ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਇੰਡੋ ਟੀਵੀ ਦੀ ਟੀਮ ਅੱਜ ਫੇਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਰੋਡੇ ਵਿਖੇ ਪਹੁੰਚੇ ਹਾਂ ਤਾਂ ਸਾਡੇ ਨਾਲ ਭਾਈ ਅਮਰਤਪਾਲ ਸਿੰਘ ਮੌਜੂਦ ਨੇ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕਣ ਤੋਂ ਬਾਅਦ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਵਰਾਜੇ, ਕਿੱਦਾਂ ਦਾ ਮਹਿਸੂਸ ਕੀ ਕਰ ਰਹੇ ਹੋ? ਪਹਿਲਾਂ ਤਾਂ ਜਿਹੜੀ ਨੌਜਵਾਨੀ ਇੰਨੀ ਭਰ ਕੇ ਆਈ ਤੁਹਾਡੇ ਨਾਲ, ਕਾਫੀ ਨੌਜਵਾਨੀ ਨੇ ਅੰਮ੍ਰਿਤ ਛਕਿਆ, ਮਹਿਸੂਸ ਕੀ ਹੋ ਰਿਹਾ? ਦੇਖੋ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਉਹਨਾਂ ਆਪ ਬੁਲਾ ਕੇ ਸੇਵਾ ਲਈ ਹੈ ਅਤੇ ਉਹਨਾਂ ਨੇ ਸਾਡਾ ਸੀਸ ਚਰਨਾਂ 'ਚ ਪ੍ਰਵਾਨ ਕੀਤਾ ਹੈ। ਇਸ ਗੱਲ ਲਈ ਉਹਨਾਂ ਦੇ ਸਦਾ ਰਿਣੀ ਹੈ। ਸੋ ਮਹਿਸੂਸ ਤਾਂ ਇੱਕ ਨਵੇਂ ਜਨਮ ਵਾਂਗ ਹੁੰਦਾ ਹੈ। ਜਿਹੜੇ ਵੀ ਮਨੁੱਖ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਤਨੋਂ ਮਨੋਂ ਤੁਹਾਨੂੰ ਗੁਰੂ ਦੇ ਚਰਨਾਂ 'ਚ ਆਪਣਾ ਸੀਸ ਭੇਟ ਕੀਤਾ ਹੈ, ਉਹਦੇ ਲਈ ਤਾਂ ਅਹਿਸਾਸ ਜਿਹੜਾ ਵਾ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ। ਸੰਗਤ ਕਾਫੀ ਆ ਰਹੀ ਹੈ ਮਿਲਣ ਦੇ ਲਈ, ਸੰਗਤ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਕਿ ਸਾਨੂੰ ਕੌਮ ਨੂੰ ਇੱਕ ਲੀਡਰ ਮਿਲਿਆ ਅਗਵਾਈ ਕਰਨ ਦੇ ਲਈ ਕਾਫੀ ਲੰਮੇ ਸਮੇਂ ਦੇ ਬਾਅਦ। ਜੇਕਰ ਅਸੀਂ 1966 ਦੀ ਗੱਲ ਕਰੀਏ, 1984 ਦੀ ਗੱਲ ਕਰੀਏ, ਤਾਂ ਸਿੱਖ ਕੌਮ ਹਮੇਸ਼ਾ ਉਹਨਾਂ ਦਾ ਬਾਰ ਸਹਿੰਦੀ ਰਹੀ ਹੈ, ਸੈਂਟਰ ਦੇ ਨਾਲ ਮੱਥਾ ਲਾਉਂਦੀ ਰਹੀ ਹੈ ਸਿੱਖ ਕੌਮ। ਤਾਂ ਸਿੱਖ ਕੌਮ ਨੂੰ ਬਣਦੇ ਅਧਿਕਾਰ ਨਹੀਂ ਮਿਲੇ। ਦੇਖੋ, ਸਿੱਖ 1849 'ਚ ਗੁਲਾਮ ਹੋਏ ਸੀ। ਉਸ ਤੋਂ ਬਾਅਦ ਸਿੱਖਾਂ ਨੂੰ ਕੋਈ ਆਜ਼ਾਦੀ ਨਹੀਂ ਮਿਲੀ। ਸਿਰਫ 1947 'ਚ ਪਾਵਰ ਜਿਹੜੀ ਉਹ ਟਰਾਂਸਫਰ ਹੋਈ ਹੈ, ਅੰਗਰੇਜ਼ਾਂ ਹੱਥੋਂ ਨਿਕਲ ਕੇ ਹਿੰਦੂ ਹਕੂਮਤ ਦੇ ਹੱਥ ਪਾਵਰ ਹੈਗੀ ਹੈ। ਸੋ ਉਹਨਾਂ ਨੇ ਸਿੱਖਾਂ ਨਾਲ ਉਹਨਾਂ ਨੂੰ ਵੀ ਭੈੜਾ ਵਤੀਰਾ ਕਰਨਾ ਸ਼ੁਰੂ ਕੀਤਾ ਜਿਹੜਾ ਅੰਗਰੇਜ਼ ਕਰਦੇ ਸੀ। ਪੰਜਾਬ ਨੂੰ ਬਸਤੀ ਵਾਂਗੂ ਟਰੀਟ ਕੀਤਾ ਜਾ ਰਿਹਾ। ਬਸਤੀਵਾਦ ਦਾ ਇੱਥੇ ਮਤਲਬ ਇੱਕ ਸੱਭਿਆਚਾਰ ਪੈਦਾ ਕੀਤਾ ਗਿਆ। ਪੰਜਾਬ ਦੇ ਰਿਸੋਰਸਸ ਦੀ ਜਿਹੜੀ ਆ ਉਹ ਲੁੱਟ ਕੀਤੀ ਜਾਂਦੀ ਹੈ। ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ ਵੱਖ-ਵੱਖ ਤਰੀਕਿਆਂ ਨਾਲ ਹੋ ਰਹੀ ਹੈ। ਪੰਜਾਬ ਦੇ ਵਿੱਚ ਨੌਜਵਾਨ ਇੱਥੋਂ ਮਾਸ ਮਾਈਗ੍ਰੇਸ਼ਨ ਪਲਾਨ ਕਰਕੇ ਇੱਥੋਂ ਵਿਦੇਸ਼ਾਂ 'ਚ ਵੱਸਣ ਨੂੰ ਮਜਬੂਰ ਹੋ ਗਏ ਆ। ਸੋ ਇਸ ਕਰਕੇ ਇਹ ਇੱਦਾਂ ਹੱਕ ਨਹੀਂ ਮਿਲਣੇ। ਕੌਮ ਨੂੰ ਲਾਮਬੰਦ ਹੋਣਾ ਪੈਣਾ, ਇਕੱਠੇ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕੌਮ ਨੂੰ ਸੰਘਰਸ਼ ਕਰਨਾ ਪੈਣਾ। ਤੁਸੀਂ ਕਿਹਾ ਕਿ ਜਿਹੜੇ ਪੰਜਾਬ ਦੀ ਨੌਜਵਾਨੀ ਆ ਇੱਥੋਂ ਪ੍ਰਵਾਸ ਕਰ ਰਹੀ ਆ, ਪਰ ਪੰਜਾਬ ਦੇ ਵਿੱਚ ਬਾਹਰਲੀਆਂ ਸਟੇਟਾਂ ਤੋਂ ਆ ਕੇ ਆਪਦਾ ਕੰਮ ਕਾਜ ਕਰ ਰਹੇ ਨੇ। ਕਿ ਪੰਜਾਬ ਦੀ ਨੌਜਵਾਨੀ ਨੂੰ ਇੱਥੇ ਕੰਮ ਨਹੀਂ ਦਿੰਦਾ ਜਾਂ ਭਵਿੱਖ ਨਹੀਂ ਦਿੰਦਾ? ਨਹੀਂ, ਇੱਕ ਤਾਂ ਸੈਂਸ ਆਫ ਸਿਕਿਉਰਿਟੀ ਹੁੰਦੀ ਹੈ ਵੀ ਇੱਥੇ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ ਹੈਗਾ ਨੌਜਵਾਨਾਂ ਨੂੰ। ਮਾਂ ਪਿਓ ਨੂੰ ਲੱਗਦਾ ਵੀ ਇੱਥੇ ਜਾਂ ਨਸ਼ਿਆਂ 'ਚ ਮਾਰੇ ਜਾਣਗੇ, ਜਾਂ ਕੋਈ ਗੈਂਗਸਟਰਾਂ ਦੇ ਚੱਲ ਜਾਣਗੇ, ਜਾਂ ਕੋਈ ਐਸੇ ਕਲਚਰ 'ਚ ਪੈਰ ਧਰ ਲੈਣਗੇ ਜਿੱਥੋਂ ਮੁੜਨਾ ਔਖਾ ਹੋ ਜਾਊਗਾ। ਸੋ ਇਸ ਕਰਕੇ ਮਾਂ ਪਿਓ ਬੱਚਿਆਂ ਨੂੰ ਬਾਹਰ ਘੱਲਣ 'ਚ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਆ। ਦੂਜੀ ਗੱਲ ਇਹ ਹੈ ਵੀ ਜਿਹੜਾ ਬਾਹਰ ਦਾ ਬੰਦਾ ਇੱਥੇ ਆਉਂਦਾ ਹੈ, ਉਹਦਾ ਲਿਵਿੰਗ ਸਟੈਂਡਰਡ ਅਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਲਿਵਿੰਗ ਸਟੈਂਡਰਡ 'ਚ ਬੜਾ ਫਰਕ ਹੈ। ਉਹ ਬਾਹਰੋਂ ਆਣ ਕੇ 100 ਰੁਪਏ ਦਿਹਾੜੀ 'ਤੇ ਵੀ ਕੰਮ ਕਰ ਸਕਦਾ। ਪੰਜਾਬ ਦਾ ਇੱਕ ਨੌਜਵਾਨ ਜਿਹੜਾ ਹੈ ਉਹ 100 ਰੁਪਏ 'ਤੇ ਕੰਮ ਨਹੀਂ ਕਰ ਸਕਦਾ। ਸੋ ਇਹ ਹਕੂਮਤ ਨੂੰ ਇੱਕ ਮਿਨੀਮਮ ਵੇਜ ਤੈਅ ਕਰਨੀ ਚਾਹੀਦੀ ਹੈ। ਅਤੇ ਬਾਹਰੋਂ ਤਾਂ ਪਹਿਲੀ ਗੱਲ ਬੰਦਿਆਂ ਨੂੰ ਮੰਗਾਓ, ਕਿਉਂਕਿ ਜਦੋਂ ਇਹਨਾਂ ਫੈਕਟਰੀਆਂ ਭਰ ਰਹੀਆਂ ਬਾਹਰ ਦੇ ਮਜ਼ਦੂਰਾਂ ਨਾਲ, ਅਤੇ ਪੰਜਾਬੀ ਉੱਥੇ ਕੰਮ ਕੀ ਕਰੇਗਾ? ਪੰਜਾਬੀ ਦੇ ਬਹੁਤੇ ਸਿਕਿਉਰਿਟੀ ਗਾਰਡ ਰੱਖੇ ਹੋਏ ਨੇ, ਹੋਰ ਕੋਈ ਹਾਈ ਪੋਸਟ 'ਤੇ ਮੈਨੇਜਰ ਤੋਂ ਲੈ ਕੇ ਥੱਲੇ ਤੱਕ ਸਾਰੇ ਬੰਦੇ ਬਾਹਰੋਂ ਆਉਂਦੀ ਹੈ, ਲੇਬਰ ਅਤੇ ਮੈਨੇਜਮੈਂਟ ਵੀ। ਸੋ ਇਹ ਜਿਹੜੀ ਕੱਲ੍ਹ ਮਤਾ ਵੀ ਪਾਇਆ ਵੀ 95% ਕੋਟਾ ਹੋਣਾ ਚਾਹੀਦਾ ਹੈ। ਅਤੇ ਜੇ ਫਰਜ਼ ਕਰੋ ਕੋਟਾ ਪੂਰਾ ਨਹੀਂ ਹੁੰਦਾ ਤਾਂ ਸਰਕਾਰ ਡਾਟਾ ਪੇਸ਼ ਕਰੇ 95% ਸਾਨੂੰ ਬੰਦੇ ਪੰਜਾਬ 'ਚੋਂ ਨਹੀਂ ਮਿਲਦੇ, ਅਸੀਂ ਪ੍ਰੋਵਾਈਡ ਕਰਾ ਦਿਆਂਗੇ। ਸੋ ਇਹ ਸਰਕਾਰਾਂ ਦੀ ਪਾਲਿਸੀ ਦੇ ਤਹਿਤ ਇੱਥੇ ਲੋਕਾਂ ਨੂੰ ਵਸਾਇਆ ਜਾ ਰਿਹਾ ਲਿਆ ਕੇ। ਹਮੇਸ਼ਾ ਸਰਕਾਰਾਂ ਦੀ ਨਿਗਾਹ ਦੇ ਵਿੱਚ ਪੰਜਾਬ ਦੇ ਪੁੱਤ ਜਾਂ ਪੰਜਾਬ ਹੀ ਕਿਉਂ ਰੜਕਦਾ? ਕਿਉਂਕਿ ਪੰਜਾਬ ਹਿੰਦੁਸਤਾਨ ਦੀ ਇੱਕ ਬੋਲੀ, ਇੱਕ ਧਰਮ, ਇੱਕ ਸੱਭਿਆਚਾਰ ਦੀ ਨੀਤੀ ਦੇ ਉਲਟ ਖੜਦਾ ਆ ਰਿਹਾ ਅਤੇ ਖੜਦਾ ਰਹੇਗਾ। ਸਾਡੀ ਬੋਲੀ ਵੱਖ ਹੈ, ਸਾਡਾ ਧਰਮ ਵੱਖ ਹੈ, ਸਾਡਾ ਸੱਭਿਆਚਾਰ ਵੱਖ ਹੈ। ਜਿਹੜੀ 5 ਦਰਿਆਵਾਂ ਦੀ ਇਹ ਧਰਤੀ ਹੈ, ਇਹਨੇ ਹਮੇਸ਼ਾ ਜ਼ੁਲਮ ਨੂੰ ਟੱਕਰ ਦਿੱਤੀ ਹੈ, ਦਿੰਦੇ ਰਹੂਗੀ। ਇਸੇ ਕਰਕੇ ਰੜਕਦਾ ਪੰਜਾਬ। ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ, ਪੰਜਾਬ ਦੇ ਪਾਣੀ ਹਮੇਸ਼ਾ ਲੁੱਟੇ ਗਏ ਨੇ, ਪੰਜਾਬ ਨੂੰ ਹਮੇਸ਼ਾ ਕੁੱਟਿਆ ਗਿਆ ਗਾ। ਜੇਕਰ ਅਸੀਂ ਵੰਡ ਤੋਂ ਬਾਅਦ ਪੰਜਾਬ ਦੀ ਗੱਲ ਕਰੀਏ ਤਾਂ ਕੋਈ ਦੇਸ਼ ਨਹੀਂ ਵੰਡਿਆ ਗਿਆ, ਇਕੱਲਾ ਪੰਜਾਬ ਹੀ ਕਿਉਂ ਵੰਡਿਆ ਗਿਆ? ਕਿਉਂਕਿ ਜਿਹੜਾ ਪੰਜਾਬ ਦੀ ਵੰਡ ਕਰਕੇ ਸਿੱਖਾਂ ਨੂੰ ਕਮਜ਼ੋਰ ਕੀਤਾ ਗਿਆ ਕਿ ਖਾਲਸਾ ਰਾਜ ਮੁੜ ਕੇ ਛੇਤੀ ਨਾ ਆ ਸਕੇ। ਕਿਉਂਕਿ ਖਾਲਸੇ ਰਾਜ ਦੇ ਵਿੱਚ ਜਿਹੜਾ ਬ੍ਰਾਹਮਣ ਦੀ ਜਿਹੜੀ ਜਾਤ ਪਾਤ ਵਰਨ ਵੰਡ ਹੈ, ਜਿਹੜਾ ਵਿਪਰ ਦਾ ਸੰਸਕਾਰ ਹੈ, ਉਹ ਚੱਲ ਨਹੀਂ ਸਕਦਾ। ਸੋ ਇਹ ਹਕੂਮਤ ਅੰਗਰੇਜ਼ਾਂ ਨੇ ਵੀ ਅਤੇ ਇਹਨਾਂ ਹਿੰਦੁਸਤਾਨ ਦੇ ਲੀਡਰਾਂ ਨੇ ਮੌਕੇ ਦੇ ਉੱਤੇ ਵੰਡ ਹੀ ਇਸ ਤਰੀਕੇ ਨਾਲ ਕੀਤੀ ਵੀ ਪੰਜਾਬ ਦੇ ਸਿੱਖਾਂ ਨੂੰ ਆਰਥਿਕ ਪੱਖੋਂ, ਧਾਰਮਿਕ ਪੱਖੋਂ ਕਮਜ਼ੋਰ ਕੀਤਾ ਜਾ ਸਕੇ। ਤੁਸੀਂ ਪੰਜਾਬ ਦੇ ਸਿੱਖਾਂ ਦੀ ਗੱਲ ਕਰ ਰਹੇ ਹੋ। ਪੰਜਾਬ ਦੇ ਸਿੱਖਾਂ ਦੇ ਵਿੱਚ ਖੁਦ ਦੇ ਵਿੱਚ ਜਾਤਾਂ ਪਾਤਾਂ ਪਾਈਆਂ ਗਈਆਂ ਨੇ, ਕਿਤੇ ਸਿਵਿਆਂ ਦੀ ਲੜਾਈ ਹੋ ਜਾਂਦੀ ਹੈ ਜਾਤਾਂ ਪਿੱਛੇ, ਕਦੇ ਗੁਰਦੁਆਰਿਆਂ ਦੀ ਲੜਾਈ ਹੋ ਜਾਂਦੀ ਹੈ। ਅਸੀਂ ਕੱਲ੍ਹ ਵੀ ਮਤੇ ਦੇ ਰੂਪ 'ਚ ਕਹਿ ਰਹੇ ਹਾਂ। ਵੈਸੇ ਅਸੀਂ ਗੱਲ ਕੀਤੀ ਸਟੇਜ ਤੋਂ ਵੀ ਜਾਤਾਂ ਦੀ ਲੜਾਈ ਖਤਮ ਕਰਨੀ ਚਾਹੀਦੀ ਹੈ। ਬੇਸ਼ੱਕ ਇਹ ਹਿੰਦੁਸਤਾਨ ਦੀ ਹਕੂਮਤ ਦੀ ਸਾਜ਼ਿਸ਼ ਤਹਿਤ ਹੀ ਸਾਰਾ ਕੁਝ ਹੋ ਰਿਹਾ। ਸਿੱਖੀ 'ਚ ਕੋਈ ਜਾਤ ਪਾਤ ਨਹੀਂ ਹੈਗੀ। ਜਿਹੜਾ ਜਾਤ ਪਾਤ ਕਰਦਾ ਹੈ, ਹਕੂਮਤ ਉਹਨੂੰ ਸਗੋਂ ਉਹਦੀ ਰਾਖੀ ਕਰਦੀ ਹੈ। ਜੇ ਸਿੱਖ ਕਿਸੇ ਦਾ ਵਿਰੋਧ ਕਰਦੇ ਨੇ, ਡੇਰੇਦਾਰ ਦਾ, ਡੰਮੀ ਦਾ, ਜਿਹੜਾ ਜਾਤ ਦੇ ਉੱਤੇ ਚੱਲਦਾ ਹੈ, ਜਾਤ ਪਾਤ ਨੂੰ ਜਿਹੜਾ ਪ੍ਰਮੁੱਖ ਕਰਦਾ, ਹਕੂਮਤ ਉਹਨੂੰ ਸਿਕਿਉਰਿਟੀ ਵੀ ਦਿੰਦੀ, ਸਾਰਾ ਕੁਝ ਕਰਦੀ ਹੈ। ਸੋ ਜਿੰਨਾ ਚਿਰ ਰਾਜ ਨਹੀਂ ਹੁੰਦਾ ਉਹਨਾਂ ਚਿਰ ਇਹ ਚੱਲਦਾ ਰਹਿਣਾ ਹੈ। ਪਰ ਪੰਜਾਬ ਦੇ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਦੂਜੀਆਂ ਸਟੇਟਾਂ ਨਾਲੋਂ ਬੜਾ ਫਰਕ ਹੈ। ਜਿਹੜਾ ਨੈਸ਼ਨਲ ਡਾਟਾ ਹੈ ਕ੍ਰਾਈਮ ਦਾ, ਕ੍ਰਾਈਮ ਅਗੇਂਸਟ ਜਿਹੜਾ ਸ਼ਡਿਊਲ ਕਾਸਟ ਦੇ ਵਿੱਚ,
ਉਹਦੇ ਵਿੱਚ ਵੀ ਪੰਜਾਬ ਸਭ ਤੋਂ ਥੱਲੇ ਆ, ਸਭ ਤੋਂ ਘੱਟ ਕ੍ਰਾਈਮ ਹੁੰਦੇ ਆ, ਪਰ ਉਹ ਵੀ ਨਹੀਂ ਹੋਣੇ ਚਾਹੀਦੇ। ਜਾਤੀ ਵਿਤਕਰਾ ਖਤਮ ਹੋਣਾ ਚਾਹੀਦਾ, ਗੁਰਸਿੱਖਾਂ ਨੂੰ ਇੱਕ ਦੂਜੇ ਦੇ ਭਰਾ ਬਣ ਕੇ ਰਹਿਣਾ ਚਾਹੀਦਾ। ਤੁਸੀਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਖਤਮ ਹੋਣਾ ਚਾਹੀਦਾ, ਪਰ ਪਿਛਲੇ ਦਿਨ ਹੀ ਕਾਫੀ ਗੈਂਗਵਾਰ ਆ ਜਿਹੜੀ ਉਹ ਦੇਖਣ ਨੂੰ ਮਿਲੀ ਆ। ਪੰਜਾਬ ਦੇ ਪੁੱਤ ਸੀ ਜਿਹੜੇ ਇੱਕ ਦੂਜੇ ਨੂੰ ਮਾਰਨ ਤੱਕ ਮਜਬੂਰ ਹੋ ਗਏ ਨੇ। ਇਹ ਬਹੁਤ ਮਾੜੀ ਗੱਲ ਹੈ ਵੀ ਨੌਜਵਾਨਾਂ ਦੇ ਕੋਲ ਕੋਈ ਕੰਮ ਕਰ ਨਹੀਂ ਰਿਹਾ ਤੇ ਸਰਕਾਰਾਂ ਨੇ ਝੂਠੇ ਪਰਚੇ ਪਾ ਕੇ ਨੌਜਵਾਨ ਕਈਆਂ ਨੂੰ ਮਜਬੂਰ ਕਰ ਦਿੱਤਾ ਇਹਨਾਂ ਰਾਹਾਂ 'ਤੇ ਤੁਰਨ ਵਾਸਤੇ, ਅਤੇ ਫਿਰ ਆਪ ਹੀ ਉਹਨਾਂ ਦਾ ਜਿਹੜਾ ਵਾ ਉਹ ਝੂਠੇ ਮੁਕਾਬਲੇ ਬਣਾ ਕੇ ਤੇ ਉਹਨਾਂ ਨੂੰ ਮਾਰ ਦਿੱਤਾ। ਉਹਨਾਂ ਕੋਲੋਂ ਰਾਜਸੀ ਲਾਭ ਲੈਣ ਲਈ ਕਦੀ ਕਿਸੇ ਨੌਜਵਾਨ ਦਾ ਕਤਲ ਕਰਾਤਾ, ਕਦੀ ਕਿਸੇ ਲੀਡਰ ਦਾ ਕਤਲ ਕਰਾਤਾ। ਸੋ ਇਹ ਜਿਹੜਾ ਔਰਗਨਾਈਜ਼ਡ ਕ੍ਰਾਈਮ ਦਾ ਨੈਟਵਰਕ ਚੱਲ ਰਿਹਾ ਹੈ ਉਹ ਸਰਕਾਰਾਂ ਦੀ ਸ਼ਹਿ 'ਤੇ ਚੱਲ ਰਿਹਾ। ਉਹਨਾਂ ਨੂੰ ਪਤਾ ਹੁੰਦਾ ਜੇਲ੍ਹਾਂ ਦੇ ਵਿੱਚ ਜੈਮਰ ਨਹੀਂ ਲੱਗੇ ਹੋਏ, ਜੇਲ੍ਹਾਂ ਦੇ ਵਿੱਚੋਂ ਸਾਰਾ ਕੁਝ ਆਪਰੇਟ ਕੀਤਾ ਜਾ ਰਿਹਾ। ਸੋ ਉਹ ਹਕੂਮਤ ਨੂੰ ਪਤਾ ਹੈ ਕਿੱਥੇ ਕੀ ਚੱਲ ਰਿਹਾ, ਜੇ ਬੰਦ ਕਰਨਾ ਚਾਹੇ ਤਾਂ ਕਰ ਸਕਦੀ, ਉਹ ਜਾਣਬੁੱਝ ਕੇ ਨਹੀਂ ਕਰਦੀ। ਜਿਹੜੀ ਕਲਾਕਾਰੀ ਦੇ ਵੀ ਕੁਛ ਨਾ ਕੁਛ ਅੰਸ਼ ਮੰਨਦੇ ਹੋ ਜਿਹੜੀ ਹਥਿਆਰਾਂ ਨੂੰ ਪ੍ਰਮੋਟ ਕਰ ਰਹੀ ਹੈ ਕਲਾਕਾਰੀ? ਨਹੀਂ, ਮੈਂ ਇੱਦਾਂ ਨਹੀਂ ਮੰਨਦਾ। ਹਥਿਆਰਾਂ ਦਾ ਪੰਜਾਬ ਦੀ ਇੱਕ ਹਥਿਆਰਾਂ ਨਾਲ ਫੈਸੀਨੇਸ਼ਨ ਰਹੀ ਹੈ ਸ਼ੁਰੂ ਤੋਂ, ਉਹ ਰਹਿਣੀ ਹੈ। ਮਹਾਰਾਜ ਦਾ ਵੀ ਬਚਨ ਹੈ ਸ਼ਸਤਰਾਂ ਬਾਰੇ, ਸ਼ਸਤਰ ਸਾਡੇ ਪੀਰ ਹੈ, ਉਹ ਕੋਈ ਮਾੜੀ ਗੱਲ ਨਹੀਂ। ਪੰਜਾਬ 'ਚ ਗਨ ਪੋਜੈਸ਼ਨ ਦਾ ਬੜਾ ਰੌਲਾ ਪੈ ਜਾਂਦਾ ਵੀ ਪੰਜਾਬ 'ਚ ਸਭ ਤੋਂ ਵੱਧ ਗਨ ਪੋਜੈਸ਼ਨ ਹੈ। ਪੰਜਾਬ 'ਚ ਗਨ ਬੇਸਡ ਕ੍ਰਾਈਮ ਘੱਟ ਆ ਬਹੁਤ, ਯੂਪੀ ਬਿਹਾਰ ਦੂਜੀਆਂ ਸਟੇਟਾਂ ਨੂੰ ਬਹੁਤ ਜ਼ਿਆਦਾ ਘੱਟ ਆ। ਗਨ ਪੋਜੈਸ਼ਨ ਹੋਣ ਦਾ ਅਰਥ ਇਹ ਨਹੀਂ ਹੁੰਦਾ ਵੀ ਗਨ ਵਾਇਲੈਂਸ ਜ਼ਿਆਦਾ ਹੈ। ਸੋ ਇਹ ਨੈਰੇਟਿਵ ਲੈਫਟ ਖੜਾ ਕਰ ਰਿਹਾ ਵੀ ਪੰਜਾਬ 'ਚ ਗਨ ਵਾਇਲੈਂਸ ਬਹੁਤ ਹੈ, ਇਹ ਝੂਠਾ ਨੈਰੇਟਿਵ ਹੈ। ਗੈਂਗਵਾਰ ਵੀ ਪੰਜਾਬ ਨਾਲੋਂ ਬਾਹਰ ਰਾਜਸਥਾਨ, ਯੂਪੀ, ਹਰਿਆਣਾ ਇਹਨਾਂ ਜ਼ਿਲ੍ਹਿਆਂ 'ਚ ਜ਼ਿਆਦਾ ਹੈ। ਉਹ ਪਰ ਪੰਜਾਬ ਦੀ ਗੱਲ ਨੂੰ ਜ਼ਿਆਦਾ ਹਾਈਲਾਈਟ ਕਰਕੇ ਪੰਜਾਬ ਨੂੰ ਡੀਫੇਮ ਕਰਦੇ ਆ ਵੀ ਲੋਕਾਂ ਦੇ ਵਿੱਚ ਇਹ ਬਣਾਈ ਜਾਵੇ ਗੱਲ ਵੀ ਪੰਜਾਬ ਦੇ ਵਿੱਚ ਬਹੁਤ ਕੁਛ ਜੀ ਇਹੋ ਜਿਹਾ ਕ੍ਰਾਈਮ ਹੋ ਰਿਹਾ। 80 ਵਿੱਚ ਵੀ ਇੱਦਾਂ ਹੀ ਕੀਤਾ ਗਿਆ ਸੀ। ਸੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਵੀ ਜੋ ਕਲਾਕਾਰ ਕਰਦੇ ਨੇ ਉਹਨਾਂ ਨੂੰ ਹਥਿਆਰ ਜਿਹੜੇ ਹਥਿਆਰਾਂ ਪ੍ਰਤੀ ਗਾਣੇ ਗਾਉਣੇ ਮਾੜੀ ਗੱਲ ਨਹੀਂ, ਪਰ ਬਸ਼ਰਤੇ ਵੀ ਉਹਨਾਂ ਨੂੰ ਫੁਕਰਪੁਣੇ 'ਚ ਨਾ ਦਿਖਾਇਆ ਜਾਵੇ, ਹਥਿਆਰਾਂ ਦਾ ਅਸਲ ਰੂਪ ਲੋਕਾਂ ਸਾਹਮਣੇ ਰੱਖਿਆ ਜਾਵੇ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬੀ ਬੋਲੀ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ, ਧਾਰਮਿਕ ਗ੍ਰੰਥਾਂ ਨੂੰ ਗਲੀਆਂ ਨਾਲੀਆਂ ਦੇ ਵਿੱਚ ਰੋਲਿਆ ਗਿਆ। ਦੇਖੋ, ਸਰਕਾਰ ਨੇ ਇੱਕ ਸਾਜ਼ਿਸ਼ ਤਹਿਤ ਸਿੱਖਾਂ ਦਾ ਪ੍ਰੇਮ ਗੁਰੂ ਨਾਲ ਤੋੜਨ ਲਈ ਬਾਰ-ਬਾਰ ਬੇਅਦਬੀਆਂ ਕੀਤੀਆਂ ਵੀ ਸਿੱਖਾਂ ਨੂੰ ਇਹ ਗੱਲ ਆਮ ਲੱਗਣ ਲੱਗ ਪਏ। ਉਹਦਾ ਅਸਰ ਵੀ ਹੋਇਆ। ਸਿੱਖਾਂ ਨੂੰ ਸਮਝਣਾ ਚਾਹੀਦਾ ਵੀ ਬੇਅਦਬੀ ਤੋਂ ਵੱਡਾ ਜੁਰਮ ਸਿੱਖਾਂ ਦੇ ਨਾਲ ਕੋਈ ਨਹੀਂ ਹੋ ਸਕਦਾ। ਜਦੋਂ ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਣ ਲੱਗ ਜਾਂਦੀ ਹੈ ਉਸ ਤੋਂ ਉੱਤੇ ਕੁਛ ਨਹੀਂ ਹੈਗਾ। ਸੋ ਸਾਨੂੰ ਲਾਮਬੰਦ ਹੋ ਕੇ ਬੇਅਦਬੀ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਵਿੱਢ ਕੇ ਕੋਈ ਐਸਾ ਕਾਨੂੰਨ ਖੜਾ ਕਰਨਾ ਚਾਹੀਦਾ ਵੀ ਬੇਅਦਬੀ ਕਰਨ ਵਾਲੇ ਬੰਦੇ ਨੂੰ ਘੱਟੋ ਘੱਟ ਫਾਂਸੀ ਸਜ਼ਾ ਹੋਵੇ। ਜੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਸੱਤਾਧਾਰੀ ਸਰਕਾਰ ਕਹਿੰਦੀ ਰਹੀ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਫੈਸਲਾ ਕਰ ਦਾਂਗੇ, ਬਦਲਾਅ ਦੀ ਨੀਤੀ ਸ਼ੁਰੂ ਹੋਊਗੀ। ਪੰਜਾਬ ਦੇ ਪੁੱਤਾਂ ਨੇ ਉਸ ਸਰਕਾਰ ਨੂੰ ਚੁਣ ਕੇ ਇਹਦੇ ਵਿਧਾਨ ਸਭਾ ਦੇ ਵਿੱਚ ਭੇਜਿਆ। ਪੰਜਾਬ ਦੀ ਜਿਹੜੀ ਅਗਵਾਈ ਆ ਉਸ ਸਰਕਾਰ ਦੇ ਅੰਡਰ ਹੱਥ ਦਿੱਤੀ ਹੈ। ਦੇਖੋ, ਸਰਕਾਰ ਜਦੋਂ ਦੀ ਆਈ ਹੈ ਕੁਝ ਅੱਜ ਦਾ ਕੰਮ ਤਾਂ ਕਰ ਨਹੀਂ ਰਹੀ। ਕਦੀ ਇਹ ਸਿਕਿਉਰਟੀਆਂ ਵਾਪਸ ਲੈ ਕੇ ਲਿਸਟਾਂ ਜਨਤਕ ਕਰ ਦਿੰਦੇ ਨੇ ਇਹਨਾਂ ਦੇ ਕੋਈ ਪੱਤਰਕਾਰ, ਉਹ ਫਿਰ ਲਿਸਟਾਂ ਜਦੋਂ ਜਨਤਕ ਹੋ ਜਾਂਦੀਆਂ ਨੇ ਨੌਜਵਾਨਾਂ ਦਾ ਕਤਲ ਹੋ ਜਾਂਦਾ, ਫਿਰ ਇਹ ਚੁੱਪ ਚਪੀਤੇ ਨਾ ਕੋਈ ਇਨਸਾਫ ਮਿਲਦਾ ਹੈ ਨਾ ਕੁਛ ਗੱਲਬਾਤ ਹੁੰਦੀ ਹੈ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਿਹੜਾ ਪੰਜਾਬ ਦੀ ਇਹ ਸਰਕਾਰ ਹੈ ਇਹ ਅਸਲ 'ਚ ਜਿਹੜੇ ਰਾਹ 'ਤੇ ਤੁਰੀ ਹੈ ਇਹ ਬੇਅੰਤੀ ਦੀ ਸਰਕਾਰ ਬਣੂਗੀ ਛੇਤੀ, ਕਿਉਂਕਿ ਇਹਨਾਂ ਨੇ ਇੱਕ ਤਹਈਆ ਕਰ ਲਿਆ ਵੀ ਸਿੱਖਾਂ ਦਾ ਖੁਰਾ ਕੁਝ ਮਿਟਾਉਣਾ ਹੈ। ਸਿੱਖਾਂ ਦੇ ਉੱਤੇ ਜਿਹੜੇ ਰੋਜ਼ ਭਰਾ ਹਮਲੇ ਹੋ ਰਹੇ ਆ ਇਹ ਸਾਰਾ ਸਰਕਾਰ ਦਾ ਹੀ ਹੱਥ ਹੈ ਇਹਦੇ ਵਿੱਚ। ਚੈਨਲਾਂ ਦੇ ਉੱਪਰ ਕਾਫੀ ਚਰਚਾ ਬਣੀ ਹੋਈ ਹੈ ਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਪੰਜਾਬ ਦੀ ਗੱਲ ਕਰ ਰਿਹਾ, ਪੰਜਾਬ ਦੀ ਜਿਹੜੀ ਵੱਖਰੀ ਇੱਕ ਸਟੇਟ ਆ ਉਸ ਨੂੰ ਬਣਾਉਣ ਦੀ ਗੱਲ ਕਰ ਰਿਹਾ, ਵੱਖਰਾ ਰਾਜ ਦੀ ਗੱਲ ਕਰ ਰਿਹਾ ਅੰਮ੍ਰਿਤਪਾਲ ਸਿੰਘ। ਚੈਨਲਾਂ ਦੇ ਉੱਪਰ ਕੱਲ੍ਹ ਦੀ ਕਾਫੀ ਚਰਚਾ ਬਣੀ ਹੋਈ ਹੈ, ਕੀ ਇਹ ਸੱਚ ਹੈ? ਇਹਦੇ 'ਚ ਗੁਨਾਹ ਵਾਲੀ ਕਿਹੜੀ ਗੱਲ ਹੈ? ਲੋਕਤੰਤਰ ਦਾ ਪਹਿਲਾ ਰਾਈਟ ਹੈ, ਪਹਿਲਾ ਜਿਹੜਾ ਅਧਿਕਾਰ ਹੈ ਲੋਕਤੰਤਰ 'ਚ ਲੋਕਾਂ ਦਾ ਸੈਲਫ ਡਿਟਰਮੀਨੇਸ਼ਨ ਹੈ, ਇਹ ਸਵੈ ਪਛਾਣ ਸਵੈ ਚੋਣ ਦਾ। ਸੋ ਜੇ ਸਿੱਖ ਇਹ ਚਾਹੁੰਦੇ ਨੇ ਵੀ ਸਾਡਾ ਰਾਜ ਵੱਖਰਾ ਹੋਵੇ, ਇਹ ਗੁਨਾਹ ਕਿਵੇਂ ਹੋ ਗਿਆ? ਦੁਨੀਆ ਭਰ ਦੇ ਵਿੱਚ ਇਹ ਗੁਨਾਹ ਨਹੀਂ ਮੰਨਿਆ ਗਿਆ। ਕੈਨੇਡਾ 'ਚ ਕਿਊਬਿਕ ਅੱਡ ਹੋਣਾ ਚਾਹੁੰਦਾ, ਉੱਥੇ ਰੈਫਰੈਂਡਮ ਹੋ ਜਾਂਦਾ, ਸਾਰਾ ਕੁਝ ਹੋ ਜਾਂਦਾ। ਸੋ ਇਸ ਗੱਲ ਲਈ ਜੇ ਕੋਈ ਸਿੱਖ, ਸੁਪਰੀਮ ਕੋਰਟ ਦਾ ਮੈਂਡੇਟ ਹੈ ਕਿ ਖਾਲਿਸਤਾਨ ਦੀ ਪੀਸਫੁਲੀ ਗੱਲ ਕਰਨਾ ਕੋਈ ਗੁਨਾਹ ਵਾਲੀ ਗੱਲ ਨਹੀਂ। ਸਰਕਾਰ ਨੂੰ ਚਾਹੀਦਾ ਵੀ ਐਵੇਂ ਬੇਦੋਸ਼ੀ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਸਿਰੇ 'ਚ ਫੜਨਾ, ਉਹਨਾਂ ਨੂੰ ਕੈਦ ਕਰਕੇ ਰੱਖਣਾ, ਇਹ ਸਰਕਾਰਾਂ ਵਾਸਤੇ ਜ਼ਬਰ ਦੀ ਗੱਲ ਹੈ। ਇਹ ਇੱਦਾਂ ਕੌਮਾਂ ਹਟਦੀਆਂ ਨਹੀਂ ਹੁੰਦੀਆਂ। ਜੇ ਤੁਸੀਂ ਵਾਕਿਆ ਸਿੱਖਾਂ ਨੂੰ ਹੱਕ ਦਿੱਤੇ ਹੁੰਦੇ ਕਿਸੇ ਮੌਕੇ ਦੇ ਉੱਤੇ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਹੁਣ ਤਾਂ ਪਿੱਛੇ ਮੁੜਨ ਦਾ ਗੁਨਾਹ ਹੀ ਨਹੀਂ ਹੈਗਾ। ਤੁਸੀਂ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ, ਉਹ ਨੀਂਹ ਰੱਖੀ ਗਈ ਹੈ ਅਤੇ ਮਹਿਲ ਸਿਰਜਣਾ ਮਾਲਕ ਨੇ ਸਿਰਜਣਾ, ਆਪੇ ਹੋ ਜਾਣਾ। ਜੇਕਰ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੀ ਸਿਰਮੌਰ ਸੰਸਥਾ ਹੋਣ ਵਾਲੀ ਸ਼੍ਰੋਮਣੀ ਕਮੇਟੀ ਤੋਂ ਕੀ ਆਸ ਰੱਖਦੇ ਹੋ? ਦੇਖੋ, ਉਹਨਾਂ ਕੋਲ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਅਕਾਲ ਤਖਤ ਸਾਹਿਬ ਜਿਹੜੇ ਨੇ ਉਹਦੇ ਅਧੀਨ ਉਹਨਾਂ ਨੂੰ ਚੱਲਣਾ ਚਾਹੀਦਾ ਅਤੇ ਸਿੱਖ ਪੰਥ ਦੇ ਮਸਲਿਆਂ ਦੇ ਉੱਤੇ ਕੰਮ ਕਰਨਾ ਚਾਹੀਦਾ। ਜਿਹੜਾ ਕੋਈ ਚੰਗਾ ਕੰਮ ਕਰਦੇ ਅਸੀਂ ਉਹਨੂੰ ਐਪਰੀਸ਼ੀਏਟ ਕਰਾਂਗੇ, ਪਰ ਜਿਹੜੇ ਕੰਮ ਉਹ ਚੰਗੇ ਨਹੀਂ ਕਰਦੇ ਉੱਤੇ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਕਰਨਾ ਸਾਡਾ ਹੱਕ ਬਣਦਾ। ਅਤੇ ਉਹਨਾਂ ਨੂੰ ਚਾਹੀਦਾ ਵੀ ਉਹ ਪੰਥ ਨੂੰ
ਪੰਥਕ ਆਜ਼ਾਦੀ ਵਾਸਤੇ ਨੌਜਵਾਨਾਂ ਦੇ ਹੱਕ 'ਚ ਖੜਨ, ਅਤੇ ਜਿਹੜੇ ਵੀ ਕਿਸੇ ਪਰਿਵਾਰਾਂ ਦੇ ਅਧੀਨ ਉਹਨਾਂ ਨੂੰ ਚੱਲਣਾ ਪੈ ਰਿਹਾ ਉਹ ਤੋਂ ਆਪਣੇ ਆਪ ਨੂੰ ਨਿਜਾਤ ਦਿਵਾਉਣ। ਉਹਨਾਂ ਦੇ ਮੈਂਬਰ ਜਿਹੜੇ ਨੇ ਸਾਹਿਬਾਨ, ਜਿਹੜੇ ਉਹਨਾਂ ਦੇ ਵਰਕਰ ਨੇ, ਜਿਹੜੇ ਸੇਵਾਦਾਰ ਨੇ SGPC ਦੇ, ਉਹ ਚੰਗੇ ਨੇ, ਪਰ ਉਹਨਾਂ ਦੇ ਉੱਤੇ ਜਦੋਂ ਮੈਨੇਜਮੈਂਟ ਮਾੜੀ ਹੋ ਜਾਂਦੀ ਹੈ ਅਤੇ ਉਹਦੇ ਨਾਲ ਇਹ ਆ ਵੀ ਉਹ ਵੀ ਕੁਛ ਨਹੀਂ ਕਰ ਪਾਉਂਦੇ। ਸੋ ਉਹਨਾਂ ਨੂੰ ਚਾਹੀਦਾ ਵੀ ਆਪਣੇ ਆਪ ਸੁਧਾਰ ਲੈਣ, ਜਿਹੜੀਆਂ ਕਮੀਆਂ ਉਹਨਾਂ ਨੂੰ ਛੇਤੀ ਦੂਰ ਕਰ ਲੈਣ। ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਨੇ, ਉਹਨਾਂ ਦੇ ਉੱਪਰ ਵੀ ਵੱਡੇ ਹਮਲੇ ਹੋ ਰਹੇ ਨੇ ਜਿਹੜੇ ਵਿੱਦਿਅਕ ਅਦਾਰੇ ਨੇ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਜਿਹੜੀ ਪੰਜਾਬ ਦੀ ਅਸਲੀ ਪੜ੍ਹਾਈ ਆ ਉਹ ਖਤਮ ਕਰੀ ਜਾ ਰਹੀ ਹੈ। ਅਸਲ 'ਚ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਵਿੱਚ ਅੰਮ੍ਰਿਤਧਾਰੀ ਨਾ ਤਾਂ ਟੀਚਰ ਨੇ, ਨਾ ਪ੍ਰਿੰਸੀਪਲ ਨੇ, ਨਾ VC ਨੇ, ਨਾ ਕੁਛ ਹੈ। ਹਸਪਤਾਲਾਂ ਦਾ ਵੀ ਇਹੋ ਹਾਲ ਹੈ। ਸ਼੍ਰੋਮਣੀ ਕਮੇਟੀ ਨੂੰ ਇਹ ਕਾਇਦਾ ਕਰਨਾ ਚਾਹੀਦਾ ਹੈ ਵੀ ਘੱਟੋ ਘੱਟ ਸਿੱਖਾਂ ਦੇ ਬਣਾਏ ਹੋਏ ਵਿੱਦਿਅਕ ਅਦਾਰੇ ਜਿਹੜੇ ਨੇ, ਹਸਪਤਾਲ ਨੇ, ਉਹਨਾਂ 'ਚ ਅੰਮ੍ਰਿਤਧਾਰੀ ਹੀ ਸੇਵਾਵਾਂ ਨਿਭਾਉਣ, ਫਿਰ ਕੋਈ ਸੁਧਾਰ ਹੋ ਸਕਦਾ। ਤੁਸੀਂ ਗੱਲ ਕਰ ਰਹੇ ਸੀ ਕਿ ਡੇਰਾਬਾਦ ਵੱਲ ਜਿਹੜੀ ਸਿੱਖ ਕੌਮ ਆ ਉਹ ਵੀ ਵੱਧਦੀ ਨਜ਼ਰ ਆ ਰਹੀ ਹੈ। ਜੇਕਰ ਅਸੀਂ ਗੱਲ ਕਰੀਏ ਸਿੱਖਾਂ ਦੇ ਮੁੰਡੇ ਨੇ ਜਿਹੜੇ ਪਾਸਟਰਾਂ ਦੇ ਥੱਲੇ ਲੱਗ ਕੇ ਕੰਮ ਕਰਦੇ ਨੇ, ਈਸਾਈ ਧਰਮ ਨੂੰ ਅਪਣਾਉਂਦੇ ਨੇ, ਇਹਦੇ ਵਿੱਚ ਕਿਸ ਦੀ ਕਮੀ ਮੰਨਦੇ ਹੋ? ਕਮੀ ਤਾਂ ਹਕੂਮਤ ਦੀ ਹੈ। ਜਿਵੇਂ ਸਿੱਖਾਂ ਦੇ ਮੁੰਡੇ ਨਸ਼ਾ ਕਰਦੇ ਨੇ, ਹੁਣ ਆਪਾਂ ਮੰਨਦੇ ਹਾਂ ਵੀ ਨਸ਼ਾ ਹਕੂਮਤ ਚਲਾ ਰਹੀ ਹੈ, ਸਟੇਟ ਦੀ ਪਾਲਿਸੀ ਦੇ ਤਹਿਤ ਸਾਰਾ ਕੁਝ ਹੋ ਰਿਹਾ। ਇਸੇ ਤਰੀਕੇ ਨਾਲ ਜਿਹੜਾ ਨੌਜਵਾਨ ਭਟਕਿਆ ਹੈ, ਗੁਲਾਮੀ ਦੇ ਵਿੱਚ ਹੈਗਾ, ਉਹਦੀ ਸੋਚਣ ਸਮਝਣ ਦੀ ਸਮਰੱਥਾ ਘੱਟ ਚੁੱਕੀ ਹੈ, ਉਹਦੇ 'ਤੇ ਜ਼ੁਲਮ ਹੋਇਆ ਬਹੁਤ ਵੱਡਾ, ਉਹ ਫਿਰ ਕਿਤੇ ਆਸਰਾ ਲੱਭਦਾ ਫਿਰਦਾ ਹੁੰਦਾ। ਉਸ ਮੌਕੇ 'ਤੇ ਉਹਦੇ ਸਾਹਮਣੇ ਕੋਈ ਡੰਮੀ ਝੂਠਾ ਗੁਰੂ ਬਣਾ ਕੇ ਪੇਸ਼ ਕਰ ਦੇਣਾ, ਕੋਈ ਪਾਸਟਰ ਲਿਆ ਕੇ ਖੜਾ ਕਰ ਦੇਣਾ, ਉਹ ਉਹਦੇ 'ਚ ਫਸ ਜਾਂਦਾ ਹੈ। ਉਹ ਫਿਰ ਉਹ ਖੱਜਲ ਖੁਆਰ ਹੁੰਦਾ। ਮੋੜਨਾ ਤਾਂ ਸਾਰਿਆਂ ਨਹੀਂ ਹੈ, ਪਰ ਉਹ 10 ਸਾਲ ਜਿਹੜੇ ਖਰਾਬ ਕਰ ਦਿੰਦੇ ਨੇ ਪਾਸਟਰ। ਆਰਥਿਕ ਪੱਖੋਂ ਲੁੱਟ ਹੁੰਦੀ ਹੈ, ਸ਼ੋਸ਼ਣ ਹੁੰਦਾ ਹੈ। ਇੱਥੇ ਕਈ ਭੈਣਾਂ ਦੀ ਵੀਡੀਓ ਆਈਆਂ ਵੀ ਜਿਸਮਾਨੀ ਸ਼ੋਸ਼ਣ ਤੱਕ ਹੋਇਆ ਹੈ। ਕਈ ਬੱਚੀ ਇੱਕ ਕੈਂਸਰ ਦੀ ਪੀੜਤ ਸੀ, ਉਹਨੂੰ ਹਸਪਤਾਲ 'ਚ ਇਲਾਜ ਕਰਦੀ ਨੂੰ ਚੁੱਕ ਕੇ ਪਾਸਟਰ ਗਾੜੀ ਲਿਆਂਦਾ, ਉੱਥੇ ਬੱਚੀ ਦੀ ਮੌਤ ਹੋ ਗਈ। ਸੋ ਇਹੋ ਜਿਹੜੇ ਕਾਰਨਾਮੇ ਹੋ ਰਹੇ, ਲੋਕਾਂ ਦਾ ਸ਼ੋਸ਼ਣ ਹੋ ਰਿਹਾ ਐਡੇ ਵੱਡੇ ਪੱਧਰ 'ਤੇ, ਇਹ ਹਕੂਮਤ ਦੀ ਸ਼ਹਿ ਤੋਂ ਬਿਨਾਂ ਤਾਂ ਨਹੀਂ ਹੋ ਸਕਦਾ ਨਾ। ਸੋ ਜੋ ਸਿੱਖਾਂ ਨੂੰ 5 ਮਿੰਟ 'ਚ ਹਕੂਮਤ ਫੜ ਲੈਂਦੀ ਹੈ ਅਤੇ ਉਹਨਾਂ ਨੂੰ ਵੀ ਫੜਿਆ ਜਾ ਸਕਦਾ, ਪਰ ਉਹ ਹਕੂਮਤ ਵੱਲੋਂ ਆਪ ਤੁਰੇ ਹੋਏ ਨੇ। ਜੇ ਅਸੀਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ, ਜਿਹੜਾ ਸਿੱਖਾਂ ਦਾ ਧਰਮ ਦੇ ਵਿੱਚੋਂ ਚਲੇ ਜਾਣਾ, ਸਿੱਖ ਕੌਮ 'ਚੋਂ ਚਲੇ ਜਾਣਾ, ਨਿਰਾਸ਼ਾ ਹੋ ਕੇ ਚਲੇ ਜਾਣਾ, ਕਿਤੇ ਨਾ ਕਿਤੇ ਜਾ ਕੇ ਜਾਤਾਂ ਪਾਤਾਂ ਜਾਂ ਗੁਰਦੁਆਰਾ ਸਾਹਿਬ ਅੱਡੋ ਅੱਡ ਉਸਾਰਦੇ ਨੇ, ਜਾਂ ਉਹਨਾਂ ਨੂੰ ਕਬੂਲਿਆ ਨਹੀਂ ਜਾਣਾ ਜਥੇਦਾਰਾਂ ਦੇ ਵੱਲੋਂ, ਇਹ ਵੀ ਕਮੀ ਮੰਨਦੇ ਹੋ? ਨਹੀਂ, ਜਾਤਾਂ ਪਾਤਾਂ ਕਿਹੜਾ ਕ੍ਰਿਸਚਨਾਂ 'ਚ ਨਹੀਂ ਹੈਗੀਆਂ। ਕੋਈ ਨੌਨ ਕ੍ਰਿਸਚਨ ਬੰਦਾ ਪੋਪ ਬਣ ਸਕਦਾ? ਨਹੀਂ ਬਣ ਸਕਦਾ। ਇੱਥੇ ਦੇ ਇੱਥੇ ਕੋਈ ਵੀ ਜਾਤ ਵਾਲਾ ਬੰਦਾ ਜਥੇਦਾਰ ਬਣ ਸਕਦਾ, ਬਣੇ ਵੀ ਨੇ ਆਪਣੇ। ਕੋਈ ਵੀ ਜਾਤ ਵਾਲਾ ਬੰਦਾ ਜਿਹੜਾ ਹੈ ਆਪਣਾ SGPC ਦਾ ਪ੍ਰਧਾਨ ਬਣ ਸਕਦਾ, ਬਣੇ ਵੀ ਨੇ। ਕੋਈ ਇੱਕ ਬੰਦਾ ਦਿਖਾਓ ਜਿਹੜਾ ਨੌਨ ਵਾਈਟ ਹੋਵੇ ਅਤੇ ਪੋਪ ਬਣ ਗਿਆ ਹੋਵੇ। ਸੋ ਇਸ ਕਰਕੇ ਜਾਤਾਂ ਪਾਤਾਂ, ਉੱਥੇ ਤਾਂ ਨਸਲੀ ਭੇਦਭਾਵ ਹੈ ਜਾਤਾਂ ਪਾਤਾਂ ਤੋਂ ਵੀ ਜਿਹੜਾ ਭੈੜਾ ਹੈ, ਰੰਗ ਦੇ ਆਧਾਰਿਤ। ਸੋ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਵੀ ਜਾਤਾਂ ਪਾਤਾਂ ਕੁਛ ਨਹੀਂ। ਇੱਥੇ ਜਿਹੜੀਆਂ ਮਾੜੇ ਮੋਟਾ ਕੋਈ ਚੱਲਦਾ ਹੈ ਨਾ ਜਾਤ ਪਾਤ ਦਾ, ਉਹ ਗੁਰੂ ਦੇ ਨੇ ਤਾਂ ਕੋਈ ਜਾਤ ਪਾਤ ਨਹੀਂ ਦਿਖਾਈ। ਗੁਰੂ ਜਦੋਂ ਖੰਡੇ ਬਾਟੇ ਦੀ ਪੌਲ ਛਕ ਕੇ ਇੱਕੋ ਬਾਟੇ 'ਚ ਅੰਮ੍ਰਿਤ ਛਕੀਦਾ ਨਾ, ਜਾਤ ਪਾਤ ਕਿੱਥੇ ਰਹਿੰਦੀ ਹੈ? ਪਰ ਜਦੋਂ ਆਪਾਂ ਖੰਡੇ ਬਾਟੇ ਦੀ ਪੌਲ ਨਹੀਂ ਛਕਣੀ, ਬਾਹਰ ਬੈਠੇ ਕਈ ਜਣਾ ਸਾਡੇ ਜਾਤ ਪਾਤ ਵਿਤਕਰਾ ਹੁੰਦਾ ਉਹ ਤਾਂ ਹੀ ਹੋਣਾ ਵੀ ਜਦੋਂ ਗੁਰੂ ਸਾਹਿਬ ਨੇ ਤੁਹਾਨੂੰ ਸਮਰੱਥ ਬਣਾਇਆ, ਗੁਰੂ ਸਾਹਿਬ ਨੇ ਤੁਹਾਨੂੰ ਬਰਾਬਰਤਾ ਦਿੱਤੀ ਹੈ, ਅਤੇ ਜੇ ਉਹ ਗੁਰੂ ਦੇ ਤੁਸੀਂ ਹੁਕਮ ਨਹੀਂ ਮੰਨਣਾ, ਫਿਰ ਜਾਤਾਂ ਪਾਤਾਂ ਤਾਂ ਹੋਣੀਆਂ ਹੀ। ਅੰਮ੍ਰਿਤਪਾਲ ਸਿੰਘ ਕੋਸ਼ਿਸ਼ ਕਰੇਗਾ ਕਿ ਜਿਹੜੇ ਪਾਸਟਰਾਂ ਦੇ ਹੱਥੇ ਚੜ੍ਹੇ ਨੇ ਜਾਂ ਡਿੱਕੇ ਚੜ੍ਹੇ ਨੇ, ਉਹਨਾਂ ਕੋਲ ਪਹੁੰਚਣ ਦੀ ਕੋਸ਼ਿਸ਼ ਕਰੇਗਾ ਕਿ ਵਾਪਸ ਆਪਣੇ ਧਰਮ ਦੇ ਵਿੱਚ ਮੁੜਿਆ ਆਉਣ, ਜਾਂ ਕੀ ਕੋਸ਼ਿਸ਼ਾਂ ਹੋਣੀਆਂ ਅੱਗੇ? ਦੇਖੋ, ਬਹੁਤ ਫੋਨ ਆ ਰਹੇ ਸਾਨੂੰ, ਅਤੇ ਉਹ ਥੋੜ੍ਹੇ ਇਸ ਗੱਲ ਦੇ ਉੱਤੇ ਪਛਤਾਵਾ ਵੀ ਕਰ ਰਹੇ ਵੀ ਅਸੀਂ ਵਰਗਲਾਏ ਗਏ ਸੀ। ਉਹਨਾਂ ਨੂੰ ਮੋੜ ਕੇ ਮਹਾਰਾਜ ਕੋਲੋਂ ਮਾਫੀ ਮੰਗ ਕੇ ਅਤੇ ਉਹ ਵਾਪਸ ਆਉਣਗੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਹੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਸਨ, ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁੱਖ ਸੇਵਾਦਾਰ। ਤਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ। ਤਾਂ ਅੱਗੇ ਜਿਹੜਾ ਆਉਣ ਵਾਲਾ ਸਮਾਂ ਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਪ੍ਰੋਗਰਾਮ ਮੁਲਾਕਾਤਾਂ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਇੰਡੋਜ਼ TV ਦੀ ਟੀਮ ਅੱਜ ਫੇਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਰੋਡੇ ਵਿਖੇ ਪਹੁੰਚੇ ਹਾਂ। ਤਾਂ ਸਾਡੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਨੇ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕਣ ਤੋਂ ਬਾਅਦ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਵਿਰਾਜੇ, ਕਿੱਦਾਂ ਦਾ ਮਹਿਸੂਸ ਕੀ ਕਰ ਰਹੇ ਹੋ? ਪਹਿਲਾਂ ਤਾਂ ਜਿਹੜੀ ਨੌਜਵਾਨੀ ਇੰਨੀ ਭਰ ਕੇ ਆਈ ਤੁਹਾਡੇ ਨਾਲ, ਕਾਫੀ ਨੌਜਵਾਨੀ ਨੇ ਅੰਮ੍ਰਿਤ ਛਕਿਆ, ਮਹਿਸੂਸ ਕੀ ਹੋ ਰਿਹਾ? ਦੇਖੋ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਉਹਨਾਂ ਆਪ ਬੁਲਾ ਕੇ ਸੇਵਾ ਲਈ ਹੈ ਅਤੇ ਉਹਨਾਂ ਨੇ ਸਾਡਾ ਸੀਸ ਚਰਨਾਂ 'ਚ ਪ੍ਰਵਾਨ ਕੀਤਾ, ਇਸ ਗੱਲ ਲਈ ਉਹਨਾਂ ਦੇ ਸਦਾ ਰਹਿਣੀ ਹੈ। ਸੋ ਮਹਿਸੂਸ ਤਾਂ ਇੱਕ ਨਵੇਂ ਜਨਮ ਵਾਂਗ ਹੁੰਦਾ। ਜਿਹੜੇ ਵੀ ਮਨੁੱਖ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਤਨੋਂ ਮਨੋਂ ਤੁਹਾਨੂੰ ਗੁਰੂ ਦੇ ਚਰਨਾਂ 'ਚ ਆਪਣਾ ਸੀਸ ਭੇਟ ਕੀਤਾ, ਉਹਦੇ ਲਈ ਤਾਂ ਅਹਿਸਾਸ ਜਿਹੜਾ ਵਾ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ।
ਸੰਗਤ ਕਾਫੀ ਆ ਰਹੀ ਹੈ ਮਿਲਣ ਦੇ ਲਈ। ਸੰਗਤ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਕਿ ਸਾਨੂੰ ਕੌਮ ਨੂੰ ਇੱਕ ਲੀਡਰ ਮਿਲਿਆ ਅਗਵਾਈ ਕਰਨ ਦੇ ਲਈ ਕਾਫੀ ਲੰਮੇ ਸਮੇਂ ਦੇ ਬਾਅਦ। ਜੇਕਰ ਅਸੀਂ 1966 ਦੀ ਗੱਲ ਕਰੀਏ, 1984 ਦੀ ਗੱਲ ਕਰੀਏ, ਤਾਂ ਸਿੱਖ ਕੌਮ ਹਮੇਸ਼ਾ ਉਹਨਾਂ ਦਾ ਬਾਰ ਸਹਿੰਦੀ ਰਹੀ ਹੈ, ਸੈਂਟਰ ਦੇ ਨਾਲ ਮੱਥਾ ਲਾਉਂਦੀ ਰਹੀ ਹੈ ਸਿੱਖ ਕੌਮ। ਤਾਂ ਸਿੱਖ ਕੌਮ ਨੂੰ ਬਣਦੇ ਅਧਿਕਾਰ ਨਹੀਂ ਮਿਲੇ। ਦੇਖੋ, ਸਿੱਖ 1849 'ਚ ਗੁਲਾਮ ਹੋਏ ਸੀ। ਉਸ ਤੋਂ ਬਾਅਦ ਸਿੱਖਾਂ ਨੂੰ ਕੋਈ ਆਜ਼ਾਦੀ ਨਹੀਂ ਮਿਲੀ। ਸਿਰਫ 1947 'ਚ ਪਾਵਰ ਜਿਹੜੀ ਉਹ ਟਰਾਂਸਫਰ ਹੋਈ ਹੈ, ਅੰਗਰੇਜ਼ਾਂ ਹੱਥੋਂ ਨਿਕਲ ਕੇ ਹਿੰਦੂ ਹਕੂਮਤ ਦੇ ਹੱਥ ਪਾਵਰ ਹੈਗੀ ਹੈ। ਸੋ ਉਹਨਾਂ ਨੇ ਸਿੱਖਾਂ ਨਾਲ ਉਹਨਾਂ ਨੂੰ ਵੀ ਭੈੜਾ ਵਤੀਰਾ ਕਰਨਾ ਸ਼ੁਰੂ ਕੀਤਾ ਜਿਹੜਾ ਅੰਗਰੇਜ਼ ਕਰਦੇ ਸੀ। ਪੰਜਾਬ ਨੂੰ ਬਸਤੀ ਵਾਂਗੂ ਟਰੀਟ ਕੀਤਾ ਜਾ ਰਿਹਾ। ਬਸਤੀਵਾਦ ਦਾ ਇੱਥੇ ਮਤਲਬ ਇੱਕ ਸੱਭਿਆਚਾਰ ਪੈਦਾ ਕੀਤਾ ਗਿਆ। ਪੰਜਾਬ ਦੇ ਰਿਸੋਰਸਸ ਦੀ ਜਿਹੜੀ ਆ ਉਹ ਲੁੱਟ ਕੀਤੀ ਜਾਂਦੀ ਹੈ। ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ ਵੱਖ-ਵੱਖ ਤਰੀਕਿਆਂ ਨਾਲ ਹੋ ਰਹੀ ਹੈ। ਪੰਜਾਬ ਦੇ ਵਿੱਚ ਨੌਜਵਾਨ ਇੱਥੋਂ ਮਾਸ ਮਾਈਗ੍ਰੇਸ਼ਨ ਪਲਾਨ ਕਰਕੇ ਇੱਥੋਂ ਵਿਦੇਸ਼ਾਂ 'ਚ ਵੱਸਣ ਨੂੰ ਮਜਬੂਰ ਹੋ ਗਏ ਆ। ਸੋ ਇਸ ਕਰਕੇ ਇਹ ਇੱਦਾਂ ਹੱਕ ਨਹੀਂ ਮਿਲਣੇ। ਕੌਮ ਨੂੰ ਲਾਮਬੰਦ ਹੋਣਾ ਪੈਣਾ, ਇਕੱਠੇ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕੌਮ ਨੂੰ ਸੰਘਰਸ਼ ਕਰਨਾ ਪੈਣਾ। ਤੁਸੀਂ ਕਿਹਾ ਕਿ ਜਿਹੜੇ ਪੰਜਾਬ ਦੀ ਨੌਜਵਾਨੀ ਆ ਇੱਥੋਂ ਪ੍ਰਵਾਸ ਕਰ ਰਹੀ ਆ, ਪਰ ਪੰਜਾਬ ਦੇ ਵਿੱਚ ਬਾਹਰਲੀਆਂ ਸਟੇਟਾਂ ਤੋਂ ਆ ਕੇ ਆਪਦਾ ਕੰਮ ਕਾਜ ਕਰ ਰਹੇ ਨੇ। ਕੀ ਪੰਜਾਬ ਦੀ ਨੌਜਵਾਨੀ ਨੂੰ ਇੱਥੇ ਕੰਮ ਨਹੀਂ ਦਿੰਦਾ ਜਾਂ ਭਵਿੱਖ ਨਹੀਂ ਦਿੰਦਾ? ਨਹੀਂ, ਇੱਕ ਤਾਂ ਸੈਂਸ ਆਫ ਸਿਕਿਉਰਿਟੀ ਹੁੰਦੀ ਹੈ ਵੀ ਇੱਥੇ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ ਹੈਗਾ ਨੌਜਵਾਨਾਂ ਨੂੰ। ਮਾਂ ਪਿਓ ਨੂੰ ਲੱਗਦਾ ਵੀ ਇੱਥੇ ਜਾਂ ਨਸ਼ਿਆਂ 'ਚ ਮਾਰੇ ਜਾਣਗੇ, ਜਾਂ ਕੋਈ ਗੈਂਗਸਟਰਾਂ ਦੇ ਚਲ ਜਾਣਗੇ, ਜਾਂ ਕੋਈ ਐਸੇ ਕਲਚਰ 'ਚ ਪੈਰ ਧਰ ਲੈਣਗੇ ਜਿੱਥੋਂ ਮੁੜਨਾ ਔਖਾ ਹੋ ਜਾਊਗਾ। ਸੋ ਇਸ ਕਰਕੇ ਮਾਂ ਪਿਓ ਬੱਚਿਆਂ ਨੂੰ ਬਾਹਰ ਘੱਲਣ 'ਚ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਆ। ਦੂਜੀ ਗੱਲ ਇਹ ਹੈ ਵੀ ਜਿਹੜਾ ਬਾਹਰ ਦਾ ਬੰਦਾ ਇੱਥੇ ਆਉਂਦਾ ਹੈ, ਉਹਦਾ ਲਿਵਿੰਗ ਸਟੈਂਡਰਡ ਅਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਲਿਵਿੰਗ ਸਟੈਂਡਰਡ 'ਚ ਬੜਾ ਫਰਕ ਹੈ। ਉਹ ਬਾਹਰੋਂ ਆਣ ਕੇ 100 ਰੁਪਏ ਦਿਹਾੜੀ 'ਤੇ ਵੀ ਕੰਮ ਕਰ ਸਕਦਾ। ਪੰਜਾਬ ਦਾ ਇੱਕ ਨੌਜਵਾਨ ਜਿਹੜਾ ਹੈ ਉਹ 100 ਰੁਪਏ 'ਤੇ ਕੰਮ ਨਹੀਂ ਕਰ ਸਕਦਾ। ਸੋ ਇਹ ਹਕੂਮਤ ਨੂੰ ਇੱਕ ਮਿਨੀਮਮ ਵੇਜ ਤੈਅ ਕਰਨੀ ਚਾਹੀਦੀ ਹੈ। ਅਤੇ ਬਾਹਰੋਂ ਤਾਂ ਪਹਿਲੀ ਗੱਲ ਬੰਦਿਆਂ ਨੂੰ ਮੰਗਾਓ, ਕਿਉਂਕਿ ਜਦੋਂ ਇਹਨਾਂ ਫੈਕਟਰੀਆਂ ਭਰ ਰਹੀਆਂ ਬਾਹਰ ਦੇ ਮਜ਼ਦੂਰਾਂ ਨਾਲ, ਅਤੇ ਪੰਜਾਬੀ ਉੱਥੇ ਕੰਮ ਕੀ ਕਰੇਗਾ? ਪੰਜਾਬੀ ਦੇ ਬਹੁਤੇ ਸਿਕਿਉਰਿਟੀ ਗਾਰਡ ਰੱਖੇ ਹੋਏ ਨੇ। ਹੋਰ ਕੋਈ ਹਾਈ ਪੋਸਟ 'ਤੇ ਮੈਨੇਜਰ ਤੋਂ ਲੈ ਕੇ ਥੱਲੇ ਤੱਕ ਸਾਰੇ ਬੰਦੇ ਬਾਹਰੋਂ ਆਉਂਦੀ ਹੈ, ਲੇਬਰ ਅਤੇ ਮੈਨੇਜਮੈਂਟ ਵੀ। ਸੋ ਇਹ ਜਿਹੜੀ ਕੱਲ੍ਹ ਮਤਾ ਵੀ ਪਾਇਆ ਵੀ 95% ਕੋਟਾ ਹੋਣਾ ਚਾਹੀਦਾ ਹੈ। ਅਤੇ ਜੇ ਫਰਜ਼ ਕਰੋ ਕੋਟਾ ਪੂਰਾ ਨਹੀਂ ਹੁੰਦਾ ਤਾਂ ਸਰਕਾਰ ਡਾਟਾ ਪੇਸ਼ ਕਰੇ 95% ਸਾਨੂੰ ਬੰਦੇ ਪੰਜਾਬ 'ਚੋਂ ਨਹੀਂ ਮਿਲਦੇ, ਅਸੀਂ ਪ੍ਰੋਵਾਈਡ ਕਰਾ ਦਿਆਂਗੇ। ਸੋ ਇਹ ਸਰਕਾਰਾਂ ਦੀ ਪਾਲਿਸੀ ਦੇ ਤਹਿਤ ਇੱਥੇ ਲੋਕਾਂ ਨੂੰ ਵਸਾਇਆ ਜਾ ਰਿਹਾ ਲਿਆ ਕੇ। ਹਮੇਸ਼ਾ ਸਰਕਾਰਾਂ ਦੀ ਨਿਗਾਹ ਦੇ ਵਿੱਚ ਪੰਜਾਬ ਦੇ ਪੁੱਤ ਜਾਂ ਪੰਜਾਬ ਹੀ ਕਿਉਂ ਰੜਕਦਾ? ਕਿਉਂਕਿ ਪੰਜਾਬ ਹਿੰਦੁਸਤਾਨ ਦੀ ਇੱਕ ਬੋਲੀ, ਇੱਕ ਧਰਮ, ਇੱਕ ਸੱਭਿਆਚਾਰ ਦੀ ਨੀਤੀ ਦੇ ਉਲਟ ਖੜਦਾ ਆ ਰਿਹਾ ਅਤੇ ਖੜਦਾ ਰਹੇਗਾ। ਸਾਡੀ ਬੋਲੀ ਵੱਖ ਹੈ, ਸਾਡਾ ਧਰਮ ਵੱਖ ਹੈ, ਸਾਡਾ ਸੱਭਿਆਚਾਰ ਵੱਖ ਹੈ। ਜਿਹੜੀ 5 ਦਰਿਆਵਾਂ ਦੀ ਇਹ ਧਰਤੀ ਹੈ, ਇਹਨੇ ਹਮੇਸ਼ਾ ਜ਼ੁਲਮ ਨੂੰ ਟੱਕਰ ਦਿੱਤੀ, ਇਹ ਦਿੰਦੇ ਰਹੂਗੀ। ਇਸੇ ਕਰਕੇ ਰੜਕਦਾ ਪੰਜਾਬ। ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ, ਪੰਜਾਬ ਦੇ ਪਾਣੀ ਹਮੇਸ਼ਾ ਲੁੱਟੇ ਗਏ ਨੇ, ਪੰਜਾਬ ਨੂੰ ਹਮੇਸ਼ਾ ਕੁੱਟਿਆ ਗਿਆ ਗਾ। ਜੇਕਰ ਅਸੀਂ ਵੰਡ ਤੋਂ ਬਾਅਦ ਪੰਜਾਬ ਦੀ ਗੱਲ ਕਰੀਏ ਤਾਂ ਕੋਈ ਦੇਸ਼ ਨਹੀਂ ਵੰਡਿਆ ਗਿਆ, ਇਕੱਲਾ ਪੰਜਾਬ ਹੀ ਕਿਉਂ ਵੰਡਿਆ ਗਿਆ? ਕਿਉਂਕਿ ਜਿਹੜਾ ਪੰਜਾਬ ਦੀ ਵੰਡ ਕਰਕੇ ਸਿੱਖਾਂ ਨੂੰ ਕਮਜ਼ੋਰ ਕੀਤਾ ਗਿਆ ਵੀ ਖਾਲਸਾ ਰਾਜ ਮੁੜ ਕੇ ਛੇਤੀ ਨਾ ਆ ਸਕੇ। ਕਿਉਂਕਿ ਖਾਲਸੇ ਰਾਜ ਦੇ ਵਿੱਚ ਜਿਹੜਾ ਬ੍ਰਾਹਮਣ ਦੀ ਜਿਹੜੀ ਜਾਤ ਪਾਤ ਵਰਨ ਵੰਡ ਹੈ, ਜਿਹੜਾ ਵਿਪਰ ਦਾ ਸੰਸਕਾਰ ਹੈ, ਉਹ ਚੱਲ ਨਹੀਂ ਸਕਦਾ। ਸੋ ਇਹ ਹਕੂਮਤ ਅੰਗਰੇਜ਼ਾਂ ਨੇ ਵੀ ਅਤੇ ਇਹਨਾਂ ਹਿੰਦੁਸਤਾਨ ਦੇ ਲੀਡਰਾਂ ਨੇ ਮੌਕੇ ਦੇ ਉੱਤੇ ਵੰਡ ਹੀ ਇਸ ਤਰੀਕੇ ਨਾਲ ਕੀਤੀ ਵੀ ਪੰਜਾਬ ਦੇ ਸਿੱਖਾਂ ਨੂੰ ਆਰਥਿਕ ਪੱਖੋਂ, ਧਾਰਮਿਕ ਪੱਖੋਂ ਕਮਜ਼ੋਰ ਕੀਤਾ ਜਾ ਸਕੇ। ਤੁਸੀਂ ਪੰਜਾਬ ਦੇ ਸਿੱਖਾਂ ਦੀ ਗੱਲ ਕਰ ਰਹੇ ਹੋ। ਪੰਜਾਬ ਦੇ ਸਿੱਖਾਂ ਦੇ ਵਿੱਚ ਖੁਦ ਦੇ ਵਿੱਚ ਜਾਤਾਂ ਪਾਤਾਂ ਪਾਈਆਂ ਗਈਆਂ ਨੇ। ਕਿਤੇ ਸਿਵਿਆਂ ਦੀ ਲੜਾਈ ਹੋ ਜਾਂਦੀ ਹੈ ਜਾਤਾਂ ਪਿੱਛੇ, ਕਦੇ ਗੁਰਦੁਆਰਿਆਂ ਦੀ ਲੜਾਈ ਹੋ ਜਾਂਦੀ ਹੈ। ਅਸੀਂ ਕੱਲ੍ਹ ਵੀ ਮਤੇ ਦੇ ਰੂਪ 'ਚ ਕਹਿ ਰਹੇ ਹਾਂ। ਵੈਸੇ ਅਸੀਂ ਗੱਲ ਕੀਤੀ ਸਟੇਜ ਤੋਂ ਵੀ ਜਾਤਾਂ ਦੀ ਲੜਾਈ ਖਤਮ ਕਰਨੀ ਚਾਹੀਦੀ ਹੈ। ਬੇਸ਼ੱਕ ਇਹ ਹਿੰਦੁਸਤਾਨ ਦੀ ਹਕੂਮਤ ਦੀ ਸਾਜ਼ਿਸ਼ ਤਹਿਤ ਹੀ ਸਾਰਾ ਕੁਝ ਹੋ ਰਿਹਾ। ਸਿੱਖੀ 'ਚ ਕੋਈ ਜਾਤ ਪਾਤ ਨਹੀਂ ਹੈਗੀ। ਜਿਹੜਾ ਜਾਤ ਪਾਤ ਕਰਦਾ ਹੈ ਹਕੂਮਤ ਉਹਨੂੰ ਸਗੋਂ ਉਹਦੀ ਰਾਖੀ ਕਰਦੀ ਹੈ। ਜੇ ਸਿੱਖ ਕਿਸੇ ਦਾ ਵਿਰੋਧ ਕਰਦੇ ਨੇ, ਡੇਰੇਦਾਰ ਦਾ, ਡੰਮੀ ਦਾ, ਜਿਹੜਾ ਜਾਤ ਦੇ ਉੱਤੇ ਚੱਲਦਾ, ਜਾਤ ਪਾਤ ਨੂੰ ਜਿਹੜਾ ਪ੍ਰਮੁੱਖ ਕਰਦਾ, ਹਕੂਮਤ ਉਹਨੂੰ ਸਿਕਿਉਰਿਟੀ ਵੀ ਦਿੰਦੀ, ਸਾਰਾ ਕੁਝ ਕਰਦੀ ਹੈ। ਸੋ ਜਿੰਨਾ ਚਿਰ ਰਾਜ ਨਹੀਂ ਹੁੰਦਾ ਉਹਨਾਂ ਚਿਰ ਚੱਲਦਾ ਰਹਿਣਾ ਹੈ। ਪਰ ਪੰਜਾਬ ਦੇ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਦੂਜੀਆਂ ਸਟੇਟਾਂ ਨਾਲੋਂ ਬੜਾ ਫਰਕ ਹੈ। ਜਿਹੜਾ ਨੈਸ਼ਨਲ ਡਾਟਾ ਹੈ ਕ੍ਰਾਈਮ ਦਾ, ਕ੍ਰਾਈਮ ਅਗੇਂਸਟ ਜਿਹੜਾ ਸ਼ਡਿਊਲ ਕਾਸਟ ਦੇ ਵਿੱਚ, ਉਹਦੇ ਵਿੱਚ ਵੀ ਪੰਜਾਬ ਸਭ ਤੋਂ ਥੱਲੇ ਆ। ਸਭ ਤੋਂ ਘੱਟ ਕ੍ਰਾਈਮ ਹੁੰਦੇ ਆ, ਪਰ ਉਹ ਵੀ ਨਹੀਂ ਹੋਣੇ ਚਾਹੀਦੇ। ਜਾਤੀ ਵਿਤਕਰਾ ਖਤਮ ਹੋਣਾ ਚਾਹੀਦਾ। ਗੁਰਸਿੱਖਾਂ ਨੂੰ ਇੱਕ ਦੂਜੇ ਦੇ ਭਰਾ ਬਣ ਕੇ ਰਹਿਣਾ ਚਾਹੀਦਾ। ਤੁਸੀਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਖਤਮ ਹੋਣਾ ਚਾਹੀਦਾ, ਪਰ ਪਿਛਲੇ ਦਿਨ ਹੀ ਕਾਫੀ ਗੈਂਗਵਾਰ ਆ ਜਿਹੜੀ ਉਹ ਦੇਖਣ ਨੂੰ ਮਿਲੀ ਆ। ਪੰਜਾਬ ਦੇ ਪੁੱਤ ਸੀ ਜਿਹੜੇ ਇੱਕ ਦੂਜੇ ਨੂੰ ਮਾਰਨ ਤੱਕ ਮਜਬੂਰ ਹੋ ਗਏ ਨੇ। ਇਹ ਬਹੁਤ ਮਾੜੀ ਗੱਲ ਹੈ ਵੀ ਨੌਜਵਾਨਾਂ ਦੇ ਕੋਲ ਕੋਈ ਕੰਮ ਕਰ ਨਹੀਂ ਰਿਹਾ। ਸਰਕਾਰਾਂ ਨੇ ਝੂਠੇ ਪਰਚੇ ਪਾ ਕੇ ਨੌਜਵਾਨ ਕਈਆਂ ਨੂੰ ਮਜਬੂਰ ਕਰ ਦਿੱਤਾ ਇਹਨਾਂ ਰਾਹਾਂ 'ਤੇ ਤੁਰਨ ਵਾਸਤੇ, ਅਤੇ ਫਿਰ ਆਪ ਹੀ ਉਹਨਾਂ ਦਾ ਜਿਹੜਾ ਵਾ ਉਹ ਝੂਠੇ ਮੁਕਾਬਲੇ ਬਣਾ ਕੇ ਤੇ ਉਹਨਾਂ ਨੂੰ ਮਾਰ ਦਿੱਤਾ। ਉਹਨਾਂ ਕੋਲੋਂ ਰਾਜਸੀ ਲਾਭ ਲੈਣ ਲਈ ਕਦੀ ਕਿਸੇ ਨੌਜਵਾਨ ਦਾ ਕਤਲ ਕਰਾਤਾ, ਕਦੀ ਕਿਸੇ ਲੀਡਰ ਦਾ ਕਤਲ ਕਰਾਤਾ। ਸੋ ਇਹ ਜਿਹੜਾ ਔਰਗਨਾਈਜ਼ਡ ਕ੍ਰਾਈਮ ਦਾ ਨੈਟਵਰਕ ਚੱਲ ਰਿਹਾ ਉਹ ਸਰਕਾਰਾਂ ਦੀ ਸ਼ਹਿ 'ਤੇ ਚੱਲ ਰਿਹਾ। ਉਹਨਾਂ ਨੂੰ ਪਤਾ ਹੁੰਦਾ ਜੇਲ੍ਹਾਂ ਦੇ ਵਿੱਚ ਜੈਮਰ ਨਹੀਂ ਲੱਗੇ ਹੋਏ, ਜੇਲ੍ਹਾਂ ਦੇ ਵਿੱਚੋਂ ਸਾਰਾ ਕੁਝ ਓਪਰੇਟ ਕੀਤਾ ਜਾ ਰਿਹਾ।
ਸੋ ਉਹ ਹਕੂਮਤ ਨੂੰ ਪਤਾ ਹੈ ਕਿੱਥੇ ਕੀ ਚੱਲ ਰਿਹਾ, ਜੇ ਬੰਦ ਕਰਨਾ ਚਾਹੇ ਤਾਂ ਕਰ ਸਕਦੀ, ਉਹ ਜਾਣਬੁੱਝ ਕੇ ਨਹੀਂ ਕਰਦੀ। ਜਿਹੜੀ ਕਲਾਕਾਰੀ ਦੇ ਵੀ ਕੁਛ ਨਾ ਕੁਛ ਅੰਸ਼ ਮੰਨਦੇ ਹੋ ਜਿਹੜੀ ਹਥਿਆਰਾਂ ਨੂੰ ਪ੍ਰਮੋਟ ਕਰ ਰਹੀ ਹੈ ਕਲਾਕਾਰੀ? ਨਹੀਂ, ਮੈਂ ਇੱਦਾਂ ਨਹੀਂ ਮੰਨਦਾ। ਹਥਿਆਰਾਂ ਦਾ ਪੰਜਾਬ ਦੀ ਇੱਕ ਹਥਿਆਰਾਂ ਨਾਲ ਫੈਸੀਨੇਸ਼ਨ ਰਹੀ ਹੈ ਸ਼ੁਰੂ ਤੋਂ, ਉਹ ਰਹਿਣੀ ਹੈ। ਮਹਾਰਾਜ ਦਾ ਵੀ ਬਚਨ ਹੈ ਸ਼ਸਤਰਾਂ ਬਾਰੇ, ਸ਼ਸਤਰ ਸਾਡੇ ਪੀਰ ਹੈ, ਉਹ ਕੋਈ ਮਾੜੀ ਗੱਲ ਨਹੀਂ। ਪੰਜਾਬ 'ਚ ਗਨ ਪੋਜੈਸ਼ਨ ਦਾ ਬੜਾ ਰੌਲਾ ਪੈ ਜਾਂਦਾ ਵੀ ਪੰਜਾਬ 'ਚ ਸਭ ਤੋਂ ਵੱਧ ਗਨ ਪੋਜੈਸ਼ਨ ਹੈ। ਪੰਜਾਬ 'ਚ ਗਨ ਬੇਸਡ ਕ੍ਰਾਈਮ ਘੱਟ ਆ ਬਹੁਤ, ਯੂਪੀ ਬਿਹਾਰ ਦੂਜੀਆਂ ਸਟੇਟਾਂ ਨੂੰ ਬਹੁਤ ਜ਼ਿਆਦਾ ਘੱਟ ਆ। ਗਨ ਪੋਜੈਸ਼ਨ ਹੋਣ ਦਾ ਅਰਥ ਇਹ ਨਹੀਂ ਹੁੰਦਾ ਵੀ ਗਨ ਵਾਇਲੈਂਸ ਜ਼ਿਆਦਾ ਹੈ। ਸੋ ਇਹ ਨੈਰੇਟਿਵ ਲੈਫਟ ਖੜਾ ਕਰ ਰਿਹਾ ਵੀ ਪੰਜਾਬ 'ਚ ਗਨ ਵਾਇਲੈਂਸ ਬਹੁਤ ਹੈ, ਇਹ ਝੂਠਾ ਨੈਰੇਟਿਵ ਹੈ। ਗੈਂਗਵਾਰ ਵੀ ਪੰਜਾਬ ਨਾਲੋਂ ਬਾਹਰ ਰਾਜਸਥਾਨ, ਯੂਪੀ, ਹਰਿਆਣਾ ਇਹਨਾਂ ਜ਼ਿਲ੍ਹਿਆਂ 'ਚ ਜ਼ਿਆਦਾ ਹੈ। ਉਹ ਪਰ ਪੰਜਾਬ ਦੀ ਗੱਲ ਨੂੰ ਜ਼ਿਆਦਾ ਹਾਈਲਾਈਟ ਕਰਕੇ ਪੰਜਾਬ ਨੂੰ ਡੀਫੇਮ ਕਰਦੇ ਆ ਵੀ ਲੋਕਾਂ ਦੇ ਵਿੱਚ ਇਹ ਬਣਾਈ ਜਾਵੇ ਗੱਲ ਵੀ ਪੰਜਾਬ ਦੇ ਵਿੱਚ ਬਹੁਤ ਕੁਛ ਜੀ ਇਹੋ ਜਿਹਾ ਕ੍ਰਾਈਮ ਹੋ ਰਿਹਾ। 80 ਵਿੱਚ ਵੀ ਇੱਦਾਂ ਹੀ ਕੀਤਾ ਗਿਆ ਸੀ। ਸੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਵੀ ਜੋ ਕਲਾਕਾਰ ਕਰਦੇ ਨੇ ਉਹਨਾਂ ਨੂੰ ਹਥਿਆਰ ਜਿਹੜੇ ਹਥਿਆਰਾਂ ਪ੍ਰਤੀ ਗਾਣੇ ਗਾਉਣੇ ਮਾੜੀ ਗੱਲ ਨਹੀਂ, ਪਰ ਬਸ਼ਰਤੇ ਵੀ ਉਹਨਾਂ ਨੂੰ ਫੁਕਰਪੁਣੇ 'ਚ ਨਾ ਦਿਖਾਇਆ ਜਾਵੇ, ਹਥਿਆਰਾਂ ਦਾ ਅਸਲ ਰੂਪ ਲੋਕਾਂ ਸਾਹਮਣੇ ਰੱਖਿਆ ਜਾਵੇ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬੀ ਬੋਲੀ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ, ਧਾਰਮਿਕ ਗ੍ਰੰਥਾਂ ਨੂੰ ਗਲੀਆਂ ਨਾਲੀਆਂ ਦੇ ਵਿੱਚ ਰੋਲਿਆ ਗਿਆ। ਦੇਖੋ, ਸਰਕਾਰ ਨੇ ਇੱਕ ਸਾਜ਼ਿਸ਼ ਤਹਿਤ ਸਿੱਖਾਂ ਦਾ ਪ੍ਰੇਮ ਗੁਰੂ ਨਾਲ ਤੋੜਨ ਲਈ ਬਾਰ-ਬਾਰ ਬੇਅਦਬੀਆਂ ਕੀਤੀਆਂ, ਵੀ ਸਿੱਖਾਂ ਨੂੰ ਇਹ ਗੱਲ ਆਮ ਲੱਗਣ ਲੱਗ ਪਏ। ਉਹਦਾ ਅਸਰ ਵੀ ਹੋਇਆ। ਸਿੱਖਾਂ ਨੂੰ ਸਮਝਣਾ ਚਾਹੀਦਾ ਵੀ ਬੇਅਦਬੀ ਤੋਂ ਵੱਡਾ ਜੁਰਮ ਸਿੱਖਾਂ ਦੇ ਨਾਲ ਕੋਈ ਨਹੀਂ ਹੋ ਸਕਦਾ। ਜਦੋਂ ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਣ ਲੱਗ ਜਾਂਦੀ ਹੈ, ਉਸ ਤੋਂ ਉੱਤੇ ਕੁਛ ਨਹੀਂ ਹੈਗਾ। ਸੋ ਸਾਨੂੰ ਲਾਮਬੰਦ ਹੋ ਕੇ ਬੇਅਦਬੀ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਵਿੱਢ ਕੇ ਕੋਈ ਐਸਾ ਕਾਨੂੰਨ ਖੜਾ ਕਰਨਾ ਚਾਹੀਦਾ ਵੀ ਬੇਅਦਬੀ ਕਰਨ ਵਾਲੇ ਬੰਦੇ ਨੂੰ ਘੱਟੋ ਘੱਟ ਫਾਂਸੀ ਸਜ਼ਾ ਹੋਵੇ। ਜੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਸੱਤਾਧਾਰੀ ਸਰਕਾਰ ਕਹਿੰਦੀ ਰਹੀ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਫੈਸਲਾ ਕਰ ਦਾਂਗੇ, ਬਦਲਾਅ ਦੀ ਨੀਤੀ ਸ਼ੁਰੂ ਹੋਊਗੀ। ਪੰਜਾਬ ਦੇ ਪੁੱਤਾਂ ਨੇ ਉਸ ਸਰਕਾਰ ਨੂੰ ਚੁਣ ਕੇ ਇਹਦੇ ਵਿਧਾਨ ਸਭਾ ਦੇ ਵਿੱਚ ਭੇਜਿਆ। ਪੰਜਾਬ ਦੀ ਜਿਹੜੀ ਅਗਵਾਈ ਆ ਉਸ ਸਰਕਾਰ ਦੇ ਅੰਡਰ ਹੱਥ ਦਿੱਤੀ ਹੈ। ਦੇਖੋ, ਸਰਕਾਰ ਜਦੋਂ ਦੀ ਆਈ ਹੈ ਕੁਝ ਅੱਜ ਦਾ ਕੰਮ ਤਾਂ ਕਰ ਨਹੀਂ ਰਹੀ। ਕਦੀ ਇਹ ਸਿਕਿਉਰਟੀਆਂ ਵਾਪਸ ਲੈ ਕੇ ਲਿਸਟਾਂ ਜਨਤਕ ਕਰ ਦਿੰਦੇ ਨੇ ਇਹਨਾਂ ਦੇ ਕੋਈ ਪੱਤਰਕਾਰ, ਉਹ ਫਿਰ ਲਿਸਟਾਂ ਜਦੋਂ ਜਨਤਕ ਹੋ ਜਾਂਦੀਆਂ ਨੇ ਨੌਜਵਾਨਾਂ ਦਾ ਕਤਲ ਹੋ ਜਾਂਦਾ, ਫਿਰ ਇਹ ਚੁੱਪ ਚਪੀਤੇ ਨਾ ਕੋਈ ਇਨਸਾਫ ਮਿਲਦਾ ਹੈ, ਨਾ ਕੁਛ ਗੱਲਬਾਤ ਹੁੰਦੀ ਹੈ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਿਹੜਾ ਪੰਜਾਬ ਦੀ ਇਹ ਸਰਕਾਰ ਹੈ, ਇਹ ਅਸਲ 'ਚ ਜਿਹੜੇ ਰਾਹ 'ਤੇ ਤੁਰੀ ਹੈ, ਇਹ ਬੇਅੰਤੀ ਦੀ ਸਰਕਾਰ ਬਣੂਗੀ ਛੇਤੀ, ਕਿਉਂਕਿ ਇਹਨਾਂ ਨੇ ਇੱਕ ਤਹਈਆ ਕਰ ਲਿਆ ਵੀ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਹੈ। ਸਿੱਖਾਂ ਦੇ ਉੱਤੇ ਜਿਹੜੇ ਰੋਜ਼-ਬਰਾ ਹਮਲੇ ਹੋ ਰਹੇ ਆ, ਇਹ ਸਾਰਾ ਸਰਕਾਰ ਦਾ ਹੀ ਹੱਥ ਹੈ ਇਹਦੇ ਵਿੱਚ। ਚੈਨਲਾਂ ਦੇ ਉੱਪਰ ਕਾਫੀ ਚਰਚਾ ਬਣੀ ਹੋਈ ਹੈ ਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਪੰਜਾਬ ਦੀ ਗੱਲ ਕਰ ਰਿਹਾ, ਪੰਜਾਬ ਦੀ ਜਿਹੜੀ ਵੱਖਰੀ ਇੱਕ ਸਟੇਟ ਆ ਉਸ ਨੂੰ ਬਣਾਉਣ ਦੀ ਗੱਲ ਕਰ ਰਿਹਾ, ਵੱਖਰਾ ਰਾਜ ਦੀ ਗੱਲ ਕਰ ਰਿਹਾ ਅੰਮ੍ਰਿਤਪਾਲ ਸਿੰਘ। ਚੈਨਲਾਂ ਦੇ ਉੱਪਰ ਕੱਲ੍ਹ ਦੀ ਕਾਫੀ ਚਰਚਾ ਬਣੀ ਹੋਈ ਹੈ, ਕੀ ਇਹ ਸੱਚ ਹੈ? ਇਹਦੇ 'ਚ ਗੁਨਾਹ ਵਾਲੀ ਕਿਹੜੀ ਗੱਲ ਹੈ? ਲੋਕਤੰਤਰ ਦਾ ਪਹਿਲਾ ਰਾਈਟ ਹੈ, ਪਹਿਲਾ ਜਿਹੜਾ ਅਧਿਕਾਰ ਹੈ ਲੋਕਤੰਤਰ 'ਚ ਲੋਕਾਂ ਦਾ ਸੈਲਫ ਡਿਟਰਮੀਨੇਸ਼ਨ ਹੈ, ਵੀ ਸਵੈ ਪਛਾਣ, ਸਵੈ ਚੋਣ ਦਾ। ਸੋ ਜੇ ਸਿੱਖ ਇਹ ਚਾਹੁੰਦੇ ਨੇ ਵੀ ਸਾਡਾ ਰਾਜ ਵੱਖਰਾ ਹੋਵੇ, ਇਹ ਗੁਨਾਹ ਕਿਵੇਂ ਹੋ ਗਿਆ? ਦੁਨੀਆ ਭਰ ਦੇ ਵਿੱਚ ਇਹ ਗੁਨਾਹ ਨਹੀਂ ਮੰਨਿਆ ਗਿਆ। ਕੈਨੇਡਾ 'ਚ ਕਿਊਬਿਕ ਅੱਡ ਹੋਣਾ ਚਾਹੁੰਦਾ, ਉੱਥੇ ਰੈਫਰੈਂਡਮ ਹੋ ਜਾਂਦਾ, ਸਾਰਾ ਕੁਝ ਹੋ ਜਾਂਦਾ। ਸੋ ਇਸ ਗੱਲ ਲਈ ਜੇ ਕੋਈ ਸਿੱਖ, ਸੁਪਰੀਮ ਕੋਰਟ ਦਾ ਮੈਂਡੇਟ ਹੈ ਵੀ ਖਾਲਿਸਤਾਨ ਦੀ ਪੀਸਫੁਲੀ ਗੱਲ ਕਰਨਾ ਕੋਈ ਗੁਨਾਹ ਵਾਲੀ ਗੱਲ ਨਹੀਂ। ਸਰਕਾਰ ਨੂੰ ਚਾਹੀਦਾ ਵੀ ਐਵੇਂ ਬੇਦੋਸ਼ੀ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਸਿਰੇ 'ਚ ਫੜਨਾ, ਉਹਨਾਂ ਨੂੰ ਕੈਦ ਕਰਕੇ ਰੱਖਣਾ, ਇਹ ਸਰਕਾਰਾਂ ਵਾਸਤੇ ਜ਼ਬਰ ਦੀ ਗੱਲ ਹੈ। ਇਹ ਇੱਦਾਂ ਕੌਮਾਂ ਹਟਦੀਆਂ ਨਹੀਂ ਹੁੰਦੀਆਂ। ਜੇ ਤੁਸੀਂ ਵਾਕਿਆ ਹੀ ਸਿੱਖਾਂ ਨੂੰ ਹੱਕ ਦਿੱਤੇ ਹੁੰਦੇ ਕਿਸੇ ਮੌਕੇ ਦੇ ਉੱਤੇ, ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਹੁਣ ਤੇ ਪਿੱਛੇ ਮੁੜਨ ਦਾ ਗੁਨਾਹ ਹੀ ਨਹੀਂ ਹੈਗਾ। ਤੁਸੀਂ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ, ਉਹ ਨਹੀਂ ਰੱਖੀ ਗਈ ਹੈ, ਅਤੇ ਮਹਿਲ ਸਿਰਜਣਾ ਮਾਲਕ ਨੇ ਸਿਰਜਣਾ, ਆਪੇ ਹੋ ਜਾਣਾ। ਜੇਕਰ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੀ ਸਿਰਮੌਰ ਸੰਸਥਾ ਹੋਣ ਵਾਲੀ ਸ਼੍ਰੋਮਣੀ ਕਮੇਟੀ ਤੋਂ ਕੀ ਆਸ ਰੱਖਦੇ ਹੋ? ਦੇਖੋ, ਉਹਨਾਂ ਕੋਲ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਅਕਾਲ ਤਖਤ ਸਾਹਿਬ ਜਿਹੜੇ ਨੇ ਉਹਦੇ ਅਧੀਨ ਉਹਨਾਂ ਨੂੰ ਚੱਲਣਾ ਚਾਹੀਦਾ, ਅਤੇ ਸਿੱਖ ਪੰਥ ਦੇ ਮਸਲਿਆਂ ਦੇ ਉੱਤੇ ਕੰਮ ਕਰਨਾ ਚਾਹੀਦਾ। ਜਿਹੜਾ ਕੋਈ ਚੰਗਾ ਕੰਮ ਕਰਦੇ ਅਸੀਂ ਉਹਨੂੰ ਐਪਰੀਸ਼ੀਏਟ ਕਰਾਂਗੇ, ਪਰ ਜਿਹੜੇ ਕੰਮ ਉਹ ਚੰਗੇ ਨਹੀਂ ਕਰਦੇ ਉੱਥੇ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਕਰਨਾ ਸਾਡਾ ਹੱਕ ਬਣਦਾ। ਅਤੇ ਉਹਨਾਂ ਨੂੰ ਚਾਹੀਦਾ ਵੀ ਉਹ ਪੰਥ ਨੂੰ ਪੰਥਕ ਆਜ਼ਾਦੀ ਵਾਸਤੇ ਨੌਜਵਾਨਾਂ ਦੇ ਹੱਕ 'ਚ ਖੜ੍ਹਨ, ਅਤੇ ਜਿਹੜੇ ਵੀ ਕਿਸੇ ਪਰਿਵਾਰਾਂ ਦੇ ਅਧੀਨ ਉਹਨਾਂ ਨੂੰ ਚੱਲਣਾ ਪੈ ਰਿਹਾ ਉਹ ਤੋਂ ਆਪਣੇ ਆਪ ਨੂੰ ਆਜ਼ਾਦ ਦਿਵਾਉਣ। ਉਹਨਾਂ ਦੇ ਮੈਂਬਰ ਜਿਹੜੇ ਨੇ ਸਾਹਿਬਾਨ, ਜਿਹੜੇ ਉਹਨਾਂ ਦੇ ਵਰਕਰ ਨੇ, ਜਿਹੜੇ ਸੇਵਾਦਾਰ ਨੇ SGPC ਦੇ, ਉਹ ਚੰਗੇ ਨੇ, ਪਰ ਉਹਨਾਂ ਦੇ ਉੱਤੇ ਜਦੋਂ ਮੈਨੇਜਮੈਂਟ ਮਾੜੀ ਹੋ ਜਾਂਦੀ ਹੈ ਅਤੇ ਉਹਦੇ ਨਾਲ ਇਹ ਆ ਵੀ ਉਹ ਵੀ ਕੁਛ ਨਹੀਂ ਕਰ ਪਾਉਂਦੇ। ਸੋ ਉਹਨਾਂ ਨੂੰ ਚਾਹੀਦਾ ਵੀ ਆਪਣੇ ਆਪ ਸੁਧਾਰ ਲੈਣ, ਜਿਹੜੀਆਂ ਕਮੀਆਂ ਉਹਨਾਂ ਨੂੰ ਛੇਤੀ ਦੂਰ ਕਰ ਲੈਣ। ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਨੇ, ਉਹਨਾਂ ਦੇ ਉੱਪਰ ਵੀ ਵੱਡੇ ਹਮਲੇ ਹੋ ਰਹੇ ਨੇ ਜਿਹੜੇ ਵਿੱਦਿਅਕ ਅਦਾਰੇ ਨੇ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਜਿਹੜੀ ਪੰਜਾਬ ਦੀ ਅਸਲੀ ਪੜ੍ਹਾਈ ਆ ਉਹ ਖਤਮ ਕਰੀ ਜਾ ਰਹੀ ਹੈ। ਅਸਲ 'ਚ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਵਿੱਚ ਅੰਮ੍ਰਿਤਧਾਰੀ ਨਾ ਤਾਂ ਟੀਚਰ ਨੇ, ਨਾ ਪ੍ਰਿੰਸੀਪਲ ਨੇ, ਨਾ VC ਨੇ, ਨਾ ਕੁਛ ਹੈ। ਹਸਪਤਾਲਾਂ ਦਾ ਵੀ ਇਹੋ ਹਾਲ ਹੈ। ਸ਼੍ਰੋਮਣੀ ਕਮੇਟੀ ਨੂੰ ਇਹ ਕਾਇਦਾ ਘੜਨਾ ਚਾਹੀਦਾ ਹੈ ਵੀ ਘੱਟੋ ਘੱਟ ਸਿੱਖਾਂ ਦੇ ਬਣਾਏ ਹੋਏ ਵਿੱਦਿਅਕ ਅਦਾਰੇ ਜਿਹੜੇ ਨੇ, ਹਸਪਤਾਲ ਨੇ, ਉਹਨਾਂ 'ਚ ਅੰਮ੍ਰਿਤਧਾਰੀ ਹੀ
ਸੇਵਾਵਾਂ ਨਿਭਾਉਣ, ਫਿਰ ਕੋਈ ਸੁਧਾਰ ਹੋ ਸਕਦਾ। ਤੁਸੀਂ ਗੱਲ ਕਰ ਰਹੇ ਸੀ ਕਿ ਡੇਰਾਬਾਦ ਵੱਲ ਜਿਹੜੀ ਸਿੱਖ ਕੌਮ ਆ ਉਹ ਵੀ ਵੱਧਦੀ ਨਜ਼ਰ ਆ ਰਹੀ ਹੈ। ਜੇਕਰ ਅਸੀਂ ਗੱਲ ਕਰੀਏ ਸਿੱਖਾਂ ਦੇ ਮੁੰਡੇ ਨੇ ਜਿਹੜੇ ਪਾਸਟਰਾਂ ਦੇ ਥੱਲੇ ਲੱਗ ਕੇ ਕੰਮ ਕਰਦੇ ਨੇ, ਈਸਾਈ ਧਰਮ ਨੂੰ ਅਪਣਾਉਂਦੇ ਨੇ, ਇਹਦੇ ਵਿੱਚ ਕਿਸ ਦੀ ਕਮੀ ਮੰਨਦੇ ਹੋ? ਕਮੀ ਤਾਂ ਹਕੂਮਤ ਦੀ ਹੈ। ਜਿਵੇਂ ਸਿੱਖਾਂ ਦੇ ਮੁੰਡੇ ਨਸ਼ਾ ਕਰਦੇ ਨੇ, ਹੁਣ ਆਪਾਂ ਮੰਨਦੇ ਹਾਂ ਵੀ ਨਸ਼ਾ ਹਕੂਮਤ ਚਲਾ ਰਹੀ ਹੈ, ਸਟੇਟ ਦੀ ਪਾਲਿਸੀ ਦੇ ਤਹਿਤ ਸਾਰਾ ਕੁਝ ਹੋ ਰਿਹਾ। ਇਸੇ ਤਰੀਕੇ ਨਾਲ ਜਿਹੜਾ ਨੌਜਵਾਨ ਭਟਕਿਆ ਹੈ, ਗੁਲਾਮੀ ਦੇ ਵਿੱਚ ਹੈਗਾ, ਉਹਦੀ ਸੋਚਣ ਸਮਝਣ ਦੀ ਸਮਰੱਥਾ ਘੱਟ ਚੁੱਕੀ ਹੈ, ਉਹਦੇ 'ਤੇ ਜ਼ੁਲਮ ਹੋਇਆ ਬਹੁਤ ਵੱਡਾ, ਉਹ ਫਿਰ ਕਿਤੇ ਆਸਰਾ ਲੱਭਦਾ ਫਿਰਦਾ ਹੁੰਦਾ। ਉਸ ਮੌਕੇ 'ਤੇ ਉਹਦੇ ਸਾਹਮਣੇ ਕੋਈ ਡੰਮੀ ਝੂਠਾ ਗੁਰੂ ਬਣਾ ਕੇ ਪੇਸ਼ ਕਰ ਦੇਣਾ, ਕੋਈ ਪਾਸਟਰ ਲਿਆ ਕੇ ਖੜਾ ਕਰ ਦੇਣਾ, ਉਹ ਉਹਦੇ 'ਚ ਫਸ ਜਾਂਦਾ। ਉਹ ਫਿਰ ਉਹ ਖੱਜਲ ਖੁਆਰ ਹੁੰਦਾ। ਮੋੜਨਾ ਤਾਂ ਸਾਰਿਆਂ ਨਹੀਂ ਹੈ, ਪਰ ਉਹ 10 ਸਾਲ ਜਿਹੜੇ ਖਰਾਬ ਕਰ ਦਿੰਦੇ ਨੇ ਪਾਸਟਰ। ਆਰਥਿਕ ਪੱਖੋਂ ਲੁੱਟ ਹੁੰਦੀ ਹੈ, ਸ਼ੋਸ਼ਣ ਹੁੰਦਾ ਹੈ। ਇੱਥੇ ਕਈ ਭੈਣਾਂ ਦੀ ਵੀਡੀਓ ਆਈਆਂ ਵੀ ਜਿਸਮਾਨੀ ਸ਼ੋਸ਼ਣ ਤੱਕ ਹੋਇਆ ਹੈ। ਕਈ ਬੱਚੀ ਇੱਕ ਕੈਂਸਰ ਦੀ ਪੀੜਤ ਸੀ, ਉਹਨੂੰ ਹਸਪਤਾਲ 'ਚ ਇਲਾਜ ਕਰਦੀ ਨਹੀਂ, ਚੁੱਕ ਕੇ ਪਾਸਟਰ ਗਾੜੀ ਲਿਆਂਦਾ, ਉੱਥੇ ਬੱਚੀ ਦੀ ਮੌਤ ਹੋ ਗਈ। ਸੋ ਇਹੋ ਜਿਹੇ ਜਿਹੜੇ ਕਾਰਨਾਮੇ ਹੋ ਰਹੇ, ਲੋਕਾਂ ਦਾ ਸ਼ੋਸ਼ਣ ਹੋ ਰਿਹਾ ਏਡੇ ਵੱਡੇ ਪੱਧਰ 'ਤੇ, ਇਹ ਹਕੂਮਤ ਦੀ ਸ਼ਹਿ ਤੋਂ ਬਿਨਾਂ ਤਾਂ ਨਹੀਂ ਹੋ ਸਕਦਾ ਨਾ। ਸੋ ਜੋ ਸਿੱਖਾਂ ਨੂੰ 5 ਮਿੰਟ 'ਚ ਹਕੂਮਤ ਫੜ ਲੈਂਦੀ ਹੈ ਅਤੇ ਉਹਨਾਂ ਨੂੰ ਵੀ ਫੜਿਆ ਜਾ ਸਕਦਾ, ਪਰ ਉਹ ਹਕੂਮਤ ਵੱਲੋਂ ਆਪ ਤੁਰੇ ਹੋਏ ਨੇ। ਜੇ ਅਸੀਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ, ਜਿਹੜਾ ਸਿੱਖਾਂ ਦਾ ਧਰਮ ਦੇ ਵਿੱਚੋਂ ਚਲੇ ਜਾਣਾ, ਸਿੱਖ ਕੌਮ 'ਚੋਂ ਚਲੇ ਜਾਣਾ, ਨਿਰਾਸ਼ਾ ਹੋ ਕੇ ਚਲੇ ਜਾਣਾ, ਕਿਤੇ ਨਾ ਕਿਤੇ ਜਾ ਕੇ ਜਾਤਾਂ ਪਾਤਾਂ ਜਾਂ ਗੁਰਦੁਆਰਾ ਸਾਹਿਬ ਅੱਡੋ ਅੱਡ ਉਸਾਰਦੇ ਨੇ, ਜਾਂ ਉਹਨਾਂ ਨੂੰ ਕਬੂਲਿਆ ਨਹੀਂ ਜਾਣਾ ਜਥੇਦਾਰਾਂ ਦੇ ਵੱਲੋਂ, ਇਹ ਵੀ ਕਮੀ ਮੰਨਦੇ? ਨਹੀਂ, ਜਾਤਾਂ ਪਾਤਾਂ ਕਿਹੜਾ ਕ੍ਰਿਸਚਨਾਂ 'ਚ ਨਹੀਂ ਹੈਗੀਆਂ। ਕੋਈ ਨੌਨ ਕ੍ਰਿਸਚਨ ਬੰਦਾ ਪੋਪ ਬਣ ਸਕਦਾ? ਨਹੀਂ ਬਣ ਸਕਦਾ। ਇੱਥੇ ਦੇ ਇੱਥੇ ਕੋਈ ਵੀ ਜਾਤ ਵਾਲਾ ਬੰਦਾ ਜਥੇਦਾਰ ਬਣ ਸਕਦਾ, ਬਣੇ ਵੀ ਨੇ ਆਪਣੇ। ਕੋਈ ਵੀ ਜਾਤ ਵਾਲਾ ਬੰਦਾ ਜਿਹੜਾ ਹੈ ਆਪਣਾ SGPC ਦਾ ਪ੍ਰਧਾਨ ਬਣ ਸਕਦਾ, ਬਣੇ ਵੀ ਨੇ। ਕੋਈ ਇੱਕ ਬੰਦਾ ਦਿਖਾਓ ਜਿਹੜਾ ਨੌਨ ਵਾਈਟ ਹੋਵੇ ਅਤੇ ਪੋਪ ਬਣ ਗਿਆ ਹੋਵੇ। ਸੋ ਇਸ ਕਰਕੇ ਜਾਤਾਂ ਪਾਤਾਂ, ਉੱਥੇ ਤਾਂ ਨਸਲੀ ਭੇਦਭਾਵ ਹੈ ਜਾਤਾਂ ਪਾਤਾਂ ਤੋਂ ਵੀ ਜਿਹੜਾ ਭੈੜਾ ਹੈ, ਰੰਗ ਦੇ ਆਧਾਰਿਤ। ਸੋ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਵੀ ਜਾਤਾਂ ਪਾਤਾਂ ਕੁਛ ਨਹੀਂ। ਇੱਥੇ ਜਿਹੜੀਆਂ ਮਾੜੇ ਮੋਟਾ ਕੋਈ ਚੱਲਦਾ ਹੈ ਨਾ ਜਾਤ ਪਾਤ ਦਾ, ਉਹ ਗੁਰੂ ਦੇ ਨੇ ਤਾਂ ਕੋਈ ਜਾਤ ਪਾਤ ਨਹੀਂ ਦਿਖਾਈ। ਗੁਰੂ ਜਦੋਂ ਖੰਡੇ ਬਾਟੇ ਦੀ ਪੌਲ ਛਕ ਕੇ ਇੱਕੋ ਬਾਟੇ 'ਚ ਅੰਮ੍ਰਿਤ ਛਕੀਦਾ ਨਾ, ਜਾਤ ਪਾਤ ਕਿੱਥੇ ਰਹਿੰਦੀ ਹੈ? ਪਰ ਜਦੋਂ ਆਪਾਂ ਖੰਡੇ ਬਾਟੇ ਦੀ ਪੌਲ ਨਹੀਂ ਛਕਣੀ, ਬਾਹਰ ਬੈਠੇ ਕਈ ਜਣਾ ਸਾਡੇ ਜਾਤ ਪਾਤ ਵਿਤਕਰਾ ਹੁੰਦਾ ਹੈ, ਹੁੰਦਾ ਉਹ ਤਾਂ ਹੀ ਹੋਣਾ ਵੀ ਜਦੋਂ ਗੁਰੂ ਸਾਹਿਬ ਨੇ ਤੁਹਾਨੂੰ ਸਮਰੱਥ ਬਣਾਇਆ, ਗੁਰੂ ਸਾਹਿਬ ਨੇ ਤੁਹਾਨੂੰ ਬਰਾਬਰਤਾ ਦਿੱਤੀ ਹੈ, ਅਤੇ ਜੇ ਉਹ ਗੁਰੂ ਦੇ ਤੁਸੀਂ ਹੁਕਮ ਨਹੀਂ ਮੰਨਣਾ, ਫਿਰ ਜਾਤਾਂ ਪਾਤਾਂ ਤਾਂ ਹੋਣੀਆਂ ਹੀ। ਅੰਮ੍ਰਿਤਪਾਲ ਸਿੰਘ ਕੋਸ਼ਿਸ਼ ਕਰੇਗਾ ਕਿ ਜਿਹੜੇ ਪਾਸਟਰਾਂ ਦੇ ਹੱਥੇ ਚੜ੍ਹੇ ਨੇ ਜਾਂ ਡਿੱਕੇ ਚੜ੍ਹੇ ਨੇ, ਉਹਨਾਂ ਕੋਲ ਪਹੁੰਚਣ ਦੀ ਕੋਸ਼ਿਸ਼ ਕਰੇਗਾ ਕਿ ਵਾਪਸ ਆਪਣੇ ਧਰਮ ਦੇ ਵਿੱਚ ਮੁੜਿਆ ਆਉਣ, ਜਾਂ ਕੀ ਕੋਸ਼ਿਸ਼ਾਂ ਹੋਣੀਆਂ ਅੱਗੇ? ਦੇਖੋ, ਬਹੁਤ ਫੋਨ ਆ ਰਹੇ ਸਾਨੂੰ, ਅਤੇ ਉਹ ਥੋੜ੍ਹੇ ਇਸ ਗੱਲ ਦੇ ਉੱਤੇ ਪਛਤਾਵਾ ਵੀ ਕਰ ਰਹੇ ਵੀ ਅਸੀਂ ਵਰਗਲਾਏ ਗਏ ਸੀ। ਉਹਨਾਂ ਨੂੰ ਮੋੜ ਕੇ ਮਹਾਰਾਜ ਕੋਲੋਂ ਮਾਫੀ ਖਿਮਾ ਮੰਗ ਕੇ ਅਤੇ ਉਹ ਵਾਪਸ ਆਉਣਗੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਹੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਸਨ, ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁੱਖ ਸੇਵਾਦਾਰ। ਤਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ। ਤਾਂ ਅੱਗੇ ਜਿਹੜਾ ਆਉਣ ਵਾਲਾ ਸਮਾਂ ਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਪ੍ਰੋਗਰਾਮ ਮੁਲਾਕਾਤਾਂ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਇੰਡੋ TV ਦੀ ਟੀਮ ਅੱਜ ਫੇਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਰੋਡੇ ਵਿਖੇ ਪਹੁੰਚੇ ਹਾਂ। ਤਾਂ ਸਾਡੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਨੇ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ, ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕਣ ਤੋਂ ਬਾਅਦ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਵਿਰਾਜੇ, ਕਿੱਦਾਂ ਦਾ ਮਹਿਸੂਸ ਕੀ ਕਰ ਰਹੇ ਹੋ? ਪਹਿਲਾਂ ਤਾਂ ਜਿਹੜੀ ਨੌਜਵਾਨੀ ਇੰਨੀ ਭਰ ਕੇ ਆਈ ਤੁਹਾਡੇ ਨਾਲ, ਕਾਫੀ ਨੌਜਵਾਨੀ ਨੇ ਅੰਮ੍ਰਿਤ ਛਕਿਆ, ਮਹਿਸੂਸ ਕੀ ਹੋ ਰਿਹਾ? ਦੇਖੋ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਉਹਨਾਂ ਆਪ ਬੁਲਾ ਕੇ ਸੇਵਾ ਲਈ ਹੈ ਅਤੇ ਉਹਨਾਂ ਨੇ ਸਾਡਾ ਸੀਸ ਚਰਨਾਂ 'ਚ ਪ੍ਰਵਾਨ ਕੀਤਾ। ਇਸ ਗੱਲ ਲਈ ਉਹਨਾਂ ਦੇ ਸਦਾ ਰਿਣੀ ਹੈ। ਸੋ ਮਹਿਸੂਸ ਤਾਂ ਇੱਕ ਨਵੇਂ ਜਨਮ ਵਾਂਗ ਹੁੰਦਾ। ਜਿਹੜੇ ਵੀ ਮਨੁੱਖ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਤਨੋਂ ਮਨੋਂ ਤੁਹਾਨੂੰ ਗੁਰੂ ਦੇ ਚਰਨਾਂ 'ਚ ਆਪਣਾ ਸੀਸ ਭੇਟ ਕੀਤਾ, ਉਹਦੇ ਲਈ ਤਾਂ ਅਹਿਸਾਸ ਜਿਹੜਾ ਵਾ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ। ਸੰਗਤ ਕਾਫੀ ਆ ਰਹੀ ਹੈ ਮਿਲਣ ਦੇ ਲਈ। ਸੰਗਤ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਕਿ ਸਾਨੂੰ ਕੌਮ ਨੂੰ ਇੱਕ ਲੀਡਰ ਮਿਲਿਆ ਅਗਵਾਈ ਕਰਨ ਦੇ ਲਈ ਕਾਫੀ ਲੰਮੇ ਸਮੇਂ ਦੇ ਬਾਅਦ। ਜੇਕਰ ਅਸੀਂ 1966 ਦੀ ਗੱਲ ਕਰੀਏ ਜਾਂ 1984 ਦੀ ਗੱਲ ਕਰੀਏ, ਤਾਂ ਸਿੱਖ ਕੌਮ ਹਮੇਸ਼ਾ ਉਹਨਾਂ ਦਾ ਬਾਰ ਸਹਿੰਦੀ ਰਹੀ ਹੈ, ਸੈਂਟਰ ਦੇ ਨਾਲ ਮੱਥਾ ਲਾਉਂਦੀ ਰਹੀ ਹੈ ਸਿੱਖ ਕੌਮ। ਤਾਂ ਸਿੱਖ ਕੌਮ ਨੂੰ ਬਣਦੇ ਅਧਿਕਾਰ ਨਹੀਂ ਮਿਲੇ। ਦੇਖੋ, ਸਿੱਖ 1849 'ਚ ਗੁਲਾਮ ਹੋਏ ਸੀ। ਉਸ ਤੋਂ ਬਾਅਦ ਸਿੱਖਾਂ ਨੂੰ ਕੋਈ ਆਜ਼ਾਦੀ ਨਹੀਂ ਮਿਲੀ। ਸਿਰਫ 1947 'ਚ ਪਾਵਰ ਜਿਹੜੀ ਉਹ ਟਰਾਂਸਫਰ ਹੋਈ ਹੈ, ਅੰਗਰੇਜ਼ਾਂ ਹੱਥੋਂ ਨਿਕਲ ਕੇ ਹਿੰਦੂ ਹਕੂਮਤ ਦੇ ਹੱਥ ਪਾਵਰ ਹੈਗੀ ਹੈ। ਸੋ ਉਹਨਾਂ ਨੇ ਸਿੱਖਾਂ ਨਾਲ ਉਹਨਾਂ ਨੂੰ ਵੀ ਭੈੜਾ ਵਤੀਰਾ ਕਰਨਾ ਸ਼ੁਰੂ ਕੀਤਾ ਜਿਹੜਾ ਅੰਗਰੇਜ਼ ਕਰਦੇ ਸੀ। ਪੰਜਾਬ ਨੂੰ ਬਸਤੀ ਵਾਂਗੂ ਟਰੀਟ ਕੀਤਾ ਜਾ ਰਿਹਾ। ਬਸਤੀਵਾਦ ਦਾ ਇੱਥੇ ਮਤਲਬ ਇੱਕ ਸੱਭਿਆਚਾਰ ਪੈਦਾ ਕੀਤਾ ਗਿਆ। ਪੰਜਾਬ ਦੇ ਰਿਸੋਰਸਸ ਦੀ ਜਿਹੜੀ ਆ ਉਹ ਲੁੱਟ ਕੀਤੀ ਜਾਂਦੀ ਹੈ। ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ ਵੱਖ-ਵੱਖ ਤਰੀਕਿਆਂ ਨਾਲ ਹੋ ਰਹੀ ਹੈ। ਪੰਜਾਬ ਦੇ ਵਿੱਚ ਨੌਜਵਾਨ ਇੱਥੋਂ ਮਾਸ ਮਾਈਗ੍ਰੇਸ਼ਨ ਪਲਾਨ ਕਰਕੇ ਇੱਥੋਂ ਵਿਦੇਸ਼ਾਂ 'ਚ ਵੱਸਣ ਨੂੰ ਮਜਬੂਰ ਹੋ ਗਏ ਆ। ਸੋ ਇਸ ਕਰਕੇ ਇਹ ਇੱਦਾਂ ਹੱਕ ਨਹੀਂ ਮਿਲਣੇ। ਕੌਮ ਨੂੰ ਲਾਮਬੰਦ ਹੋਣਾ ਪੈਣਾ, ਇਕੱਠੇ ਹੋ ਕੇ
ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕੌਮ ਨੂੰ ਸੰਘਰਸ਼ ਕਰਨਾ ਪੈਣਾ। ਤੁਸੀਂ ਕਿਹਾ ਕਿ ਜਿਹੜੇ ਪੰਜਾਬ ਦੀ ਨੌਜਵਾਨੀ ਆ ਇੱਥੋਂ ਪ੍ਰਵਾਸ ਕਰ ਰਹੀ ਆ, ਪਰ ਪੰਜਾਬ ਦੇ ਵਿੱਚ ਬਾਹਰਲੀਆਂ ਸਟੇਟਾਂ ਤੋਂ ਆ ਕੇ ਆਪਦਾ ਕੰਮ ਕਾਜ ਕਰ ਰਹੇ ਨੇ, ਕਿ ਪੰਜਾਬ ਦੀ ਨੌਜਵਾਨੀ ਨੂੰ ਇੱਥੇ ਕੰਮ ਨਹੀਂ ਦਿੰਦਾ ਜਾਂ ਭਵਿੱਖ ਨਹੀਂ ਦਿੰਦਾ? ਨਹੀਂ, ਇੱਕ ਤੇ ਸੈਂਸ ਆਫ ਸਿਕਿਉਰਿਟੀ ਹੁੰਦੀ ਹੈ ਵੀ ਇੱਥੇ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ ਹੈਗਾ ਨੌਜਵਾਨਾਂ ਨੂੰ। ਮਾਂ ਪਿਓ ਨੂੰ ਲੱਗਦਾ ਵੀ ਇੱਥੇ ਜਾਂ ਨਸ਼ਿਆਂ 'ਚ ਮਾਰੇ ਜਾਣਗੇ ਜਾਂ ਕੋਈ ਗੈਂਗਸਟਰਾਂ ਦੇ ਚਲ ਜਾਣਗੇ ਜਾਂ ਕੋਈ ਐਸੇ ਕਲਚਰ 'ਚ ਪੈਰ ਧਰ ਲੈਣਗੇ ਜਿੱਥੋਂ ਮੁੜਨਾ ਔਖਾ ਹੋ ਜਾਊਗਾ। ਸੋ ਇਸ ਕਰਕੇ ਮਾਂ ਪਿਓ ਬੱਚਿਆਂ ਨੂੰ ਬਾਹਰ ਘੱਲਣ 'ਚ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਆ। ਦੂਜੀ ਗੱਲ ਇਹ ਹੈ ਵੀ ਜਿਹੜਾ ਬਾਹਰ ਦਾ ਬੰਦਾ ਇੱਥੇ ਆਉਂਦਾ ਹੈ, ਉਹਦਾ ਲਿਵਿੰਗ ਸਟੈਂਡਰਡ ਅਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਲਿਵਿੰਗ ਸਟੈਂਡਰਡ 'ਚ ਬੜਾ ਫਰਕ ਹੈ। ਉਹ ਬਾਹਰੋਂ ਆਣ ਕੇ 100 ਰੁਪਏ ਦਿਹਾੜੀ 'ਤੇ ਵੀ ਕੰਮ ਕਰ ਸਕਦਾ, ਪੰਜਾਬ ਦਾ ਇੱਕ ਨੌਜਵਾਨ ਜਿਹੜਾ ਹੈ ਉਹ 100 ਰੁਪਏ 'ਤੇ ਕੰਮ ਨਹੀਂ ਕਰ ਸਕਦਾ। ਸੋ ਇਹ ਹਕੂਮਤ ਨੂੰ ਇੱਕ ਮਿਨੀਮਮ ਵੇਜ ਤੈਅ ਕਰਨੀ ਚਾਹੀਦੀ ਹੈ ਅਤੇ ਬਾਹਰੋਂ ਤਾਂ ਪਹਿਲੀ ਗੱਲ ਬੰਦਿਆਂ ਨੂੰ ਮੰਗਾਓ, ਕਿਉਂਕਿ ਜਦੋਂ ਇਹਨਾਂ ਫੈਕਟਰੀਆਂ ਭਰ ਰਹੀਆਂ ਬਾਹਰ ਦੇ ਮਜ਼ਦੂਰਾਂ ਨਾਲ, ਅਤੇ ਪੰਜਾਬੀ ਉੱਥੇ ਕੰਮ ਕੀ ਕਰੇਗਾ? ਪੰਜਾਬੀ ਦੇ ਬਹੁਤੇ ਸਿਕਿਉਰਿਟੀ ਗਾਰਡ ਰੱਖੇ ਹੋਏ ਨੇ, ਹੋਰ ਕੋਈ ਹਾਈ ਪੋਸਟ 'ਤੇ ਮੈਨੇਜਰ ਤੋਂ ਲੈ ਕੇ ਥੱਲੇ ਤੱਕ ਸਾਰੇ ਬੰਦੇ ਬਾਹਰੋਂ ਆਉਂਦੀ ਹੈ, ਲੇਬਰ ਅਤੇ ਮੈਨੇਜਮੈਂਟ ਵੀ। ਸੋ ਇਹ ਜਿਹੜੀ ਕੱਲ੍ਹ ਮਤਾ ਵੀ ਪਾਇਆ ਵੀ 95% ਕੋਟਾ ਹੋਣਾ ਚਾਹੀਦਾ ਹੈ, ਅਤੇ ਜੇ ਫਰਜ਼ ਕਰੋ ਕੋਟਾ ਪੂਰਾ ਨਹੀਂ ਹੁੰਦਾ ਤਾਂ ਸਰਕਾਰ ਡਾਟਾ ਪੇਸ਼ ਕਰੇ 95% ਸਾਨੂੰ ਬੰਦੇ ਪੰਜਾਬ 'ਚੋਂ ਨਹੀਂ ਮਿਲਦੇ, ਅਸੀਂ ਪ੍ਰੋਵਾਈਡ ਕਰਾ ਦਿਆਂਗੇ। ਸੋ ਇਹ ਸਰਕਾਰਾਂ ਦੀ ਪਾਲਿਸੀ ਦੇ ਤਹਿਤ ਇੱਥੇ ਲੋਕਾਂ ਨੂੰ ਵਸਾਇਆ ਜਾ ਰਿਹਾ ਲਿਆ ਕੇ। ਹਮੇਸ਼ਾ ਸਰਕਾਰਾਂ ਦੀ ਨਿਗਾਹ ਦੇ ਵਿੱਚ ਪੰਜਾਬ ਦੇ ਪੁੱਤ ਜਾਂ ਪੰਜਾਬ ਹੀ ਕਿਉਂ ਰੜਕਦਾ? ਕਿਉਂਕਿ ਪੰਜਾਬ ਹਿੰਦੁਸਤਾਨ ਦੀ ਇੱਕ ਬੋਲੀ, ਇੱਕ ਧਰਮ, ਇੱਕ ਸੱਭਿਆਚਾਰ ਦੀ ਨੀਤੀ ਦੇ ਉਲਟ ਖੜਦਾ ਆ ਰਿਹਾ ਅਤੇ ਖੜਦਾ ਰਹੇਗਾ। ਸਾਡੀ ਬੋਲੀ ਵੱਖ ਹੈ, ਸਾਡਾ ਧਰਮ ਵੱਖ ਹੈ, ਸਾਡਾ ਸੱਭਿਆਚਾਰ ਵੱਖ ਹੈ। ਜਿਹੜੀ 5 ਦਰਿਆਵਾਂ ਦੀ ਇਹ ਧਰਤੀ ਹੈ, ਇਹਨੇ ਹਮੇਸ਼ਾ ਜ਼ੁਲਮ ਨੂੰ ਟੱਕਰ ਦਿੱਤੀ ਹੈ, ਦਿੰਦੇ ਰਹੂਗੀ, ਇਸੇ ਕਰਕੇ ਰੜਕਦਾ ਪੰਜਾਬ। ਪੰਜਾਬ ਦੇ ਪਾਣੀ ਦੀ ਗੱਲ ਕਰੀਏ, ਪੰਜਾਬ ਦੇ ਪਾਣੀ ਹਮੇਸ਼ਾ ਲੁੱਟੇ ਗਏ ਨੇ, ਪੰਜਾਬ ਨੂੰ ਹਮੇਸ਼ਾ ਕੁੱਟਿਆ ਗਿਆ ਗਾ। ਜੇਕਰ ਅਸੀਂ ਵੰਡ ਤੋਂ ਬਾਅਦ ਪੰਜਾਬ ਦੀ ਗੱਲ ਕਰੀਏ ਤਾਂ ਕੋਈ ਦੇਸ਼ ਨਹੀਂ ਵੰਡਿਆ ਗਿਆ, ਇਕੱਲਾ ਪੰਜਾਬ ਹੀ ਕਿਉਂ ਵੰਡਿਆ ਗਿਆ? ਕਿਉਂਕਿ ਜਿਹੜਾ ਪੰਜਾਬ ਦੀ ਵੰਡ ਕਰਕੇ ਸਿੱਖਾਂ ਨੂੰ ਕਮਜ਼ੋਰ ਕੀਤਾ ਗਿਆ ਵੀ ਖਾਲਸਾ ਰਾਜ ਮੁੜ ਕੇ ਛੇਤੀ ਨਾ ਆ ਸਕੇ, ਕਿਉਂਕਿ ਖਾਲਸੇ ਰਾਜ ਦੇ ਵਿੱਚ ਜਿਹੜਾ ਬ੍ਰਾਹਮਣ ਦੀ ਜਿਹੜੀ ਜਾਤ ਪਾਤ ਵਰਨ ਵੰਡ ਹੈ, ਜਿਹੜਾ ਵਿਪਰ ਦਾ ਸੰਸਕਾਰ ਹੈ, ਉਹ ਚੱਲ ਨਹੀਂ ਸਕਦਾ। ਸੋ ਇਹ ਹਕੂਮਤ ਅੰਗਰੇਜ਼ਾਂ ਨੇ ਵੀ ਅਤੇ ਇਹਨਾਂ ਹਿੰਦੁਸਤਾਨ ਦੇ ਲੀਡਰਾਂ ਨੇ ਦੇ ਮੌਕੇ ਦੇ ਉੱਤੇ ਵੰਡ ਹੀ ਇਸ ਤਰੀਕੇ ਨਾਲ ਕੀਤੀ ਵੀ ਪੰਜਾਬ ਦੇ ਸਿੱਖਾਂ ਨੂੰ ਆਰਥਿਕ ਪੱਖੋਂ, ਧਾਰਮਿਕ ਪੱਖੋਂ ਕਮਜ਼ੋਰ ਕੀਤਾ ਜਾ ਸਕੇ। ਤੁਸੀਂ ਪੰਜਾਬ ਦੇ ਸਿੱਖਾਂ ਦੀ ਗੱਲ ਕਰ ਰਹੇ ਹੋ, ਪੰਜਾਬ ਦੇ ਸਿੱਖਾਂ ਦੇ ਵਿੱਚ ਖੁਦ ਦੇ ਵਿੱਚ ਜਾਤਾਂ ਪਾਤਾਂ ਪਾਈਆਂ ਗਈਆਂ ਨੇ, ਕਿਤੇ ਸਿਵਿਆਂ ਦੀ ਲੜਾਈ ਹੋ ਜਾਂਦੀ ਹੈ ਜਾਤਾਂ ਪਿੱਛੇ, ਕਦੇ ਗੁਰਦੁਆਰਿਆਂ ਦੀ ਲੜਾਈ ਹੋ ਜਾਂਦੀ ਹੈ। ਅਸੀਂ ਕੱਲ੍ਹ ਵੀ ਮਤੇ ਦੇ ਰੂਪ 'ਚ ਕਹਿ ਰਹੇ ਹਾਂ, ਵੈਸੇ ਅਸੀਂ ਗੱਲ ਕੀਤੀ ਸਟੇਜ ਤੋਂ ਵੀ ਜਾਤਾਂ ਦੀ ਲੜਾਈ ਖਤਮ ਕਰਨੀ ਚਾਹੀਦੀ ਹੈ। ਬੇਸ਼ੱਕ ਇਹ ਹਿੰਦੁਸਤਾਨ ਦੀ ਹਕੂਮਤ ਦੀ ਸਾਜ਼ਿਸ਼ ਤਹਿਤ ਹੀ ਸਾਰਾ ਕੁਝ ਹੋ ਰਿਹਾ ਹੈ। ਸਿੱਖੀ 'ਚ ਕੋਈ ਜਾਤ ਪਾਤ ਨਹੀਂ ਹੈਗੀ। ਜਿਹੜਾ ਜਾਤ ਪਾਤ ਕਰਦਾ ਹੈ ਹਕੂਮਤ ਉਹਨੂੰ ਸਗੋਂ ਉਹਦੀ ਰਾਖੀ ਕਰਦੀ ਹੈ। ਜੇ ਸਿੱਖ ਕਿਸੇ ਦਾ ਵਿਰੋਧ ਕਰਦੇ ਨੇ, ਡੇਰੇਦਾਰ ਦਾ, ਡੰਮੀ ਦਾ, ਜਿਹੜਾ ਜਾਤ ਦੇ ਉੱਤੇ ਚੱਲਦਾ ਹੈ, ਜਾਤ ਪਾਤ ਨੂੰ ਜਿਹੜਾ ਪ੍ਰਮੁੱਖ ਕਰਦਾ ਹੈ, ਹਕੂਮਤ ਉਹਨੂੰ ਸਿਕਿਉਰਿਟੀ ਵੀ ਦਿੰਦੀ, ਸਾਰਾ ਕੁਝ ਕਰਦੀ ਹੈ। ਸੋ ਜਿੰਨਾ ਚਿਰ ਰਾਜ ਨਹੀਂ ਹੁੰਦਾ ਉਹਨਾਂ ਚਿਰ ਇਹ ਚੱਲਦਾ ਰਹਿਣਾ ਹੈ। ਪਰ ਪੰਜਾਬ ਦੇ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਦੂਜੀਆਂ ਸਟੇਟਾਂ ਨਾਲੋਂ ਬੜਾ ਫਰਕ ਹੈ। ਜਿਹੜਾ ਨੈਸ਼ਨਲ ਡਾਟਾ ਹੈ ਕ੍ਰਾਈਮ ਦਾ, ਕ੍ਰਾਈਮ ਅਗੇਂਸਟ ਜਿਹੜਾ ਸ਼ਡਿਊਲ ਕਾਸਟ ਦੇ ਵਿੱਚ, ਉਹਦੇ ਵਿੱਚ ਵੀ ਪੰਜਾਬ ਸਭ ਤੋਂ ਥੱਲੇ ਆ, ਸਭ ਤੋਂ ਘੱਟ ਕ੍ਰਾਈਮ ਹੁੰਦੇ ਆ। ਪਰ ਉਹ ਵੀ ਨਹੀਂ ਹੋਣੇ ਚਾਹੀਦੇ। ਜਾਤੀ ਵਿਤਕਰਾ ਖਤਮ ਹੋਣਾ ਚਾਹੀਦਾ। ਗੁਰਸਿੱਖਾਂ ਨੂੰ ਇੱਕ ਦੂਜੇ ਦੇ ਭਰਾ ਬਣ ਕੇ ਰਹਿਣਾ ਚਾਹੀਦਾ। ਤੁਸੀਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਖਤਮ ਹੋਣਾ ਚਾਹੀਦਾ, ਪਰ ਪਿਛਲੇ ਦਿਨ ਹੀ ਕਾਫੀ ਗੈਂਗਵਾਰ ਆ ਜਿਹੜੀ ਉਹ ਦੇਖਣ ਨੂੰ ਮਿਲੀ ਹੈ। ਪੰਜਾਬ ਦੇ ਪੁੱਤ ਸੀ ਜਿਹੜੇ ਇੱਕ ਦੂਜੇ ਨੂੰ ਮਾਰਨ ਤੱਕ ਮਜਬੂਰ ਹੋ ਗਏ ਨੇ। ਇਹ ਬਹੁਤ ਮਾੜੀ ਗੱਲ ਹੈ ਵੀ ਨੌਜਵਾਨਾਂ ਦੇ ਕੋਲ ਕੋਈ ਕੰਮ ਕਰ ਨਹੀਂ ਰਿਹਾ ਅਤੇ ਸਰਕਾਰਾਂ ਨੇ ਝੂਠੇ ਪਰਚੇ ਪਾ ਕੇ ਨੌਜਵਾਨ ਕਈਆਂ ਨੂੰ ਮਜਬੂਰ ਕਰ ਦਿੱਤਾ ਇਹਨਾਂ ਰਾਹਾਂ 'ਤੇ ਤੁਰਨ ਵਾਸਤੇ, ਅਤੇ ਫਿਰ ਆਪ ਹੀ ਉਹਨਾਂ ਦਾ ਜਿਹੜਾ ਵਾ ਉਹ ਝੂਠੇ ਮੁਕਾਬਲੇ ਬਣਾ ਕੇ ਤੇ ਉਹਨਾਂ ਨੂੰ ਮਾਰ ਦਿੱਤਾ। ਉਹਨਾਂ ਕੋਲੋਂ ਰਾਜਸੀ ਲਾਭ ਲੈਣ ਲਈ ਕਦੀ ਕਿਸੇ ਨੌਜਵਾਨ ਦਾ ਕਤਲ ਕਰਾਤਾ, ਕਦੀ ਕਿਸੇ ਲੀਡਰ ਦਾ ਕਤਲ ਕਰਾਤਾ। ਸੋ ਇਹ ਜਿਹੜਾ ਔਰਗਨਾਈਜ਼ਡ ਕ੍ਰਾਈਮ ਦਾ ਨੈਟਵਰਕ ਚੱਲ ਰਿਹਾ ਉਹ ਸਰਕਾਰਾਂ ਦੀ ਸ਼ਹਿ 'ਤੇ ਚੱਲ ਰਿਹਾ। ਉਹਨਾਂ ਨੂੰ ਪਤਾ ਹੁੰਦਾ ਜੇਲ੍ਹਾਂ ਦੇ ਵਿੱਚ ਜੈਮਰ ਨਹੀਂ ਲੱਗੇ ਹੋਏ, ਜੇਲ੍ਹਾਂ ਦੇ ਵਿੱਚੋਂ ਸਾਰਾ ਕੁਝ ਆਪਰੇਟ ਕੀਤਾ ਜਾ ਰਿਹਾ। ਸੋ ਉਹ ਹਕੂਮਤ ਨੂੰ ਪਤਾ ਹੈ ਕਿੱਥੇ ਕੀ ਚੱਲ ਰਿਹਾ। ਜੇ ਬੰਦ ਕਰਨਾ ਚਾਹਵੇ ਤਾਂ ਕਰ ਸਕਦੀ, ਉਹ ਜਾਣ ਬੁੱਝ ਕੇ ਨਹੀਂ ਕਰਦੀ। ਜਿਹੜੀ ਕਲਾਕਾਰੀ ਦੇ ਵੀ ਕੁਛ ਨਾ ਕੁਛ ਅੰਸ਼ ਮੰਨਦੇ ਹੋ, ਜਿਹੜੀ ਹਥਿਆਰਾਂ ਨੂੰ ਪ੍ਰਮੋਟ ਕਰ ਰਹੀ ਹੈ ਕਲਾਕਾਰੀ? ਨਹੀਂ, ਮੈਂ ਇੱਦਾਂ ਨਹੀਂ ਮੰਨਦਾ। ਹਥਿਆਰਾਂ ਦਾ ਪੰਜਾਬ ਦੀ ਇੱਕ ਹਥਿਆਰਾਂ ਨਾਲ ਫੈਸੀਨੇਸ਼ਨ ਰਹੀ ਹੈ ਸ਼ੁਰੂ ਤੋਂ, ਉਹ ਰਹਿਣੀ ਹੈ। ਮਹਾਰਾਜ ਦਾ ਵੀ ਬਚਨ ਹੈ ਸ਼ਸਤਰਾਂ ਬਾਰੇ, ਸ਼ਸਤਰ ਸਾਡੇ ਪੀਰ ਹੈ। ਉਹ ਕੋਈ ਮਾੜੀ ਗੱਲ ਨਹੀਂ। ਪੰਜਾਬ 'ਚ ਗਨ ਪੋਜੈਸ਼ਨ ਦਾ ਬੜਾ ਰੌਲਾ ਪੈ ਜਾਂਦਾ ਵੀ ਪੰਜਾਬ 'ਚ ਸਭ ਤੋਂ ਵੱਧ ਗਨ ਪੋਜੈਸ਼ਨ ਹੈ। ਪੰਜਾਬ 'ਚ ਗਨ ਬੇਸਡ ਕ੍ਰਾਈਮ ਘੱਟ ਆ ਬਹੁਤ। ਯੂਪੀ, ਬਿਹਾਰ, ਦੂਜੀਆਂ ਸਟੇਟਾਂ ਨੂੰ ਬਹੁਤ ਜ਼ਿਆਦਾ ਘੱਟ ਆ। ਗਨ ਪੋਜੈਸ਼ਨ ਹੋਣ ਦਾ ਅਰਥ ਇਹ ਨਹੀਂ ਹੁੰਦਾ ਵੀ ਗਨ ਵਾਇਲੈਂਸ ਜ਼ਿਆਦਾ ਹੈ। ਸੋ ਇਹ ਨੈਰੇਟਿਵ ਲੈਫਟ ਖੜਾ ਕਰ ਰਿਹਾ ਵੀ ਪੰਜਾਬ 'ਚ ਗਨ ਵਾਇਲੈਂਸ ਬਹੁਤ ਹੈ। ਇਹ ਝੂਠਾ ਨੈਰੇਟਿਵ ਹੈ। ਗੈਂਗਵਾਰ ਵੀ ਪੰਜਾਬ ਨਾਲੋਂ ਬਾਹਰ ਰਾਜਸਥਾਨ, ਯੂਪੀ, ਹਰਿਆਣਾ ਇਹਨਾਂ ਜ਼ਿਲ੍ਹਿਆਂ 'ਚ ਜ਼ਿਆਦਾ ਹੈ। ਉਹ ਪਰ ਪੰਜਾਬ ਦੀ ਗੱਲ ਨੂੰ ਜ਼ਿਆਦਾ ਹਾਈਲਾਈਟ ਕਰਕੇ ਪੰਜਾਬ ਨੂੰ ਡੀਫੇਮ ਕਰਦੇ ਆ ਵੀ ਲੋਕਾਂ ਦੇ ਵਿੱਚ ਇਹ ਬਣਾਈ ਜਾਵੇ ਗੱਲ ਵੀ ਪੰਜਾਬ ਦੇ ਵਿੱਚ ਬਹੁਤ ਕੁਛ ਜੀ ਇਹੋ ਜਿਹਾ ਕ੍ਰਾਈਮ ਹੋ ਰਿਹਾ। 80 ਵਿੱਚ ਵੀ ਇੱਦਾਂ ਹੀ ਕੀਤਾ ਗਿਆ ਸੀ। ਸੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਵੀ
ਜੋ ਕਲਾਕਾਰ ਕਰਦੇ ਨੇ ਉਹਨਾਂ ਨੂੰ ਹਥਿਆਰ ਜਿਹੜੇ ਨੇ, ਹਥਿਆਰਾਂ ਪ੍ਰਤੀ ਗਾਣੇ ਗਾਉਣੇ ਮਾੜੀ ਗੱਲ ਨਹੀਂ, ਪਰ ਬਸ਼ਰਤੇ ਵੀ ਉਹਨਾਂ ਨੂੰ ਫੁਕਰਪੁਣੇ 'ਚ ਨਾ ਦਿਖਾਇਆ ਜਾਵੇ, ਹਥਿਆਰਾਂ ਦਾ ਅਸਲ ਰੂਪ ਲੋਕਾਂ ਸਾਹਮਣੇ ਰੱਖਿਆ ਜਾਵੇ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬੀ ਬੋਲੀ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ, ਧਾਰਮਿਕ ਗ੍ਰੰਥਾਂ ਨੂੰ ਗਲੀਆਂ ਨਾਲੀਆਂ ਦੇ ਵਿੱਚ ਰੋਲਿਆ ਗਿਆ। ਦੇਖੋ, ਸਰਕਾਰ ਨੇ ਇੱਕ ਸਾਜ਼ਿਸ਼ ਤਹਿਤ ਸਿੱਖਾਂ ਦਾ ਪ੍ਰੇਮ ਗੁਰੂ ਨਾਲ ਤੋੜਨ ਲਈ ਬਾਰ-ਬਾਰ ਬੇਅਦਬੀਆਂ ਕੀਤੀਆਂ, ਵੀ ਸਿੱਖਾਂ ਨੂੰ ਇਹ ਗੱਲਾਂ ਆਮ ਲੱਗਣ ਲੱਗ ਪਏ। ਉਹਦਾ ਅਸਰ ਵੀ ਹੋਇਆ। ਸਿੱਖਾਂ ਨੂੰ ਸਮਝਣਾ ਚਾਹੀਦਾ ਵੀ ਬੇਅਦਬੀ ਤੋਂ ਵੱਡਾ ਜੁਰਮ ਸਿੱਖਾਂ ਦੇ ਨਾਲ ਕੋਈ ਨਹੀਂ ਹੋ ਸਕਦਾ। ਜਦੋਂ ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਣ ਲੱਗ ਜਾਂਦੀ ਹੈ, ਉਸ ਤੋਂ ਉੱਤੇ ਕੁਛ ਨਹੀਂ ਹੈਗਾ। ਸੋ ਸਾਨੂੰ ਲਾਮਬੰਦ ਹੋ ਕੇ ਬੇਅਦਬੀ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਵਿੱਢ ਕੇ ਕੋਈ ਐਸਾ ਕਾਨੂੰਨ ਖੜਾ ਕਰਨਾ ਚਾਹੀਦਾ ਵੀ ਬੇਅਦਬੀ ਕਰਨ ਵਾਲੇ ਬੰਦੇ ਨੂੰ ਘੱਟੋ ਘੱਟ ਫਾਂਸੀ ਸਜ਼ਾ ਹੋਵੇ। ਜੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਸੱਤਾਧਾਰੀ ਸਰਕਾਰ ਕਹਿੰਦੀ ਰਹੀ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਫੈਸਲਾ ਕਰ ਦਾਂਗੇ, ਬਦਲਾਅ ਦੀ ਨੀਤੀ ਸ਼ੁਰੂ ਹੋਊਗੀ। ਪੰਜਾਬ ਦੇ ਪੁੱਤਾਂ ਨੇ ਉਸ ਸਰਕਾਰ ਨੂੰ ਚੁਣ ਕੇ ਇਹਦੇ ਵਿਧਾਨ ਸਭਾ ਦੇ ਵਿੱਚ ਭੇਜਿਆ। ਪੰਜਾਬ ਦੀ ਜਿਹੜੀ ਅਗਵਾਈ ਆ ਉਸ ਸਰਕਾਰ ਦੇ ਅੰਡਰ ਹੱਥ ਦਿੱਤੀ ਹੈ। ਦੇਖੋ, ਸਰਕਾਰ ਜਦੋਂ ਦੀ ਆਈ ਹੈ ਕੁਝ ਅੱਜ ਦਾ ਕੰਮ ਤਾਂ ਕਰ ਨਹੀਂ ਰਹੀ। ਕਦੀ ਇਹ ਸਿਕਿਉਰਟੀਆਂ ਵਾਪਸ ਲੈ ਕੇ ਲਿਸਟਾਂ ਜਨਤਕ ਕਰ ਦਿੰਦੇ ਨੇ ਇਹਨਾਂ ਦੇ ਕੋਈ ਪੱਤਰਕਾਰ, ਉਹ ਫਿਰ ਲਿਸਟਾਂ ਜਦੋਂ ਜਨਤਕ ਹੋ ਜਾਂਦੀਆਂ ਨੇ ਨੌਜਵਾਨਾਂ ਦਾ ਕਤਲ ਹੋ ਜਾਂਦਾ, ਫਿਰ ਇਹ ਚੁੱਪ ਚਪੀਤੇ ਨਾ ਕੋਈ ਇਨਸਾਫ ਮਿਲਦਾ ਹੈ, ਨਾ ਕੁਛ ਗੱਲਬਾਤ ਹੁੰਦੀ ਹੈ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਿਹੜਾ ਪੰਜਾਬ ਦੀ ਇਹ ਸਰਕਾਰ ਹੈ, ਇਹ ਅਸਲ 'ਚ ਜਿਹੜੇ ਰਾਹ 'ਤੇ ਤੁਰੀ ਹੈ, ਇਹ ਬੇਅੰਤੀ ਦੀ ਸਰਕਾਰ ਬਣੂਗੀ ਛੇਤੀ, ਕਿਉਂਕਿ ਇਹਨਾਂ ਨੇ ਇੱਕ ਤਹਈਆ ਕਰ ਲਿਆ ਵੀ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਹੈ। ਸਿੱਖਾਂ ਦੇ ਉੱਤੇ ਜਿਹੜੇ ਰੋਜ਼ ਬਰਾ ਹਮਲੇ ਹੋ ਰਹੇ ਆ, ਇਹ ਸਾਰਾ ਸਰਕਾਰ ਦਾ ਹੀ ਹੱਥ ਹੈ ਇਹਦੇ ਵਿੱਚ। ਚੈਨਲਾਂ ਦੇ ਉੱਪਰ ਕਾਫੀ ਚਰਚਾ ਬਣੀ ਹੋਈ ਹੈ ਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਪੰਜਾਬ ਦੀ ਗੱਲ ਕਰ ਰਿਹਾ, ਪੰਜਾਬ ਦੀ ਜਿਹੜੀ ਵੱਖਰੀ ਇੱਕ ਸਟੇਟ ਆ ਉਸ ਨੂੰ ਬਣਾਉਣ ਦੀ ਗੱਲ ਕਰ ਰਿਹਾ, ਵੱਖਰਾ ਰਾਜ ਦੀ ਗੱਲ ਕਰ ਰਿਹਾ ਅੰਮ੍ਰਿਤਪਾਲ ਸਿੰਘ। ਚੈਨਲਾਂ ਦੇ ਉੱਪਰ ਕੱਲ੍ਹ ਦੀ ਕਾਫੀ ਚਰਚਾ ਬਣੀ ਹੋਈ ਹੈ, ਕੀ ਇਹ ਸੱਚ ਹੈ? ਇਹਦੇ 'ਚ ਗੁਨਾਹ ਵਾਲੀ ਕਿਹੜੀ ਗੱਲ ਹੈ? ਲੋਕਤੰਤਰ ਦਾ ਪਹਿਲਾ ਰਾਈਟ ਹੈ, ਪਹਿਲਾ ਜਿਹੜਾ ਅਧਿਕਾਰ ਹੈ ਲੋਕਤੰਤਰ 'ਚ ਲੋਕਾਂ ਦਾ ਸੈਲਫ ਡਿਟਰਮੀਨੇਸ਼ਨ ਹੈ, ਵੀ ਸਵੈ ਪਛਾਣ, ਸਵੈ ਚੋਣ ਦਾ। ਸੋ ਜੇ ਸਿੱਖ ਇਹ ਚਾਹੁੰਦੇ ਨੇ ਵੀ ਸਾਡਾ ਰਾਜ ਵੱਖਰਾ ਹੋਵੇ, ਇਹ ਗੁਨਾਹ ਕਿਵੇਂ ਹੋ ਗਿਆ? ਦੁਨੀਆ ਭਰ ਦੇ ਵਿੱਚ ਇਹ ਗੁਨਾਹ ਨਹੀਂ ਮੰਨਿਆ ਗਿਆ। ਕੈਨੇਡਾ 'ਚ ਕਿਊਬਿਕ ਅੱਡ ਹੋਣਾ ਚਾਹੁੰਦਾ, ਉੱਥੇ ਰੈਫਰੈਂਡਮ ਹੋ ਜਾਂਦਾ, ਸਾਰਾ ਕੁਝ ਹੋ ਜਾਂਦਾ। ਸੋ ਇਸ ਗੱਲ ਲਈ ਜੇ ਕੋਈ ਸਿੱਖ, ਸੁਪਰੀਮ ਕੋਰਟ ਦਾ ਮੈਂਡੇਟ ਹੈ ਕਿ ਖਾਲਿਸਤਾਨ ਦੀ ਪੀਸਫੁਲੀ ਗੱਲ ਕਰਨਾ ਕੋਈ ਗੁਨਾਹ ਵਾਲੀ ਗੱਲ ਨਹੀਂ। ਸਰਕਾਰ ਨੂੰ ਚਾਹੀਦਾ ਵੀ ਨਾ ਐਵੇਂ ਬੇਦੋਸ਼ੀ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਸਿਰੇ 'ਚ ਫੜਨਾ, ਉਹਨਾਂ ਨੂੰ ਕੈਦ ਕਰਕੇ ਰੱਖਣਾ, ਇਹ ਸਰਕਾਰਾਂ ਵਾਸਤੇ ਜ਼ਬਰ ਦੀ ਗੱਲ ਹੈ। ਇਹ ਇੱਦਾਂ ਕੌਮਾਂ ਹਟਦੀਆਂ ਨਹੀਂ ਹੁੰਦੀਆਂ। ਜੇ ਤੁਸੀਂ ਵਾਕਿਆ ਹੀ ਸਿੱਖਾਂ ਨੂੰ ਹੱਕ ਦਿੱਤੇ ਹੁੰਦੇ ਕਿਸੇ ਮੌਕੇ ਦੇ ਉੱਤੇ, ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਹੁਣ ਤਾਂ ਪਿੱਛੇ ਮੁੜਨ ਦਾ ਗੁਨਾਹ ਹੀ ਨਹੀਂ ਹੈਗਾ। ਤੁਸੀਂ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਹੈ, ਉਹ ਨਹੀਂ ਰੱਖੀ ਗਈ ਹੈ, ਅਤੇ ਮਹਿਲ ਸਿਰਜਣਾ ਮਾਲਕ ਨੇ ਸਿਰਜਣਾ, ਆਪੇ ਹੋ ਜਾਣਾ। ਜੇਕਰ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੀ ਸਿਰਮੌਰ ਸੰਸਥਾ ਕਰਵਾਉਣ ਵਾਲੀ ਸ਼੍ਰੋਮਣੀ ਕਮੇਟੀ ਤੋਂ ਕੀ ਆਸ ਰੱਖਦੇ ਹੋ? ਦੇਖੋ, ਉਹਨਾਂ ਕੋਲ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਅਕਾਲ ਤਖਤ ਸਾਹਿਬ ਜਿਹੜੇ ਨੇ ਉਹਦੇ ਅਧੀਨ ਉਹਨਾਂ ਨੂੰ ਚੱਲਣਾ ਚਾਹੀਦਾ, ਅਤੇ ਸਿੱਖ ਪੰਥ ਦੇ ਮਸਲਿਆਂ ਦੇ ਉੱਤੇ ਕੰਮ ਕਰਨਾ ਚਾਹੀਦਾ। ਜਿਹੜਾ ਕੋਈ ਚੰਗਾ ਕੰਮ ਕਰਦੇ ਅਸੀਂ ਉਹਨੂੰ ਐਪਰੀਸ਼ੀਏਟ ਕਰਾਂਗੇ, ਪਰ ਜਿਹੜੇ ਕੰਮ ਉਹ ਚੰਗੇ ਨਹੀਂ ਕਰਦੇ ਉੱਤੇ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਕਰਨਾ ਸਾਡਾ ਹੱਕ ਬਣਦਾ। ਅਤੇ ਉਹਨਾਂ ਨੂੰ ਚਾਹੀਦਾ ਵੀ ਉਹ ਪੰਥ ਨੂੰ ਪੰਥਕ ਆਜ਼ਾਦੀ ਵਾਸਤੇ ਨੌਜਵਾਨਾਂ ਦੇ ਹੱਕ 'ਚ ਖੜ੍ਹਨ, ਅਤੇ ਜਿਹੜੇ ਵੀ ਕਿਸੇ ਪਰਿਵਾਰਾਂ ਦੇ ਅਧੀਨ ਉਹਨਾਂ ਨੂੰ ਚੱਲਣਾ ਪੈ ਰਿਹਾ ਉਹ ਤੋਂ ਆਪਣੇ ਆਪ ਨੂੰ ਆਜ਼ਾਦ ਦਿਵਾਉਣ। ਉਹਨਾਂ ਦੇ ਮੈਂਬਰ ਜਿਹੜੇ ਨੇ ਸਾਹਿਬਾਨ, ਜਿਹੜੇ ਉਹਨਾਂ ਦੇ ਵਰਕਰ ਨੇ, ਜਿਹੜੇ ਸੇਵਾਦਾਰ ਨੇ SGPC ਦੇ, ਉਹ ਚੰਗੇ ਨੇ, ਪਰ ਉਹਨਾਂ ਦੇ ਉੱਤੇ ਜਦੋਂ ਮੈਨੇਜਮੈਂਟ ਮਾੜੀ ਹੋ ਜਾਂਦੀ ਹੈ ਅਤੇ ਉਹਦੇ ਨਾਲ ਇਹ ਆ ਵੀ ਉਹ ਵੀ ਕੁਛ ਨਹੀਂ ਕਰ ਪਾਉਂਦੇ। ਸੋ ਉਹਨਾਂ ਨੂੰ ਚਾਹੀਦਾ ਵੀ ਆਪਣੇ ਆਪ ਸੁਧਾਰ ਲੈਣ, ਜਿਹੜੀਆਂ ਕਮੀਆਂ ਉਹਨਾਂ ਨੂੰ ਛੇਤੀ ਦੂਰ ਕਰ ਲੈਣ। ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਨੇ, ਉਹਨਾਂ ਦੇ ਉੱਪਰ ਵੀ ਵੱਡੇ ਹਮਲੇ ਹੋ ਰਹੇ ਨੇ, ਜਿਹੜੇ ਵਿੱਦਿਅਕ ਅਦਾਰੇ ਨੇ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਜਿਹੜੀ ਪੰਜਾਬ ਦੀ ਅਸਲੀ ਪੜ੍ਹਾਈ ਆ ਉਹ ਖਤਮ ਕਰੀ ਜਾ ਰਹੀ ਹੈ। ਅਸਲ 'ਚ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਵਿੱਚ ਅੰਮ੍ਰਿਤਧਾਰੀ ਨਾ ਤਾਂ ਟੀਚਰ ਨੇ, ਨਾ ਪ੍ਰਿੰਸੀਪਲ ਨੇ, ਨਾ VC ਨੇ, ਨਾ ਕੁਛ ਹੈ। ਹਸਪਤਾਲਾਂ ਦਾ ਵੀ ਇਹੋ ਹਾਲ ਹੈ। ਸ਼੍ਰੋਮਣੀ ਕਮੇਟੀ ਨੂੰ ਇਹ ਕਾਇਦਾ ਘੜਨਾ ਚਾਹੀਦਾ ਹੈ ਵੀ ਘੱਟੋ ਘੱਟ ਸਿੱਖਾਂ ਦੇ ਬਣਾਏ ਹੋਏ ਵਿੱਦਿਅਕ ਅਦਾਰੇ ਜਿਹੜੇ ਨੇ, ਹਸਪਤਾਲ ਨੇ, ਉਹਨਾਂ 'ਚ ਅੰਮ੍ਰਿਤਧਾਰੀ ਹੀ ਸੇਵਾਵਾਂ ਨਿਭਾਉਣ, ਫਿਰ ਕੋਈ ਸੁਧਾਰ ਹੋ ਸਕਦਾ। ਤੁਸੀਂ ਗੱਲ ਕਰ ਰਹੇ ਸੀ ਕਿ ਡੇਰਾਬਾਦ ਵੱਲ ਜਿਹੜੀ ਸਿੱਖ ਕੌਮ ਆ ਉਹ ਵੀ ਵੱਧਦੀ ਨਜ਼ਰ ਆ ਰਹੀ ਹੈ। ਜੇਕਰ ਅਸੀਂ ਗੱਲ ਕਰੀਏ ਸਿੱਖਾਂ ਦੇ ਮੁੰਡੇ ਨੇ ਜਿਹੜੇ ਪਾਸਟਰਾਂ ਦੇ ਥੱਲੇ ਲੱਗ ਕੇ ਕੰਮ ਕਰਦੇ ਨੇ, ਈਸਾਈ ਧਰਮ ਨੂੰ ਅਪਣਾਉਂਦੇ ਨੇ, ਇਹਦੇ ਵਿੱਚ ਕਿਸ ਦੀ ਕਮੀ ਮੰਨਦੇ ਹੋ? ਕਮੀ ਤਾਂ ਹਕੂਮਤ ਦੀ ਹੈ। ਜਿਵੇਂ ਸਿੱਖਾਂ ਦੇ ਮੁੰਡੇ ਨਸ਼ਾ ਕਰਦੇ ਨੇ, ਹੁਣ ਆਪਾਂ ਮੰਨਦੇ ਹਾਂ ਵੀ ਨਸ਼ਾ ਹਕੂਮਤ ਚਲਾ ਰਹੀ ਹੈ, ਸਟੇਟ ਦੀ ਪਾਲਿਸੀ ਦੇ ਤਹਿਤ ਸਾਰਾ ਕੁਝ ਹੋ ਰਿਹਾ। ਇਸੇ ਤਰੀਕੇ ਨਾਲ ਜਿਹੜਾ ਨੌਜਵਾਨ ਭਟਕਿਆ ਹੈ, ਗੁਲਾਮੀ ਦੇ ਵਿੱਚ ਹੈਗਾ, ਉਹਦੀ ਸੋਚਣ ਸਮਝਣ ਦੀ ਸਮਰੱਥਾ ਘੱਟ ਚੁੱਕੀ ਹੈ, ਉਹਦੇ 'ਤੇ ਜ਼ੁਲਮ ਹੋਇਆ ਬਹੁਤ ਵੱਡਾ, ਉਹ ਫਿਰ ਕਿਤੇ ਆਸਰਾ ਲੱਭਦਾ ਫਿਰਦਾ ਹੁੰਦਾ। ਉਸ ਮੌਕੇ 'ਤੇ ਉਹਦੇ ਸਾਹਮਣੇ ਕੋਈ ਡੰਮੀ ਝੂਠਾ ਗੁਰੂ ਬਣਾ ਕੇ ਪੇਸ਼ ਕਰ ਦੇਣਾ, ਕੋਈ ਪਾਸਟਰ ਲਿਆ ਕੇ ਖੜ੍ਹਾ ਕਰ ਦੇਣਾ, ਉਹ ਉਹਦੇ 'ਚ ਫਸ ਜਾਂਦਾ। ਉਹ ਫਿਰ ਉਹ ਖੱਜਲ ਖੁਆਰ ਹੁੰਦਾ। ਮੋੜਨਾ ਤਾਂ ਸਾਰਿਆਂ ਨਹੀਂ ਹੈ, ਪਰ ਉਹ 10 ਸਾਲ ਜਿਹੜੇ ਖਰਾਬ ਕਰ ਦਿੰਦੇ ਨੇ ਪਾਸਟਰ। ਆਰਥਿਕ ਪੱਖੋਂ ਲੁੱਟ ਹੁੰਦੀ ਹੈ, ਸ਼ੋਸ਼ਣ ਹੁੰਦਾ ਹੈ। ਇੱਥੇ ਕਈ ਭੈਣਾਂ ਦੀ ਵੀਡੀਓ ਆਈਆਂ ਵੀ ਜਿਸਮਾਨੀ ਸ਼ੋਸ਼ਣ ਤੱਕ ਹੋਇਆ ਹੈ। ਕਈ ਬੱਚੀ ਇੱਕ ਕੈਂਸਰ ਦੀ ਪੀੜਤ ਸੀ,
ਉਹਨੂੰ ਹਸਪਤਾਲ 'ਚ ਇਲਾਜ ਕਰਦੀ ਨਹੀਂ, ਚੁੱਕ ਕੇ ਪਾਸਟਰ ਗਾੜੀ ਲਿਆਂਦਾ, ਉੱਥੇ ਬੱਚੀ ਦੀ ਮੌਤ ਹੋ ਗਈ। ਸੋ ਇਹੋ ਜਿਹੇ ਜਿਹੜੇ ਕਾਰਨਾਮੇ ਹੋ ਰਹੇ, ਲੋਕਾਂ ਦਾ ਸ਼ੋਸ਼ਣ ਹੋ ਰਿਹਾ ਏਡੇ ਵੱਡੇ ਪੱਧਰ 'ਤੇ, ਇਹ ਹਕੂਮਤ ਦੀ ਸ਼ਹਿ ਤੋਂ ਬਿਨਾਂ ਤਾਂ ਨਹੀਂ ਹੋ ਸਕਦਾ ਨਾ। ਸੋ ਜੋ ਸਿੱਖਾਂ ਨੂੰ 5 ਮਿੰਟ 'ਚ ਹਕੂਮਤ ਫੜ ਲੈਂਦੀ ਹੈ ਅਤੇ ਉਹਨਾਂ ਨੂੰ ਵੀ ਫੜਿਆ ਜਾ ਸਕਦਾ ਹੈ, ਪਰ ਉਹ ਹਕੂਮਤ ਵੱਲੋਂ ਆਪ ਤੁਰੇ ਹੋਏ ਨੇ। ਜੇ ਅਸੀਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ, ਜਿਹੜਾ ਸਿੱਖਾਂ ਦਾ ਧਰਮ ਦੇ ਵਿੱਚੋਂ ਚਲੇ ਜਾਣਾ, ਸਿੱਖ ਕੌਮ 'ਚੋਂ ਚਲੇ ਜਾਣਾ, ਨਿਰਾਸ਼ਾ ਹੋ ਕੇ ਚਲੇ ਜਾਣਾ, ਕਿਤੇ ਨਾ ਕਿਤੇ ਜਾ ਕੇ ਜਾਤਾਂ ਪਾਤਾਂ ਜਾਂ ਗੁਰਦੁਆਰਾ ਸਾਹਿਬ ਅੱਡੋ ਅੱਡ ਉਸਾਰਦੇ ਨੇ, ਜਾਂ ਉਹਨਾਂ ਨੂੰ ਕਬੂਲਿਆ ਨਹੀਂ ਜਾਣਾ ਜਥੇਦਾਰਾਂ ਦੇ ਵੱਲੋਂ, ਇਹ ਵੀ ਕਮੀ ਮੰਨਦੇ? ਨਹੀਂ, ਜਾਤਾਂ ਪਾਤਾਂ ਕਿਹੜਾ ਕ੍ਰਿਸਚਨਾਂ 'ਚ ਨਹੀਂ ਹੈਗੀਆਂ। ਕੋਈ ਨੌਨ ਕ੍ਰਿਸਚਨ ਬੰਦਾ ਪੋਪ ਬਣ ਸਕਦਾ? ਨਹੀਂ ਬਣ ਸਕਦਾ। ਇੱਥੇ ਦੇ ਇੱਥੇ ਕੋਈ ਵੀ ਜਾਤ ਵਾਲਾ ਬੰਦਾ ਜਥੇਦਾਰ ਬਣ ਸਕਦਾ, ਬਣੇ ਵੀ ਨੇ ਆਪਣੇ। ਕੋਈ ਵੀ ਜਾਤ ਵਾਲਾ ਬੰਦਾ ਜਿਹੜਾ ਹੈ ਆਪਣਾ SGPC ਦਾ ਪ੍ਰਧਾਨ ਬਣ ਸਕਦਾ, ਬਣੇ ਵੀ ਨੇ। ਕੋਈ ਇੱਕ ਬੰਦਾ ਦਿਖਾਓ ਜਿਹੜਾ ਨੌਨ ਵਾਈਟ ਹੋਵੇ ਅਤੇ ਪੋਪ ਬਣ ਗਿਆ ਹੋਵੇ। ਸੋ ਇਸ ਕਰਕੇ ਜਾਤਾਂ ਪਾਤਾਂ, ਉੱਥੇ ਤਾਂ ਨਸਲੀ ਭੇਦਭਾਵ ਹੈ ਜਾਤਾਂ ਪਾਤਾਂ ਤੋਂ ਵੀ ਜਿਹੜਾ ਭੈੜਾ ਹੈ, ਰੰਗ ਦੇ ਆਧਾਰਿਤ। ਸੋ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਵੀ ਜਾਤਾਂ ਪਾਤਾਂ ਕੁਛ ਨਹੀਂ। ਇੱਥੇ ਜਿਹੜੀਆਂ ਮਾੜੇ ਮੋਟਾ ਕੋਈ ਚੱਲਦਾ ਹੈ ਨਾ ਜਾਤ ਪਾਤ ਦਾ, ਉਹ ਗੁਰੂ ਦੇ ਨੇ ਤਾਂ ਕੋਈ ਜਾਤ ਪਾਤ ਨਹੀਂ ਦਿਖਾਈ। ਗੁਰੂ ਜਦੋਂ ਖੰਡੇ ਬਾਟੇ ਦੀ ਪੌਲ ਛਕ ਕੇ ਇੱਕੋ ਬਾਟੇ 'ਚ ਅੰਮ੍ਰਿਤ ਛਕੀਦਾ ਨਾ, ਜਾਤ ਪਾਤ ਕਿੱਥੇ ਰਹਿੰਦੀ ਹੈ? ਪਰ ਜਦੋਂ ਆਪਾਂ ਖੰਡੇ ਬਾਟੇ ਦੀ ਪੌਲ ਨਹੀਂ ਛਕਣੀ, ਬਾਹਰ ਬੈਠੇ ਕਈ ਜਣਾ ਸਾਨੂੰ ਜਾਤ ਪਾਤ ਵਿਤਕਰਾ ਹੁੰਦਾ ਹੈ, ਹੁੰਦਾ ਉਹ ਤਾਂ ਹੀ ਹੋਣਾ ਵੀ ਜਦੋਂ ਗੁਰੂ ਸਾਹਿਬ ਨੇ ਤੁਹਾਨੂੰ ਸਮਰੱਥ ਬਣਾਇਆ, ਗੁਰੂ ਸਾਹਿਬ ਨੇ ਤੁਹਾਨੂੰ ਬਰਾਬਰਤਾ ਦਿੱਤੀ ਹੈ। ਅਤੇ ਜੇ ਉਹ ਗੁਰੂ ਦੇ ਤੁਸੀਂ ਹੁਕਮ ਨਹੀਂ ਮੰਨਣਾ, ਫਿਰ ਜਾਤਾਂ ਪਾਤਾਂ ਤਾਂ ਹੋਣੀਆਂ ਹੀ। ਅੰਮ੍ਰਿਤਪਾਲ ਸਿੰਘ ਕੋਸ਼ਿਸ਼ ਕਰੇਗਾ ਕਿ ਜਿਹੜੇ ਪਾਸਟਰਾਂ ਦੇ ਹੱਥੇ ਚੜ੍ਹੇ ਨੇ ਜਾਂ ਡਿੱਕੇ ਚੜ੍ਹੇ ਨੇ, ਉਹਨਾਂ ਕੋਲ ਪਹੁੰਚਣ ਦੀ ਕੋਸ਼ਿਸ਼ ਕਰੇਗਾ ਕਿ ਵਾਪਸ ਆਪਣੇ ਧਰਮ ਦੇ ਵਿੱਚ ਮੁੜਿਆ ਆਉਣ, ਜਾਂ ਕੀ ਕੋਸ਼ਿਸ਼ਾਂ ਹੋਣੀਆਂ ਅੱਗੇ? ਦੇਖੋ, ਬਹੁਤ ਫੋਨ ਆ ਰਹੇ ਸਾਨੂੰ, ਅਤੇ ਉਹ ਥੋੜ੍ਹੇ ਇਸ ਗੱਲ ਦੇ ਉੱਤੇ ਪਛਤਾਵਾ ਵੀ ਕਰ ਰਹੇ ਵੀ ਅਸੀਂ ਵਰਗਲਾਏ ਗਏ ਸੀ। ਉਹਨਾਂ ਨੂੰ ਮੋੜ ਕੇ ਮਹਾਰਾਜ ਕੋਲੋਂ ਮਾਫੀ ਮੰਗ ਕੇ ਅਤੇ ਉਹ ਵਾਪਸ ਆਉਣਗੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਹੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਸਨ, ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁੱਖ ਸੇਵਾਦਾਰ। ਤਾਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ। ਤਾਂ ਅੱਗੇ ਜਿਹੜਾ ਆਉਣ ਵਾਲਾ ਸਮਾਂ ਗਾ, ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਪ੍ਰੋਗਰਾਮ ਮੁਲਾਕਾਤਾਂ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਇੰਡੋ TV ਦੀ ਟੀਮ ਅੱਜ ਫੇਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਰੋਡੇ ਵਿਖੇ ਪਹੁੰਚੇ ਹਾਂ, ਤਾਂ ਸਾਡੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਨੇ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ, ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕਣ ਤੋਂ ਬਾਅਦ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਵਿਰਾਜੇ, ਕਿੱਦਾਂ ਦਾ ਮਹਿਸੂਸ ਕੀ ਕਰ ਰਹੇ ਹੋ? ਪਹਿਲਾਂ ਤਾਂ ਜਿਹੜੀ ਨੌਜਵਾਨੀ ਇੰਨੀ ਭਰ ਕੇ ਆਈ ਤੁਹਾਡੇ ਨਾਲ, ਕਾਫੀ ਨੌਜਵਾਨੀ ਨੇ ਅੰਮ੍ਰਿਤ ਛਕਿਆ, ਮਹਿਸੂਸ ਕੀ ਹੋ ਰਿਹਾ? ਦੇਖੋ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਉਹਨਾਂ ਆਪ ਬੁਲਾ ਕੇ ਸੇਵਾ ਲਈ ਹੈ ਅਤੇ ਉਹਨਾਂ ਨੇ ਸਾਡਾ ਸੀਸ ਚਰਨਾਂ 'ਚ ਪ੍ਰਵਾਨ ਕੀਤਾ। ਇਸ ਗੱਲ ਲਈ ਉਹਨਾਂ ਦੇ ਸਦਾ ਰਹਿਣੀ ਹੈ। ਸੋ ਮਹਿਸੂਸ ਤਾਂ ਇੱਕ ਨਵੇਂ ਜਨਮ ਵਾਂਗ ਹੁੰਦਾ ਹੈ। ਜਿਹੜੇ ਵੀ ਮਨੁੱਖ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਤਨੋਂ ਮਨੋਂ ਤੁਹਾਨੂੰ ਗੁਰੂ ਦੇ ਚਰਨਾਂ 'ਚ ਆਪਣਾ ਸੀਸ ਭੇਟ ਕੀਤਾ, ਉਹਦੇ ਲਈ ਤਾਂ ਅਹਿਸਾਸ ਜਿਹੜਾ ਵਾ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ। ਸੰਗਤ ਕਾਫੀ ਆ ਰਹੀ ਹੈ ਮਿਲਣ ਦੇ ਲਈ, ਸੰਗਤ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਕਿ ਸਾਨੂੰ ਕੌਮ ਨੂੰ ਇੱਕ ਲੀਡਰ ਮਿਲਿਆ ਅਗਵਾਈ ਕਰਨ ਦੇ ਲਈ ਕਾਫੀ ਲੰਮੇ ਸਮੇਂ ਦੇ ਬਾਅਦ। ਜੇਕਰ ਅਸੀਂ 1966 ਦੀ ਗੱਲ ਕਰੀਏ ਜਾਂ 1984 ਦੀ ਗੱਲ ਕਰੀਏ, ਤਾਂ ਸਿੱਖ ਕੌਮ ਹਮੇਸ਼ਾ ਉਹਨਾਂ ਦਾ ਬਾਰ ਸਹਿੰਦੀ ਰਹੀ ਹੈ, ਸੈਂਟਰ ਦੇ ਨਾਲ ਮੱਥਾ ਲਾਉਂਦੀ ਰਹੀ ਹੈ ਸਿੱਖ ਕੌਮ। ਤਾਂ ਸਿੱਖ ਕੌਮ ਨੂੰ ਬਣਦੇ ਅਧਿਕਾਰ ਨਹੀਂ ਮਿਲੇ। ਦੇਖੋ, ਸਿੱਖ 1849 'ਚ ਗੁਲਾਮ ਹੋਏ ਸੀ। ਉਸ ਤੋਂ ਬਾਅਦ ਸਿੱਖਾਂ ਨੂੰ ਕੋਈ ਆਜ਼ਾਦੀ ਨਹੀਂ ਮਿਲੀ। ਸਿਰਫ 1947 'ਚ ਪਾਵਰ ਜਿਹੜੀ ਉਹ ਟਰਾਂਸਫਰ ਹੋਈ ਹੈ, ਅੰਗਰੇਜ਼ਾਂ ਹੱਥੋਂ ਨਿਕਲ ਕੇ ਹਿੰਦੂ ਹਕੂਮਤ ਦੇ ਹੱਥ ਪਾਵਰ ਹੈਗੀ ਹੈ। ਸੋ ਉਹਨਾਂ ਨੇ ਸਿੱਖਾਂ ਨਾਲ ਉਹਨਾਂ ਨੂੰ ਵੀ ਭੈੜਾ ਵਤੀਰਾ ਕਰਨਾ ਸ਼ੁਰੂ ਕੀਤਾ ਜਿਹੜਾ ਅੰਗਰੇਜ਼ ਕਰਦੇ ਸੀ। ਪੰਜਾਬ ਨੂੰ ਬਸਤੀ ਵਾਂਗੂ ਟਰੀਟ ਕੀਤਾ ਜਾ ਰਿਹਾ। ਬਸਤੀਵਾਦ ਦਾ ਇੱਥੇ ਮਤਲਬ ਇੱਕ ਸੱਭਿਆਚਾਰ ਪੈਦਾ ਕੀਤਾ ਗਿਆ। ਪੰਜਾਬ ਦੇ ਰਿਸੋਰਸਸ ਦੀ ਜਿਹੜੀ ਆ ਉਹ ਲੁੱਟ ਕੀਤੀ ਜਾਂਦੀ ਹੈ। ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ ਵੱਖ-ਵੱਖ ਤਰੀਕਿਆਂ ਨਾਲ ਹੋ ਰਹੀ ਹੈ। ਪੰਜਾਬ ਦੇ ਵਿੱਚ ਨੌਜਵਾਨ ਇੱਥੋਂ ਮਾਸ ਮਾਈਗ੍ਰੇਸ਼ਨ ਪਲਾਨ ਕਰਕੇ ਇੱਥੋਂ ਵਿਦੇਸ਼ਾਂ 'ਚ ਵੱਸਣ ਨੂੰ ਮਜਬੂਰ ਹੋ ਗਏ ਆ। ਸੋ ਇਸ ਕਰਕੇ ਇਹ ਇੱਦਾਂ ਹੱਕ ਨਹੀਂ ਮਿਲਣੇ। ਕੌਮ ਨੂੰ ਲਾਮਬੰਦ ਹੋਣਾ ਪੈਣਾ, ਇਕੱਠੇ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕੌਮ ਨੂੰ ਸੰਘਰਸ਼ ਕਰਨਾ ਪੈਣਾ। ਤੁਸੀਂ ਕਿਹਾ ਕਿ ਜਿਹੜੇ ਪੰਜਾਬ ਦੀ ਨੌਜਵਾਨੀ ਆ ਇੱਥੋਂ ਪ੍ਰਵਾਸ ਕਰ ਰਹੀ ਆ, ਪਰ ਪੰਜਾਬ ਦੇ ਵਿੱਚ ਬਾਹਰਲੀਆਂ ਸਟੇਟਾਂ ਤੋਂ ਆ ਕੇ ਆਪਦਾ ਕੰਮ ਕਾਜ ਕਰ ਰਹੇ ਨੇ। ਕੀ ਪੰਜਾਬ ਦੀ ਨੌਜਵਾਨੀ ਨੂੰ ਇੱਥੇ ਕੰਮ ਨਹੀਂ ਦਿੰਦਾ ਜਾਂ ਭਵਿੱਖ ਨਹੀਂ ਦਿੰਦਾ? ਨਹੀਂ, ਇੱਕ ਤਾਂ ਸੈਂਸ ਆਫ ਸਿਕਿਉਰਿਟੀ ਹੁੰਦੀ ਹੈ ਵੀ ਇੱਥੇ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ ਹੈਗਾ ਨੌਜਵਾਨਾਂ ਨੂੰ। ਮਾਂ ਪਿਓ ਨੂੰ ਲੱਗਦਾ ਵੀ ਇੱਥੇ ਜਾਂ ਨਸ਼ਿਆਂ 'ਚ ਮਾਰੇ ਜਾਣਗੇ, ਜਾਂ ਕੋਈ ਗੈਂਗਸਟਰਾਂ ਦੇ ਚਲ ਜਾਣਗੇ, ਜਾਂ ਕੋਈ ਐਸੇ ਕਲਚਰ 'ਚ ਪੈਰ ਧਰ ਲੈਣਗੇ ਜਿੱਥੋਂ ਮੁੜਨਾ ਔਖਾ ਹੋ ਜਾਊਗਾ। ਸੋ ਇਸ ਕਰਕੇ ਮਾਂ ਪਿਓ ਬੱਚਿਆਂ ਨੂੰ ਬਾਹਰ ਘੱਲਣ 'ਚ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਆ। ਦੂਜੀ ਗੱਲ ਇਹ ਹੈ ਵੀ ਜਿਹੜਾ ਬਾਹਰ ਦਾ ਬੰਦਾ ਇੱਥੇ ਆਉਂਦਾ ਹੈ, ਉਹਦਾ ਲਿਵਿੰਗ ਸਟੈਂਡਰਡ ਅਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਲਿਵਿੰਗ ਸਟੈਂਡਰਡ 'ਚ ਬੜਾ ਫਰਕ ਹੈ। ਉਹ ਬਾਹਰੋਂ ਆਣ ਕੇ 100 ਰੁਪਏ ਦਿਹਾੜੀ 'ਤੇ ਵੀ ਕੰਮ ਕਰ ਸਕਦਾ। ਪੰਜਾਬ ਦਾ ਇੱਕ ਨੌਜਵਾਨ ਜਿਹੜਾ ਹੈ ਉਹ 100 ਰੁਪਏ 'ਤੇ ਕੰਮ ਨਹੀਂ ਕਰ ਸਕਦਾ। ਸੋ ਇਹ ਹਕੂਮਤ ਨੂੰ ਇੱਕ ਮਿਨੀਮਮ ਵੇਜ ਤੈਅ ਕਰਨੀ ਚਾਹੀਦੀ ਹੈ
ਤੇ ਬਾਹਰੋਂ ਤੇ ਪਹਿਲੀ ਗੱਲ ਬੰਦਿਆਂ ਨੂੰ ਮੰਗਾਓ, ਕਿਉਂਕਿ ਜਦੋਂ ਇਹਨਾਂ ਫੈਕਟਰੀਆਂ ਭਰ ਰਹੀਆਂ ਬਾਹਰ ਦੇ ਮਜ਼ਦੂਰਾਂ ਨਾਲ, ਤੇ ਪੰਜਾਬੀ ਉੱਥੇ ਕੰਮ ਕੀ ਕਰੇਗਾ? ਪੰਜਾਬੀ ਦੇ ਬਹੁਤੇ ਸਿਕਿਉਰਿਟੀ ਗਾਰਡ ਰੱਖੇ ਹੋਏ ਨੇ, ਹੋਰ ਕੋਈ ਹਾਈ ਪੋਸਟ 'ਤੇ ਮੈਨੇਜਰ ਤੋਂ ਲੈ ਕੇ ਥੱਲੇ ਤੱਕ ਸਾਰੇ ਬੰਦੇ ਬਾਹਰੋਂ ਆਉਂਦੀ ਹੈ, ਲੇਬਰ ਤੇ ਮੈਨੇਜਮੈਂਟ ਵੀ। ਸੋ ਇਹ ਜਿਹੜੀ ਕੱਲ੍ਹ ਮਤਾ ਵੀ ਪਾਇਆ ਵੀ 95% ਕੋਟਾ ਹੋਣਾ ਚਾਹੀਦਾ ਹੈ, ਅਤੇ ਜੇ ਫਰਜ਼ ਕਰੋ ਕੋਟਾ ਪੂਰਾ ਨਹੀਂ ਹੁੰਦਾ ਤਾਂ ਸਰਕਾਰ ਡਾਟਾ ਪੇਸ਼ ਕਰੇ 95% ਸਾਨੂੰ ਬੰਦੇ ਪੰਜਾਬ 'ਚੋਂ ਨਹੀਂ ਮਿਲਦੇ, ਅਸੀਂ ਪ੍ਰੋਵਾਈਡ ਕਰਾ ਦਿਆਂਗੇ। ਸੋ ਇਹ ਸਰਕਾਰਾਂ ਦੀ ਪਾਲਿਸੀ ਦੇ ਤਹਿਤ ਇੱਥੇ ਲੋਕਾਂ ਨੂੰ ਵਸਾਇਆ ਜਾ ਰਿਹਾ ਲਿਆ ਕੇ। ਹਮੇਸ਼ਾ ਸਰਕਾਰਾਂ ਦੀ ਨਿਗਾਹ ਦੇ ਵਿੱਚ ਪੰਜਾਬ ਦੇ ਪੁੱਤ ਜਾਂ ਪੰਜਾਬ ਹੀ ਕਿਉਂ ਰੜਕਦਾ? ਕਿਉਂਕਿ ਪੰਜਾਬ ਹਿੰਦੁਸਤਾਨ ਦੀ ਇੱਕ ਬੋਲੀ, ਇੱਕ ਧਰਮ, ਇੱਕ ਸੱਭਿਆਚਾਰ ਦੀ ਨੀਤੀ ਦੇ ਉਲਟ ਖੜਦਾ ਆ ਰਿਹਾ ਅਤੇ ਖੜਦਾ ਰਹੇਗਾ। ਸਾਡੀ ਬੋਲੀ ਵੱਖ ਹੈ, ਸਾਡਾ ਧਰਮ ਵੱਖ ਹੈ, ਸਾਡਾ ਸੱਭਿਆਚਾਰ ਵੱਖ ਹੈ। ਜਿਹੜੀ 5 ਦਰਿਆਵਾਂ ਦੀ ਇਹ ਧਰਤੀ ਹੈ, ਇਹਨੇ ਹਮੇਸ਼ਾ ਜ਼ੁਲਮ ਨੂੰ ਟੱਕਰ ਦਿੱਤੀ ਹੈ, ਦਿੰਦੇ ਰਹੂਗੀ, ਇਸੇ ਕਰਕੇ ਰੜਕਦਾ ਪੰਜਾਬ। ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ, ਪੰਜਾਬ ਦੇ ਪਾਣੀ ਹਮੇਸ਼ਾ ਲੁੱਟੇ ਗਏ ਨੇ, ਪੰਜਾਬ ਨੂੰ ਹਮੇਸ਼ਾ ਕੁੱਟਿਆ ਗਿਆ ਗਾ। ਜੇਕਰ ਅਸੀਂ ਵੰਡ ਤੋਂ ਬਾਅਦ ਪੰਜਾਬ ਦੀ ਗੱਲ ਕਰੀਏ ਤਾਂ ਕੋਈ ਦੇਸ਼ ਨਹੀਂ ਵੰਡਿਆ ਗਿਆ, ਇਕੱਲਾ ਪੰਜਾਬ ਹੀ ਕਿਉਂ ਵੰਡਿਆ ਗਿਆ? ਕਿਉਂਕਿ ਜਿਹੜਾ ਪੰਜਾਬ ਦੀ ਵੰਡ ਕਰਕੇ ਸਿੱਖਾਂ ਨੂੰ ਕਮਜ਼ੋਰ ਕੀਤਾ ਗਿਆ ਵੀ ਖਾਲਸਾ ਰਾਜ ਮੁੜ ਕੇ ਛੇਤੀ ਨਾ ਆ ਸਕੇ, ਕਿਉਂਕਿ ਖਾਲਸੇ ਰਾਜ ਦੇ ਵਿੱਚ ਜਿਹੜਾ ਬ੍ਰਾਹਮਣ ਦੀ ਜਿਹੜੀ ਜਾਤ ਪਾਤ ਵਰਨ ਵੰਡ ਹੈ, ਜਿਹੜਾ ਵਿਪਰ ਦਾ ਸੰਸਕਾਰ ਹੈ, ਉਹ ਚੱਲ ਨਹੀਂ ਸਕਦਾ। ਸੋ ਇਹ ਹਕੂਮਤ ਅੰਗਰੇਜ਼ਾਂ ਨੇ ਵੀ ਅਤੇ ਇਹਨਾਂ ਹਿੰਦੁਸਤਾਨ ਦੇ ਲੀਡਰਾਂ ਨੇ ਮੌਕੇ ਦੇ ਉੱਤੇ ਵੰਡ ਹੀ ਇਸ ਤਰੀਕੇ ਨਾਲ ਕੀਤੀ ਵੀ ਪੰਜਾਬ ਦੇ ਸਿੱਖਾਂ ਨੂੰ ਆਰਥਿਕ ਪੱਖੋਂ, ਧਾਰਮਿਕ ਪੱਖੋਂ ਕਮਜ਼ੋਰ ਕੀਤਾ ਜਾ ਸਕੇ। ਤੁਸੀਂ ਪੰਜਾਬ ਦੇ ਸਿੱਖਾਂ ਦੀ ਗੱਲ ਕਰ ਰਹੇ ਹੋ, ਪੰਜਾਬ ਦੇ ਸਿੱਖਾਂ ਦੇ ਵਿੱਚ ਖੁਦ ਦੇ ਵਿੱਚ ਜਾਤਾਂ ਪਾਤਾਂ ਪਾਈਆਂ ਗਈਆਂ ਨੇ, ਕਿਤੇ ਸਿਵਿਆਂ ਦੀ ਲੜਾਈ ਹੋ ਜਾਂਦੀ ਹੈ ਜਾਤਾਂ ਪਿੱਛੇ, ਕਦੇ ਗੁਰਦੁਆਰਿਆਂ ਦੀ ਲੜਾਈ ਹੋ ਜਾਂਦੀ ਹੈ। ਅਸੀਂ ਕੱਲ੍ਹ ਵੀ ਮਤੇ ਦੇ ਰੂਪ 'ਚ ਕਹਿ ਰਹੇ ਹਾਂ, ਵੈਸੇ ਅਸੀਂ ਗੱਲ ਕੀਤੀ ਸਟੇਜ ਤੋਂ ਵੀ ਜਾਤਾਂ ਦੀ ਲੜਾਈ ਖਤਮ ਕਰਨੀ ਚਾਹੀਦੀ ਹੈ। ਬੇਸ਼ੱਕ ਇਹ ਹਿੰਦੁਸਤਾਨ ਦੀ ਹਕੂਮਤ ਦੀ ਸਾਜ਼ਿਸ਼ ਤਹਿਤ ਹੀ ਸਾਰਾ ਕੁਝ ਹੋ ਰਿਹਾ ਹੈ। ਸਿੱਖੀ 'ਚ ਕੋਈ ਜਾਤ ਪਾਤ ਨਹੀਂ ਹੈਗੀ। ਜਿਹੜਾ ਜਾਤ ਪਾਤ ਕਰਦਾ ਹੈ, ਹਕੂਮਤ ਉਹਨੂੰ ਸਗੋਂ ਉਹਦੀ ਰਾਖੀ ਕਰਦੀ ਹੈ। ਜੇ ਸਿੱਖ ਕਿਸੇ ਦਾ ਵਿਰੋਧ ਕਰਦੇ ਨੇ, ਡੇਰੇਦਾਰ ਦਾ, ਡੰਮੀ ਦਾ, ਜਿਹੜਾ ਜਾਤ ਦੇ ਉੱਤੇ ਚੱਲਦਾ ਹੈ, ਜਾਤ ਪਾਤ ਨੂੰ ਜਿਹੜਾ ਪ੍ਰਮੁੱਖ ਕਰਦਾ ਹੈ, ਹਕੂਮਤ ਉਹਨੂੰ ਸਿਕਿਉਰਿਟੀ ਵੀ ਦਿੰਦੀ, ਸਾਰਾ ਕੁਝ ਕਰਦੀ ਹੈ। ਸੋ ਜਿੰਨਾ ਚਿਰ ਰਾਜ ਨਹੀਂ ਹੁੰਦਾ ਉਹਨਾਂ ਚਿਰ ਇਹ ਚੱਲਦਾ ਰਹਿਣਾ ਹੈ। ਪਰ ਪੰਜਾਬ ਦੇ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਦੂਜੀਆਂ ਸਟੇਟਾਂ ਨਾਲੋਂ ਬੜਾ ਫਰਕ ਹੈ। ਜਿਹੜਾ ਨੈਸ਼ਨਲ ਡਾਟਾ ਹੈ ਕ੍ਰਾਈਮ ਦਾ, ਕ੍ਰਾਈਮ ਅਗੇਂਸਟ ਜਿਹੜਾ ਸ਼ਡਿਊਲ ਕਾਸਟ ਦੇ ਵਿੱਚ, ਉਹਦੇ ਵਿੱਚ ਵੀ ਪੰਜਾਬ ਸਭ ਤੋਂ ਥੱਲੇ ਆ, ਸਭ ਤੋਂ ਘੱਟ ਕ੍ਰਾਈਮ ਹੁੰਦੇ ਆ। ਪਰ ਉਹ ਵੀ ਨਹੀਂ ਹੋਣੇ ਚਾਹੀਦੇ। ਜਾਤੀ ਵਿਤਕਰਾ ਖਤਮ ਹੋਣਾ ਚਾਹੀਦਾ। ਗੁਰਸਿੱਖਾਂ ਨੂੰ ਇੱਕ ਦੂਜੇ ਦੇ ਭਰਾ ਬਣ ਕੇ ਰਹਿਣਾ ਚਾਹੀਦਾ। ਤੁਸੀਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਖਤਮ ਹੋਣਾ ਚਾਹੀਦਾ, ਪਰ ਪਿਛਲੇ ਦਿਨ ਹੀ ਕਾਫੀ ਗੈਂਗਵਾਰ ਆ ਜਿਹੜੀ ਉਹ ਦੇਖਣ ਨੂੰ ਮਿਲੀ ਆ। ਪੰਜਾਬ ਦੇ ਪੁੱਤ ਸੀ ਜਿਹੜੇ ਇੱਕ ਦੂਜੇ ਨੂੰ ਮਾਰਨ ਤੱਕ ਮਜਬੂਰ ਹੋ ਗਏ ਨੇ। ਇਹ ਬਹੁਤ ਮਾੜੀ ਗੱਲ ਹੈ ਵੀ ਨੌਜਵਾਨਾਂ ਦੇ ਕੋਲ ਕੋਈ ਕੰਮ ਕਰ ਨਹੀਂ ਰਿਹਾ ਅਤੇ ਸਰਕਾਰਾਂ ਨੇ ਝੂਠੇ ਪਰਚੇ ਪਾ ਕੇ ਨੌਜਵਾਨ ਕਈਆਂ ਨੂੰ ਮਜਬੂਰ ਕਰ ਦਿੱਤਾ ਇਹਨਾਂ ਰਾਹਾਂ 'ਤੇ ਤੁਰਨ ਵਾਸਤੇ, ਅਤੇ ਫਿਰ ਆਪ ਹੀ ਉਹਨਾਂ ਦਾ ਜਿਹੜਾ ਵਾ ਉਹ ਝੂਠੇ ਮੁਕਾਬਲੇ ਬਣਾ ਕੇ ਤੇ ਉਹਨਾਂ ਨੂੰ ਮਾਰ ਦਿੱਤਾ। ਉਹਨਾਂ ਕੋਲੋਂ ਰਾਜਸੀ ਲਾਭ ਲੈਣ ਲਈ ਕਦੀ ਕਿਸੇ ਨੌਜਵਾਨ ਦਾ ਕਤਲ ਕਰਾਤਾ, ਕਦੀ ਕਿਸੇ ਲੀਡਰ ਦਾ ਕਤਲ ਕਰਾਤਾ। ਸੋ ਇਹ ਜਿਹੜਾ ਔਰਗਨਾਈਜ਼ਡ ਕ੍ਰਾਈਮ ਦਾ ਨੈਟਵਰਕ ਚੱਲ ਰਿਹਾ ਹੈ, ਉਹ ਸਰਕਾਰਾਂ ਦੀ ਸ਼ਹਿ 'ਤੇ ਚੱਲ ਰਿਹਾ। ਉਹਨਾਂ ਨੂੰ ਪਤਾ ਹੁੰਦਾ ਜੇਲ੍ਹਾਂ ਦੇ ਵਿੱਚ ਜੈਮਰ ਨਹੀਂ ਲੱਗੇ ਹੋਏ, ਜੇਲ੍ਹਾਂ ਦੇ ਵਿੱਚੋਂ ਸਾਰਾ ਕੁਝ ਆਪਰੇਟ ਕੀਤਾ ਜਾ ਰਿਹਾ। ਸੋ ਉਹ ਹਕੂਮਤ ਨੂੰ ਪਤਾ ਹੈ ਕਿੱਥੇ ਕੀ ਚੱਲ ਰਿਹਾ। ਜੇ ਬੰਦ ਕਰਨਾ ਚਾਹੇ ਤਾਂ ਕਰ ਸਕਦੀ, ਉਹ ਜਾਣਬੁੱਝ ਕੇ ਨਹੀਂ ਕਰਦੀ। ਜਿਹੜੀ ਕਲਾਕਾਰੀ ਦੇ ਵੀ ਕੁਛ ਨਾ ਕੁਛ ਅੰਸ਼ ਮੰਨਦੇ ਹੋ, ਜਿਹੜੀ ਹਥਿਆਰਾਂ ਨੂੰ ਪ੍ਰਮੋਟ ਕਰ ਰਹੀ ਹੈ ਕਲਾਕਾਰੀ? ਨਹੀਂ, ਮੈਂ ਇੱਦਾਂ ਨਹੀਂ ਮੰਨਦਾ। ਹਥਿਆਰਾਂ ਦਾ ਪੰਜਾਬ ਦੀ ਇੱਕ ਹਥਿਆਰਾਂ ਨਾਲ ਫੈਸੀਨੇਸ਼ਨ ਰਹੀ ਹੈ ਸ਼ੁਰੂ ਤੋਂ, ਉਹ ਰਹਿਣੀ ਹੈ। ਮਹਾਰਾਜ ਦਾ ਵੀ ਬਚਨ ਹੈ ਸ਼ਸਤਰਾਂ ਬਾਰੇ, ਸ਼ਸਤਰ ਸਾਡੇ ਪੀਰ ਹੈ। ਉਹ ਕੋਈ ਮਾੜੀ ਗੱਲ ਨਹੀਂ। ਪੰਜਾਬ 'ਚ ਗਨ ਪੋਜੈਸ਼ਨ ਦਾ ਬੜਾ ਰੌਲਾ ਪੈ ਜਾਂਦਾ ਵੀ ਪੰਜਾਬ 'ਚ ਸਭ ਤੋਂ ਵੱਧ ਗਨ ਪੋਜੈਸ਼ਨ ਹੈ। ਪੰਜਾਬ 'ਚ ਗਨ ਬੇਸਡ ਕ੍ਰਾਈਮ ਘੱਟ ਆ ਬਹੁਤ। ਯੂਪੀ, ਬਿਹਾਰ, ਦੂਜੀਆਂ ਸਟੇਟਾਂ ਨੂੰ ਬਹੁਤ ਜ਼ਿਆਦਾ ਘੱਟ ਆ। ਗਨ ਪੋਜੈਸ਼ਨ ਹੋਣ ਦਾ ਅਰਥ ਇਹ ਨਹੀਂ ਹੁੰਦਾ ਵੀ ਗਨ ਵਾਇਲੈਂਸ ਜ਼ਿਆਦਾ ਹੈ। ਸੋ ਇਹ ਨੈਰੇਟਿਵ ਲੈਫਟ ਖੜਾ ਕਰ ਰਿਹਾ ਵੀ ਪੰਜਾਬ 'ਚ ਗਨ ਵਾਇਲੈਂਸ ਬਹੁਤ ਹੈ। ਇਹ ਝੂਠਾ ਨੈਰੇਟਿਵ ਹੈ। ਗੈਂਗਵਾਰ ਵੀ ਪੰਜਾਬ ਨਾਲੋਂ ਬਾਹਰ ਰਾਜਸਥਾਨ, ਯੂਪੀ, ਹਰਿਆਣਾ, ਇਹਨਾਂ ਜ਼ਿਲ੍ਹਿਆਂ 'ਚ ਜ਼ਿਆਦਾ ਹੈ। ਉਹ ਪਰ ਪੰਜਾਬ ਦੀ ਗੱਲ ਨੂੰ ਜ਼ਿਆਦਾ ਹਾਈਲਾਈਟ ਕਰਕੇ ਪੰਜਾਬ ਨੂੰ ਡੀਫੇਮ ਕਰਦੇ ਆ ਵੀ ਲੋਕਾਂ ਦੇ ਵਿੱਚ ਇਹ ਬਣਾਈ ਜਾਵੇ ਗੱਲ ਵੀ ਪੰਜਾਬ ਦੇ ਵਿੱਚ ਬਹੁਤ ਕੁਛ ਜੀ ਇਹੋ ਜਿਹਾ ਕ੍ਰਾਈਮ ਹੋ ਰਿਹਾ। 80 ਵਿੱਚ ਵੀ ਇੱਦਾਂ ਹੀ ਕੀਤਾ ਗਿਆ ਸੀ। ਸੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਵੀ ਜੋ ਕਲਾਕਾਰ ਕਰਦੇ ਨੇ ਉਹਨਾਂ ਨੂੰ ਹਥਿਆਰ ਜਿਹੜੇ ਹਥਿਆਰਾਂ ਪ੍ਰਤੀ ਗਾਣੇ ਗਾਉਣੇ ਮਾੜੀ ਗੱਲ ਨਹੀਂ, ਪਰ ਬਸ਼ਰਤੇ ਵੀ ਉਹਨਾਂ ਨੂੰ ਫੁਕਰਪੁਣੇ 'ਚ ਨਾ ਦਿਖਾਇਆ ਜਾਵੇ। ਹਥਿਆਰਾਂ ਦਾ ਅਸਲ ਰੂਪ ਲੋਕਾਂ ਸਾਹਮਣੇ ਰੱਖਿਆ ਜਾਵੇ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬੀ ਬੋਲੀ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ। ਧਾਰਮਿਕ ਗ੍ਰੰਥਾਂ ਨੂੰ ਗਲੀਆਂ ਨਾਲੀਆਂ ਦੇ ਵਿੱਚ ਰੋਲਿਆ ਗਿਆ। ਦੇਖੋ, ਸਰਕਾਰ ਨੇ ਇੱਕ ਸਾਜ਼ਿਸ਼ ਤਹਿਤ ਸਿੱਖਾਂ ਦਾ ਪ੍ਰੇਮ ਗੁਰੂ ਨਾਲ ਤੋੜਨ ਲਈ ਬਾਰ-ਬਾਰ ਬੇਅਦਬੀਆਂ ਕੀਤੀਆਂ ਵੀ ਸਿੱਖਾਂ ਨੂੰ ਇਹ ਗੱਲਾਂ ਆਮ ਲੱਗਣ ਲੱਗ ਪਏ। ਉਹਦਾ ਅਸਰ ਵੀ ਹੋਇਆ। ਸਿੱਖਾਂ ਨੂੰ ਸਮਝਣਾ ਚਾਹੀਦਾ ਵੀ ਬੇਅਦਬੀ ਤੋਂ ਵੱਡਾ ਜੁਰਮ ਸਿੱਖਾਂ ਦੇ ਨਾਲ ਕੋਈ ਨਹੀਂ ਹੋ ਸਕਦਾ। ਜਦੋਂ ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਣ ਲੱਗ ਜਾਂਦੀ ਹੈ, ਉਸ ਤੋਂ ਉੱਤੇ ਕੁਛ ਨਹੀਂ ਹੈਗਾ। ਸੋ ਸਾਨੂੰ ਲਾਮਬੰਦ ਹੋ ਕੇ ਬੇਅਦਬੀ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਵਿੱਢ ਕੇ ਕੋਈ ਐਸਾ ਕਾਨੂੰਨ ਖੜਾ ਕਰਨਾ ਚਾਹੀਦਾ ਵੀ ਬੇਅਦਬੀ ਕਰਨ ਵਾਲੇ ਬੰਦੇ ਨੂੰ ਘੱਟੋ ਘੱਟ ਫਾਂਸੀ ਸਜ਼ਾ ਹੋਵੇ। ਜੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਸੱਤਾਧਾਰੀ ਸਰਕਾਰ ਕਹਿੰਦੀ ਰਹੀ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਫੈਸਲਾ ਕਰ ਦਾਂਗੇ, ਬਦਲਾਅ ਦੀ ਨੀਤੀ ਸ਼ੁਰੂ ਹੋਊਗੀ। ਪੰਜਾਬ ਦੇ ਪੁੱਤਾਂ ਨੇ ਉਸ ਸਰਕਾਰ ਨੂੰ ਚੁਣ ਕੇ ਇਹਦੇ ਵਿਧਾਨ ਸਭਾ ਦੇ ਵਿੱਚ ਭੇਜਿਆ। ਪੰਜਾਬ ਦੀ ਜਿਹੜੀ ਅਗਵਾਈ ਆ ਉਸ ਸਰਕਾਰ ਦੇ ਅੰਡਰ ਹੱਥ ਦਿੱਤੀ ਹੈ।
ਦੇਖੋ ਸਰਕਾਰ ਜਦੋਂ ਦੀ ਆਈ ਹੈ ਕੋਈ ਚੱਜ ਦਾ ਕੰਮ ਤੇ ਕਰ ਨਹੀਂ ਰਹੀ। ਕਦੀ ਇਹ ਸਿਕਿਉਰਟੀਆਂ ਵਾਪਸ ਲੈ ਕੇ ਲਿਸਟਾਂ ਜਨਤਕ ਕਰ ਦਿੰਦੇ ਨੇ ਇਹਨਾਂ ਦੇ ਕੋਈ ਪੱਤਰਕਾਰ, ਉਹ ਫਿਰ ਲਿਸਟਾਂ ਜਦੋਂ ਜਨਤਕ ਹੋ ਜਾਂਦੀਆਂ ਨੇ ਨੌਜਵਾਨਾਂ ਦਾ ਕਤਲ ਹੋ ਜਾਂਦਾ, ਫਿਰ ਇਹ ਚੁੱਪ ਚਪੀਤੇ ਨਾ ਕੋਈ ਇਨਸਾਫ ਮਿਲਦਾ ਹੈ ਨਾ ਕੁਛ ਗੱਲਬਾਤ ਹੁੰਦੀ ਹੈ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਿਹੜਾ ਪੰਜਾਬ ਦੀ ਇਹ ਸਰਕਾਰ ਹੈ, ਇਹ ਅਸਲ 'ਚ ਜਿਹੜੇ ਰਾਹ 'ਤੇ ਤੁਰੀ ਹੈ ਇਹ ਬੇਅੰਤੀ ਦੀ ਸਰਕਾਰ ਬਣੂਗੀ ਛੇਤੀ, ਕਿਉਂਕਿ ਇਹਨਾਂ ਨੇ ਇੱਕ ਤਹਈਆ ਕਰ ਲਿਆ ਵੀ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਹੈ। ਸਿੱਖਾਂ ਦੇ ਉੱਤੇ ਜਿਹੜੇ ਰੋਜ਼ ਬਰਾ ਹਮਲੇ ਹੋ ਰਹੇ ਆ, ਇਹ ਸਾਰਾ ਸਰਕਾਰ ਦਾ ਹੀ ਹੱਥ ਹੈ ਇਹਦੇ ਵਿੱਚ। ਚੈਨਲਾਂ ਦੇ ਉੱਪਰ ਕਾਫੀ ਚਰਚਾ ਬਣੀ ਹੋਈ ਹੈ ਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਪੰਜਾਬ ਦੀ ਗੱਲ ਕਰ ਰਿਹਾ, ਪੰਜਾਬ ਦੀ ਜਿਹੜੀ ਵੱਖਰੀ ਇੱਕ ਸਟੇਟ ਆ ਉਸ ਨੂੰ ਬਣਾਉਣ ਦੀ ਗੱਲ ਕਰ ਰਿਹਾ, ਵੱਖਰਾ ਰਾਜ ਦੀ ਗੱਲ ਕਰ ਰਿਹਾ ਅੰਮ੍ਰਿਤਪਾਲ ਸਿੰਘ। ਚੈਨਲਾਂ ਦੇ ਉੱਪਰ ਕੱਲ੍ਹ ਦੀ ਕਾਫੀ ਚਰਚਾ ਬਣੀ ਹੋਈ ਹੈ, ਕੀ ਇਹ ਸੱਚ ਹੈ? ਇਹਦੇ 'ਚ ਗੁਨਾਹ ਵਾਲੀ ਕਿਹੜੀ ਗੱਲ ਹੈ? ਲੋਕਤੰਤਰ ਦਾ ਪਹਿਲਾ ਰਾਈਟ ਹੈ, ਪਹਿਲਾ ਜਿਹੜਾ ਅਧਿਕਾਰ ਹੈ ਲੋਕਤੰਤਰ 'ਚ ਲੋਕਾਂ ਦਾ ਸੈਲਫ ਡਿਟਰਮੀਨੇਸ਼ਨ ਹੈ, ਇਹ ਸਵੈ ਪਛਾਣ ਸਵੈ ਚੋਣ ਦਾ। ਸੋ ਜੇ ਸਿੱਖ ਇਹ ਚਾਹੁੰਦੇ ਨੇ ਵੀ ਸਾਡਾ ਰਾਜ ਵੱਖਰਾ ਹੋਵੇ, ਇਹ ਗੁਨਾਹ ਕਿਵੇਂ ਹੋ ਗਿਆ? ਦੁਨੀਆ ਭਰ ਦੇ ਵਿੱਚ ਇਹ ਗੁਨਾਹ ਨਹੀਂ ਮੰਨਿਆ ਗਿਆ। ਕੈਨੇਡਾ 'ਚ ਕਿਊਬਿਕ ਅੱਡ ਹੋਣਾ ਚਾਹੁੰਦਾ, ਉੱਥੇ ਰੈਫਰੈਂਡਮ ਹੋ ਜਾਂਦਾ, ਸਾਰਾ ਕੁਝ ਹੋ ਜਾਂਦਾ। ਸੋ ਇਸ ਗੱਲ ਲਈ ਜੇ ਕੋਈ ਸਿੱਖ, ਸੁਪਰੀਮ ਕੋਰਟ ਦਾ ਮੈਂਡੇਟ ਹੈ ਕਿ ਖਾਲਿਸਤਾਨ ਦੀ ਪੀਸਫੁਲੀ ਗੱਲ ਕਰਨਾ ਕੋਈ ਗੁਨਾਹ ਵਾਲੀ ਗੱਲ ਨਹੀਂ। ਸਰਕਾਰ ਨੂੰ ਚਾਹੀਦਾ ਵੀ ਐਵੇਂ ਬੇਦੋਸ਼ੀ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਸਿਰੇ 'ਚ ਫੜਨਾ, ਉਹਨਾਂ ਨੂੰ ਕੈਦ ਕਰਕੇ ਰੱਖਣਾ, ਇਹ ਸਰਕਾਰਾਂ ਵਾਸਤੇ ਜ਼ਬਰ ਦੀ ਗੱਲ ਹੈ। ਇਹ ਇੱਦਾਂ ਕੌਮਾਂ ਹਟਦੀਆਂ ਨਹੀਂ ਹੁੰਦੀਆਂ। ਜੇ ਤੁਸੀਂ ਵਾਕਿਆ ਹੀ ਸਿੱਖਾਂ ਨੂੰ ਹੱਕ ਦਿੱਤੇ ਹੁੰਦੇ ਕਿਸੇ ਮੌਕੇ ਦੇ ਉੱਤੇ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਹੁਣ ਤਾਂ ਪਿੱਛੇ ਮੁੜਨ ਦਾ ਗੁਨਾਹ ਹੀ ਨਹੀਂ ਹੈਗਾ। ਤੁਸੀਂ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਹੈ, ਉਹ ਨੀਂਹ ਰੱਖੀ ਗਈ ਹੈ ਅਤੇ ਮਹਿਲ ਸਿਰਜਣਾ ਮਾਲਕ ਨੇ ਸਿਰਜਣਾ, ਆਪੇ ਹੋ ਜਾਣਾ। ਜੇਕਰ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੀ ਸਿਰਮੌਰ ਸੰਸਥਾ ਕਰਵਾਉਣ ਵਾਲੀ ਸ਼੍ਰੋਮਣੀ ਕਮੇਟੀ ਤੋਂ ਕੀ ਆਸ ਰੱਖਦੇ ਹੋ? ਦੇਖੋ ਉਹਨਾਂ ਕੋਲ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਅਕਾਲ ਤਖਤ ਸਾਹਿਬ ਜਿਹੜੇ ਨੇ ਉਹਦੇ ਅਧੀਨ ਉਹਨਾਂ ਨੂੰ ਚੱਲਣਾ ਚਾਹੀਦਾ ਅਤੇ ਸਿੱਖ ਪੰਥ ਦੇ ਮਸਲਿਆਂ ਦੇ ਉੱਤੇ ਕੰਮ ਕਰਨਾ ਚਾਹੀਦਾ। ਜਿਹੜਾ ਕੋਈ ਚੰਗਾ ਕੰਮ ਕਰਦੇ ਅਸੀਂ ਉਹਨੂੰ ਐਪਰੀਸ਼ੀਏਟ ਕਰਾਂਗੇ, ਪਰ ਜਿਹੜੇ ਕੰਮ ਉਹ ਚੰਗੇ ਨਹੀਂ ਕਰਦੇ ਉੱਥੇ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਕਰਨਾ ਸਾਡਾ ਹੱਕ ਬਣਦਾ। ਅਤੇ ਉਹਨਾਂ ਨੂੰ ਚਾਹੀਦਾ ਵੀ ਉਹ ਪੰਥ ਨੂੰ ਪੰਥਕ ਆਜ਼ਾਦੀ ਵਾਸਤੇ ਨੌਜਵਾਨਾਂ ਦੇ ਹੱਕ 'ਚ ਖੜ੍ਹਨ, ਅਤੇ ਜਿਹੜੇ ਵੀ ਕਿਸੇ ਪਰਿਵਾਰਾਂ ਦੇ ਅਧੀਨ ਉਹਨਾਂ ਨੂੰ ਚੱਲਣਾ ਪੈ ਰਿਹਾ ਉਹ ਤੋਂ ਆਪਣੇ ਆਪ ਨੂੰ ਆਜ਼ਾਦ ਦਿਵਾਉਣ। ਉਹਨਾਂ ਦੇ ਮੈਂਬਰ ਜਿਹੜੇ ਨੇ ਸਾਹਿਬਾਨ, ਜਿਹੜੇ ਉਹਨਾਂ ਦੇ ਵਰਕਰ ਨੇ, ਜਿਹੜੇ ਸੇਵਾਦਾਰ ਨੇ SGPC ਦੇ, ਉਹ ਚੰਗੇ ਨੇ, ਪਰ ਉਹਨਾਂ ਦੇ ਉੱਤੇ ਜਦੋਂ ਮੈਨੇਜਮੈਂਟ ਮਾੜੀ ਹੋ ਜਾਂਦੀ ਹੈ ਅਤੇ ਉਹਦੇ ਨਾਲ ਇਹ ਆ ਵੀ ਉਹ ਵੀ ਕੁਛ ਨਹੀਂ ਕਰ ਪਾਉਂਦੇ। ਸੋ ਉਹਨਾਂ ਨੂੰ ਚਾਹੀਦਾ ਵੀ ਆਪਣੇ ਆਪ ਸੁਧਾਰ ਲੈਣ, ਜਿਹੜੀਆਂ ਕਮੀਆਂ ਉਹਨਾਂ ਨੂੰ ਛੇਤੀ ਦੂਰ ਕਰ ਲੈਣ। ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਨੇ ਉਹਨਾਂ ਦੇ ਉੱਪਰ ਵੀ ਵੱਡੇ ਹਮਲੇ ਹੋ ਰਹੇ ਨੇ, ਜਿਹੜੇ ਵਿੱਦਿਅਕ ਅਦਾਰੇ ਨੇ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਜਿਹੜੀ ਪੰਜਾਬ ਦੀ ਅਸਲੀ ਪੜ੍ਹਾਈ ਆ ਉਹ ਖਤਮ ਕਰੀ ਜਾ ਰਹੀ ਹੈ। ਅਸਲ 'ਚ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਵਿੱਚ ਅੰਮ੍ਰਿਤਧਾਰੀ ਨਾ ਤਾਂ ਟੀਚਰ ਨੇ, ਨਾ ਪ੍ਰਿੰਸੀਪਲ ਨੇ, ਨਾ VC ਨੇ, ਨਾ ਕੁਛ ਹੈ। ਹਸਪਤਾਲਾਂ ਦਾ ਵੀ ਇਹੋ ਹਾਲ ਹੈ। ਸ਼੍ਰੋਮਣੀ ਕਮੇਟੀ ਨੂੰ ਇਹ ਕਾਇਦਾ ਕਰਨਾ ਚਾਹੀਦਾ ਹੈ ਵੀ ਘੱਟੋ ਘੱਟ ਸਿੱਖਾਂ ਦੇ ਬਣਾਏ ਹੋਏ ਵਿੱਦਿਅਕ ਅਦਾਰੇ ਜਿਹੜੇ ਨੇ, ਹਸਪਤਾਲ ਨੇ, ਉਹਨਾਂ 'ਚ ਅੰਮ੍ਰਿਤਧਾਰੀ ਹੀ ਸੇਵਾਵਾਂ ਨਿਭਾਉਣ, ਫਿਰ ਕੋਈ ਸੁਧਾਰ ਹੋ ਸਕਦਾ। ਤੁਸੀਂ ਗੱਲ ਕਰ ਰਹੇ ਸੀ ਕਿ ਡੇਰਾਵਾਦ ਵੱਲ ਜਿਹੜੀ ਸਿੱਖ ਕੌਮ ਆ ਉਹ ਵੀ ਵੱਧਦੀ ਨਜ਼ਰ ਆ ਰਹੀ ਹੈ। ਜੇਕਰ ਅਸੀਂ ਗੱਲ ਕਰੀਏ ਸਿੱਖਾਂ ਦੇ ਮੁੰਡੇ ਨੇ ਜਿਹੜੇ ਪਾਸਟਰਾਂ ਦੇ ਥੱਲੇ ਲੱਗ ਕੇ ਕੰਮ ਕਰਦੇ ਨੇ, ਈਸਾਈ ਧਰਮ ਨੂੰ ਅਪਣਾਉਂਦੇ ਨੇ, ਇਹਦੇ ਵਿੱਚ ਕਿਸ ਦੀ ਕਮੀ ਮੰਨਦੇ ਹੋ? ਕਮੀ ਤਾਂ ਹਕੂਮਤ ਦੀ ਹੈ। ਜਿਵੇਂ ਸਿੱਖਾਂ ਦੇ ਮੁੰਡੇ ਨਸ਼ਾ ਕਰਦੇ ਨੇ, ਹੁਣ ਆਪਾਂ ਮੰਨਦੇ ਹਾਂ ਨਾ ਵੀ ਨਸ਼ਾ ਹਕੂਮਤ ਚਲਾ ਰਹੀ ਹੈ, ਸਟੇਟ ਦੀ ਪਾਲਿਸੀ ਦੇ ਤਹਿਤ ਸਾਰਾ ਕੁਝ ਹੋ ਰਿਹਾ। ਇਸੇ ਤਰੀਕੇ ਨਾਲ ਜਿਹੜਾ ਨੌਜਵਾਨ ਭਟ ਗਿਆ, ਗੁਲਾਮੀ ਦੇ ਵਿੱਚ ਹੈਗਾ, ਉਹਦੀ ਸੋਚਣ ਸਮਝਣ ਦੀ ਸਮਰੱਥਾ ਘੱਟ ਚੁੱਕੀ ਹੈ, ਉਹਦੇ 'ਤੇ ਜ਼ੁਲਮ ਹੋਇਆ ਬਹੁਤ ਵੱਡਾ, ਉਹ ਫਿਰ ਕਿਤੇ ਆਸਰਾ ਲੱਭਦਾ ਫਿਰਦਾ ਹੁੰਦਾ। ਉਸ ਮੌਕੇ 'ਤੇ ਉਹਦੇ ਸਾਹਮਣੇ ਕੋਈ ਡੰਮੀ ਝੂਠਾ ਗੁਰੂ ਬਣਾ ਕੇ ਪੇਸ਼ ਕਰ ਦੇਣਾ, ਕੋਈ ਪਾਸਟਰ ਲਿਆ ਕੇ ਖੜਾ ਕਰ ਦੇਣਾ, ਉਹ ਉਹਦੇ 'ਚ ਫਸ ਜਾਂਦਾ। ਉਹ ਫਿਰ ਉਹ ਖੱਜਲ ਖੁਆਰ ਹੁੰਦਾ। ਮੋੜਨਾ ਤਾਂ ਸਾਰਿਆਂ ਨਹੀਂ ਹੈ, ਪਰ ਉਹ 10 ਸਾਲ ਜਿਹੜੇ ਖਰਾਬ ਕਰ ਦਿੰਦੇ ਨੇ ਪਾਸਟਰ। ਆਰਥਿਕ ਪੱਖੋਂ ਲੁੱਟ ਹੁੰਦੀ ਹੈ, ਸ਼ੋਸ਼ਣ ਹੁੰਦਾ ਹੈ। ਇੱਥੇ ਕਈ ਭੈਣਾਂ ਦੀ ਵੀਡੀਓ ਆਈਆਂ ਵੀ ਜਿਸਮਾਨੀ ਸ਼ੋਸ਼ਣ ਤੱਕ ਹੋਇਆ ਹੈ। ਕਈ ਬੱਚੀ ਇੱਕ ਕੈਂਸਰ ਦੀ ਪੀੜਤ ਸੀ, ਉਹਨੂੰ ਹਸਪਤਾਲ 'ਚ ਇਲਾਜ ਕਰਦੀ ਨੂੰ ਚੁੱਕ ਕੇ ਪਾਸਟਰ ਗਾੜੀ ਲਿਆਂਦਾ, ਉੱਥੇ ਬੱਚੀ ਦੀ ਮੌਤ ਹੋ ਗਈ। ਸੋ ਇਹੋ ਜਿਹੜੇ ਕਾਰਨਾਮੇ ਹੋ ਰਹੇ, ਲੋਕਾਂ ਦਾ ਸ਼ੋਸ਼ਣ ਹੋ ਰਿਹਾ ਏਡੇ ਵੱਡੇ ਪੱਧਰ 'ਤੇ, ਇਹ ਹਕੂਮਤ ਦੀ ਸ਼ਹਿ ਤੋਂ ਬਿਨਾਂ ਤਾਂ ਨਹੀਂ ਹੋ ਸਕਦਾ ਨਾ। ਸੋ ਜੋ ਸਿੱਖਾਂ ਨੂੰ 5 ਮਿੰਟ 'ਚ ਹਕੂਮਤ ਫੜ ਲੈਂਦੀ ਹੈ ਅਤੇ ਉਹਨਾਂ ਨੂੰ ਵੀ ਫੜਿਆ ਜਾ ਸਕਦਾ ਹੈ, ਪਰ ਉਹ ਹਕੂਮਤ ਵੱਲੋਂ ਆਪ ਤੁਰੇ ਹੋਏ ਨੇ। ਜੇ ਅਸੀਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ, ਜਿਹੜਾ ਸਿੱਖਾਂ ਦਾ ਧਰਮ ਦੇ ਵਿੱਚੋਂ ਚਲੇ ਜਾਣਾ, ਸਿੱਖ ਕੌਮ 'ਚੋਂ ਚਲੇ ਜਾਣਾ, ਨਿਰਾਸ਼ਾ ਹੋ ਕੇ ਚਲੇ ਜਾਣਾ, ਕਿਤੇ ਨਾ ਕਿਤੇ ਜਾ ਕੇ ਜਾਤਾਂ ਪਾਤਾਂ ਜਾਂ ਗੁਰਦੁਆਰਾ ਸਾਹਿਬ ਅੱਡੋ ਅੱਡ ਉਸਾਰਦੇ ਨੇ, ਜਾਂ ਉਹਨਾਂ ਨੂੰ ਕਬੂਲਿਆ ਨਹੀਂ ਜਾਣਾ ਜਥੇਦਾਰਾਂ ਦੇ ਵੱਲੋਂ, ਇਹ ਵੀ ਕਮੀ ਮੰਨਦੇ? ਨਹੀਂ, ਜਾਤਾਂ ਪਾਤਾਂ ਕਿਹੜਾ ਕ੍ਰਿਸਚਨਾਂ 'ਚ ਨਹੀਂ ਹੈਗੀਆਂ। ਕੋਈ ਨੌਨ ਕ੍ਰਿਸਚਨ ਬੰਦਾ ਪੋਪ ਬਣ ਸਕਦਾ? ਨਹੀਂ ਬਣ ਸਕਦਾ। ਇੱਥੇ ਦੇ ਇੱਥੇ ਕੋਈ ਵੀ ਜਾਤ ਵਾਲਾ ਬੰਦਾ ਜਥੇਦਾਰ ਬਣ ਸਕਦਾ, ਬਣੇ ਵੀ ਨੇ ਆਪਣੇ। ਕੋਈ ਵੀ ਜਾਤ ਵਾਲਾ ਬੰਦਾ ਜਿਹੜਾ ਹੈ ਆਪਣਾ SGPC ਦਾ ਪ੍ਰਧਾਨ ਬਣ ਸਕਦਾ, ਬਣੇ ਵੀ ਨੇ। ਕੋਈ ਇੱਕ ਬੰਦਾ ਦਿਖਾਓ ਜਿਹੜਾ ਨੌਨ ਵਾਈਟ ਹੋਵੇ ਅਤੇ ਪੋਪ ਬਣ ਗਿਆ ਹੋਵੇ। ਸੋ ਇਸ ਕਰਕੇ ਜਾਤਾਂ ਪਾਤਾਂ ਉੱਥੇ ਤਾਂ ਨਸਲੀ ਭੇਦਭਾਵ ਹੈ, ਜਾਤਾਂ ਪਾਤਾਂ ਤੋਂ ਵੀ ਜਿਹੜਾ ਭੈੜਾ ਹੈ, ਰੰਗ ਦੇ ਆਧਾਰਿਤ।
ਸੋ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਵੀ ਜਾਤਾਂ ਪਾਤਾਂ ਕੁਛ ਨਹੀਂ ਇੱਥੇ, ਜਿਹੜੀਆਂ ਮਾੜੇ ਮੋਟਾ ਕੋਈ ਚੱਲਦਾ ਹੈ ਨਾ ਜਾਤ ਪਾਤ ਦਾ, ਉਹ ਗੁਰੂ ਦੇ ਨੇ ਤਾਂ ਕੋਈ ਜਾਤ ਪਾਤ ਨਹੀਂ ਦਿਖਾਈ। ਗੁਰੂ ਜਦੋਂ ਖੰਡੇ ਬਾਟੇ ਦੀ ਪੌਲ ਛਕ ਕੇ ਇੱਕੋ ਬਾਟੇ 'ਚ ਅੰਮ੍ਰਿਤ ਛਕੀਦਾ ਨਾ, ਜਾਤ ਪਾਤ ਕਿੱਥੇ ਰਹਿੰਦੀ ਹੈ। ਪਰ ਜਦੋਂ ਆਪਾਂ ਖੰਡੇ ਬਾਟੇ ਦੀ ਪੌਲ ਨਹੀਂ ਛਕਣੀ, ਬਾਹਰ ਬੈਠੇ ਕਈ ਜਣਾ ਸਾਨੂੰ ਜਾਤ ਪਾਤ ਵਿਤਕਰਾ ਹੁੰਦਾ ਉਹ ਤਾਂ ਹੀ ਹੋਣਾ ਵੀ ਜਦੋਂ ਗੁਰੂ ਸਾਹਿਬ ਨੇ ਤੁਹਾਨੂੰ ਸਮਰੱਥ ਬਣਾਇਆ, ਗੁਰੂ ਸਾਹਿਬ ਨੇ ਤੁਹਾਨੂੰ ਬਰਾਬਰਤਾ ਦਿੱਤੀ ਹੈ, ਤੇ ਜੇ ਉਹ ਗੁਰੂ ਦੇ ਤੁਸੀਂ ਹੁਕਮ ਨਹੀਂ ਮੰਨਣਾ, ਫਿਰ ਜਾਤਾਂ ਪਾਤਾਂ ਤਾਂ ਹੋਣੀਆਂ ਹੀ ਹੈ। ਅੰਮ੍ਰਿਤਪਾਲ ਸਿੰਘ ਕੋਸ਼ਿਸ਼ ਕਰੇਗਾ ਕਿ ਜਿਹੜੇ ਪਾਸਟਰਾਂ ਦੇ ਹੱਥੇ ਚੜ੍ਹੇ ਨੇ ਜਾਂ ਡਿੱਕੇ ਚੜ੍ਹੇ ਨੇ ਉਹਨਾਂ ਕੋਲ ਪਹੁੰਚਣ ਦੀ ਕੋਸ਼ਿਸ਼ ਕਰੇਗਾ ਕਿ ਵਾਪਸ ਆਪਣੇ ਧਰਮ ਦੇ ਵਿੱਚ ਮੁੜਿਆ ਆਉਣ, ਜਾਂ ਕੀ ਕੋਸ਼ਿਸ਼ਾਂ ਹੋਣੀਆਂ ਅੱਗੇ? ਦੇਖੋ ਬਹੁਤ ਫੋਨ ਆ ਰਹੇ ਸਾਨੂੰ, ਤੇ ਉਹ ਥੋੜ੍ਹੇ ਇਸ ਗੱਲ ਦੇ ਉੱਤੇ ਪਛਤਾਵਾ ਵੀ ਕਰ ਰਹੇ ਵੀ ਅਸੀਂ ਵਰਗਲਾਏ ਗਏ ਸੀ। ਉਹਨਾਂ ਨੂੰ ਮੋੜ ਕੇ ਮਹਾਰਾਜ ਕੋਲੋਂ ਮਾਫੀ ਖਿਮਾ ਮੰਗ ਕੇ ਤੇ ਉਹ ਵਾਪਸ ਆਉਣਗੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਹੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਸਨ, ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁੱਖ ਸੇਵਾਦਾਰ। ਤਾਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ। ਤਾਂ ਅੱਗੇ ਜਿਹੜਾ ਆਉਣ ਵਾਲਾ ਸਮਾਂ ਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਪ੍ਰੋਗਰਾਮ ਮੁਲਾਕਾਤਾਂ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਇੰਡੋ ਟੀਵੀ ਦੀ ਟੀਮ ਅੱਜ ਫੇਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਰੋਡੇ ਵਿਖੇ ਪਹੁੰਚੇ ਹਾਂ। ਤਾਂ ਸਾਡੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਨੇ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕਣ ਤੋਂ ਬਾਅਦ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਬਰਾਜੇ, ਕਿੱਦਾਂ ਦਾ ਮਹਿਸੂਸ ਕੀ ਕਰ ਰਹੇ ਹੋ? ਪਹਿਲਾਂ ਤਾਂ ਜਿਹੜੀ ਨੌਜਵਾਨੀ ਇੰਨੀ ਭਰ ਕੇ ਆਈ ਤੁਹਾਡੇ ਨਾਲ, ਕਾਫੀ ਨੌਜਵਾਨੀ ਨੇ ਅੰਮ੍ਰਿਤ ਛਕਿਆ, ਮਹਿਸੂਸ ਕੀ ਹੋ ਰਿਹਾ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਉਹਨਾਂ ਆਪ ਬੁਲਾ ਕੇ ਸੇਵਾ ਲਈ ਹੈ ਤੇ ਉਹਨਾਂ ਨੇ ਸਾਡਾ ਸੀਸ ਚਰਨਾਂ 'ਚ ਪ੍ਰਵਾਨ ਕੀਤਾ। ਇਸ ਗੱਲ ਲਈ ਉਹਨਾਂ ਦੇ ਸਦਾ ਰਿਣੀ ਹੈ। ਸੋ ਮਹਿਸੂਸ ਤੇ ਇੱਕ ਨਵੇਂ ਜਨਮ ਵਾਂਗ ਹੁੰਦਾ ਹੈ। ਜਿਹੜੇ ਵੀ ਮਨੁੱਖ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਤਨੋਂ ਮਨੋਂ ਤੁਹਾਨੂੰ ਗੁਰੂ ਦੇ ਚਰਨਾਂ 'ਚ ਆਪਣਾ ਸੀਸ ਭੇਟ ਕੀਤਾ, ਉਹਦੇ ਲਈ ਤੇ ਅਹਿਸਾਸ ਜਿਹੜਾ ਵਾ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ। ਸੰਗਤ ਕਾਫੀ ਆ ਰਹੀ ਹੈ ਮਿਲਣ ਦੇ ਲਈ। ਸੰਗਤ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਕਿ ਸਾਨੂੰ ਕੌਮ ਨੂੰ ਇੱਕ ਲੀਡਰ ਮਿਲਿਆ ਅਗਵਾਈ ਕਰਨ ਦੇ ਲਈ ਕਾਫੀ ਲੰਮੇ ਸਮੇਂ ਦੇ ਬਾਅਦ। ਜੇਕਰ ਅਸੀਂ 1966 ਦੀ ਗੱਲ ਕਰੀਏ ਜਾਂ 1984 ਦੀ ਗੱਲ ਕਰੀਏ, ਤਾਂ ਸਿੱਖ ਕੌਮ ਹਮੇਸ਼ਾ ਉਹਨਾਂ ਦਾ ਬਾਰ ਸਹਿੰਦੀ ਰਹੀ ਹੈ, ਸੈਂਟਰ ਦੇ ਨਾਲ ਮੱਥਾ ਲਾਉਂਦੀ ਰਹੀ ਹੈ ਸਿੱਖ ਕੌਮ। ਤਾਂ ਸਿੱਖ ਕੌਮ ਨੂੰ ਬਣਦੇ ਅਧਿਕਾਰ ਨਹੀਂ ਮਿਲੇ। ਦੇਖੋ ਸਿੱਖ 1849 'ਚ ਗੁਲਾਮ ਹੋਏ ਸੀ। ਉਸ ਤੋਂ ਬਾਅਦ ਸਿੱਖਾਂ ਨੂੰ ਕੋਈ ਆਜ਼ਾਦੀ ਨਹੀਂ ਮਿਲੀ। ਸਿਰਫ 1947 'ਚ ਪਾਵਰ ਜਿਹੜੀ ਉਹ ਟਰਾਂਸਫਰ ਹੋਈ ਹੈ, ਅੰਗਰੇਜ਼ਾਂ ਹੱਥੋਂ ਨਿਕਲ ਕੇ ਹਿੰਦੂ ਹਕੂਮਤ ਦੇ ਹੱਥ ਪਾਵਰ ਹੈਗੀ ਹੈ। ਸੋ ਉਹਨਾਂ ਨੇ ਸਿੱਖਾਂ ਨਾਲ ਉਹਨਾਂ ਨੂੰ ਵੀ ਭੈੜਾ ਵਤੀਰਾ ਕਰਨਾ ਸ਼ੁਰੂ ਕੀਤਾ ਜਿਹੜਾ ਅੰਗਰੇਜ਼ ਕਰਦੇ ਸੀ। ਪੰਜਾਬ ਨੂੰ ਬਸਤੀ ਵਾਂਗੂ ਟਰੀਟ ਕੀਤਾ ਜਾ ਰਿਹਾ। ਬਸਤੀਵਾਦ ਦਾ ਇੱਥੇ ਮਤਲਬ ਇੱਕ ਸੱਭਿਆਚਾਰ ਪੈਦਾ ਕੀਤਾ ਗਿਆ। ਪੰਜਾਬ ਦੇ ਰਿਸੋਰਸਸ ਦੀ ਜਿਹੜੀ ਆ ਉਹ ਲੁੱਟ ਕੀਤੀ ਜਾਂਦੀ ਹੈ। ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ ਵੱਖ-ਵੱਖ ਤਰੀਕਿਆਂ ਨਾਲ ਹੋ ਰਹੀ ਹੈ। ਪੰਜਾਬ ਦੇ ਵਿੱਚ ਨੌਜਵਾਨ ਇੱਥੋਂ ਮਾਸ ਮਾਈਗ੍ਰੇਸ਼ਨ ਪਲਾਨ ਕਰਕੇ ਇੱਥੋਂ ਵਿਦੇਸ਼ਾਂ 'ਚ ਵੱਸਣ ਨੂੰ ਮਜਬੂਰ ਹੋ ਗਏ ਆ। ਸੋ ਇਸ ਕਰਕੇ ਇਹ ਇੱਦਾਂ ਹੱਕ ਨਹੀਂ ਮਿਲਣੇ। ਕੌਮ ਨੂੰ ਲਾਮਬੰਦ ਹੋਣਾ ਪੈਣਾ, ਇਕੱਠੇ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕੌਮ ਨੂੰ ਸੰਘਰਸ਼ ਕਰਨਾ ਪੈਣਾ। ਤੁਸੀਂ ਕਿਹਾ ਕਿ ਜਿਹੜੇ ਪੰਜਾਬ ਦੀ ਨੌਜਵਾਨੀ ਆ ਇੱਥੋਂ ਪ੍ਰਵਾਸ ਕਰ ਰਹੀ ਆ, ਪਰ ਪੰਜਾਬ ਦੇ ਵਿੱਚ ਬਾਹਰਲੀਆਂ ਸਟੇਟਾਂ ਤੋਂ ਆ ਕੇ ਆਪਦਾ ਕੰਮ ਕਾਜ ਕਰ ਰਹੇ ਨੇ। ਕੀ ਪੰਜਾਬ ਦੀ ਨੌਜਵਾਨੀ ਨੂੰ ਇੱਥੇ ਕੰਮ ਨਹੀਂ ਦਿੰਦਾ ਜਾਂ ਭਵਿੱਖ ਨਹੀਂ ਦਿੰਦਾ? ਨਹੀਂ, ਇੱਕ ਤੇ ਸੈਂਸ ਆਫ ਸਿਕਿਉਰਿਟੀ ਹੁੰਦੀ ਹੈ ਵੀ ਇੱਥੇ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ ਹੈਗਾ ਨੌਜਵਾਨਾਂ ਨੂੰ। ਮਾਂ ਪਿਓ ਨੂੰ ਲੱਗਦਾ ਵੀ ਇੱਥੇ ਜਾਂ ਨਸ਼ਿਆਂ 'ਚ ਮਾਰੇ ਜਾਣਗੇ, ਜਾਂ ਕੋਈ ਗੈਂਗਸਟਰਾਂ ਦੇ ਚਲ ਜਾਣਗੇ, ਜਾਂ ਕੋਈ ਐਸੇ ਕਲਚਰ 'ਚ ਪੈਰ ਧਰ ਲੈਣਗੇ ਜਿੱਥੋਂ ਮੁੜਨਾ ਔਖਾ ਹੋ ਜਾਊਗਾ। ਸੋ ਇਸ ਕਰਕੇ ਮਾਂ ਪਿਓ ਬੱਚਿਆਂ ਨੂੰ ਬਾਹਰ ਘੱਲਣ 'ਚ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਆ। ਦੂਜੀ ਗੱਲ ਇਹ ਹੈ ਵੀ ਜਿਹੜਾ ਬਾਹਰ ਦਾ ਬੰਦਾ ਇੱਥੇ ਆਉਂਦਾ ਹੈ, ਉਹਦਾ ਲਿਵਿੰਗ ਸਟੈਂਡਰਡ ਅਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਲਿਵਿੰਗ ਸਟੈਂਡਰਡ 'ਚ ਬੜਾ ਫਰਕ ਹੈ। ਉਹ ਬਾਹਰੋਂ ਆਣ ਕੇ 100 ਰੁਪਏ ਦਿਹਾੜੀ 'ਤੇ ਵੀ ਕੰਮ ਕਰ ਸਕਦਾ। ਪੰਜਾਬ ਦਾ ਇੱਕ ਨੌਜਵਾਨ ਜਿਹੜਾ ਹੈ ਉਹ 100 ਰੁਪਏ 'ਤੇ ਕੰਮ ਨਹੀਂ ਕਰ ਸਕਦਾ। ਸੋ ਇਹ ਹਕੂਮਤ ਨੂੰ ਇੱਕ ਮਿਨੀਮਮ ਵੇਜ ਤੈਅ ਕਰਨੀ ਚਾਹੀਦੀ ਹੈ। ਅਤੇ ਬਾਹਰੋਂ ਤਾਂ ਪਹਿਲੀ ਗੱਲ ਬੰਦਿਆਂ ਨੂੰ ਮੰਗਾਓ, ਕਿਉਂਕਿ ਜਦੋਂ ਇਹਨਾਂ ਫੈਕਟਰੀਆਂ ਭਰ ਰਹੀਆਂ ਬਾਹਰ ਦੇ ਮਜ਼ਦੂਰਾਂ ਨਾਲ, ਅਤੇ ਪੰਜਾਬੀ ਉੱਥੇ ਕੰਮ ਕੀ ਕਰੇਗਾ? ਪੰਜਾਬੀ ਦੇ ਬਹੁਤੇ ਸਿਕਿਉਰਿਟੀ ਗਾਰਡ ਰੱਖੇ ਹੋਏ ਨੇ, ਹੋਰ ਕੋਈ ਹਾਈ ਪੋਸਟ 'ਤੇ ਮੈਨੇਜਰ ਤੋਂ ਲੈ ਕੇ ਥੱਲੇ ਤੱਕ ਸਾਰੇ ਬੰਦੇ ਬਾਹਰੋਂ ਆਉਂਦੀ ਹੈ, ਲੇਬਰ ਅਤੇ ਮੈਨੇਜਮੈਂਟ ਵੀ। ਸੋ ਇਹ ਜਿਹੜੀ ਕੱਲ੍ਹ ਮਤਾ ਵੀ ਪਾਇਆ ਵੀ 95% ਕੋਟਾ ਹੋਣਾ ਚਾਹੀਦਾ ਹੈ, ਅਤੇ ਜੇ ਫਰਜ਼ ਕਰੋ ਕੋਟਾ ਪੂਰਾ ਨਹੀਂ ਹੁੰਦਾ ਤਾਂ ਸਰਕਾਰ ਡਾਟਾ ਪੇਸ਼ ਕਰੇ 95% ਸਾਨੂੰ ਬੰਦੇ ਪੰਜਾਬ 'ਚੋਂ ਨਹੀਂ ਮਿਲਦੇ, ਅਸੀਂ ਪ੍ਰੋਵਾਈਡ ਕਰਾ ਦਿਆਂਗੇ। ਸੋ ਇਹ ਸਰਕਾਰਾਂ ਦੀ ਪਾਲਿਸੀ ਦੇ ਤਹਿਤ ਇੱਥੇ ਲੋਕਾਂ ਨੂੰ ਵਸਾਇਆ ਜਾ ਰਿਹਾ ਲਿਆ ਕੇ। ਹਮੇਸ਼ਾ ਸਰਕਾਰਾਂ ਦੀ ਨਿਗਾਹ ਦੇ ਵਿੱਚ ਪੰਜਾਬ ਦੇ ਪੁੱਤ ਜਾਂ ਪੰਜਾਬ ਹੀ ਕਿਉਂ ਰੜਕਦਾ? ਕਿਉਂਕਿ ਪੰਜਾਬ ਹਿੰਦੁਸਤਾਨ ਦੀ ਇੱਕ ਬੋਲੀ, ਇੱਕ ਧਰਮ, ਇੱਕ ਸੱਭਿਆਚਾਰ ਦੀ ਨੀਤੀ ਦੇ ਉਲਟ ਖੜਦਾ ਆ ਰਿਹਾ ਅਤੇ ਖੜਦਾ ਰਹੇਗਾ। ਸਾਡੀ ਬੋਲੀ ਵੱਖ ਹੈ, ਸਾਡਾ ਧਰਮ ਵੱਖ ਹੈ, ਸਾਡਾ ਸੱਭਿਆਚਾਰ ਵੱਖ ਹੈ। ਜਿਹੜੀ 5 ਦਰਿਆਵਾਂ ਦੀ ਇਹ ਧਰਤੀ ਹੈ, ਇਹਨੇ ਹਮੇਸ਼ਾ ਜ਼ੁਲਮ ਨੂੰ ਟੱਕਰ ਦਿੱਤੀ ਹੈ, ਦਿੰਦੇ ਰਹੂਗੀ। ਇਸੇ ਕਰਕੇ ਰੜਕਦਾ ਪੰਜਾਬ। ਪੰਜਾਬ ਦੇ ਪਾਣੀ ਦੀ ਗੱਲ ਕਰੀਏ, ਪੰਜਾਬ ਦੇ ਪਾਣੀ ਹਮੇਸ਼ਾ ਲੁੱਟੇ ਗਏ ਨੇ, ਪੰਜਾਬ ਨੂੰ ਹਮੇਸ਼ਾ ਕੁੱਟਿਆ ਗਿਆ ਗਾ। ਜੇਕਰ ਅਸੀਂ ਵੰਡ ਤੋਂ ਬਾਅਦ ਪੰਜਾਬ ਦੀ ਗੱਲ ਕਰੀਏ ਤਾਂ ਕੋਈ ਦੇਸ਼ ਨਹੀਂ ਵੰਡਿਆ ਗਿਆ, ਇਕੱਲਾ ਪੰਜਾਬ ਹੀ ਕਿਉਂ ਵੰਡਿਆ ਗਿਆ?
ਕਿਉਂਕਿ ਜਿਹੜਾ ਪੰਜਾਬ ਦੀ ਵੰਡ ਕਰਕੇ ਸਿੱਖਾਂ ਨੂੰ ਕਮਜ਼ੋਰ ਕੀਤਾ ਗਿਆ ਹੈ, ਵੀ ਖਾਲਸਾ ਰਾਜ ਮੁੜ ਕੇ ਛੇਤੀ ਨਾ ਆ ਸਕੇ, ਕਿਉਂਕਿ ਖਾਲਸੇ ਰਾਜ ਦੇ ਵਿੱਚ ਜਿਹੜਾ ਬ੍ਰਾਹਮਣ ਦੀ ਜਿਹੜੀ ਜਾਤ ਪਾਤ ਵਰਨ ਵੰਡ ਹੈ, ਜਿਹੜਾ ਵਿਪਰ ਦਾ ਸੰਸਕਾਰ ਹੈ, ਉਹ ਚੱਲ ਨਹੀਂ ਸਕਦਾ। ਸੋ ਇਹ ਹਕੂਮਤ ਅੰਗਰੇਜ਼ਾਂ ਨੇ ਵੀ ਅਤੇ ਇਹਨਾਂ ਹਿੰਦੁਸਤਾਨ ਦੇ ਲੀਡਰਾਂ ਨੇ ਮੌਕੇ ਦੇ ਉੱਤੇ ਵੰਡ ਹੀ ਇਸ ਤਰੀਕੇ ਨਾਲ ਕੀਤੀ ਵੀ ਪੰਜਾਬ ਦੇ ਸਿੱਖਾਂ ਨੂੰ ਆਰਥਿਕ ਪੱਖੋਂ ਧਾਰਮਿਕ ਪੱਖੋਂ ਕਮਜ਼ੋਰ ਕੀਤਾ ਜਾ ਸਕੇ। ਤੁਸੀਂ ਪੰਜਾਬ ਦੇ ਸਿੱਖਾਂ ਦੀ ਗੱਲ ਕਰ ਰਹੇ ਹੋ, ਪੰਜਾਬ ਦੇ ਸਿੱਖਾਂ ਦੇ ਵਿੱਚ ਖੁਦ ਦੇ ਵਿੱਚ ਜਾਤਾਂ ਪਾਤਾਂ ਪਾਈਆਂ ਗਈਆਂ ਨੇ, ਕਿਤੇ ਸਿਵਿਆਂ ਦੀ ਲੜਾਈ ਹੋ ਜਾਂਦੀ ਹੈ ਜਾਤਾਂ ਪਿੱਛੇ, ਕਦੇ ਗੁਰਦੁਆਰਿਆਂ ਦੀ ਲੜਾਈ ਹੋ ਜਾਂਦੀ ਹੈ। ਅਸੀਂ ਕੱਲ੍ਹ ਵੀ ਮਤੇ ਦੇ ਰੂਪ 'ਚ ਕਹਿ ਰਹੇ ਹਾਂ, ਵੈਸੇ ਅਸੀਂ ਗੱਲ ਕੀਤੀ ਸਟੇਜ ਤੋਂ ਵੀ ਜਾਤਾਂ ਦੀ ਲੜਾਈ ਖਤਮ ਕਰਨੀ ਚਾਹੀਦੀ ਹੈ। ਬੇਸ਼ੱਕ ਇਹ ਹਿੰਦੁਸਤਾਨ ਦੀ ਹਕੂਮਤ ਦੀ ਸਾਜ਼ਿਸ਼ ਤਹਿਤ ਹੀ ਸਾਰਾ ਕੁਝ ਹੋ ਰਿਹਾ ਹੈ। ਸਿੱਖੀ 'ਚ ਕੋਈ ਜਾਤ ਪਾਤ ਨਹੀਂ ਹੈਗੀ। ਜਿਹੜਾ ਜਾਤ ਪਾਤ ਕਰਦਾ ਹੈ ਹਕੂਮਤ ਉਹਨੂੰ ਸਗੋਂ ਉਹਦੀ ਰਾਖੀ ਕਰਦੀ ਹੈ। ਜੇ ਸਿੱਖ ਕਿਸੇ ਦਾ ਵਿਰੋਧ ਕਰਦੇ ਨੇ, ਡੇਰੇਦਾਰ ਦਾ, ਡੰਮੀ ਦਾ, ਜਿਹੜਾ ਜਾਤ ਦੇ ਉੱਤੇ ਚੱਲਦਾ ਹੈ, ਜਾਤ ਪਾਤ ਨੂੰ ਜਿਹੜਾ ਪ੍ਰਮੁੱਖ ਕਰਦਾ ਹੈ, ਹਕੂਮਤ ਉਹਨੂੰ ਸਿਕਿਉਰਿਟੀ ਵੀ ਦਿੰਦੀ, ਸਾਰਾ ਕੁਝ ਕਰਦੀ ਹੈ। ਸੋ ਜਿੰਨਾ ਚਿਰ ਰਾਜ ਨਹੀਂ ਹੁੰਦਾ ਉਹਨਾਂ ਚਿਰ ਇਹ ਚੱਲਦਾ ਰਹਿਣਾ ਹੈ। ਪਰ ਪੰਜਾਬ ਦੇ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਦੂਜੀਆਂ ਸਟੇਟਾਂ ਨਾਲੋਂ ਬੜਾ ਫਰਕ ਹੈ। ਜਿਹੜਾ ਨੈਸ਼ਨਲ ਡਾਟਾ ਹੈ ਕ੍ਰਾਈਮ ਦਾ, ਕ੍ਰਾਈਮ ਅਗੇਂਸਟ ਜਿਹੜਾ ਸ਼ਡਿਊਲ ਕਾਸਟ ਦੇ ਵਿੱਚ, ਉਹਦੇ ਵਿੱਚ ਵੀ ਪੰਜਾਬ ਸਭ ਤੋਂ ਥੱਲੇ ਆ, ਸਭ ਤੋਂ ਘੱਟ ਕ੍ਰਾਈਮ ਹੁੰਦੇ ਆ। ਪਰ ਉਹ ਵੀ ਨਹੀਂ ਹੋਣੇ ਚਾਹੀਦੇ। ਜਾਤੀ ਵਿਤਕਰਾ ਖਤਮ ਹੋਣਾ ਚਾਹੀਦਾ। ਗੁਰਸਿੱਖਾਂ ਨੂੰ ਇੱਕ ਦੂਜੇ ਦੇ ਭਰਾ ਬਣ ਕੇ ਰਹਿਣਾ ਚਾਹੀਦਾ। ਤੁਸੀਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਖਤਮ ਹੋਣਾ ਚਾਹੀਦਾ, ਪਰ ਪਿਛਲੇ ਦਿਨ ਹੀ ਕਾਫੀ ਗੈਂਗਵਾਰ ਆ ਜਿਹੜੀ ਉਹ ਦੇਖਣ ਨੂੰ ਮਿਲੀ ਆ। ਪੰਜਾਬ ਦੇ ਪੁੱਤ ਸੀ ਜਿਹੜੇ ਇੱਕ ਦੂਜੇ ਨੂੰ ਮਾਰਨ ਤੱਕ ਮਜਬੂਰ ਹੋ ਗਏ ਨੇ। ਇਹ ਬਹੁਤ ਮਾੜੀ ਗੱਲ ਹੈ ਵੀ ਨੌਜਵਾਨਾਂ ਦੇ ਕੋਲ ਕੋਈ ਕੰਮ ਕਰ ਨਹੀਂ ਰਿਹਾ ਅਤੇ ਸਰਕਾਰਾਂ ਨੇ ਝੂਠੇ ਪਰਚੇ ਪਾ ਕੇ ਨੌਜਵਾਨ ਕਈਆਂ ਨੂੰ ਮਜਬੂਰ ਕਰ ਦਿੱਤਾ ਇਹਨਾਂ ਰਾਹਾਂ 'ਤੇ ਤੁਰਨ ਵਾਸਤੇ, ਅਤੇ ਫਿਰ ਆਪ ਹੀ ਉਹਨਾਂ ਦਾ ਜਿਹੜਾ ਵਾ ਉਹ ਝੂਠੇ ਮੁਕਾਬਲੇ ਬਣਾ ਕੇ ਤੇ ਉਹਨਾਂ ਨੂੰ ਮਾਰ ਦਿੱਤਾ। ਉਹਨਾਂ ਕੋਲੋਂ ਰਾਜਸੀ ਲਾਭ ਲੈਣ ਲਈ ਕਦੀ ਕਿਸੇ ਨੌਜਵਾਨ ਦਾ ਕਤਲ ਕਰਾਤਾ, ਕਦੀ ਕਿਸੇ ਲੀਡਰ ਦਾ ਕਤਲ ਕਰਾਤਾ। ਸੋ ਇਹ ਜਿਹੜਾ ਔਰਗਨਾਈਜ਼ਡ ਕ੍ਰਾਈਮ ਦਾ ਨੈਟਵਰਕ ਚੱਲ ਰਿਹਾ, ਉਹ ਸਰਕਾਰਾਂ ਦੀ ਸ਼ਹਿ 'ਤੇ ਚੱਲ ਰਿਹਾ। ਉਹਨਾਂ ਨੂੰ ਪਤਾ ਹੁੰਦਾ ਜੇਲ੍ਹਾਂ ਦੇ ਵਿੱਚ ਜੈਮਰ ਨਹੀਂ ਲੱਗੇ ਹੋਏ, ਜੇਲ੍ਹਾਂ ਦੇ ਵਿੱਚੋਂ ਸਾਰਾ ਕੁਝ ਆਪਰੇਟ ਕੀਤਾ ਜਾ ਰਿਹਾ। ਸੋ ਉਹ ਹਕੂਮਤ ਨੂੰ ਪਤਾ ਹੈ ਕਿੱਥੇ ਕੀ ਚੱਲ ਰਿਹਾ। ਜੇ ਬੰਦ ਕਰਨਾ ਚਾਹੇ ਤਾਂ ਕਰ ਸਕਦੀ, ਉਹ ਜਾਣਬੁੱਝ ਕੇ ਨਹੀਂ ਕਰਦੀ। ਜਿਹੜੀ ਕਲਾਕਾਰੀ ਦੇ ਵੀ ਕੁਛ ਨਾ ਕੁਛ ਅੰਸ਼ ਮੰਨਦੇ ਹੋ, ਜਿਹੜੀ ਹਥਿਆਰਾਂ ਨੂੰ ਪ੍ਰਮੋਟ ਕਰ ਰਹੀ ਹੈ ਕਲਾਕਾਰੀ? ਨਹੀਂ, ਮੈਂ ਇੱਦਾਂ ਨਹੀਂ ਮੰਨਦਾ। ਹਥਿਆਰਾਂ ਦਾ ਪੰਜਾਬ ਦੀ ਇੱਕ ਹਥਿਆਰਾਂ ਨਾਲ ਫੈਸੀਨੇਸ਼ਨ ਰਹੀ ਹੈ ਸ਼ੁਰੂ ਤੋਂ, ਉਹ ਰਹਿਣੀ ਹੈ। ਮਹਾਰਾਜ ਦਾ ਵੀ ਬਚਨ ਹੈ ਸ਼ਸਤਰਾਂ ਬਾਰੇ, ਸ਼ਸਤਰ ਸਾਡੇ ਪੀਰ ਹੈ। ਉਹ ਕੋਈ ਮਾੜੀ ਗੱਲ ਨਹੀਂ। ਪੰਜਾਬ 'ਚ ਗਨ ਪੋਜੈਸ਼ਨ ਦਾ ਬੜਾ ਰੌਲਾ ਪੈ ਜਾਂਦਾ ਵੀ ਪੰਜਾਬ 'ਚ ਸਭ ਤੋਂ ਵੱਧ ਗਨ ਪੋਜੈਸ਼ਨ ਹੈ। ਪੰਜਾਬ 'ਚ ਗਨ ਬੇਸਡ ਕ੍ਰਾਈਮ ਘੱਟ ਆ ਬਹੁਤ। ਯੂਪੀ, ਬਿਹਾਰ, ਦੂਜੀਆਂ ਸਟੇਟਾਂ ਨੂੰ ਬਹੁਤ ਜ਼ਿਆਦਾ ਘੱਟ ਆ। ਗਨ ਪੋਜੈਸ਼ਨ ਹੋਣ ਦਾ ਅਰਥ ਇਹ ਨਹੀਂ ਹੁੰਦਾ ਵੀ ਗਨ ਵਾਇਲੈਂਸ ਜ਼ਿਆਦਾ ਹੈ। ਸੋ ਇਹ ਨੈਰੇਟਿਵ ਲੈਫਟ ਖੜਾ ਕਰ ਰਿਹਾ ਵੀ ਪੰਜਾਬ 'ਚ ਗਨ ਵਾਇਲੈਂਸ ਬਹੁਤ ਹੈ। ਇਹ ਝੂਠਾ ਨੈਰੇਟਿਵ ਹੈ। ਗੈਂਗਵਾਰ ਵੀ ਪੰਜਾਬ ਨਾਲੋਂ ਬਾਹਰ ਰਾਜਸਥਾਨ, ਯੂਪੀ, ਹਰਿਆਣਾ, ਇਹਨਾਂ ਜ਼ਿਲ੍ਹਿਆਂ 'ਚ ਜ਼ਿਆਦਾ ਹੈ। ਉਹ ਪਰ ਪੰਜਾਬ ਦੀ ਗੱਲ ਨੂੰ ਜ਼ਿਆਦਾ ਹਾਈਲਾਈਟ ਕਰਕੇ ਪੰਜਾਬ ਨੂੰ ਡੀਫੇਮ ਕਰਦੇ ਆ ਵੀ ਲੋਕਾਂ ਦੇ ਵਿੱਚ ਇਹ ਬਣਾਈ ਜਾਵੇ ਗੱਲ ਵੀ ਪੰਜਾਬ ਦੇ ਵਿੱਚ ਬਹੁਤ ਕੁਛ ਜੀ ਇਹੋ ਜਿਹਾ ਕ੍ਰਾਈਮ ਹੋ ਰਿਹਾ। 80 ਵਿੱਚ ਵੀ ਇੱਦਾਂ ਹੀ ਕੀਤਾ ਗਿਆ ਸੀ। ਸੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਵੀ ਜੋ ਕਲਾਕਾਰ ਕਰਦੇ ਨੇ ਉਹਨਾਂ ਨੂੰ ਹਥਿਆਰ ਜਿਹੜੇ ਹਥਿਆਰਾਂ ਪ੍ਰਤੀ ਗਾਣੇ ਗਾਉਣੇ ਮਾੜੀ ਗੱਲ ਨਹੀਂ, ਪਰ ਬਸ਼ਰਤੇ ਵੀ ਉਹਨਾਂ ਨੂੰ ਫੋਕਰਪੁਣੇ 'ਚ ਨਾ ਦਿਖਾਇਆ ਜਾਵੇ। ਹਥਿਆਰਾਂ ਦਾ ਅਸਲ ਰੂਪ ਲੋਕਾਂ ਸਾਹਮਣੇ ਰੱਖਿਆ ਜਾਵੇ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬੀ ਬੋਲੀ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ। ਧਾਰਮਿਕ ਗ੍ਰੰਥਾਂ ਨੂੰ ਗਲੀਆਂ ਨਾਲੀਆਂ ਦੇ ਵਿੱਚ ਰੋਲਿਆ ਗਿਆ। ਦੇਖੋ, ਸਰਕਾਰ ਨੇ ਇੱਕ ਸਾਜ਼ਿਸ਼ ਤਹਿਤ ਸਿੱਖਾਂ ਦਾ ਪ੍ਰੇਮ ਗੁਰੂ ਨਾਲ ਤੋੜਨ ਲਈ ਬਾਰ-ਬਾਰ ਬੇਅਦਬੀਆਂ ਕੀਤੀਆਂ ਵੀ ਸਿੱਖਾਂ ਨੂੰ ਇਹ ਗੱਲਾਂ ਆਮ ਲੱਗਣ ਲੱਗ ਪਏ। ਉਹਦਾ ਅਸਰ ਵੀ ਹੋਇਆ। ਸਿੱਖਾਂ ਨੂੰ ਸਮਝਣਾ ਚਾਹੀਦਾ ਵੀ ਬੇਅਦਬੀ ਤੋਂ ਵੱਡਾ ਜੁਰਮ ਸਿੱਖਾਂ ਦੇ ਨਾਲ ਕੋਈ ਨਹੀਂ ਹੋ ਸਕਦਾ। ਜਦੋਂ ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਣ ਲੱਗ ਜਾਂਦੀ ਹੈ, ਉਸ ਤੋਂ ਉੱਤੇ ਕੁਛ ਨਹੀਂ ਹੈਗਾ। ਸੋ ਸਾਨੂੰ ਲਾਮਬੰਦ ਹੋ ਕੇ ਬੇਅਦਬੀ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਵਿੱਢ ਕੇ ਕੋਈ ਐਸਾ ਕਾਨੂੰਨ ਖੜਾ ਕਰਨਾ ਚਾਹੀਦਾ ਵੀ ਬੇਅਦਬੀ ਕਰਨ ਵਾਲੇ ਬੰਦੇ ਨੂੰ ਘੱਟੋ ਘੱਟ ਫਾਂਸੀ ਸਜ਼ਾ ਹੋਵੇ। ਜੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਸੱਤਾਧਾਰੀ ਸਰਕਾਰ ਕਹਿੰਦੀ ਰਹੀ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਫੈਸਲਾ ਕਰ ਦਾਂਗੇ, ਬਦਲਾਅ ਦੀ ਨੀਤੀ ਸ਼ੁਰੂ ਹੋਊਗੀ। ਪੰਜਾਬ ਦੇ ਪੁੱਤਾਂ ਨੇ ਉਸ ਸਰਕਾਰ ਨੂੰ ਚੁਣ ਕੇ ਇਹਦੇ ਵਿਧਾਨ ਸਭਾ ਦੇ ਵਿੱਚ ਭੇਜਿਆ। ਪੰਜਾਬ ਦੀ ਜਿਹੜੀ ਅਗਵਾਈ ਆ ਉਸ ਸਰਕਾਰ ਦੇ ਅੰਡਰ ਹੱਥ ਦਿੱਤੀ ਹੈ। ਦੇਖੋ, ਸਰਕਾਰ ਜਦੋਂ ਦੀ ਆਈ ਹੈ ਕੋਈ ਚੱਜ ਦਾ ਕੰਮ ਤਾਂ ਕਰ ਨਹੀਂ ਰਹੀ। ਕਦੀ ਇਹ ਸਿਕਿਉਰਿਟੀਆਂ ਵਾਪਸ ਲੈ ਕੇ ਲਿਸਟਾਂ ਜਨਤਕ ਕਰ ਦਿੰਦੇ ਨੇ ਇਹਨਾਂ ਦੇ ਕੋਈ ਪੱਤਰਕਾਰ। ਉਹ ਫਿਰ ਲਿਸਟਾਂ ਜਦੋਂ ਜਨਤਕ ਹੋ ਜਾਂਦੀਆਂ ਨੇ, ਨੌਜਵਾਨਾਂ ਦਾ ਕਤਲ ਹੋ ਜਾਂਦਾ। ਫਿਰ ਇਹ ਚੁੱਪ ਚਪੀਤੇ ਨਾ ਕੋਈ ਇਨਸਾਫ ਮਿਲਦਾ ਹੈ, ਨਾ ਕੁਛ ਗੱਲਬਾਤ ਹੁੰਦੀ ਹੈ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਿਹੜਾ ਪੰਜਾਬ ਦੀ ਇਹ ਸਰਕਾਰ ਹੈ, ਇਹ ਅਸਲ 'ਚ ਜਿਹੜੇ ਰਾਹ 'ਤੇ ਤੁਰੀ ਹੈ, ਇਹ ਬੇਅੰਤੀ ਦੀ ਸਰਕਾਰ ਬਣੂਗੀ ਛੇਤੀ। ਕਿਉਂਕਿ ਇਹਨਾਂ ਨੇ ਇੱਕ ਤਹਈਆ ਕਰ ਲਿਆ ਵੀ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਹੈ। ਸਿੱਖਾਂ ਦੇ ਉੱਤੇ ਜਿਹੜੇ ਰੋਜ਼ ਭਰਾ ਹਮਲੇ ਹੋ ਰਹੇ ਆ, ਇਹ ਸਾਰਾ ਸਰਕਾਰ ਦਾ ਹੀ ਹੱਥ ਹੈ ਇਹਦੇ ਵਿੱਚ। ਚੈਨਲਾਂ ਦੇ ਉੱਪਰ ਕਾਫੀ ਚਰਚਾ ਬਣੀ ਹੋਈ ਹੈ ਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਪੰਜਾਬ ਦੀ ਗੱਲ ਕਰ ਰਿਹਾ, ਪੰਜਾਬ ਦੀ ਜਿਹੜੀ ਵੱਖਰੀ ਇੱਕ ਸਟੇਟ ਆ ਉਸ ਨੂੰ ਬਣਾਉਣ ਦੀ ਗੱਲ ਕਰ ਰਿਹਾ, ਵੱਖਰਾ ਰਾਜ ਦੀ ਗੱਲ ਕਰ ਰਿਹਾ ਅੰਮ੍ਰਿਤਪਾਲ ਸਿੰਘ। ਚੈਨਲਾਂ ਦੇ ਉੱਪਰ ਕੱਲ੍ਹ ਦੀ ਕਾਫੀ ਚਰਚਾ ਬਣੀ ਹੋਈ ਹੈ, ਕੀ ਇਹ ਸੱਚ ਹੈ? ਇਹਦੇ 'ਚ ਗੁਨਾਹ ਵਾਲੀ ਕਿਹੜੀ ਗੱਲ ਹੈ? ਲੋਕਤੰਤਰ ਦਾ ਪਹਿਲਾ ਰਾਈਟ ਹੈ, ਪਹਿਲਾ ਜਿਹੜਾ ਅਧਿਕਾਰ ਹੈ ਲੋਕਤੰਤਰ 'ਚ ਲੋਕਾਂ ਦਾ ਸੈਲਫ ਡਿਟਰਮੀਨੇਸ਼ਨ ਹੈ, ਵੀ ਸਵੈ ਪਛਾਣ, ਸਵੈ ਚੋਣ ਦਾ। ਸੋ ਜੇ ਸਿੱਖ ਇਹ ਚਾਹੁੰਦੇ ਨੇ ਵੀ ਸਾਡਾ ਰਾਜ ਵੱਖਰਾ ਹੋਵੇ,
ਇਹ ਗੁਨਾਹ ਕਿਵੇਂ ਹੋ ਗਿਆ? ਦੁਨੀਆ ਭਰ ਦੇ ਵਿੱਚ ਇਹ ਗੁਨਾਹ ਨਹੀਂ ਮੰਨਿਆ ਗਿਆ। ਕੈਨੇਡਾ 'ਚ ਕਿਊਬਿਕ ਅੱਡ ਹੋਣਾ ਚਾਹੁੰਦਾ ਹੈ, ਉੱਥੇ ਰੈਫਰੈਂਡਮ ਹੋ ਜਾਂਦਾ, ਸਾਰਾ ਕੁਝ ਹੋ ਜਾਂਦਾ। ਸੋ ਇਸ ਗੱਲ ਲਈ ਜੇ ਕੋਈ ਸਿੱਖ, ਸੁਪਰੀਮ ਕੋਰਟ ਦਾ ਮੈਂਡੇਟ ਹੈ ਕਿ ਖਾਲਿਸਤਾਨ ਦੀ ਪੀਸਫੁਲੀ ਗੱਲ ਕਰਨਾ ਕੋਈ ਗੁਨਾਹ ਵਾਲੀ ਗੱਲ ਨਹੀਂ। ਸਰਕਾਰ ਨੂੰ ਚਾਹੀਦਾ ਵੀ ਐਵੇਂ ਬੇਦੋਸ਼ੀ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਸਿਰੇ 'ਚ ਫੜਨਾ, ਉਹਨਾਂ ਨੂੰ ਕੈਦ ਕਰਕੇ ਰੱਖਣਾ, ਇਹ ਸਰਕਾਰਾਂ ਵਾਸਤੇ ਜ਼ਬਰ ਦੀ ਗੱਲ ਹੈ। ਇਹ ਇੱਦਾਂ ਕੌਮਾਂ ਹਟਦੀਆਂ ਨਹੀਂ ਹੁੰਦੀਆਂ। ਜੇ ਤੁਸੀਂ ਵਾਕਿਆ ਹੀ ਸਿੱਖਾਂ ਨੂੰ ਹੱਕ ਦਿੱਤੇ ਹੁੰਦੇ ਕਿਸੇ ਮੌਕੇ ਦੇ ਉੱਤੇ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਹੁਣ ਤਾਂ ਪਿੱਛੇ ਮੁੜਨ ਦਾ ਗੁਨਾਹ ਹੀ ਨਹੀਂ ਹੈਗਾ। ਤੁਸੀਂ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਹੈ, ਉਹ ਨਹੀਂ ਰੱਖੀ ਗਈ ਹੈ, ਅਤੇ ਮਹਿਲ ਸਿਰਜਣਾ ਮਾਲਕ ਨੇ ਸਿਰਜਣਾ, ਆਪੇ ਹੋ ਜਾਣਾ। ਜੇਕਰ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੀ ਸਿਰਮੌਰ ਸੰਸਥਾ ਕਰਵਾਉਣ ਵਾਲੀ ਸ਼੍ਰੋਮਣੀ ਕਮੇਟੀ ਤੋਂ ਕੀ ਆਸ ਰੱਖਦੇ ਹੋ? ਦੇਖੋ, ਉਹਨਾਂ ਕੋਲ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਅਕਾਲ ਤਖਤ ਸਾਹਿਬ ਜਿਹੜੇ ਨੇ ਉਹਦੇ ਅਧੀਨ ਉਹਨਾਂ ਨੂੰ ਚੱਲਣਾ ਚਾਹੀਦਾ ਅਤੇ ਸਿੱਖ ਪੰਥ ਦੇ ਮਸਲਿਆਂ ਦੇ ਉੱਤੇ ਕੰਮ ਕਰਨਾ ਚਾਹੀਦਾ। ਜਿਹੜਾ ਕੋਈ ਚੰਗਾ ਕੰਮ ਕਰਦੇ ਅਸੀਂ ਉਹਨੂੰ ਐਪਰੀਸ਼ੀਏਟ ਕਰਾਂਗੇ, ਪਰ ਜਿਹੜੇ ਕੰਮ ਉਹ ਚੰਗੇ ਨਹੀਂ ਕਰਦੇ ਉੱਤੇ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਕਰਨਾ ਸਾਡਾ ਹੱਕ ਬਣਦਾ। ਅਤੇ ਉਹਨਾਂ ਨੂੰ ਚਾਹੀਦਾ ਵੀ ਉਹ ਪੰਥ ਨੂੰ ਪੰਥਕ ਆਜ਼ਾਦੀ ਵਾਸਤੇ ਨੌਜਵਾਨਾਂ ਦੇ ਹੱਕ 'ਚ ਖੜ੍ਹਨ, ਅਤੇ ਜਿਹੜੇ ਵੀ ਕਿਸੇ ਪਰਿਵਾਰਾਂ ਦੇ ਅਧੀਨ ਉਹਨਾਂ ਨੂੰ ਚੱਲਣਾ ਪੈ ਰਿਹਾ ਉਹ ਤੋਂ ਆਪਣੇ ਆਪ ਨੂੰ ਆਜ਼ਾਦ ਦਿਵਾਉਣ। ਉਹਨਾਂ ਦੇ ਮੈਂਬਰ ਜਿਹੜੇ ਨੇ ਸਾਹਿਬਾਨ, ਜਿਹੜੇ ਉਹਨਾਂ ਦੇ ਵਰਕਰ ਨੇ, ਜਿਹੜੇ ਸੇਵਾਦਾਰ ਨੇ SGPC ਦੇ, ਉਹ ਚੰਗੇ ਨੇ, ਪਰ ਉਹਨਾਂ ਦੇ ਉੱਤੇ ਜਦੋਂ ਮੈਨੇਜਮੈਂਟ ਮਾੜੀ ਹੋ ਜਾਂਦੀ ਹੈ ਅਤੇ ਉਹਦੇ ਨਾਲ ਇਹ ਆ ਵੀ ਉਹ ਵੀ ਕੁਛ ਨਹੀਂ ਕਰ ਪਾਉਂਦੇ। ਸੋ ਉਹਨਾਂ ਨੂੰ ਚਾਹੀਦਾ ਵੀ ਆਪਣੇ ਆਪ ਸੁਧਾਰ ਲੈਣ, ਜਿਹੜੀਆਂ ਕਮੀਆਂ ਉਹਨਾਂ ਨੂੰ ਛੇਤੀ ਦੂਰ ਕਰ ਲੈਣ। ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਨੇ ਉਹਨਾਂ ਦੇ ਉੱਪਰ ਵੀ ਵੱਡੇ ਹਮਲੇ ਹੋ ਰਹੇ ਨੇ, ਜਿਹੜੇ ਵਿੱਦਿਅਕ ਅਦਾਰੇ ਨੇ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਜਿਹੜੀ ਪੰਜਾਬ ਦੀ ਅਸਲੀ ਪੜ੍ਹਾਈ ਆ ਉਹ ਖ਼ਤਮ ਕਰੀ ਜਾ ਰਹੀ ਹੈ। ਅਸਲ 'ਚ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਵਿੱਚ ਅੰਮ੍ਰਿਤਧਾਰੀ ਨਾ ਤਾਂ ਟੀਚਰ ਨੇ, ਨਾ ਪ੍ਰਿੰਸੀਪਲ ਨੇ, ਨਾ VC ਨੇ, ਨਾ ਕੁਛ ਹੈ। ਹਸਪਤਾਲਾਂ ਦਾ ਵੀ ਇਹੋ ਹਾਲ ਹੈ। ਸ਼੍ਰੋਮਣੀ ਕਮੇਟੀ ਨੂੰ ਇਹ ਕਾਇਦਾ ਕਰਨਾ ਚਾਹੀਦਾ ਹੈ ਵੀ ਘੱਟੋ ਘੱਟ ਸਿੱਖਾਂ ਦੇ ਬਣਾਏ ਹੋਏ ਵਿੱਦਿਅਕ ਅਦਾਰੇ ਜਿਹੜੇ ਨੇ, ਹਸਪਤਾਲ ਨੇ, ਉਹਨਾਂ 'ਚ ਅੰਮ੍ਰਿਤਧਾਰੀ ਹੀ ਸੇਵਾਵਾਂ ਨਿਭਾਉਣ, ਫਿਰ ਕੋਈ ਸੁਧਾਰ ਹੋ ਸਕਦਾ। ਤੁਸੀਂ ਗੱਲ ਕਰ ਰਹੇ ਸੀ ਕਿ ਡੇਰਾਵਾਦ ਵੱਲ ਜਿਹੜੀ ਸਿੱਖ ਕੌਮ ਆ ਉਹ ਵੀ ਵੱਧਦੀ ਨਜ਼ਰ ਆ ਰਹੀ ਹੈ। ਜੇਕਰ ਅਸੀਂ ਗੱਲ ਕਰੀਏ ਸਿੱਖਾਂ ਦੇ ਮੁੰਡੇ ਨੇ ਜਿਹੜੇ ਪਾਸਟਰਾਂ ਦੇ ਥੱਲੇ ਲੱਗ ਕੇ ਕੰਮ ਕਰਦੇ ਨੇ, ਈਸਾਈ ਧਰਮ ਨੂੰ ਅਪਣਾਉਂਦੇ ਨੇ, ਇਹਦੇ ਵਿੱਚ ਕਿਸ ਦੀ ਕਮੀ ਮੰਨਦੇ ਹੋ? ਕਮੀ ਤਾਂ ਹਕੂਮਤ ਦੀ ਹੈ। ਜਿਵੇਂ ਸਿੱਖਾਂ ਦੇ ਮੁੰਡੇ ਨਸ਼ਾ ਕਰਦੇ ਨੇ, ਹੁਣ ਆਪਾਂ ਮੰਨਦੇ ਹਾਂ ਨਾ ਵੀ ਨਸ਼ਾ ਹਕੂਮਤ ਚਲਾ ਰਹੀ ਹੈ, ਸਟੇਟ ਦੀ ਪਾਲਿਸੀ ਦੇ ਤਹਿਤ ਸਾਰਾ ਕੁਝ ਹੋ ਰਿਹਾ। ਇਸੇ ਤਰੀਕੇ ਨਾਲ ਜਿਹੜਾ ਨੌਜਵਾਨ ਭਟ ਗਿਆ, ਗੁਲਾਮੀ ਦੇ ਵਿੱਚ ਹੈਗਾ, ਉਹਦੀ ਸੋਚਣ ਸਮਝਣ ਦੀ ਸਮਰੱਥਾ ਘੱਟ ਚੁੱਕੀ ਹੈ, ਉਹਦੇ 'ਤੇ ਜ਼ੁਲਮ ਹੋਇਆ ਬਹੁਤ ਵੱਡਾ, ਉਹ ਫਿਰ ਕਿਤੇ ਆਸਰਾ ਲੱਭਦਾ ਫਿਰਦਾ ਹੁੰਦਾ। ਉਸ ਮੌਕੇ 'ਤੇ ਉਹਦੇ ਸਾਹਮਣੇ ਕੋਈ ਡੰਮੀ ਝੂਠਾ ਗੁਰੂ ਬਣਾ ਕੇ ਪੇਸ਼ ਕਰ ਦੇਣਾ, ਕੋਈ ਪਾਸਟਰ ਲਿਆ ਕੇ ਖੜ੍ਹਾ ਕਰ ਦੇਣਾ, ਉਹ ਉਹਦੇ 'ਚ ਫਸ ਜਾਂਦਾ ਹੈ। ਉਹ ਫਿਰ ਉਹ ਖੱਜਲ ਖੁਆਰ ਹੁੰਦਾ। ਮੋੜਨਾ ਤਾਂ ਸਾਰਿਆਂ ਨਹੀਂ ਹੈ, ਪਰ ਉਹ 10 ਸਾਲ ਜਿਹੜੇ ਖਰਾਬ ਕਰ ਦਿੰਦੇ ਨੇ ਪਾਸਟਰ। ਆਰਥਿਕ ਪੱਖੋਂ ਲੁੱਟ ਹੁੰਦੀ ਹੈ, ਸ਼ੋਸ਼ਣ ਹੁੰਦਾ ਹੈ। ਇੱਥੇ ਕਈ ਭੈਣਾਂ ਦੀ ਵੀਡੀਓ ਆਈਆਂ ਵੀ ਜਿਸਮਾਨੀ ਸ਼ੋਸ਼ਣ ਤੱਕ ਹੋਇਆ ਹੈ। ਕਈ ਬੱਚੀ ਇੱਕ ਕੈਂਸਰ ਦੀ ਪੀੜਤ ਸੀ, ਉਹਨੂੰ ਹਸਪਤਾਲ 'ਚ ਇਲਾਜ ਕਰਦੀ ਨੂੰ ਚੁੱਕ ਕੇ ਪਾਸਟਰ ਗਾੜੀ ਲਿਆਂਦਾ, ਉੱਥੇ ਬੱਚੀ ਦੀ ਮੌਤ ਹੋ ਗਈ। ਸੋ ਇਹੋ ਜਿਹੜੇ ਕਾਰਨਾਮੇ ਹੋ ਰਹੇ, ਲੋਕਾਂ ਦਾ ਸ਼ੋਸ਼ਣ ਹੋ ਰਿਹਾ ਏਡੇ ਵੱਡੇ ਪੱਧਰ 'ਤੇ, ਇਹ ਹਕੂਮਤ ਦੀ ਸ਼ਹਿ ਤੋਂ ਬਿਨਾਂ ਤਾਂ ਨਹੀਂ ਹੋ ਸਕਦਾ ਨਾ। ਸੋ ਜੋ ਸਿੱਖਾਂ ਨੂੰ 5 ਮਿੰਟ 'ਚ ਹਕੂਮਤ ਫੜ ਲੈਂਦੀ ਹੈ ਅਤੇ ਉਹਨਾਂ ਨੂੰ ਵੀ ਫੜਿਆ ਜਾ ਸਕਦਾ, ਪਰ ਉਹ ਹਕੂਮਤ ਵੱਲੋਂ ਆਪ ਤੁਰੇ ਹੋਏ ਨੇ। ਜੇ ਅਸੀਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ, ਜਿਹੜਾ ਸਿੱਖਾਂ ਦਾ ਧਰਮ ਦੇ ਵਿੱਚੋਂ ਚਲੇ ਜਾਣਾ, ਸਿੱਖ ਕੌਮ 'ਚੋਂ ਚਲੇ ਜਾਣਾ, ਨਿਰਾਸ਼ਾ ਹੋ ਕੇ ਚਲੇ ਜਾਣਾ, ਕਿਤੇ ਨਾ ਕਿਤੇ ਜਾ ਕੇ ਜਾਤਾਂ ਪਾਤਾਂ ਜਾਂ ਗੁਰਦੁਆਰਾ ਸਾਹਿਬ ਅੱਡੋ ਅੱਡ ਉਸਾਰਦੇ ਨੇ, ਜਾਂ ਉਹਨਾਂ ਨੂੰ ਕਬੂਲਿਆ ਨਹੀਂ ਜਾਣਾ ਜਥੇਦਾਰਾਂ ਦੇ ਵੱਲੋਂ, ਇਹ ਵੀ ਕਮੀ ਮੰਨਦੇ? ਨਹੀਂ, ਜਾਤਾਂ ਪਾਤਾਂ ਕਿਹੜਾ ਕ੍ਰਿਸਚਨਾਂ 'ਚ ਨਹੀਂ ਹੈਗੀਆਂ। ਕੋਈ ਨੌਨ ਕ੍ਰਿਸਚਨ ਬੰਦਾ ਪੋਪ ਬਣ ਸਕਦਾ? ਨਹੀਂ ਬਣ ਸਕਦਾ। ਇੱਥੇ ਦੇ ਇੱਥੇ ਕੋਈ ਵੀ ਜਾਤ ਵਾਲਾ ਬੰਦਾ ਜਥੇਦਾਰ ਬਣ ਸਕਦਾ, ਬਣੇ ਵੀ ਨੇ ਆਪਣੇ। ਕੋਈ ਵੀ ਜਾਤ ਵਾਲਾ ਬੰਦਾ ਜਿਹੜਾ ਹੈ ਆਪਣਾ SGPC ਦਾ ਪ੍ਰਧਾਨ ਬਣ ਸਕਦਾ, ਬਣੇ ਵੀ ਨੇ। ਕੋਈ ਇੱਕ ਬੰਦਾ ਦਿਖਾਓ ਜਿਹੜਾ ਨੌਨ ਵਾਈਟ ਹੋਵੇ ਅਤੇ ਪੋਪ ਬਣ ਗਿਆ ਹੋਵੇ। ਸੋ ਇਸ ਕਰਕੇ ਜਾਤਾਂ ਪਾਤਾਂ, ਉੱਥੇ ਤਾਂ ਨਸਲੀ ਭੇਦਭਾਵ ਹੈ ਜਾਤਾਂ ਪਾਤਾਂ ਤੋਂ ਵੀ ਜਿਹੜਾ ਭੈੜਾ ਹੈ, ਰੰਗ ਦੇ ਆਧਾਰਿਤ। ਸੋ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਵੀ ਜਾਤਾਂ ਪਾਤਾਂ ਕੁਛ ਨਹੀਂ। ਇੱਥੇ ਜਿਹੜੀਆਂ ਮਾੜੇ ਮੋਟਾ ਕੋਈ ਚੱਲਦਾ ਹੈ ਨਾ ਜਾਤ ਪਾਤ ਦਾ, ਉਹ ਗੁਰੂ ਦੇ ਨੇ ਤਾਂ ਕੋਈ ਜਾਤ ਪਾਤ ਨਹੀਂ ਦਿਖਾਈ। ਗੁਰੂ ਜਦੋਂ ਖੰਡੇ ਬਾਟੇ ਦੀ ਪੌਲ ਛਕ ਕੇ ਇੱਕੋ ਬਾਟੇ 'ਚ ਅੰਮ੍ਰਿਤ ਛਕੀਦਾ ਨਾ, ਜਾਤ ਪਾਤ ਕਿੱਥੇ ਰਹਿੰਦੀ ਹੈ? ਪਰ ਜਦੋਂ ਆਪਾਂ ਖੰਡੇ ਬਾਟੇ ਦੀ ਪੌਲ ਨਹੀਂ ਛਕਣੀ, ਬਾਹਰ ਬੈਠੇ ਕਈ ਜਣਾ ਸਾਨੂੰ ਜਾਤ ਪਾਤ ਵਿਤਕਰਾ ਹੁੰਦਾ ਉਹ ਤਾਂ ਹੀ ਹੋਣਾ ਵੀ ਜਦੋਂ ਗੁਰੂ ਸਾਹਿਬ ਨੇ ਤੁਹਾਨੂੰ ਸਮਰੱਥ ਬਣਾਇਆ, ਗੁਰੂ ਸਾਹਿਬ ਨੇ ਤੁਹਾਨੂੰ ਬਰਾਬਰਤਾ ਦਿੱਤੀ ਹੈ, ਅਤੇ ਜੇ ਉਹ ਗੁਰੂ ਦੇ ਤੁਸੀਂ ਹੁਕਮ ਨਹੀਂ ਮੰਨਣਾ, ਫਿਰ ਜਾਤਾਂ ਪਾਤਾਂ ਤਾਂ ਹੋਣੀਆਂ ਹੀ। ਅੰਮ੍ਰਿਤਪਾਲ ਸਿੰਘ ਕੋਸ਼ਿਸ਼ ਕਰੇਗਾ ਕਿ ਜਿਹੜੇ ਪਾਸਟਰਾਂ ਦੇ ਹੱਥੇ ਚੜ੍ਹੇ ਨੇ ਜਾਂ ਡਿੱਕੇ ਚੜ੍ਹੇ ਨੇ, ਉਹਨਾਂ ਕੋਲ ਪਹੁੰਚਣ ਦੀ ਕੋਸ਼ਿਸ਼ ਕਰੇਗਾ ਕਿ ਵਾਪਸ ਆਪਣੇ ਧਰਮ ਦੇ ਵਿੱਚ ਮੁੜਿਆ ਆਉਣ, ਜਾਂ ਕੀ ਕੋਸ਼ਿਸ਼ਾਂ ਹੋਣੀਆਂ ਅੱਗੇ? ਦੇਖੋ, ਬਹੁਤ ਫੋਨ ਆ ਰਹੇ ਸਾਨੂੰ, ਅਤੇ ਉਹ ਥੋੜ੍ਹੇ ਇਸ ਗੱਲ ਦੇ ਉੱਤੇ ਪਛਤਾਵਾ ਵੀ ਕਰ ਰਹੇ ਵੀ ਅਸੀਂ ਵਰਗਲਾਏ ਗਏ ਸੀ। ਉਹਨਾਂ ਨੂੰ ਮੋੜ ਕੇ ਮਹਾਰਾਜ ਕੋਲੋਂ ਮਾਫੀ ਮੰਗ ਕੇ ਅਤੇ ਉਹ ਵਾਪਸ ਆਉਣਗੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਹੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਸਨ, ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁੱਖ ਸੇਵਾਦਾਰ। ਤਾਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ। ਤਾਂ ਅੱਗੇ ਜਿਹੜਾ ਆਉਣ ਵਾਲਾ ਸਮਾਂ ਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਪ੍ਰੋਗਰਾਮ ਮੁਲਾਕਾਤਾਂ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ।
ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਇੰਡੋ ਟੀਵੀ ਦੀ ਟੀਮ ਅੱਜ ਫੇਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਰੋਡੇ ਵਿਖੇ ਪਹੁੰਚੇ ਹਾਂ ਤਾਂ ਸਾਡੇ ਨਾਲ ਭਾਈ ਅਮਰਤਪਾਲ ਸਿੰਘ ਮੌਜੂਦ ਨੇ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕਣ ਤੋਂ ਬਾਅਦ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਬਰਾਜੇ, ਕਿੱਦਾਂ ਦਾ ਮਹਿਸੂਸ ਕੀ ਕਰ ਰਹੇ ਹੋ? ਪਹਿਲਾਂ ਤਾਂ ਜਿਹੜੀ ਨੌਜਵਾਨੀ ਇੰਨੀ ਭਰ ਕੇ ਆਈ ਤੁਹਾਡੇ ਨਾਲ, ਕਾਫੀ ਨੌਜਵਾਨੀ ਨੇ ਅੰਮ੍ਰਿਤ ਛਕਿਆ, ਮਹਿਸੂਸ ਕੀ ਹੋ ਰਿਹਾ? ਦੇਖੋ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਉਹਨਾਂ ਆਪ ਬੁਲਾ ਕੇ ਸੇਵਾ ਲਈ ਹੈ ਅਤੇ ਉਹਨਾਂ ਨੇ ਸਾਡਾ ਸੀਸ ਚਰਨਾਂ 'ਚ ਪ੍ਰਵਾਨ ਕੀਤਾ, ਇਸ ਗੱਲ ਲਈ ਉਹਨਾਂ ਦੇ ਸਦਾ ਰਿਣੀ ਹੈ। ਸੋ ਮਹਿਸੂਸ ਤਾਂ ਇੱਕ ਨਵੇਂ ਜਨਮ ਵਾਂਗ ਹੁੰਦਾ ਹੈ। ਜਿਹੜੇ ਵੀ ਮਨੁੱਖ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਤਨੋਂ ਮਨੋਂ ਤੁਹਾਨੂੰ ਗੁਰੂ ਦੇ ਚਰਨਾਂ 'ਚ ਆਪਣਾ ਸੀਸ ਭੇਟ ਕੀਤਾ, ਉਹਦੇ ਲਈ ਤਾਂ ਅਹਿਸਾਸ ਜਿਹੜਾ ਵਾ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ। ਸੰਗਤ ਕਾਫੀ ਆ ਰਹੀ ਹੈ ਮਿਲਣ ਦੇ ਲਈ, ਸੰਗਤ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਕਿ ਸਾਨੂੰ ਕੌਮ ਨੂੰ ਇੱਕ ਲੀਡਰ ਮਿਲਿਆ ਅਗਵਾਈ ਕਰਨ ਦੇ ਲਈ ਕਾਫੀ ਲੰਮੇ ਸਮੇਂ ਦੇ ਬਾਅਦ। ਜੇਕਰ ਅਸੀਂ 1966 ਦੀ ਗੱਲ ਕਰੀਏ, 1984 ਦੀ ਗੱਲ ਕਰੀਏ, ਤਾਂ ਸਿੱਖ ਕੌਮ ਹਮੇਸ਼ਾ ਉਹਨਾਂ ਦਾ ਬਾਰ ਸਹਿੰਦੀ ਰਹੀ ਹੈ, ਸੈਂਟਰ ਦੇ ਨਾਲ ਮੱਥਾ ਲਾਉਂਦੀ ਰਹੀ ਹੈ ਸਿੱਖ ਕੌਮ। ਤਾਂ ਸਿੱਖ ਕੌਮ ਨੂੰ ਬਣਦੇ ਅਧਿਕਾਰ ਨਹੀਂ ਮਿਲੇ। ਦੇਖੋ, ਸਿੱਖ 1849 'ਚ ਗੁਲਾਮ ਹੋਏ ਸੀ, ਉਸ ਤੋਂ ਬਾਅਦ ਸਿੱਖਾਂ ਨੂੰ ਕੋਈ ਆਜ਼ਾਦੀ ਨਹੀਂ ਮਿਲੀ। ਸਿਰਫ 1947 'ਚ ਪਾਵਰ ਜਿਹੜੀ ਉਹ ਟਰਾਂਸਫਰ ਹੋਈ ਹੈ, ਅੰਗਰੇਜ਼ਾਂ ਹੱਥੋਂ ਨਿਕਲ ਕੇ ਹਿੰਦੂ ਹਕੂਮਤ ਦੇ ਹੱਥ ਪਾਵਰ ਹੈਗੀ ਹੈ। ਸੋ ਉਹਨਾਂ ਨੇ ਸਿੱਖਾਂ ਨਾਲ ਉਹਨਾਂ ਨੂੰ ਵੀ ਭੈੜਾ ਵਤੀਰਾ ਕਰਨਾ ਸ਼ੁਰੂ ਕੀਤਾ ਜਿਹੜਾ ਅੰਗਰੇਜ਼ ਕਰਦੇ ਸੀ। ਪੰਜਾਬ ਨੂੰ ਬਸਤੀ ਵਾਂਗੂ ਟਰੀਟ ਕੀਤਾ ਜਾ ਰਿਹਾ। ਬਸਤੀਵਾਦ ਦਾ ਇੱਥੇ ਮਤਲਬ ਇੱਕ ਸੱਭਿਆਚਾਰ ਪੈਦਾ ਕੀਤਾ ਗਿਆ। ਪੰਜਾਬ ਦੇ ਰਿਸੋਰਸਸ ਦੀ ਜਿਹੜੀ ਆ ਉਹ ਲੁੱਟ ਕੀਤੀ ਜਾਂਦੀ ਹੈ। ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ ਵੱਖ-ਵੱਖ ਤਰੀਕਿਆਂ ਨਾਲ ਹੋ ਰਹੀ ਹੈ। ਪੰਜਾਬ ਦੇ ਵਿੱਚ ਨੌਜਵਾਨ ਇੱਥੋਂ ਮਾਸ ਮਾਈਗ੍ਰੇਸ਼ਨ ਪਲਾਨ ਕਰਕੇ ਇੱਥੋਂ ਵਿਦੇਸ਼ਾਂ 'ਚ ਵੱਸਣ ਨੂੰ ਮਜਬੂਰ ਹੋ ਗਏ ਆ। ਸੋ ਇਸ ਕਰਕੇ ਇਹ ਇੱਦਾਂ ਹੱਕ ਨਹੀਂ ਮਿਲਣੇ, ਕੌਮ ਨੂੰ ਲਾਮਬੰਦ ਹੋਣਾ ਪੈਣਾ, ਇਕੱਠੇ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕੌਮ ਨੂੰ ਸੰਘਰਸ਼ ਕਰਨਾ ਪੈਣਾ। ਤੁਸੀਂ ਕਿਹਾ ਕਿ ਜਿਹੜੇ ਪੰਜਾਬ ਦੀ ਨੌਜਵਾਨੀ ਆ ਇੱਥੋਂ ਪ੍ਰਵਾਸ ਕਰ ਰਹੀ ਆ, ਪਰ ਪੰਜਾਬ ਦੇ ਵਿੱਚ ਬਾਹਰਲੇ ਸਟੇਟਾਂ ਤੋਂ ਆ ਕੇ ਆਪਦਾ ਕੰਮ ਕਾਜ ਕਰ ਰਹੇ ਨੇ। ਕੀ ਪੰਜਾਬ ਦੀ ਨੌਜਵਾਨੀ ਨੂੰ ਇੱਥੇ ਕੰਮ ਨਹੀਂ ਦਿੰਦਾ ਜਾਂ ਭਵਿੱਖ ਨਹੀਂ ਦਿੰਦਾ? ਨਹੀਂ, ਇੱਕ ਤਾਂ ਸੈਂਸ ਆਫ ਸਿਕਿਉਰਿਟੀ ਹੁੰਦੀ ਹੈ ਵੀ ਇੱਥੇ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ ਹੈਗਾ ਨੌਜਵਾਨਾਂ ਨੂੰ। ਮਾਂ ਪਿਓ ਨੂੰ ਲੱਗਦਾ ਵੀ ਇੱਥੇ ਜਾਂ ਨਸ਼ਿਆਂ 'ਚ ਮਾਰੇ ਜਾਣਗੇ ਜਾਂ ਕੋਈ ਗੈਂਗਸਟਰਾਂ ਦੇ ਚਲ ਜਾਣਗੇ ਜਾਂ ਕੋਈ ਐਸੇ ਕਲਚਰ 'ਚ ਪੈਰ ਧਰ ਲੈਣਗੇ ਜਿੱਥੋਂ ਮੁੜਨਾ ਔਖਾ ਹੋ ਜਾਊਗਾ। ਸੋ ਇਸ ਕਰਕੇ ਮਾਂ ਪਿਓ ਬੱਚਿਆਂ ਨੂੰ ਬਾਹਰ ਘੱਲਣ 'ਚ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਆ। ਦੂਜੀ ਗੱਲ ਇਹ ਹੈ ਵੀ ਜਿਹੜਾ ਬਾਹਰ ਦਾ ਬੰਦਾ ਇੱਥੇ ਆਉਂਦਾ ਹੈ, ਉਹਦਾ ਲਿਵਿੰਗ ਸਟੈਂਡਰਡ ਅਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਲਿਵਿੰਗ ਸਟੈਂਡਰਡ 'ਚ ਬੜਾ ਫਰਕ ਹੈ। ਉਹ ਬਾਹਰੋਂ ਆਣ ਕੇ 100 ਰੁਪਏ ਦਿਹਾੜੀ 'ਤੇ ਵੀ ਕੰਮ ਕਰ ਸਕਦਾ, ਪੰਜਾਬ ਦਾ ਇੱਕ ਨੌਜਵਾਨ ਜਿਹੜਾ ਹੈ ਉਹ 100 ਰੁਪਏ 'ਤੇ ਕੰਮ ਨਹੀਂ ਕਰ ਸਕਦਾ। ਸੋ ਇਹ ਹਕੂਮਤ ਨੂੰ ਇੱਕ ਮਿਨੀਮਮ ਵੇਜ ਤੈਅ ਕਰਨੀ ਚਾਹੀਦੀ ਹੈ ਅਤੇ ਬਾਹਰੋਂ ਤਾਂ ਪਹਿਲੀ ਗੱਲ ਬੰਦਿਆਂ ਨੂੰ ਮੰਗਾਉ, ਕਿਉਂਕਿ ਜਦੋਂ ਇਹਨਾਂ ਫੈਕਟਰੀਆਂ ਭਰ ਰਹੀਆਂ ਬਾਹਰ ਦੇ ਮਜ਼ਦੂਰਾਂ ਨਾਲ, ਅਤੇ ਪੰਜਾਬੀ ਉੱਥੇ ਕੰਮ ਕੀ ਕਰੇਗਾ? ਪੰਜਾਬੀ ਦੇ ਬਹੁਤੇ ਸਿਕਿਉਰਿਟੀ ਗਾਰਡ ਰੱਖੇ ਹੋਏ ਨੇ, ਹੋਰ ਕੋਈ ਹਾਈ ਪੋਸਟ 'ਤੇ ਮੈਨੇਜਰ ਤੋਂ ਲੈ ਕੇ ਥੱਲੇ ਤੱਕ ਸਾਰੇ ਬੰਦੇ ਬਾਹਰੋਂ ਆਉਂਦੀ ਹੈ, ਲੇਬਰ ਅਤੇ ਮੈਨੇਜਮੈਂਟ ਵੀ। ਸੋ ਇਹ ਜਿਹੜੀ ਕੱਲ੍ਹ ਮਤਾ ਵੀ ਪਾਇਆ ਵੀ 95% ਕੋਟਾ ਹੋਣਾ ਚਾਹੀਦਾ ਹੈ, ਅਤੇ ਜੇ ਫਰਜ਼ ਕਰੋ ਕੋਟਾ ਪੂਰਾ ਨਹੀਂ ਹੁੰਦਾ ਤਾਂ ਸਰਕਾਰ ਡਾਟਾ ਪੇਸ਼ ਕਰੇ 95% ਸਾਨੂੰ ਬੰਦੇ ਪੰਜਾਬ 'ਚੋਂ ਨਹੀਂ ਮਿਲਦੇ, ਅਸੀਂ ਪ੍ਰੋਵਾਈਡ ਕਰਾ ਦਿਆਂਗੇ। ਸੋ ਇਹ ਸਰਕਾਰਾਂ ਦੀ ਪਾਲਿਸੀ ਦੇ ਤਹਿਤ ਇੱਥੇ ਲੋਕਾਂ ਨੂੰ ਵਸਾਇਆ ਜਾ ਰਿਹਾ ਲਿਆ ਕੇ। ਹਮੇਸ਼ਾ ਸਰਕਾਰਾਂ ਦੀ ਨਿਗਾਹ ਦੇ ਵਿੱਚ ਪੰਜਾਬ ਦੇ ਪੁੱਤ ਜਾਂ ਪੰਜਾਬ ਹੀ ਕਿਉਂ ਰੜਕਦਾ? ਕਿਉਂਕਿ ਪੰਜਾਬ ਹਿੰਦੁਸਤਾਨ ਦੀ ਇੱਕ ਬੋਲੀ, ਇੱਕ ਧਰਮ, ਇੱਕ ਸੱਭਿਆਚਾਰ ਦੀ ਨੀਤੀ ਦੇ ਉਲਟ ਖੜਦਾ ਆ ਰਿਹਾ ਅਤੇ ਖੜਦਾ ਰਹੇਗਾ। ਸਾਡੀ ਬੋਲੀ ਵੱਖ ਹੈ, ਸਾਡਾ ਧਰਮ ਵੱਖ ਹੈ, ਸਾਡਾ ਸੱਭਿਆਚਾਰ ਵੱਖ ਹੈ। ਜਿਹੜੀ 5 ਦਰਿਆਵਾਂ ਦੀ ਇਹ ਧਰਤੀ ਹੈ, ਇਹਨੇ ਹਮੇਸ਼ਾ ਜ਼ੁਲਮ ਨੂੰ ਟੱਕਰ ਦਿੱਤੀ, ਇਹ ਦਿੰਦੇ ਰਹੂਗੀ, ਇਸੇ ਕਰਕੇ ਰੜਕਦਾ ਪੰਜਾਬ। ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ, ਪੰਜਾਬ ਦੇ ਪਾਣੀ ਹਮੇਸ਼ਾ ਲੁੱਟੇ ਗਏ ਨੇ, ਪੰਜਾਬ ਨੂੰ ਹਮੇਸ਼ਾ ਕੁੱਟਿਆ ਗਿਆ ਗਾ। ਜੇਕਰ ਅਸੀਂ ਵੰਡ ਤੋਂ ਬਾਅਦ ਪੰਜਾਬ ਦੀ ਗੱਲ ਕਰੀਏ ਤਾਂ ਕੋਈ ਦੇਸ਼ ਨਹੀਂ ਵੰਡਿਆ ਗਿਆ, ਇਕੱਲਾ ਪੰਜਾਬ ਹੀ ਕਿਉਂ ਵੰਡਿਆ ਗਿਆ? ਕਿਉਂਕਿ ਜਿਹੜਾ ਪੰਜਾਬ ਦੀ ਵੰਡ ਕਰਕੇ ਸਿੱਖਾਂ ਨੂੰ ਕਮਜ਼ੋਰ ਕੀਤਾ ਗਿਆ ਵੀ ਖਾਲਸਾ ਰਾਜ ਮੁੜ ਕੇ ਛੇਤੀ ਨਾ ਆ ਸਕੇ। ਕਿਉਂਕਿ ਖਾਲਸੇ ਰਾਜ ਦੇ ਵਿੱਚ ਜਿਹੜਾ ਬ੍ਰਾਹਮਣ ਦੀ ਜਿਹੜੀ ਜਾਤ ਪਾਤ ਵਰਨ ਵੰਡ ਹੈ, ਜਿਹੜਾ ਵਿਪਰ ਦਾ ਸੰਸਕਾਰ ਹੈ, ਉਹ ਚੱਲ ਨਹੀਂ ਸਕਦਾ। ਸੋ ਇਹ ਹਕੂਮਤ ਅੰਗਰੇਜ਼ਾਂ ਨੇ ਵੀ ਅਤੇ ਇਹਨਾਂ ਹਿੰਦੁਸਤਾਨ ਦੇ ਲੀਡਰਾਂ ਨੇ ਮੌਕੇ ਦੇ ਉੱਤੇ ਵੰਡ ਹੀ ਇਸ ਤਰੀਕੇ ਨਾਲ ਕੀਤੀ ਵੀ ਪੰਜਾਬ ਦੇ ਸਿੱਖਾਂ ਨੂੰ ਆਰਥਿਕ ਪੱਖੋਂ, ਧਾਰਮਿਕ ਪੱਖੋਂ ਕਮਜ਼ੋਰ ਕੀਤਾ ਜਾ ਸਕੇ। ਤੁਸੀਂ ਪੰਜਾਬ ਦੇ ਸਿੱਖਾਂ ਦੀ ਗੱਲ ਕਰ ਰਹੇ ਹੋ, ਪੰਜਾਬ ਦੇ ਸਿੱਖਾਂ ਦੇ ਵਿੱਚ ਖੁਦ ਦੇ ਵਿੱਚ ਜਾਤਾਂ ਪਾਤਾਂ ਪਾਈਆਂ ਗਈਆਂ ਨੇ, ਕਿਤੇ ਸਿਵਿਆਂ ਦੀ ਲੜਾਈ ਹੋ ਜਾਂਦੀ ਹੈ ਜਾਤਾਂ ਪਿੱਛੇ, ਕਦੇ ਗੁਰਦੁਆਰਿਆਂ ਦੀ ਲੜਾਈ ਹੋ ਜਾਂਦੀ ਹੈ। ਅਸੀਂ ਕੱਲ੍ਹ ਵੀ ਮਤੇ ਦੇ ਰੂਪ 'ਚ ਕਹਿ ਰਹੇ ਹਾਂ, ਵੈਸੇ ਅਸੀਂ ਗੱਲ ਕੀਤੀ ਸਟੇਜ ਤੋਂ ਵੀ ਜਾਤਾਂ ਦੀ ਲੜਾਈ ਖਤਮ ਕਰਨੀ ਚਾਹੀਦੀ ਹੈ। ਬੇਸ਼ੱਕ ਇਹ ਹਿੰਦੁਸਤਾਨ ਦੀ ਹਕੂਮਤ ਦੀ ਸਾਜ਼ਿਸ਼ ਤਹਿਤ ਹੀ ਸਾਰਾ ਕੁਝ ਹੋ ਰਿਹਾ ਹੈ। ਸਿੱਖੀ 'ਚ ਕੋਈ ਜਾਤ ਪਾਤ ਨਹੀਂ ਹੈਗੀ। ਜਿਹੜਾ ਜਾਤ ਪਾਤ ਕਰਦਾ ਹੈ, ਹਕੂਮਤ ਉਹਨੂੰ ਸਗੋਂ ਉਹਦੀ ਰਾਖੀ ਕਰਦੀ ਹੈ। ਜੇ ਸਿੱਖ ਕਿਸੇ ਦਾ ਵਿਰੋਧ ਕਰਦੇ ਨੇ, ਡੇਰੇਦਾਰ ਦਾ, ਡੰਮੀ ਦਾ, ਜਿਹੜਾ ਜਾਤ ਦੇ ਉੱਤੇ ਚੱਲਦਾ ਹੈ, ਜਾਤ ਪਾਤ ਨੂੰ ਜਿਹੜਾ ਪ੍ਰਮੁੱਖ ਕਰਦਾ ਹੈ, ਹਕੂਮਤ ਉਹਨੂੰ ਸਿਕਿਉਰਿਟੀ ਵੀ ਦਿੰਦੀ, ਸਾਰਾ ਕੁਝ ਕਰਦੀ ਹੈ। ਸੋ ਜਿੰਨਾ ਚਿਰ ਰਾਜ ਨਹੀਂ ਹੁੰਦਾ ਉਹਨਾਂ ਚਿਰ ਚੱਲਦਾ ਰਹਿਣਾ ਹੈ। ਪਰ ਪੰਜਾਬ ਦੇ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਦੂਜੀਆਂ ਸਟੇਟਾਂ ਨਾਲੋਂ ਬੜਾ ਫਰਕ ਹੈ। ਜਿਹੜਾ ਨੈਸ਼ਨਲ ਡਾਟਾ ਹੈ ਕ੍ਰਾਈਮ ਦਾ, ਕ੍ਰਾਈਮ ਅਗੇਂਸਟ ਜਿਹੜਾ ਸ਼ਡਿਊਲ ਕਾਸਟ ਦੇ ਵਿੱਚ,
ਉਹਦੇ ਵਿੱਚ ਵੀ ਪੰਜਾਬ ਸਭ ਤੋਂ ਥੱਲੇ ਆ, ਸਭ ਤੋਂ ਘੱਟ ਕ੍ਰਾਈਮ ਹੁੰਦੇ ਆ, ਪਰ ਉਹ ਵੀ ਨਹੀਂ ਹੋਣੇ ਚਾਹੀਦੇ। ਜਾਤੀ ਵਿਤਕਰਾ ਖਤਮ ਹੋਣਾ ਚਾਹੀਦਾ, ਗੁਰਸਿੱਖਾਂ ਨੂੰ ਇੱਕ ਦੂਜੇ ਦੇ ਭਰਾ ਬਣ ਕੇ ਰਹਿਣਾ ਚਾਹੀਦਾ। ਤੁਸੀਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਖਤਮ ਹੋਣਾ ਚਾਹੀਦਾ, ਪਰ ਪਿਛਲੇ ਦਿਨ ਹੀ ਕਾਫੀ ਗੈਂਗਵਾਰ ਆ ਜਿਹੜੀ ਉਹ ਦੇਖਣ ਨੂੰ ਮਿਲੀ ਆ। ਪੰਜਾਬ ਦੇ ਪੁੱਤ ਸੀ ਜਿਹੜੇ ਇੱਕ ਦੂਜੇ ਨੂੰ ਮਾਰਨ ਤੱਕ ਮਜਬੂਰ ਹੋ ਗਏ ਨੇ। ਇਹ ਬਹੁਤ ਮਾੜੀ ਗੱਲ ਹੈ ਵੀ ਨੌਜਵਾਨਾਂ ਦੇ ਕੋਲ ਕੋਈ ਕੰਮ ਕਰ ਨਹੀਂ ਰਿਹਾ ਤੇ ਸਰਕਾਰਾਂ ਨੇ ਝੂਠੇ ਪਰਚੇ ਪਾ ਕੇ ਨੌਜਵਾਨ ਕਈਆਂ ਨੂੰ ਮਜਬੂਰ ਕਰ ਦਿੱਤਾ ਇਹਨਾਂ ਰਾਹਾਂ 'ਤੇ ਤੁਰਨ ਵਾਸਤੇ, ਅਤੇ ਫਿਰ ਆਪ ਹੀ ਉਹਨਾਂ ਦਾ ਜਿਹੜਾ ਵਾ ਉਹ ਝੂਠੇ ਮੁਕਾਬਲੇ ਬਣਾ ਕੇ ਤੇ ਉਹਨਾਂ ਨੂੰ ਮਾਰ ਦਿੱਤਾ। ਉਹਨਾਂ ਕੋਲੋਂ ਰਾਜਸੀ ਲਾਭ ਲੈਣ ਲਈ ਕਦੀ ਕਿਸੇ ਨੌਜਵਾਨ ਦਾ ਕਤਲ ਕਰਾਤਾ, ਕਦੀ ਕਿਸੇ ਲੀਡਰ ਦਾ ਕਤਲ ਕਰਾਤਾ। ਸੋ ਇਹ ਜਿਹੜਾ ਔਰਗਨਾਈਜ਼ਡ ਕ੍ਰਾਈਮ ਦਾ ਨੈਟਵਰਕ ਚੱਲ ਰਿਹਾ ਉਹ ਸਰਕਾਰਾਂ ਦੀ ਸ਼ਹਿ 'ਤੇ ਚੱਲ ਰਿਹਾ। ਉਹਨਾਂ ਨੂੰ ਪਤਾ ਹੁੰਦਾ ਜੇਲ੍ਹਾਂ ਦੇ ਵਿੱਚ ਜੈਮਰ ਨਹੀਂ ਲੱਗੇ ਹੋਏ, ਜੇਲ੍ਹਾਂ ਦੇ ਵਿੱਚੋਂ ਸਾਰਾ ਕੁਝ ਆਪਰੇਟ ਕੀਤਾ ਜਾ ਰਿਹਾ। ਸੋ ਉਹ ਹਕੂਮਤ ਨੂੰ ਪਤਾ ਹੈ ਕਿੱਥੇ ਕੀ ਚੱਲ ਰਿਹਾ, ਜੇ ਬੰਦ ਕਰਨਾ ਚਾਹਵੇ ਤਾਂ ਕਰ ਸਕਦੀ, ਉਹ ਜਾਣਬੁੱਝ ਕੇ ਨਹੀਂ ਕਰਦੀ। ਜਿਹੜੀ ਕਲਾਕਾਰੀ ਦੇ ਵੀ ਕੁਛ ਨਾ ਕੁਛ ਅੰਸ਼ ਮੰਨਦੇ ਹੋ ਜਿਹੜੀ ਹਥਿਆਰਾਂ ਨੂੰ ਪ੍ਰਮੋਟ ਕਰ ਰਹੀ ਹੈ ਕਲਾਕਾਰੀ? ਨਹੀਂ, ਮੈਂ ਇੱਦਾਂ ਨਹੀਂ ਮੰਨਦਾ। ਹਥਿਆਰਾਂ ਦਾ ਪੰਜਾਬ ਦੀ ਇੱਕ ਹਥਿਆਰਾਂ ਨਾਲ ਫੈਸੀਨੇਸ਼ਨ ਰਹੀ ਹੈ ਸ਼ੁਰੂ ਤੋਂ, ਉਹ ਰਹਿਣੀ ਹੈ। ਮਹਾਰਾਜ ਦਾ ਵੀ ਬਚਨ ਹੈ ਸ਼ਸਤਰਾਂ ਬਾਰੇ, ਸ਼ਸਤਰ ਸਾਡੇ ਪੀਰ ਹੈ, ਉਹ ਕੋਈ ਮਾੜੀ ਗੱਲ ਨਹੀਂ। ਪੰਜਾਬ 'ਚ ਗਨ ਪੋਜੈਸ਼ਨ ਦਾ ਬੜਾ ਰੌਲਾ ਪੈ ਜਾਂਦਾ ਵੀ ਪੰਜਾਬ 'ਚ ਸਭ ਤੋਂ ਵੱਧ ਗਨ ਪੋਜੈਸ਼ਨ ਹੈ। ਪੰਜਾਬ 'ਚ ਗਨ ਬੇਸਡ ਕ੍ਰਾਈਮ ਘੱਟ ਆ ਬਹੁਤ, ਯੂਪੀ ਬਿਹਾਰ ਦੂਜੀਆਂ ਸਟੇਟਾਂ ਨੂੰ ਬਹੁਤ ਜ਼ਿਆਦਾ ਘੱਟ ਆ। ਗਨ ਪੋਜੈਸ਼ਨ ਹੋਣ ਦਾ ਅਰਥ ਇਹ ਨਹੀਂ ਹੁੰਦਾ ਵੀ ਗਨ ਵਾਇਲੈਂਸ ਜ਼ਿਆਦਾ ਹੈ। ਸੋ ਇਹ ਨੈਰੇਟਿਵ ਲੈਫਟ ਖੜਾ ਕਰ ਰਿਹਾ ਵੀ ਪੰਜਾਬ 'ਚ ਗਨ ਵਾਇਲੈਂਸ ਬਹੁਤ ਹੈ, ਇਹ ਝੂਠਾ ਨੈਰੇਟਿਵ ਹੈ। ਗੈਂਗਵਾਰ ਵੀ ਪੰਜਾਬ ਨਾਲੋਂ ਬਾਹਰ ਰਾਜਸਥਾਨ, ਯੂਪੀ, ਹਰਿਆਣਾ ਇਹਨਾਂ ਜ਼ਿਲ੍ਹਿਆਂ 'ਚ ਜ਼ਿਆਦਾ ਹੈ। ਉਹ ਪਰ ਪੰਜਾਬ ਦੀ ਗੱਲ ਨੂੰ ਜ਼ਿਆਦਾ ਹਾਈਲਾਈਟ ਕਰਕੇ ਪੰਜਾਬ ਨੂੰ ਡੀਫੇਮ ਕਰਦੇ ਆ ਵੀ ਲੋਕਾਂ ਦੇ ਵਿੱਚ ਇਹ ਬਣਾਈ ਜਾਵੇ ਗੱਲ ਵੀ ਪੰਜਾਬ ਦੇ ਵਿੱਚ ਬਹੁਤ ਕੁਛ ਜੀ ਇਹੋ ਜਿਹਾ ਕ੍ਰਾਈਮ ਹੋ ਰਿਹਾ। 80 ਵਿੱਚ ਵੀ ਇੱਦਾਂ ਹੀ ਕੀਤਾ ਗਿਆ ਸੀ। ਸੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਵੀ ਜੋ ਕਲਾਕਾਰ ਕਰਦੇ ਨੇ ਉਹਨਾਂ ਨੂੰ ਹਥਿਆਰ ਜਿਹੜੇ ਹਥਿਆਰਾਂ ਪ੍ਰਤੀ ਗਾਣੇ ਗਾਉਣੇ ਮਾੜੀ ਗੱਲ ਨਹੀਂ, ਪਰ ਬਸ਼ਰਤੇ ਵੀ ਉਹਨਾਂ ਨੂੰ ਫੁਕਰਪੁਣੇ 'ਚ ਨਾ ਦਿਖਾਇਆ ਜਾਵੇ, ਹਥਿਆਰਾਂ ਦਾ ਅਸਲ ਰੂਪ ਲੋਕਾਂ ਸਾਹਮਣੇ ਰੱਖਿਆ ਜਾਵੇ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬੀ ਬੋਲੀ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ, ਧਾਰਮਿਕ ਗ੍ਰੰਥਾਂ ਨੂੰ ਗਲੀਆਂ ਨਾਲੀਆਂ ਦੇ ਵਿੱਚ ਰੋਲਿਆ ਗਿਆ। ਦੇਖੋ, ਸਰਕਾਰ ਨੇ ਇੱਕ ਸਾਜ਼ਿਸ਼ ਤਹਿਤ ਸਿੱਖਾਂ ਦਾ ਪ੍ਰੇਮ ਗੁਰੂ ਨਾਲ ਤੋੜਨ ਲਈ ਬਾਰ-ਬਾਰ ਬੇਅਦਬੀਆਂ ਕੀਤੀਆਂ, ਵੀ ਸਿੱਖਾਂ ਨੂੰ ਇਹ ਗੱਲਾਂ ਆਮ ਲੱਗਣ ਲੱਗ ਪਏ। ਉਹਦਾ ਅਸਰ ਵੀ ਹੋਇਆ। ਸਿੱਖਾਂ ਨੂੰ ਸਮਝਣਾ ਚਾਹੀਦਾ ਵੀ ਬੇਅਦਬੀ ਤੋਂ ਵੱਡਾ ਜੁਰਮ ਸਿੱਖਾਂ ਦੇ ਨਾਲ ਕੋਈ ਨਹੀਂ ਹੋ ਸਕਦਾ। ਜਦੋਂ ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਣ ਲੱਗ ਜਾਂਦੀ ਹੈ, ਉਸ ਤੋਂ ਉੱਤੇ ਕੁਛ ਨਹੀਂ ਹੈਗਾ। ਸੋ ਸਾਨੂੰ ਲਾਮਬੰਦ ਹੋ ਕੇ ਬੇਅਦਬੀ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਵਿੱਢ ਕੇ ਕੋਈ ਐਸਾ ਕਾਨੂੰਨ ਖੜਾ ਕਰਨਾ ਚਾਹੀਦਾ ਵੀ ਬੇਅਦਬੀ ਕਰਨ ਵਾਲੇ ਬੰਦੇ ਨੂੰ ਘੱਟੋ ਘੱਟ ਫਾਂਸੀ ਸਜ਼ਾ ਹੋਵੇ। ਜੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਸੱਤਾਧਾਰੀ ਸਰਕਾਰ ਕਹਿੰਦੀ ਰਹੀ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਫੈਸਲਾ ਕਰ ਦਾਂਗੇ, ਬਦਲਾਅ ਦੀ ਨੀਤੀ ਸ਼ੁਰੂ ਹੋਊਗੀ। ਪੰਜਾਬ ਦੇ ਪੁੱਤਾਂ ਨੇ ਉਸ ਸਰਕਾਰ ਨੂੰ ਚੁਣ ਕੇ ਇਹਦੇ ਵਿਧਾਨ ਸਭਾ ਦੇ ਵਿੱਚ ਭੇਜਿਆ। ਪੰਜਾਬ ਦੀ ਜਿਹੜੀ ਅਗਵਾਈ ਆ ਉਸ ਸਰਕਾਰ ਦੇ ਅੰਡਰ ਹੱਥ ਦਿੱਤੀ ਹੈ। ਦੇਖੋ, ਸਰਕਾਰ ਜਦੋਂ ਦੀ ਆਈ ਹੈ ਕੋਈ ਚੱਜ ਦਾ ਕੰਮ ਤਾਂ ਕਰ ਨਹੀਂ ਰਹੀ। ਕਦੀ ਇਹ ਸਿਕਿਉਰਟੀਆਂ ਵਾਪਸ ਲੈ ਕੇ ਲਿਸਟਾਂ ਜਨਤਕ ਕਰ ਦਿੰਦੇ ਨੇ ਇਹਨਾਂ ਦੇ ਕੋਈ ਪੱਤਰਕਾਰ, ਉਹ ਫਿਰ ਲਿਸਟਾਂ ਜਦੋਂ ਜਨਤਕ ਹੋ ਜਾਂਦੀਆਂ ਨੇ ਨੌਜਵਾਨਾਂ ਦਾ ਕਤਲ ਹੋ ਜਾਂਦਾ, ਫਿਰ ਇਹ ਚੁੱਪ ਚਪੀਤੇ ਨਾ ਕੋਈ ਇਨਸਾਫ ਮਿਲਦਾ ਹੈ, ਨਾ ਕੁਛ ਗੱਲਬਾਤ ਹੁੰਦੀ ਹੈ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਿਹੜਾ ਪੰਜਾਬ ਦੀ ਇਹ ਸਰਕਾਰ ਹੈ, ਇਹ ਅਸਲ 'ਚ ਜਿਹੜੇ ਰਾਹ 'ਤੇ ਤੁਰੀ ਹੈ, ਇਹ ਬੇਅੰਤੀ ਦੀ ਸਰਕਾਰ ਬਣੂਗੀ ਛੇਤੀ, ਕਿਉਂਕਿ ਇਹਨਾਂ ਨੇ ਇੱਕ ਤਹਈਆ ਕਰ ਲਿਆ ਵੀ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਹੈ। ਸਿੱਖਾਂ ਦੇ ਉੱਤੇ ਜਿਹੜੇ ਰੋਜ਼ ਬਰਾ ਹਮਲੇ ਹੋ ਰਹੇ ਆ, ਇਹ ਸਾਰਾ ਸਰਕਾਰ ਦਾ ਹੀ ਹੱਥ ਹੈ ਇਹਦੇ ਵਿੱਚ। ਚੈਨਲਾਂ ਦੇ ਉੱਪਰ ਕਾਫੀ ਚਰਚਾ ਬਣੀ ਹੋਈ ਹੈ ਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਪੰਜਾਬ ਦੀ ਗੱਲ ਕਰ ਰਿਹਾ, ਪੰਜਾਬ ਦੀ ਜਿਹੜੀ ਵੱਖਰੀ ਇੱਕ ਸਟੇਟ ਆ ਉਸ ਨੂੰ ਬਣਾਉਣ ਦੀ ਗੱਲ ਕਰ ਰਿਹਾ, ਵੱਖਰਾ ਰਾਜ ਦੀ ਗੱਲ ਕਰ ਰਿਹਾ ਅੰਮ੍ਰਿਤਪਾਲ ਸਿੰਘ। ਚੈਨਲਾਂ ਦੇ ਉੱਪਰ ਕੱਲ੍ਹ ਦੀ ਕਾਫੀ ਚਰਚਾ ਬਣੀ ਹੋਈ ਹੈ, ਕੀ ਇਹ ਸੱਚ ਹੈ? ਇਹਦੇ 'ਚ ਗੁਨਾਹ ਵਾਲੀ ਕਿਹੜੀ ਗੱਲ ਹੈ? ਲੋਕਤੰਤਰ ਦਾ ਪਹਿਲਾ ਰਾਈਟ ਹੈ, ਪਹਿਲਾ ਜਿਹੜਾ ਅਧਿਕਾਰ ਹੈ ਲੋਕਤੰਤਰ 'ਚ ਲੋਕਾਂ ਦਾ ਸੈਲਫ ਡਿਟਰਮੀਨੇਸ਼ਨ ਹੈ, ਇਹ ਸਵੈ ਪਛਾਣ, ਸਵੈ ਚੋਣ ਦਾ। ਸੋ ਜੇ ਸਿੱਖ ਇਹ ਚਾਹੁੰਦੇ ਨੇ ਵੀ ਸਾਡਾ ਰਾਜ ਵੱਖਰਾ ਹੋਵੇ, ਇਹ ਗੁਨਾਹ ਕਿਵੇਂ ਹੋ ਗਿਆ? ਦੁਨੀਆ ਭਰ ਦੇ ਵਿੱਚ ਇਹ ਗੁਨਾਹ ਨਹੀਂ ਮੰਨਿਆ ਗਿਆ। ਕੈਨੇਡਾ 'ਚ ਕਿਊਬਿਕ ਅੱਡ ਹੋਣਾ ਚਾਹੁੰਦਾ ਹੈ, ਉੱਥੇ ਰੈਫਰੈਂਡਮ ਹੋ ਜਾਂਦਾ, ਸਾਰਾ ਕੁਝ ਹੋ ਜਾਂਦਾ। ਸੋ ਇਸ ਗੱਲ ਲਈ ਜੇ ਕੋਈ ਸਿੱਖ, ਸੁਪਰੀਮ ਕੋਰਟ ਦਾ ਮੈਂਡੇਟ ਹੈ ਕਿ ਖਾਲਿਸਤਾਨ ਦੀ ਪੀਸਫੁਲੀ ਗੱਲ ਕਰਨਾ ਕੋਈ ਗੁਨਾਹ ਵਾਲੀ ਗੱਲ ਨਹੀਂ। ਸਰਕਾਰ ਨੂੰ ਚਾਹੀਦਾ ਵੀ ਨਾ ਐਵੇਂ ਬੇਦੋਸ਼ੀ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਸਿਰੇ 'ਚ ਫੜਨਾ, ਉਹਨਾਂ ਨੂੰ ਕੈਦ ਕਰਕੇ ਰੱਖਣਾ, ਇਹ ਸਰਕਾਰਾਂ ਵਾਸਤੇ ਜ਼ਬਰ ਦੀ ਗੱਲ ਹੈ। ਇਹ ਇੱਦਾਂ ਕੌਮਾਂ ਹਟਦੀਆਂ ਨਹੀਂ ਹੁੰਦੀਆਂ। ਜੇ ਤੁਸੀਂ ਵਾਕਿਆ ਸਿੱਖਾਂ ਨੂੰ ਹੱਕ ਦਿੱਤੇ ਹੁੰਦੇ ਕਿਸੇ ਮੌਕੇ ਦੇ ਉੱਤੇ, ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਹੁਣ ਤਾਂ ਪਿੱਛੇ ਮੁੜਨ ਦਾ ਗੁਨਾਹ ਹੀ ਨਹੀਂ ਹੈਗਾ। ਤੁਸੀਂ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਹੈ, ਉਹ ਨਹੀਂ ਰੱਖੀ ਗਈ ਹੈ, ਅਤੇ ਮਹਿਲ ਸਿਰਜਣਾ ਮਾਲਕ ਨੇ ਸਿਰਜਣਾ, ਆਪੇ ਹੋ ਜਾਣਾ। ਜੇਕਰ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੀ ਸਿਰਮੌਰ ਸੰਸਥਾ ਹੋਣ ਵਾਲੀ ਸ਼੍ਰੋਮਣੀ ਕਮੇਟੀ ਤੋਂ ਕੀ ਆਸ ਰੱਖਦੇ ਹੋ? ਦੇਖੋ, ਉਹਨਾਂ ਕੋਲ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਅਕਾਲ ਤਖਤ ਸਾਹਿਬ ਜਿਹੜੇ ਨੇ ਉਹਦੇ ਅਧੀਨ ਉਹਨਾਂ ਨੂੰ ਚੱਲਣਾ ਚਾਹੀਦਾ, ਅਤੇ ਸਿੱਖ ਪੰਥ ਦੇ ਮਸਲਿਆਂ ਦੇ ਉੱਤੇ ਕੰਮ ਕਰਨਾ ਚਾਹੀਦਾ। ਜਿਹੜਾ ਕੋਈ ਚੰਗਾ ਕੰਮ ਕਰਦੇ ਅਸੀਂ ਉਹਨੂੰ ਐਪਰੀਸ਼ੀਏਟ ਕਰਾਂਗੇ, ਪਰ ਜਿਹੜੇ ਕੰਮ ਉਹ ਚੰਗੇ ਨਹੀਂ ਕਰਦੇ ਉੱਤੇ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਕਰਨਾ ਸਾਡਾ ਹੱਕ ਬਣਦਾ ਹੈ। ਅਤੇ ਉਹਨਾਂ ਨੂੰ ਚਾਹੀਦਾ ਵੀ ਉਹ ਪੰਥ ਨੂੰ
ਪੰਥਕ ਆਜ਼ਾਦੀ ਵਾਸਤੇ ਨੌਜਵਾਨਾਂ ਦੇ ਹੱਕ 'ਚ ਖੜਨ, ਅਤੇ ਜਿਹੜੇ ਵੀ ਕਿਸੇ ਪਰਿਵਾਰਾਂ ਦੇ ਅਧੀਨ ਉਹਨਾਂ ਨੂੰ ਚੱਲਣਾ ਪੈ ਰਿਹਾ ਉਹ ਤੋਂ ਆਪਣੇ ਆਪ ਨੂੰ ਨਿਜਾਤ ਦਿਵਾਉਣ। ਉਹਨਾਂ ਦੇ ਮੈਂਬਰ ਜਿਹੜੇ ਨੇ ਸਾਹਿਬਾਨ, ਜਿਹੜੇ ਉਹਨਾਂ ਦੇ ਵਰਕਰ ਨੇ, ਜਿਹੜੇ ਸੇਵਾਦਾਰ ਨੇ SGPC ਦੇ, ਉਹ ਚੰਗੇ ਨੇ, ਪਰ ਉਹਨਾਂ ਦੇ ਉੱਤੇ ਜਦੋਂ ਮੈਨੇਜਮੈਂਟ ਮਾੜੀ ਹੋ ਜਾਂਦੀ ਹੈ ਅਤੇ ਉਹਦੇ ਨਾਲ ਇਹ ਆ ਵੀ ਉਹ ਵੀ ਕੁਛ ਨਹੀਂ ਕਰ ਪਾਉਂਦੇ। ਸੋ ਉਹਨਾਂ ਨੂੰ ਚਾਹੀਦਾ ਵੀ ਆਪਣੇ ਆਪ ਸੁਧਾਰ ਲੈਣ, ਜਿਹੜੀਆਂ ਕਮੀਆਂ ਉਹਨਾਂ ਨੂੰ ਛੇਤੀ ਦੂਰ ਕਰ ਲੈਣ। ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਨੇ ਉਹਨਾਂ ਦੇ ਉੱਪਰ ਵੀ ਵੱਡੇ ਹਮਲੇ ਹੋ ਰਹੇ ਨੇ, ਜਿਹੜੇ ਵਿੱਦਿਅਕ ਅਦਾਰੇ ਨੇ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਜਿਹੜੀ ਪੰਜਾਬ ਦੀ ਅਸਲੀ ਪੜ੍ਹਾਈ ਆ ਉਹ ਖਤਮ ਕਰੀ ਜਾ ਰਹੀ ਹੈ। ਅਸਲ 'ਚ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਵਿੱਚ ਅੰਮ੍ਰਿਤਧਾਰੀ ਨਾ ਤਾਂ ਟੀਚਰ ਨੇ, ਨਾ ਪ੍ਰਿੰਸੀਪਲ ਨੇ, ਨਾ VC ਨੇ, ਨਾ ਕੁਛ ਹੈ। ਹਸਪਤਾਲਾਂ ਦਾ ਵੀ ਇਹੋ ਹਾਲ ਹੈ। ਸ਼੍ਰੋਮਣੀ ਕਮੇਟੀ ਨੂੰ ਇਹ ਕਾਇਦਾ ਘੜਨਾ ਚਾਹੀਦਾ ਹੈ ਵੀ ਘੱਟੋ ਘੱਟ ਸਿੱਖਾਂ ਦੇ ਬਣਾਏ ਹੋਏ ਵਿੱਦਿਅਕ ਅਦਾਰੇ ਜਿਹੜੇ ਨੇ, ਹਸਪਤਾਲ ਨੇ, ਉਹਨਾਂ 'ਚ ਅੰਮ੍ਰਿਤਧਾਰੀ ਹੀ ਸੇਵਾਵਾਂ ਨਿਭਾਉਣ, ਫਿਰ ਕੋਈ ਸੁਧਾਰ ਹੋ ਸਕਦਾ। ਤੁਸੀਂ ਗੱਲ ਕਰ ਰਹੇ ਸੀ ਕਿ ਡੇਰਾਵਾਦ ਵੱਲ ਜਿਹੜੀ ਸਿੱਖ ਕੌਮ ਆ ਉਹ ਵੀ ਵੱਧਦੀ ਨਜ਼ਰ ਆ ਰਹੀ ਹੈ। ਜੇਕਰ ਅਸੀਂ ਗੱਲ ਕਰੀਏ ਸਿੱਖਾਂ ਦੇ ਮੁੰਡੇ ਨੇ ਜਿਹੜੇ ਪਾਸਟਰਾਂ ਦੇ ਥੱਲੇ ਲੱਗ ਕੇ ਕੰਮ ਕਰਦੇ ਨੇ, ਈਸਾਈ ਧਰਮ ਨੂੰ ਅਪਣਾਉਂਦੇ ਨੇ, ਇਹਦੇ ਵਿੱਚ ਕਿਸ ਦੀ ਕਮੀ ਮੰਨਦੇ ਹੋ? ਕਮੀ ਤਾਂ ਹਕੂਮਤ ਦੀ ਹੈ। ਜਿਵੇਂ ਸਿੱਖਾਂ ਦੇ ਮੁੰਡੇ ਨਸ਼ਾ ਕਰਦੇ ਨੇ, ਹੁਣ ਆਪਾਂ ਮੰਨਦੇ ਹਾਂ ਨਾ ਵੀ ਨਸ਼ਾ ਹਕੂਮਤ ਚਲਾ ਰਹੀ ਹੈ, ਸਟੇਟ ਦੀ ਪਾਲਿਸੀ ਦੇ ਤਹਿਤ ਸਾਰਾ ਕੁਝ ਹੋ ਰਿਹਾ। ਇਸੇ ਤਰੀਕੇ ਨਾਲ ਜਿਹੜਾ ਨੌਜਵਾਨ ਭਟ ਗਿਆ, ਗੁਲਾਮੀ ਦੇ ਵਿੱਚ ਹੈਗਾ, ਉਹਦੀ ਸੋਚਣ ਸਮਝਣ ਦੀ ਸਮਰੱਥਾ ਘੱਟ ਚੁੱਕੀ ਹੈ, ਉਹਦੇ 'ਤੇ ਜ਼ੁਲਮ ਹੋਇਆ ਬਹੁਤ ਵੱਡਾ, ਉਹ ਫਿਰ ਕਿਤੇ ਆਸਰਾ ਲੱਭਦਾ ਫਿਰਦਾ ਹੁੰਦਾ। ਉਸ ਮੌਕੇ 'ਤੇ ਉਹਦੇ ਸਾਹਮਣੇ ਕੋਈ ਡੰਮੀ ਝੂਠਾ ਗੁਰੂ ਬਣਾ ਕੇ ਪੇਸ਼ ਕਰ ਦੇਣਾ, ਕੋਈ ਪਾਸਟਰ ਲਿਆ ਕੇ ਖੜਾ ਕਰ ਦੇਣਾ, ਉਹ ਉਹਦੇ 'ਚ ਫਸ ਜਾਂਦਾ ਹੈ। ਉਹ ਫਿਰ ਉਹ ਖੱਜਲ ਖੁਆਰ ਹੁੰਦਾ। ਮੁੜਨਾ ਤਾਂ ਸਾਰਿਆਂ ਨਹੀਂ ਹੈ, ਪਰ ਉਹ 10 ਸਾਲ ਜਿਹੜੇ ਖਰਾਬ ਕਰ ਦਿੰਦੇ ਨੇ ਪਾਸਟਰ। ਆਰਥਿਕ ਪੱਖੋਂ ਲੁੱਟ ਹੁੰਦੀ ਹੈ, ਸ਼ੋਸ਼ਣ ਹੁੰਦਾ ਹੈ। ਇੱਥੇ ਕਈ ਭੈਣਾਂ ਦੀ ਵੀਡੀਓ ਆਈਆਂ ਵੀ ਜਿਸਮਾਨੀ ਸ਼ੋਸ਼ਣ ਤੱਕ ਹੋਇਆ ਹੈ। ਕਈ ਬੱਚੀ ਇੱਕ ਕੈਂਸਰ ਦੀ ਪੀੜਤ ਸੀ, ਉਹਨੂੰ ਹਸਪਤਾਲ 'ਚ ਇਲਾਜ ਕਰਦੀ ਨੂੰ ਚੁੱਕ ਕੇ ਪਾਸਟਰ ਗਾੜੀ ਲਿਆਂਦਾ, ਉੱਥੇ ਬੱਚੀ ਦੀ ਮੌਤ ਹੋ ਗਈ। ਸੋ ਇਹੋ ਜਿਹੇ ਜਿਹੜੇ ਕਾਰਨਾਮੇ ਹੋ ਰਹੇ, ਲੋਕਾਂ ਦਾ ਸ਼ੋਸ਼ਣ ਹੋ ਰਿਹਾ ਏਡੇ ਵੱਡੇ ਪੱਧਰ 'ਤੇ, ਇਹ ਹਕੂਮਤ ਦੀ ਸ਼ਹਿ ਤੋਂ ਬਿਨਾਂ ਤਾਂ ਨਹੀਂ ਹੋ ਸਕਦਾ ਨਾ। ਸੋ ਜੋ ਸਿੱਖਾਂ ਨੂੰ 5 ਮਿੰਟ 'ਚ ਹਕੂਮਤ ਫੜ ਲੈਂਦੀ ਹੈ ਅਤੇ ਉਹਨਾਂ ਨੂੰ ਵੀ ਫੜਿਆ ਜਾ ਸਕਦਾ, ਪਰ ਉਹ ਹਕੂਮਤ ਵੱਲੋਂ ਆਪ ਤੁਰੇ ਹੋਏ ਨੇ। ਜੇ ਅਸੀਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ, ਜਿਹੜਾ ਸਿੱਖਾਂ ਦਾ ਧਰਮ ਦੇ ਵਿੱਚੋਂ ਚਲੇ ਜਾਣਾ, ਸਿੱਖ ਕੌਮ 'ਚੋਂ ਚਲੇ ਜਾਣਾ, ਨਿਰਾਸ਼ਾ ਹੋ ਕੇ ਚਲੇ ਜਾਣਾ, ਕਿਤੇ ਨਾ ਕਿਤੇ ਜਾ ਕੇ ਜਾਤਾਂ ਪਾਤਾਂ ਜਾਂ ਗੁਰਦੁਆਰਾ ਸਾਹਿਬ ਅੱਡੋ ਅੱਡ ਉਸਾਰਦੇ ਨੇ, ਜਾਂ ਉਹਨਾਂ ਨੂੰ ਕਬੂਲਿਆ ਨਹੀਂ ਜਾਣਾ ਜਥੇਦਾਰਾਂ ਦੇ ਵੱਲੋਂ, ਇਹ ਵੀ ਕਮੀ ਮੰਨਦੇ? ਨਹੀਂ, ਜਾਤਾਂ ਪਾਤਾਂ ਕਿਹੜਾ ਕ੍ਰਿਸਚਨਾਂ 'ਚ ਨਹੀਂ ਹੈਗੀਆਂ। ਕੋਈ ਨੌਨ ਕ੍ਰਿਸਚਨ ਬੰਦਾ ਪੋਪ ਬਣ ਸਕਦਾ? ਨਹੀਂ ਬਣ ਸਕਦਾ। ਇੱਥੇ ਦੇ ਇੱਥੇ ਕੋਈ ਵੀ ਜਾਤ ਵਾਲਾ ਬੰਦਾ ਜਥੇਦਾਰ ਬਣ ਸਕਦਾ, ਬਣੇ ਵੀ ਨੇ ਆਪਣੇ। ਕੋਈ ਵੀ ਜਾਤ ਵਾਲਾ ਬੰਦਾ ਜਿਹੜਾ ਹੈ ਆਪਣਾ SGPC ਦਾ ਪ੍ਰਧਾਨ ਬਣ ਸਕਦਾ, ਬਣੇ ਵੀ ਨੇ। ਕੋਈ ਇੱਕ ਬੰਦਾ ਦਿਖਾਓ ਜਿਹੜਾ ਨੌਨ ਵਾਈਟ ਹੋਵੇ ਅਤੇ ਪੋਪ ਬਣ ਗਿਆ ਹੋਵੇ। ਸੋ ਇਸ ਕਰਕੇ ਜਾਤਾਂ ਪਾਤਾਂ, ਉੱਥੇ ਤਾਂ ਨਸਲੀ ਭੇਦਭਾਵ ਹੈ ਜਾਤਾਂ ਪਾਤਾਂ ਤੋਂ ਵੀ ਜਿਹੜਾ ਭੈੜਾ ਹੈ, ਰੰਗ ਦੇ ਆਧਾਰਿਤ। ਸੋ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਵੀ ਜਾਤਾਂ ਪਾਤਾਂ ਕੁਛ ਨਹੀਂ। ਇੱਥੇ ਜਿਹੜੀਆਂ ਮਾੜੇ ਮੋਟਾ ਕੋਈ ਚੱਲਦਾ ਹੈ ਨਾ ਜਾਤ ਪਾਤ ਦਾ, ਉਹ ਗੁਰੂ ਦੇ ਨੇ ਤਾਂ ਕੋਈ ਜਾਤ ਪਾਤ ਨਹੀਂ ਦਿਖਾਈ। ਗੁਰੂ ਜਦੋਂ ਖੰਡੇ ਬਾਟੇ ਦੀ ਪੌਲ ਛਕ ਕੇ ਇੱਕੋ ਬਾਟੇ 'ਚ ਅੰਮ੍ਰਿਤ ਛਕੀਦਾ ਨਾ, ਜਾਤ ਪਾਤ ਕਿੱਥੇ ਰਹਿੰਦੀ ਹੈ? ਪਰ ਜਦੋਂ ਆਪਾਂ ਖੰਡੇ ਬਾਟੇ ਦੀ ਪੌਲ ਨਹੀਂ ਛਕਣੀ, ਬਾਹਰ ਬੈਠੇ ਕਈ ਜਣਾ ਸਾਨੂੰ ਜਾਤ ਪਾਤ ਵਿਤਕਰਾ ਹੁੰਦਾ ਉਹ ਤਾਂ ਹੀ ਹੋਣਾ ਵੀ ਜਦੋਂ ਗੁਰੂ ਸਾਹਿਬ ਨੇ ਤੁਹਾਨੂੰ ਸਮਰੱਥ ਬਣਾਇਆ, ਗੁਰੂ ਸਾਹਿਬ ਨੇ ਤੁਹਾਨੂੰ ਬਰਾਬਰਤਾ ਦਿੱਤੀ ਹੈ, ਅਤੇ ਜੇ ਉਹ ਗੁਰੂ ਦੇ ਤੁਸੀਂ ਹੁਕਮ ਨਹੀਂ ਮੰਨਣਾ, ਫਿਰ ਜਾਤਾਂ ਪਾਤਾਂ ਤਾਂ ਹੋਣੀਆਂ ਹੀ। ਅੰਮ੍ਰਿਤਪਾਲ ਸਿੰਘ ਕੋਸ਼ਿਸ਼ ਕਰੇਗਾ ਕਿ ਜਿਹੜੇ ਪਾਸਟਰਾਂ ਦੇ ਹੱਥੇ ਚੜ੍ਹੇ ਨੇ ਜਾਂ ਡਿੱਕੇ ਚੜ੍ਹੇ ਨੇ, ਉਹਨਾਂ ਕੋਲ ਪਹੁੰਚਣ ਦੀ ਕੋਸ਼ਿਸ਼ ਕਰੇਗਾ ਕਿ ਵਾਪਸ ਆਪਣੇ ਧਰਮ ਦੇ ਵਿੱਚ ਮੁੜਿਆ ਆਉਣ, ਜਾਂ ਕੀ ਕੋਸ਼ਿਸ਼ਾਂ ਹੋਣੀਆਂ ਅੱਗੇ? ਦੇਖੋ, ਬਹੁਤ ਫੋਨ ਆ ਰਹੇ ਸਾਨੂੰ, ਅਤੇ ਉਹ ਥੋੜ੍ਹੇ ਇਸ ਗੱਲ ਦੇ ਉੱਤੇ ਪਛਤਾਵਾ ਵੀ ਕਰ ਰਹੇ ਵੀ ਅਸੀਂ ਵਰਗਲਾਏ ਗਏ ਸੀ। ਉਹਨਾਂ ਨੂੰ ਮੋੜ ਕੇ ਮਹਾਰਾਜ ਕੋਲੋਂ ਮਾਫੀ ਖਿਮਾ ਮੰਗ ਕੇ ਅਤੇ ਉਹ ਵਾਪਸ ਆਉਣਗੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਹੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਸਨ, ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁੱਖ ਸੇਵਾਦਾਰ। ਤਾਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ। ਤਾਂ ਅੱਗੇ ਜਿਹੜਾ ਆਉਣ ਵਾਲਾ ਸਮਾਂ ਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਪ੍ਰੋਗਰਾਮ ਮੁਲਾਕਾਤਾਂ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਇੰਡੋ TV ਦੀ ਟੀਮ ਅੱਜ ਫੇਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਰੋਡੇ ਵਿਖੇ ਪਹੁੰਚੇ ਹਾਂ। ਤਾਂ ਸਾਡੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਨੇ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕਣ ਤੋਂ ਬਾਅਦ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਵਿਰਾਜੇ, ਕਿੱਦਾਂ ਦਾ ਮਹਿਸੂਸ ਕੀ ਕਰ ਰਹੇ ਹੋ? ਪਹਿਲਾਂ ਤਾਂ ਜਿਹੜੀ ਨੌਜਵਾਨੀ ਇੰਨੀ ਭਰ ਕੇ ਆਈ ਤੁਹਾਡੇ ਨਾਲ, ਕਾਫੀ ਨੌਜਵਾਨੀ ਨੇ ਅੰਮ੍ਰਿਤ ਛਕਿਆ, ਮਹਿਸੂਸ ਕੀ ਹੋ ਰਿਹਾ? ਦੇਖੋ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਉਹਨਾਂ ਆਪ ਬੁਲਾ ਕੇ ਸੇਵਾ ਲਈ ਹੈ ਅਤੇ ਉਹਨਾਂ ਨੇ ਸਾਡਾ ਸੀਸ ਚਰਨਾਂ 'ਚ ਪ੍ਰਵਾਨ ਕੀਤਾ। ਇਸ ਗੱਲ ਲਈ ਉਹਨਾਂ ਦੇ ਸਦਾ ਰਹਿਣੀ ਹੈ। ਸੋ ਮਹਿਸੂਸ ਤਾਂ ਇੱਕ ਨਵੇਂ ਜਨਮ ਵਾਂਗ ਹੁੰਦਾ। ਜਿਹੜੇ ਵੀ ਮਨੁੱਖ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਤਨੋਂ ਮਨੋਂ ਤੁਹਾਨੂੰ ਗੁਰੂ ਦੇ ਚਰਨਾਂ 'ਚ ਆਪਣਾ ਸੀਸ ਭੇਟ ਕੀਤਾ, ਉਹਦੇ ਲਈ ਤਾਂ ਅਹਿਸਾਸ ਜਿਹੜਾ ਵਾ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ।
ਸੰਗਤ ਕਾਫੀ ਆ ਰਹੀ ਹੈ ਮਿਲਣ ਦੇ ਲਈ। ਸੰਗਤ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਕਿ ਸਾਨੂੰ ਕੌਮ ਨੂੰ ਇੱਕ ਲੀਡਰ ਮਿਲਿਆ ਅਗਵਾਈ ਕਰਨ ਦੇ ਲਈ ਕਾਫੀ ਲੰਮੇ ਸਮੇਂ ਦੇ ਬਾਅਦ। ਜੇਕਰ ਅਸੀਂ 1966 ਦੀ ਗੱਲ ਕਰੀਏ ਜਾਂ 1984 ਦੀ ਗੱਲ ਕਰੀਏ ਤਾਂ ਸਿੱਖ ਕੌਮ ਹਮੇਸ਼ਾ ਉਹਨਾਂ ਦਾ ਬਾਰ ਸਹਿੰਦੀ ਰਹੀ ਹੈ, ਸੈਂਟਰ ਦੇ ਨਾਲ ਮੱਥਾ ਲਾਉਂਦੀ ਰਹੀ ਹੈ ਸਿੱਖ ਕੌਮ। ਤਾਂ ਸਿੱਖ ਕੌਮ ਨੂੰ ਬਣਦੇ ਅਧਿਕਾਰ ਨਹੀਂ ਮਿਲੇ। ਦੇਖੋ, ਸਿੱਖ 1849 'ਚ ਗੁਲਾਮ ਹੋਏ ਸੀ। ਉਸ ਤੋਂ ਬਾਅਦ ਸਿੱਖਾਂ ਨੂੰ ਕੋਈ ਆਜ਼ਾਦੀ ਨਹੀਂ ਮਿਲੀ। ਸਿਰਫ 1947 'ਚ ਪਾਵਰ ਜਿਹੜੀ ਉਹ ਟਰਾਂਸਫਰ ਹੋਈ ਹੈ, ਅੰਗਰੇਜ਼ਾਂ ਹੱਥੋਂ ਨਿਕਲ ਕੇ ਹਿੰਦੂ ਹਕੂਮਤ ਦੇ ਹੱਥ ਪਾਵਰ ਹੈਗੀ ਹੈ। ਸੋ ਉਹਨਾਂ ਨੇ ਸਿੱਖਾਂ ਨਾਲ ਉਹਨਾਂ ਨੂੰ ਵੀ ਭੈੜਾ ਵਤੀਰਾ ਕਰਨਾ ਸ਼ੁਰੂ ਕੀਤਾ ਜਿਹੜਾ ਅੰਗਰੇਜ਼ ਕਰਦੇ ਸੀ। ਪੰਜਾਬ ਨੂੰ ਬਸਤੀ ਵਾਂਗੂ ਟਰੀਟ ਕੀਤਾ ਜਾ ਰਿਹਾ। ਬਸਤੀਵਾਦ ਦਾ ਇੱਥੇ ਮਤਲਬ ਇੱਕ ਸੱਭਿਆਚਾਰ ਪੈਦਾ ਕੀਤਾ ਗਿਆ। ਪੰਜਾਬ ਦੇ ਰਿਸੋਰਸਸ ਦੀ ਜਿਹੜੀ ਆ ਉਹ ਲੁੱਟ ਕੀਤੀ ਜਾਂਦੀ ਹੈ। ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ ਵੱਖ-ਵੱਖ ਤਰੀਕਿਆਂ ਨਾਲ ਹੋ ਰਹੀ ਹੈ। ਪੰਜਾਬ ਦੇ ਵਿੱਚ ਨੌਜਵਾਨ ਇੱਥੋਂ ਮਾਸ ਮਾਈਗ੍ਰੇਸ਼ਨ ਪਲਾਨ ਕਰਕੇ ਇੱਥੋਂ ਵਿਦੇਸ਼ਾਂ 'ਚ ਵੱਸਣ ਨੂੰ ਮਜਬੂਰ ਹੋ ਗਏ ਆ। ਸੋ ਇਸ ਕਰਕੇ ਇਹ ਇੱਦਾਂ ਹੱਕ ਨਹੀਂ ਮਿਲਣੇ। ਕੌਮ ਨੂੰ ਲਾਮਬੰਦ ਹੋਣਾ ਪੈਣਾ, ਇਕੱਠੇ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕੌਮ ਨੂੰ ਸੰਘਰਸ਼ ਕਰਨਾ ਪੈਣਾ। ਤੁਸੀਂ ਕਿਹਾ ਕਿ ਜਿਹੜੇ ਪੰਜਾਬ ਦੀ ਨੌਜਵਾਨੀ ਆ ਇੱਥੋਂ ਪ੍ਰਵਾਸ ਕਰ ਰਹੀ ਹੈ, ਪਰ ਪੰਜਾਬ ਦੇ ਵਿੱਚ ਬਾਹਰਲੀਆਂ ਸਟੇਟਾਂ ਤੋਂ ਆ ਕੇ ਆਪਦਾ ਕੰਮ ਕਾਜ ਕਰ ਰਹੇ ਨੇ। ਕਿ ਪੰਜਾਬ ਦੀ ਨੌਜਵਾਨੀ ਨੂੰ ਇੱਥੇ ਕੰਮ ਨਹੀਂ ਦਿੰਦਾ ਜਾਂ ਭਵਿੱਖ ਨਹੀਂ ਦਿੰਦਾ? ਨਹੀਂ, ਇੱਕ ਤਾਂ ਸੈਂਸ ਆਫ ਸਿਕਿਉਰਿਟੀ ਹੁੰਦੀ ਹੈ ਵੀ ਇੱਥੇ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ ਹੈਗਾ ਨੌਜਵਾਨਾਂ ਨੂੰ। ਮਾਂ ਪਿਓ ਨੂੰ ਲੱਗਦਾ ਵੀ ਇੱਥੇ ਜਾਂ ਨਸ਼ਿਆਂ 'ਚ ਮਾਰੇ ਜਾਣਗੇ ਜਾਂ ਕੋਈ ਗੈਂਗਸਟਰਾਂ ਦੇ ਚਲ ਜਾਣਗੇ ਜਾਂ ਕੋਈ ਐਸੇ ਕਲਚਰ 'ਚ ਪੈਰ ਧਰ ਲੈਣਗੇ ਜਿੱਥੋਂ ਮੁੜਨਾ ਔਖਾ ਹੋ ਜਾਊਗਾ। ਸੋ ਇਸ ਕਰਕੇ ਮਾਂ ਪਿਓ ਬੱਚਿਆਂ ਨੂੰ ਬਾਹਰ ਘੱਲਣ 'ਚ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਆ। ਦੂਜੀ ਗੱਲ ਇਹ ਹੈ ਵੀ ਜਿਹੜਾ ਬਾਹਰ ਦਾ ਬੰਦਾ ਹੈ ਇੱਥੇ ਆਉਂਦਾ ਹੈ, ਉਹਦਾ ਲਿਵਿੰਗ ਸਟੈਂਡਰਡ ਅਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਲਿਵਿੰਗ ਸਟੈਂਡਰਡ 'ਚ ਬੜਾ ਫਰਕ ਹੈ। ਉਹ ਬਾਹਰੋਂ ਆਣ ਕੇ 100 ਰੁਪਏ ਦਿਹਾੜੀ 'ਤੇ ਵੀ ਕੰਮ ਕਰ ਸਕਦਾ। ਪੰਜਾਬ ਦਾ ਇੱਕ ਨੌਜਵਾਨ ਜਿਹੜਾ ਹੈ ਉਹ 100 ਰੁਪਏ 'ਤੇ ਕੰਮ ਨਹੀਂ ਕਰ ਸਕਦਾ। ਸੋ ਇਹ ਹਕੂਮਤ ਨੂੰ ਇੱਕ ਮਿਨੀਮਮ ਵੇਜ ਤੈਅ ਕਰਨੀ ਚਾਹੀਦੀ ਹੈ। ਅਤੇ ਬਾਹਰੋਂ ਤਾਂ ਪਹਿਲੀ ਗੱਲ ਬੰਦਿਆਂ ਨੂੰ ਮੰਗਾਉਣਾ, ਕਿਉਂਕਿ ਜਦੋਂ ਇਹਨਾਂ ਫੈਕਟਰੀਆਂ ਭਰ ਰਹੀਆਂ ਬਾਹਰ ਦੇ ਮਜ਼ਦੂਰਾਂ ਨਾਲ, ਅਤੇ ਪੰਜਾਬੀ ਉੱਥੇ ਕੰਮ ਕੀ ਕਰੇਗਾ? ਪੰਜਾਬੀ ਦੇ ਬਹੁਤੇ ਸਿਕਿਉਰਿਟੀ ਗਾਰਡ ਰੱਖੇ ਹੋਏ ਨੇ। ਹੋਰ ਕੋਈ ਹਾਈ ਪੋਸਟ 'ਤੇ ਮੈਨੇਜਰ ਤੋਂ ਲੈ ਕੇ ਥੱਲੇ ਤੱਕ ਸਾਰੇ ਬੰਦੇ ਬਾਹਰੋਂ ਆਉਂਦੀ ਹੈ, ਲੇਬਰ ਅਤੇ ਮੈਨੇਜਮੈਂਟ ਵੀ। ਸੋ ਇਹ ਜਿਹੜੀ ਕੱਲ੍ਹ ਮਤਾ ਵੀ ਪਾਇਆ ਵੀ 95% ਕੋਟਾ ਹੋਣਾ ਚਾਹੀਦਾ। ਅਤੇ ਜੇ ਫਰਜ਼ ਕਰੋ ਕੋਟਾ ਪੂਰਾ ਨਹੀਂ ਹੁੰਦਾ ਤਾਂ ਸਰਕਾਰ ਡਾਟਾ ਪੇਸ਼ ਕਰੇ 95% ਸਾਨੂੰ ਬੰਦੇ ਪੰਜਾਬ 'ਚੋਂ ਨਹੀਂ ਮਿਲਦੇ, ਅਸੀਂ ਪ੍ਰੋਵਾਈਡ ਕਰਾ ਦਿਆਂਗੇ। ਸੋ ਇਹ ਸਰਕਾਰਾਂ ਦੀ ਪਾਲਿਸੀ ਦੇ ਤਹਿਤ ਇੱਥੇ ਲੋਕਾਂ ਨੂੰ ਵਸਾਇਆ ਜਾ ਰਿਹਾ ਲਿਆ ਕੇ। ਹਮੇਸ਼ਾ ਸਰਕਾਰਾਂ ਦੀ ਨਿਗਾਹ ਦੇ ਵਿੱਚ ਪੰਜਾਬ ਦੇ ਪੁੱਤ ਜਾਂ ਪੰਜਾਬ ਹੀ ਕਿਉਂ ਰੜਕਦਾ? ਕਿਉਂਕਿ ਪੰਜਾਬ ਹਿੰਦੁਸਤਾਨ ਦੀ ਇੱਕ ਬੋਲੀ, ਇੱਕ ਧਰਮ, ਇੱਕ ਸੱਭਿਆਚਾਰ ਦੀ ਨੀਤੀ ਦੇ ਉਲਟ ਖੜਦਾ ਆ ਰਿਹਾ ਅਤੇ ਖੜਦਾ ਰਹੇਗਾ। ਸਾਡੀ ਬੋਲੀ ਵੱਖ ਹੈ, ਸਾਡਾ ਧਰਮ ਵੱਖ ਹੈ, ਸਾਡਾ ਸੱਭਿਆਚਾਰ ਵੱਖ ਹੈ। ਜਿਹੜੀ 5 ਦਰਿਆਵਾਂ ਦੀ ਇਹ ਧਰਤੀ ਹੈ, ਇਹਨੇ ਹਮੇਸ਼ਾ ਜ਼ੁਲਮ ਨੂੰ ਟੱਕਰ ਦਿੱਤੀ, ਇਹ ਦਿੰਦੇ ਰਹੂਗੀ। ਇਸੇ ਕਰਕੇ ਰੜਕਦਾ ਪੰਜਾਬ। ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ, ਪੰਜਾਬ ਦੇ ਪਾਣੀ ਹਮੇਸ਼ਾ ਲੁੱਟੇ ਗਏ ਨੇ, ਪੰਜਾਬ ਨੂੰ ਹਮੇਸ਼ਾ ਕੁੱਟਿਆ ਗਿਆ ਗਾ। ਜੇਕਰ ਅਸੀਂ ਵੰਡ ਤੋਂ ਬਾਅਦ ਪੰਜਾਬ ਦੀ ਗੱਲ ਕਰੀਏ ਤਾਂ ਕੋਈ ਦੇਸ਼ ਨਹੀਂ ਵੰਡਿਆ ਗਿਆ, ਇਕੱਲਾ ਪੰਜਾਬ ਹੀ ਕਿਉਂ ਵੰਡਿਆ ਗਿਆ? ਕਿਉਂਕਿ ਜਿਹੜਾ ਪੰਜਾਬ ਦੀ ਵੰਡ ਕਰਕੇ ਸਿੱਖਾਂ ਨੂੰ ਕਮਜ਼ੋਰ ਕੀਤਾ ਗਿਆ ਕਿ ਖਾਲਸਾ ਰਾਜ ਮੁੜ ਕੇ ਛੇਤੀ ਨਾ ਆ ਸਕੇ। ਕਿਉਂਕਿ ਖਾਲਸੇ ਰਾਜ ਦੇ ਵਿੱਚ ਜਿਹੜਾ ਬ੍ਰਾਹਮਣ ਦੀ ਜਿਹੜੀ ਜਾਤ ਪਾਤ ਵਰਨ ਵੰਡ ਹੈ, ਜਿਹੜਾ ਵਿਪਰ ਦਾ ਸੰਸਕਾਰ ਹੈ, ਉਹ ਚੱਲ ਨਹੀਂ ਸਕਦਾ। ਸੋ ਇਹ ਹਕੂਮਤ ਅੰਗਰੇਜ਼ਾਂ ਨੇ ਵੀ ਅਤੇ ਇਹਨਾਂ ਹਿੰਦੁਸਤਾਨ ਦੇ ਲੀਡਰਾਂ ਨੇ ਦੇ ਮੌਕੇ ਦੇ ਉੱਤੇ ਵੰਡ ਹੀ ਇਸ ਤਰੀਕੇ ਨਾਲ ਕੀਤੀ ਵੀ ਪੰਜਾਬ ਦੇ ਸਿੱਖਾਂ ਨੂੰ ਆਰਥਿਕ ਪੱਖੋਂ, ਧਾਰਮਿਕ ਪੱਖੋਂ ਕਮਜ਼ੋਰ ਕੀਤਾ ਜਾ ਸਕੇ। ਤੁਸੀਂ ਪੰਜਾਬ ਦੇ ਸਿੱਖਾਂ ਦੀ ਗੱਲ ਕਰ ਰਹੇ ਹੋ। ਪੰਜਾਬ ਦੇ ਸਿੱਖਾਂ ਦੇ ਵਿੱਚ ਖੁਦ ਦੇ ਵਿੱਚ ਜਾਤਾਂ ਪਾਤਾਂ ਪਾਈਆਂ ਗਈਆਂ ਨੇ। ਕਿਤੇ ਸਿਵਿਆਂ ਦੀ ਲੜਾਈ ਹੋ ਜਾਂਦੀ ਹੈ ਜਾਤਾਂ ਪਿੱਛੇ, ਕਦੇ ਗੁਰਦੁਆਰਿਆਂ ਦੀ ਲੜਾਈ ਹੋ ਜਾਂਦੀ ਹੈ। ਅਸੀਂ ਕੱਲ੍ਹ ਵੀ ਮਤੇ ਦੇ ਰੂਪ 'ਚ ਕਹਿ ਰਹੇ ਹਾਂ। ਵੈਸੇ ਅਸੀਂ ਗੱਲ ਕੀਤੀ ਸਟੇਜ ਤੋਂ ਵੀ ਜਾਤਾਂ ਦੀ ਲੜਾਈ ਖਤਮ ਕਰਨੀ ਚਾਹੀਦੀ ਹੈ। ਬੇਸ਼ੱਕ ਇਹ ਹਿੰਦੁਸਤਾਨ ਦੀ ਹਕੂਮਤ ਦੀ ਸਾਜ਼ਿਸ਼ ਤਹਿਤ ਹੀ ਸਾਰਾ ਕੁਝ ਹੋ ਰਿਹਾ ਹੈ। ਸਿੱਖੀ 'ਚ ਕੋਈ ਜਾਤ ਪਾਤ ਨਹੀਂ ਹੈਗੀ। ਜਿਹੜਾ ਜਾਤ ਪਾਤ ਕਰਦਾ ਹੈ ਹਕੂਮਤ ਉਹਨੂੰ ਸਗੋਂ ਉਹਦੀ ਰਾਖੀ ਕਰਦੀ ਹੈ। ਜੇ ਸਿੱਖ ਕਿਸੇ ਦਾ ਵਿਰੋਧ ਕਰਦੇ ਨੇ, ਡੇਰੇਦਾਰ ਦਾ, ਡੰਮੀ ਦਾ, ਜਿਹੜਾ ਜਾਤ ਦੇ ਉੱਤੇ ਚੱਲਦਾ ਹੈ, ਜਾਤ ਪਾਤ ਨੂੰ ਜਿਹੜਾ ਪ੍ਰਮੁੱਖ ਕਰਦਾ ਹੈ, ਹਕੂਮਤ ਉਹਨੂੰ ਸਿਕਿਉਰਿਟੀ ਵੀ ਦਿੰਦੀ, ਸਾਰਾ ਕੁਝ ਕਰਦੀ ਹੈ। ਸੋ ਜਿੰਨਾ ਚਿਰ ਰਾਜ ਨਹੀਂ ਹੁੰਦਾ ਉਹਨਾਂ ਚਿਰ ਚੱਲਦਾ ਰਹਿਣਾ ਹੈ। ਪਰ ਪੰਜਾਬ ਦੇ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਦੂਜੀਆਂ ਸਟੇਟਾਂ ਨਾਲੋਂ ਬੜਾ ਫਰਕ ਹੈ। ਜਿਹੜਾ ਨੈਸ਼ਨਲ ਡਾਟਾ ਹੈ ਕ੍ਰਾਈਮ ਦਾ, ਕ੍ਰਾਈਮ ਅਗੇਂਸਟ ਜਿਹੜਾ ਸ਼ਡਿਊਲ ਕਾਸਟ ਦੇ ਵਿੱਚ, ਉਹਦੇ ਵਿੱਚ ਵੀ ਪੰਜਾਬ ਸਭ ਤੋਂ ਥੱਲੇ ਆ। ਸਭ ਤੋਂ ਘੱਟ ਕ੍ਰਾਈਮ ਹੁੰਦੇ ਆ, ਪਰ ਉਹ ਵੀ ਨਹੀਂ ਹੋਣੇ ਚਾਹੀਦੇ। ਜਾਤੀ ਵਿਤਕਰਾ ਖਤਮ ਹੋਣਾ ਚਾਹੀਦਾ। ਗੁਰਸਿੱਖਾਂ ਨੂੰ ਇੱਕ ਦੂਜੇ ਦੇ ਭਰਾ ਬਣ ਕੇ ਰਹਿਣਾ ਚਾਹੀਦਾ। ਤੁਸੀਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਖਤਮ ਹੋਣਾ ਚਾਹੀਦਾ, ਪਰ ਪਿਛਲੇ ਦਿਨ ਹੀ ਕਾਫੀ ਗੈਂਗਵਾਰ ਆ ਜਿਹੜੀ ਉਹ ਦੇਖਣ ਨੂੰ ਮਿਲੀ ਆ। ਪੰਜਾਬ ਦੇ ਪੁੱਤ ਸੀ ਜਿਹੜੇ ਇੱਕ ਦੂਜੇ ਨੂੰ ਮਾਰਨ ਤੱਕ ਮਜਬੂਰ ਹੋ ਗਏ ਨੇ। ਇਹ ਬਹੁਤ ਮਾੜੀ ਗੱਲ ਹੈ ਵੀ ਨੌਜਵਾਨਾਂ ਦੇ ਕੋਲ ਕੋਈ ਕੰਮ ਕਰ ਨਹੀਂ ਰਿਹਾ ਅਤੇ ਸਰਕਾਰਾਂ ਨੇ ਝੂਠੇ ਪਰਚੇ ਪਾ ਕੇ ਨੌਜਵਾਨ ਕਈਆਂ ਨੂੰ ਮਜਬੂਰ ਕਰ ਦਿੱਤਾ ਇਹਨਾਂ ਰਾਹਾਂ 'ਤੇ ਤੁਰਨ ਵਾਸਤੇ, ਅਤੇ ਫਿਰ ਆਪ ਹੀ ਉਹਨਾਂ ਦਾ ਜਿਹੜਾ ਵਾ ਉਹ ਝੂਠੇ ਮੁਕਾਬਲੇ ਬਣਾ ਕੇ ਉਹਨਾਂ ਨੂੰ ਮਾਰ ਦਿੱਤਾ। ਉਹਨਾਂ ਕੋਲੋਂ ਰਾਜਸੀ ਲਾਭ ਲੈਣ ਲਈ ਕਦੀ ਕਿਸੇ ਨੌਜਵਾਨ ਦਾ ਕਤਲ ਕਰਾਤਾ, ਕਦੀ ਕਿਸੇ ਲੀਡਰ ਦਾ ਕਤਲ ਕਰਾਤਾ। ਸੋ ਇਹ ਜਿਹੜਾ ਔਰਗਨਾਈਜ਼ਡ ਕ੍ਰਾਈਮ ਦਾ ਨੈਟਵਰਕ ਚੱਲ ਰਿਹਾ ਹੈ, ਉਹ ਸਰਕਾਰਾਂ ਦੀ ਸ਼ਹਿ 'ਤੇ ਚੱਲ ਰਿਹਾ। ਉਹਨਾਂ ਨੂੰ ਪਤਾ ਹੁੰਦਾ ਜੇਲ੍ਹਾਂ ਦੇ ਵਿੱਚ ਜੈਮਰ ਨਹੀਂ ਲੱਗੇ ਹੋਏ, ਜੇਲ੍ਹਾਂ ਦੇ ਵਿੱਚੋਂ ਸਾਰਾ ਕੁਝ ਓਪਰੇਟ ਕੀਤਾ ਜਾ ਰਿਹਾ।
ਸੋ ਉਹ ਹਕੂਮਤ ਨੂੰ ਪਤਾ ਹੈ ਕਿੱਥੇ ਕੀ ਚੱਲ ਰਿਹਾ, ਜੇ ਬੰਦ ਕਰਨਾ ਚਾਹੇ ਤਾਂ ਕਰ ਸਕਦੀ, ਉਹ ਜਾਣਬੁੱਝ ਕੇ ਨਹੀਂ ਕਰਦੀ। ਜਿਹੜੀ ਕਲਾਕਾਰੀ ਦੇ ਵੀ ਕੁਛ ਨਾ ਕੁਛ ਅੰਸ਼ ਮੰਨਦੇ ਹੋ ਜਿਹੜੀ ਹਥਿਆਰਾਂ ਨੂੰ ਪ੍ਰਮੋਟ ਕਰ ਰਹੀ ਹੈ ਕਲਾਕਾਰੀ? ਨਹੀਂ, ਮੈਂ ਇੱਦਾਂ ਨਹੀਂ ਮੰਨਦਾ। ਹਥਿਆਰਾਂ ਦਾ ਪੰਜਾਬ ਦੀ ਇੱਕ ਹਥਿਆਰਾਂ ਨਾਲ ਫੈਸੀਨੇਸ਼ਨ ਰਹੀ ਹੈ ਸ਼ੁਰੂ ਤੋਂ, ਉਹ ਰਹਿਣੀ ਹੈ। ਮਹਾਰਾਜ ਦਾ ਵੀ ਬਚਨ ਹੈ ਸ਼ਸਤਰਾਂ ਬਾਰੇ, ਸ਼ਸਤਰ ਸਾਡੇ ਪੀਰ ਹੈ, ਉਹ ਕੋਈ ਮਾੜੀ ਗੱਲ ਨਹੀਂ। ਪੰਜਾਬ 'ਚ ਗਨ ਪੋਜੈਸ਼ਨ ਦਾ ਬੜਾ ਰੌਲਾ ਪੈ ਜਾਂਦਾ ਵੀ ਪੰਜਾਬ 'ਚ ਸਭ ਤੋਂ ਵੱਧ ਗਨ ਪੋਜੈਸ਼ਨ ਹੈ। ਪੰਜਾਬ 'ਚ ਗਨ ਬੇਸਡ ਕ੍ਰਾਈਮ ਘੱਟਿਆ ਬਹੁਤ, ਯੂਪੀ ਬਿਹਾਰ ਦੂਜੀਆਂ ਸਟੇਟਾਂ ਨੂੰ ਬਹੁਤ ਜ਼ਿਆਦਾ ਘੱਟਿਆ। ਗਨ ਪੋਜੈਸ਼ਨ ਹੋਣ ਦਾ ਅਰਥ ਇਹ ਨਹੀਂ ਹੁੰਦਾ ਵੀ ਗਨ ਵਾਇਲੈਂਸ ਜ਼ਿਆਦਾ ਹੈ। ਸੋ ਇਹ ਨੈਰੇਟਿਵ ਲੈਫਟ ਖੜਾ ਕਰ ਰਿਹਾ ਵੀ ਪੰਜਾਬ 'ਚ ਗਨ ਵਾਇਲੈਂਸ ਬਹੁਤ ਹੈ, ਇਹ ਝੂਠਾ ਨੈਰੇਟਿਵ ਹੈ। ਗੈਂਗਵਾਰ ਵੀ ਪੰਜਾਬ ਨਾਲੋਂ ਬਾਹਰ ਰਾਜਸਥਾਨ, ਯੂਪੀ, ਹਰਿਆਣਾ ਇਹਨਾਂ ਜ਼ਿਲ੍ਹਿਆਂ 'ਚ ਜ਼ਿਆਦਾ ਹੈ। ਉਹ ਪਰ ਪੰਜਾਬ ਦੀ ਗੱਲ ਨੂੰ ਜ਼ਿਆਦਾ ਹਾਈਲਾਈਟ ਕਰਕੇ ਪੰਜਾਬ ਨੂੰ ਡੀਫੇਮ ਕਰਦੇ ਆ ਵੀ ਲੋਕਾਂ ਦੇ ਵਿੱਚ ਇਹ ਬਣਾਈ ਜਾਵੇ ਗੱਲ ਵੀ ਪੰਜਾਬ ਦੇ ਵਿੱਚ ਬਹੁਤ ਕੁਛ ਜੀ ਇਹੋ ਜਿਹਾ ਕ੍ਰਾਈਮ ਹੋ ਰਿਹਾ। 80 ਵਿੱਚ ਵੀ ਇੱਦਾਂ ਹੀ ਕੀਤਾ ਗਿਆ ਸੀ। ਸੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਵੀ ਜੋ ਕਲਾਕਾਰ ਕਰਦੇ ਨੇ ਉਹਨਾਂ ਨੂੰ ਹਥਿਆਰ ਜਿਹੜੇ ਹਥਿਆਰਾਂ ਪ੍ਰਤੀ ਗਾਣੇ ਗਾਉਣੇ ਮਾੜੀ ਗੱਲ ਨਹੀਂ, ਪਰ ਬਸ਼ਰਤੇ ਵੀ ਉਹਨਾਂ ਨੂੰ ਫੁਕਰਪੁਣੇ 'ਚ ਨਾ ਦਿਖਾਇਆ ਜਾਵੇ, ਹਥਿਆਰਾਂ ਦਾ ਅਸਲ ਰੂਪ ਲੋਕਾਂ ਸਾਹਮਣੇ ਰੱਖਿਆ ਜਾਵੇ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬੀ ਬੋਲੀ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ, ਧਾਰਮਿਕ ਗ੍ਰੰਥਾਂ ਨੂੰ ਗਲੀਆਂ ਨਾਲੀਆਂ ਦੇ ਵਿੱਚ ਰੋਲਿਆ ਗਿਆ। ਦੇਖੋ, ਸਰਕਾਰ ਨੇ ਇੱਕ ਸਾਜ਼ਿਸ਼ ਤਹਿਤ ਸਿੱਖਾਂ ਦਾ ਪ੍ਰੇਮ ਗੁਰੂ ਨਾਲ ਤੋੜਨ ਲਈ ਬਾਰ-ਬਾਰ ਬੇਅਦਬੀਆਂ ਕੀਤੀਆਂ ਵੀ ਸਿੱਖਾਂ ਨੂੰ ਇਹ ਗੱਲ ਆਮ ਲੱਗਣ ਲੱਗ ਪਏ। ਉਹਦਾ ਅਸਰ ਵੀ ਹੋਇਆ। ਸਿੱਖਾਂ ਨੂੰ ਸਮਝਣਾ ਚਾਹੀਦਾ ਵੀ ਬੇਅਦਬੀ ਤੋਂ ਵੱਡਾ ਜੁਰਮ ਸਿੱਖਾਂ ਦੇ ਨਾਲ ਕੋਈ ਨਹੀਂ ਹੋ ਸਕਦਾ। ਜਦੋਂ ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਣ ਲੱਗ ਜਾਂਦੀ ਹੈ, ਉਸ ਤੋਂ ਉੱਤੇ ਕੁਛ ਨਹੀਂ ਹੈਗਾ। ਸੋ ਸਾਨੂੰ ਲਾਮਬੰਦ ਹੋ ਕੇ ਬੇਅਦਬੀ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਵਿੱਢ ਕੇ ਕੋਈ ਐਸਾ ਕਾਨੂੰਨ ਖੜਾ ਕਰਨਾ ਚਾਹੀਦਾ ਵੀ ਬੇਅਦਬੀ ਕਰਨ ਵਾਲੇ ਬੰਦੇ ਨੂੰ ਘੱਟੋ ਘੱਟ ਫਾਂਸੀ ਸਜ਼ਾ ਹੋਵੇ। ਜੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਸੱਤਾਧਾਰੀ ਸਰਕਾਰ ਕਹਿੰਦੀ ਰਹੀ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਫੈਸਲਾ ਕਰ ਦਾਂਗੇ, ਬਦਲਾਅ ਦੀ ਨੀਤੀ ਸ਼ੁਰੂ ਹੋਊਗੀ। ਪੰਜਾਬ ਦੇ ਪੁੱਤਾਂ ਨੇ ਉਸ ਸਰਕਾਰ ਨੂੰ ਚੁਣ ਕੇ ਇਹਦੇ ਵਿਧਾਨ ਸਭਾ ਦੇ ਵਿੱਚ ਭੇਜਿਆ। ਪੰਜਾਬ ਦੀ ਜਿਹੜੀ ਅਗਵਾਈ ਆ ਉਸ ਸਰਕਾਰ ਦੇ ਅੰਡਰ ਹੱਥ ਦਿੱਤੀ ਹੈ। ਦੇਖੋ, ਸਰਕਾਰ ਜਦੋਂ ਦੀ ਆਈ ਹੈ ਕੋਈ ਚੱਜ ਦਾ ਕੰਮ ਤਾਂ ਕਰ ਨਹੀਂ ਰਹੀ। ਕਦੀ ਇਹ ਸਿਕਿਉਰਟੀਆਂ ਵਾਪਸ ਲੈ ਕੇ ਲਿਸਟਾਂ ਜਨਤਕ ਕਰ ਦਿੰਦੇ ਨੇ ਇਹਨਾਂ ਦੇ ਕੋਈ ਪੱਤਰਕਾਰ, ਉਹ ਫਿਰ ਲਿਸਟਾਂ ਜਦੋਂ ਜਨਤਕ ਹੋ ਜਾਂਦੀਆਂ ਨੇ ਨੌਜਵਾਨਾਂ ਦਾ ਕਤਲ ਹੋ ਜਾਂਦਾ, ਫਿਰ ਇਹ ਚੁੱਪ ਚਪੀਤੇ ਨਾ ਕੋਈ ਇਨਸਾਫ ਮਿਲਦਾ ਹੈ ਨਾ ਕੁਛ ਗੱਲਬਾਤ ਹੁੰਦੀ ਹੈ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਿਹੜਾ ਪੰਜਾਬ ਦੀ ਇਹ ਸਰਕਾਰ ਹੈ, ਇਹ ਅਸਲ 'ਚ ਜਿਹੜੇ ਰਾਹ 'ਤੇ ਤੁਰੀ ਹੈ, ਇਹ ਬੇਅੰਤੀ ਦੀ ਸਰਕਾਰ ਬਣੂਗੀ ਛੇਤੀ, ਕਿਉਂਕਿ ਇਹਨਾਂ ਨੇ ਇੱਕ ਤਹਈਆ ਕਰ ਲਿਆ ਵੀ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਹੈ। ਸਿੱਖਾਂ ਦੇ ਉੱਤੇ ਜਿਹੜੇ ਰੋਜ਼ ਭਰਾ ਹਮਲੇ ਹੋ ਰਹੇ ਆ, ਇਹ ਸਾਰਾ ਸਰਕਾਰ ਦਾ ਹੀ ਹੱਥ ਹੈ ਇਹਦੇ ਵਿੱਚ। ਚੈਨਲਾਂ ਦੇ ਉੱਪਰ ਕਾਫੀ ਚਰਚਾ ਬਣੀ ਹੋਈ ਹੈ ਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਪੰਜਾਬ ਦੀ ਗੱਲ ਕਰ ਰਿਹਾ, ਪੰਜਾਬ ਦੀ ਜਿਹੜੀ ਵੱਖਰੀ ਇੱਕ ਸਟੇਟ ਆ ਉਸ ਨੂੰ ਬਣਾਉਣ ਦੀ ਗੱਲ ਕਰ ਰਿਹਾ, ਵੱਖਰਾ ਰਾਜ ਦੀ ਗੱਲ ਕਰ ਰਿਹਾ ਅੰਮ੍ਰਿਤਪਾਲ ਸਿੰਘ। ਚੈਨਲਾਂ ਦੇ ਉੱਪਰ ਕੱਲ੍ਹ ਦੀ ਕਾਫੀ ਚਰਚਾ ਬਣੀ ਹੋਈ ਹੈ, ਕੀ ਇਹ ਸੱਚ ਹੈ? ਇਹਦੇ 'ਚ ਗੁਨਾਹ ਵਾਲੀ ਕਿਹੜੀ ਗੱਲ ਹੈ? ਲੋਕਤੰਤਰ ਦਾ ਪਹਿਲਾ ਰਾਈਟ ਹੈ, ਪਹਿਲਾ ਜਿਹੜਾ ਅਧਿਕਾਰ ਹੈ ਲੋਕਤੰਤਰ 'ਚ ਲੋਕਾਂ ਦਾ ਸੈਲਫ ਡਿਟਰਮੀਨੇਸ਼ਨ ਹੈ, ਇਹ ਸਵੈ ਪਛਾਣ ਸਵੈ ਚੋਣ ਦਾ। ਸੋ ਜੇ ਸਿੱਖ ਇਹ ਚਾਹੁੰਦੇ ਨੇ ਵੀ ਸਾਡਾ ਰਾਜ ਵੱਖਰਾ ਹੋਵੇ, ਇਹ ਗੁਨਾਹ ਕਿਵੇਂ ਹੋ ਗਿਆ? ਦੁਨੀਆ ਭਰ ਦੇ ਵਿੱਚ ਇਹ ਗੁਨਾਹ ਨਹੀਂ ਮੰਨਿਆ ਗਿਆ। ਕੈਨੇਡਾ 'ਚ ਕਿਊਬਿਕ ਅੱਡ ਹੋਣਾ ਚਾਹੁੰਦਾ, ਉੱਥੇ ਰੈਫਰੈਂਡਮ ਹੋ ਜਾਂਦਾ, ਸਾਰਾ ਕੁਝ ਹੋ ਜਾਂਦਾ। ਸੋ ਇਸ ਗੱਲ ਲਈ ਜੇ ਕੋਈ ਸਿੱਖ, ਸੁਪਰੀਮ ਕੋਰਟ ਦਾ ਮੈਂਡੇਟ ਹੈ ਕਿ ਖਾਲਿਸਤਾਨ ਦੀ ਪੀਸਫੁਲੀ ਗੱਲ ਕਰਨਾ ਕੋਈ ਗੁਨਾਹ ਵਾਲੀ ਗੱਲ ਨਹੀਂ। ਸਰਕਾਰ ਨੂੰ ਚਾਹੀਦਾ ਵੀ ਨਾ ਐਵੇਂ ਬੇਦੋਸ਼ੀ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਸਿਰੇ 'ਚ ਫੜਨਾ, ਉਹਨਾਂ ਨੂੰ ਕੈਦ ਕਰਕੇ ਰੱਖਣਾ, ਇਹ ਸਰਕਾਰਾਂ ਵਾਸਤੇ ਜ਼ਬਰ ਦੀ ਗੱਲ ਹੈ। ਇਹ ਇੱਦਾਂ ਕੌਮਾਂ ਹਟਦੀਆਂ ਨਹੀਂ ਹੁੰਦੀਆਂ। ਜੇ ਤੁਸੀਂ ਵਾਕਿਆ ਸਿੱਖਾਂ ਨੂੰ ਹੱਕ ਦਿੱਤੇ ਹੁੰਦੇ ਕਿਸੇ ਮੌਕੇ ਦੇ ਉੱਤੇ, ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਹੁਣ ਤਾਂ ਪਿੱਛੇ ਮੁੜਨ ਦਾ ਗੁਨਾਹ ਹੀ ਨਹੀਂ ਹੈਗਾ। ਤੁਸੀਂ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਹੈ, ਉਹ ਨਹੀਂ ਰੱਖੀ ਗਈ ਹੈ, ਅਤੇ ਮਹਿਲ ਸਿਰਜਣਾ ਮਾਲਕ ਨੇ ਸਿਰਜਣਾ, ਆਪੇ ਹੋ ਜਾਣਾ। ਜੇਕਰ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੀ ਸਿਰਮੌਰ ਸੰਸਥਾ ਹੋਣ ਵਾਲੀ ਸ਼੍ਰੋਮਣੀ ਕਮੇਟੀ ਤੋਂ ਕੀ ਆਸ ਰੱਖਦੇ ਹੋ? ਦੇਖੋ, ਉਹਨਾਂ ਕੋਲ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਅਕਾਲ ਤਖਤ ਸਾਹਿਬ ਜਿਹੜੇ ਨੇ ਉਹਦੇ ਅਧੀਨ ਉਹਨਾਂ ਨੂੰ ਚੱਲਣਾ ਚਾਹੀਦਾ ਅਤੇ ਸਿੱਖ ਪੰਥ ਦੇ ਮਸਲਿਆਂ ਦੇ ਉੱਤੇ ਕੰਮ ਕਰਨਾ ਚਾਹੀਦਾ। ਜਿਹੜਾ ਕੋਈ ਚੰਗਾ ਕੰਮ ਕਰਦੇ ਅਸੀਂ ਉਹਨੂੰ ਐਪਰੀਸ਼ੀਏਟ ਕਰਾਂਗੇ, ਪਰ ਜਿਹੜੇ ਕੰਮ ਉਹ ਚੰਗੇ ਨਹੀਂ ਕਰਦੇ ਉੱਥੇ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਕਰਨਾ ਸਾਡਾ ਹੱਕ ਬਣਦਾ। ਅਤੇ ਉਹਨਾਂ ਨੂੰ ਚਾਹੀਦਾ ਵੀ ਉਹ ਪੰਥ ਨੂੰ ਪੰਥਕ ਆਜ਼ਾਦੀ ਵਾਸਤੇ ਨੌਜਵਾਨਾਂ ਦੇ ਹੱਕ 'ਚ ਖੜ੍ਹਨ, ਅਤੇ ਜਿਹੜੇ ਵੀ ਕਿਸੇ ਪਰਿਵਾਰਾਂ ਦੇ ਅਧੀਨ ਉਹਨਾਂ ਨੂੰ ਚੱਲਣਾ ਪੈ ਰਿਹਾ ਉਹ ਤੋਂ ਆਪਣੇ ਆਪ ਨੂੰ ਨਿਜਾਤ ਦਿਵਾਉਣ। ਉਹਨਾਂ ਦੇ ਮੈਂਬਰ ਜਿਹੜੇ ਨੇ ਸਾਹਿਬਾਨ, ਜਿਹੜੇ ਉਹਨਾਂ ਦੇ ਵਰਕਰ ਨੇ, ਜਿਹੜੇ ਸੇਵਾਦਾਰ ਨੇ SGPC ਦੇ, ਉਹ ਚੰਗੇ ਨੇ, ਪਰ ਉਹਨਾਂ ਦੇ ਉੱਤੇ ਜਦੋਂ ਮੈਨੇਜਮੈਂਟ ਮਾੜੀ ਹੋ ਜਾਂਦੀ ਹੈ ਅਤੇ ਉਹਦੇ ਨਾਲ ਇਹ ਆ ਵੀ ਉਹ ਵੀ ਕੁਛ ਨਹੀਂ ਕਰ ਪਾਉਂਦੇ। ਸੋ ਉਹਨਾਂ ਨੂੰ ਚਾਹੀਦਾ ਵੀ ਆਪਣੇ ਆਪ ਸੁਧਾਰ ਲਿਆਉਣ, ਜਿਹੜੀਆਂ ਕਮੀਆਂ ਉਹਨਾਂ ਨੂੰ ਛੇਤੀ ਦੂਰ ਕਰ ਲੈਣ। ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਨੇ ਉਹਨਾਂ ਦੇ ਉੱਪਰ ਵੀ ਵੱਡੇ ਹਮਲੇ ਹੋ ਰਹੇ ਨੇ, ਜਿਹੜੇ ਵਿੱਦਿਅਕ ਅਦਾਰੇ ਨੇ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਜਿਹੜੀ ਪੰਜਾਬ ਦੀ ਅਸਲੀ ਪੜ੍ਹਾਈ ਆ ਉਹ ਖਤਮ ਕਰੀ ਜਾ ਰਹੀ ਹੈ। ਅਸਲ 'ਚ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਵਿੱਚ ਅੰਮ੍ਰਿਤਧਾਰੀ ਨਾ ਤਾਂ ਟੀਚਰ ਨੇ, ਨਾ ਪ੍ਰਿੰਸੀਪਲ ਨੇ, ਨਾ VC ਨੇ, ਨਾ ਕੁਛ ਹੈ। ਹਸਪਤਾਲਾਂ ਦਾ ਵੀ ਇਹੋ ਹਾਲ ਹੈ। ਸ਼੍ਰੋਮਣੀ ਕਮੇਟੀ ਨੂੰ ਇਹ ਕਾਇਦਾ ਘੜਨਾ ਚਾਹੀਦਾ ਹੈ ਵੀ ਘੱਟੋ ਘੱਟ ਸਿੱਖਾਂ ਦੇ ਬਣਾਏ ਹੋਏ ਵਿੱਦਿਅਕ ਅਦਾਰੇ ਜਿਹੜੇ ਨੇ, ਹਸਪਤਾਲ ਨੇ, ਉਹਨਾਂ 'ਚ ਅੰਮ੍ਰਿਤਧਾਰੀ ਹੀ
ਸੇਵਾਵਾਂ ਨਿਭਾਉਣ, ਫਿਰ ਕੋਈ ਸੁਧਾਰ ਹੋ ਸਕਦਾ। ਤੁਸੀਂ ਗੱਲ ਕਰ ਰਹੇ ਸੀ ਕਿ ਡੇਰਾਵਾਦ ਵੱਲ ਜਿਹੜੀ ਸਿੱਖ ਕੌਮ ਆ ਉਹ ਵੀ ਵੱਧਦੀ ਨਜ਼ਰ ਆ ਰਹੀ ਹੈ। ਜੇਕਰ ਅਸੀਂ ਗੱਲ ਕਰੀਏ ਸਿੱਖਾਂ ਦੇ ਮੁੰਡੇ ਨੇ ਜਿਹੜੇ ਪਾਸਟਰਾਂ ਦੇ ਥੱਲੇ ਲੱਗ ਕੇ ਕੰਮ ਕਰਦੇ ਨੇ, ਈਸਾਈ ਧਰਮ ਨੂੰ ਅਪਣਾਉਂਦੇ ਨੇ, ਇਹਦੇ ਵਿੱਚ ਕਿਸ ਦੀ ਕਮੀ ਮੰਨਦੇ ਹੋ? ਕਮੀ ਤਾਂ ਹਕੂਮਤ ਦੀ ਹੈ। ਜਿਵੇਂ ਸਿੱਖਾਂ ਦੇ ਮੁੰਡੇ ਨਸ਼ਾ ਕਰਦੇ ਨੇ, ਹੁਣ ਆਪਾਂ ਮੰਨਦੇ ਹਾਂ ਨਾ ਵੀ ਨਸ਼ਾ ਹਕੂਮਤ ਚਲਾ ਰਹੀ ਹੈ, ਸਟੇਟ ਦੀ ਪਾਲਿਸੀ ਦੇ ਤਹਿਤ ਸਾਰਾ ਕੁਝ ਹੋ ਰਿਹਾ। ਇਸੇ ਤਰੀਕੇ ਨਾਲ ਜਿਹੜਾ ਨੌਜਵਾਨ ਭਟ ਗਿਆ ਹੈ, ਗੁਲਾਮੀ ਦੇ ਵਿੱਚ ਹੈਗਾ, ਉਹਦੀ ਸੋਚਣ ਸਮਝਣ ਦੀ ਸਮਰੱਥਾ ਘੱਟ ਚੁੱਕੀ ਹੈ, ਉਹਦੇ 'ਤੇ ਜ਼ੁਲਮ ਹੋਇਆ ਬਹੁਤ ਵੱਡਾ, ਉਹ ਫਿਰ ਕਿਤੇ ਆਸਰਾ ਲੱਭਦਾ ਫਿਰਦਾ ਹੁੰਦਾ। ਉਸ ਮੌਕੇ 'ਤੇ ਉਹਦੇ ਸਾਹਮਣੇ ਕੋਈ ਡੰਮੀ ਝੂਠਾ ਗੁਰੂ ਬਣਾ ਕੇ ਪੇਸ਼ ਕਰ ਦੇਣਾ, ਕੋਈ ਪਾਸਟਰ ਲਿਆ ਕੇ ਖੜਾ ਕਰ ਦੇਣਾ, ਉਹ ਉਹਦੇ 'ਚ ਫਸ ਜਾਂਦਾ ਹੈ। ਉਹ ਫਿਰ ਉਹ ਖੱਜਲ ਖਵਾਰ ਹੁੰਦਾ। ਮੁੜਨਾ ਤਾਂ ਸਾਰਿਆਂ ਨਹੀਂ ਹੈ, ਪਰ ਉਹ 10 ਸਾਲ ਜਿਹੜੇ ਖਰਾਬ ਕਰ ਦਿੰਦੇ ਨੇ ਪਾਸਟਰ। ਆਰਥਿਕ ਪੱਖੋਂ ਲੁੱਟ ਹੁੰਦੀ ਹੈ, ਸ਼ੋਸ਼ਣ ਹੁੰਦਾ ਹੈ। ਇੱਥੇ ਕਈ ਭੈਣਾਂ ਦੀ ਵੀਡੀਓ ਆਈਆਂ ਵੀ ਜਿਸਮਾਨੀ ਸ਼ੋਸ਼ਣ ਤੱਕ ਹੋਇਆ ਹੈ। ਕਈ ਬੱਚੀ ਇੱਕ ਕੈਂਸਰ ਦੀ ਪੀੜਤ ਸੀ, ਉਹਨੂੰ ਹਸਪਤਾਲ 'ਚ ਇਲਾਜ ਕਰਦੀ ਨੂੰ ਚੁੱਕ ਕੇ ਪਾਸਟਰ ਗਾੜੀ ਲਿਆਂਦਾ, ਉੱਥੇ ਬੱਚੀ ਦੀ ਮੌਤ ਹੋ ਗਈ। ਸੋ ਇਹੋ ਜਿਹੇ ਜਿਹੜੇ ਕਾਰਨਾਮੇ ਹੋ ਰਹੇ, ਲੋਕਾਂ ਦਾ ਸ਼ੋਸ਼ਣ ਹੋ ਰਿਹਾ ਏਡੇ ਵੱਡੇ ਪੱਧਰ 'ਤੇ, ਇਹ ਹਕੂਮਤ ਦੀ ਸ਼ਹਿ ਤੋਂ ਬਿਨਾਂ ਤਾਂ ਨਹੀਂ ਹੋ ਸਕਦਾ ਨਾ। ਸੋ ਜੋ ਸਿੱਖਾਂ ਨੂੰ 5 ਮਿੰਟ 'ਚ ਹਕੂਮਤ ਫੜ ਲੈਂਦੀ ਹੈ ਅਤੇ ਉਹਨਾਂ ਨੂੰ ਵੀ ਫੜਿਆ ਜਾ ਸਕਦਾ ਹੈ, ਪਰ ਉਹ ਹਕੂਮਤ ਵੱਲੋਂ ਆਪ ਤੁਰੇ ਹੋਏ ਨੇ। ਜੇ ਅਸੀਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ, ਜਿਹੜਾ ਸਿੱਖਾਂ ਦਾ ਧਰਮ ਦੇ ਵਿੱਚੋਂ ਚਲੇ ਜਾਣਾ, ਸਿੱਖ ਕੌਮ 'ਚੋਂ ਚਲੇ ਜਾਣਾ, ਨਿਰਾਸ਼ਾ ਹੋ ਕੇ ਚਲੇ ਜਾਣਾ, ਕਿਤੇ ਨਾ ਕਿਤੇ ਜਾ ਕੇ ਜਾਤਾਂ ਪਾਤਾਂ ਜਾਂ ਗੁਰਦੁਆਰਾ ਸਾਹਿਬ ਅੱਡੋ ਅੱਡ ਉਸਾਰਦੇ ਨੇ, ਜਾਂ ਉਹਨਾਂ ਨੂੰ ਕਬੂਲਿਆ ਨਹੀਂ ਜਾਣਾ ਜਥੇਦਾਰਾਂ ਦੇ ਵੱਲੋਂ, ਇਹ ਵੀ ਕਮੀ ਮੰਨਦੇ? ਨਹੀਂ, ਜਾਤਾਂ ਪਾਤਾਂ ਕਿਹੜਾ ਕ੍ਰਿਸਚਨਾਂ 'ਚ ਨਹੀਂ ਹੈਗੀਆਂ। ਕੋਈ ਨੌਨ ਕ੍ਰਿਸਚਨ ਬੰਦਾ ਪੋਪ ਬਣ ਸਕਦਾ? ਨਹੀਂ ਬਣ ਸਕਦਾ। ਇੱਥੇ ਦੇ ਇੱਥੇ ਕੋਈ ਵੀ ਜਾਤ ਵਾਲਾ ਬੰਦਾ ਜਥੇਦਾਰ ਬਣ ਸਕਦਾ, ਬਣੇ ਵੀ ਨੇ ਆਪਣੇ। ਕੋਈ ਵੀ ਜਾਤ ਵਾਲਾ ਬੰਦਾ ਜਿਹੜਾ ਹੈ ਆਪਣਾ SGPC ਦਾ ਪ੍ਰਧਾਨ ਬਣ ਸਕਦਾ, ਬਣੇ ਵੀ ਨੇ। ਕੋਈ ਇੱਕ ਬੰਦਾ ਦਿਖਾਓ ਜਿਹੜਾ ਨੌਨ ਵਾਈਟ ਹੋਵੇ ਅਤੇ ਪੋਪ ਬਣ ਗਿਆ ਹੋਵੇ। ਸੋ ਇਸ ਕਰਕੇ ਜਾਤਾਂ ਪਾਤਾਂ ਉੱਥੇ ਤਾਂ ਨਸਲੀ ਭੇਦਭਾਵ ਹੈ, ਜਾਤਾਂ ਪਾਤਾਂ ਤੋਂ ਵੀ ਜਿਹੜਾ ਭੈੜਾ ਹੈ, ਰੰਗ ਦੇ ਆਧਾਰਿਤ। ਸੋ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਵੀ ਜਾਤਾਂ ਪਾਤਾਂ ਕੁਛ ਨਹੀਂ। ਇੱਥੇ ਜਿਹੜੀਆਂ ਮਾੜੇ ਮੋਟਾ ਕੋਈ ਚੱਲਦਾ ਹੈ ਨਾ ਜਾਤ ਪਾਤ ਦਾ, ਉਹ ਗੁਰੂ ਦੇ ਨੇ ਤਾਂ ਕੋਈ ਜਾਤ ਪਾਤ ਨਹੀਂ ਦਿਖਾਈ। ਗੁਰੂ ਜਦੋਂ ਖੰਡੇ ਬਾਟੇ ਦੀ ਪੌਲ ਛਕ ਕੇ ਇੱਕੋ ਬਾਟੇ 'ਚ ਅੰਮ੍ਰਿਤ ਛਕੀਦਾ ਨਾ, ਜਾਤ ਪਾਤ ਕਿੱਥੇ ਰਹਿੰਦੀ ਹੈ? ਪਰ ਜਦੋਂ ਆਪਾਂ ਖੰਡੇ ਬਾਟੇ ਦੀ ਪੌਲ ਨਹੀਂ ਛਕਣੀ, ਬਾਹਰ ਬੈਠੇ ਕਈ ਜਣਾ ਸਾਡੇ ਨਾਲ ਜਾਤ ਪਾਤ ਵਿਤਕਰਾ ਹੁੰਦਾ ਉਹ ਤਾਂ ਹੀ ਹੋਣਾ ਵੀ ਜਦੋਂ ਗੁਰੂ ਸਾਹਿਬ ਨੇ ਤੁਹਾਨੂੰ ਸਮਰੱਥ ਬਣਾਇਆ, ਗੁਰੂ ਸਾਹਿਬ ਨੇ ਤੁਹਾਨੂੰ ਬਰਾਬਰਤਾ ਦਿੱਤੀ ਹੈ, ਅਤੇ ਜੇ ਉਹ ਗੁਰੂ ਦੇ ਤੁਸੀਂ ਹੁਕਮ ਨਹੀਂ ਮੰਨਣਾ, ਫਿਰ ਜਾਤਾਂ ਪਾਤਾਂ ਤਾਂ ਹੋਣੀਆਂ ਹੀ। ਅੰਮ੍ਰਿਤਪਾਲ ਸਿੰਘ ਕੋਸ਼ਿਸ਼ ਕਰੇਗਾ ਕਿ ਜਿਹੜੇ ਪਾਸਟਰਾਂ ਦੇ ਹੱਥੇ ਚੜ੍ਹੇ ਨੇ ਜਾਂ ਡਿੱਕੇ ਚੜ੍ਹੇ ਨੇ, ਉਹਨਾਂ ਕੋਲ ਪਹੁੰਚਣ ਦੀ ਕੋਸ਼ਿਸ਼ ਕਰੇਗਾ ਕਿ ਵਾਪਸ ਆਪਣੇ ਧਰਮ ਦੇ ਵਿੱਚ ਮੁੜਿਆ ਆਉਣ, ਜਾਂ ਕੀ ਕੋਸ਼ਿਸ਼ਾਂ ਹੋਣੀਆਂ ਅੱਗੇ? ਦੇਖੋ, ਬਹੁਤ ਫੋਨ ਆ ਰਹੇ ਸਾਨੂੰ, ਅਤੇ ਉਹ ਥੋੜ੍ਹੇ ਇਸ ਗੱਲ ਦੇ ਉੱਤੇ ਪਛਤਾਵਾ ਵੀ ਕਰ ਰਹੇ ਵੀ ਅਸੀਂ ਵਰਗਲਾਏ ਗਏ ਸੀ। ਉਹਨਾਂ ਨੂੰ ਮੋੜ ਕੇ ਮਹਾਰਾਜ ਕੋਲੋਂ ਮਾਫੀ ਖਿਮਾ ਮੰਗ ਕੇ ਅਤੇ ਉਹ ਵਾਪਸ ਆਉਣਗੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਹੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਸਨ, ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁੱਖ ਸੇਵਾਦਾਰ। ਤਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ। ਤਾਂ ਅੱਗੇ ਜਿਹੜਾ ਆਉਣ ਵਾਲਾ ਸਮਾਂ ਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਪ੍ਰੋਗਰਾਮ ਮੁਲਾਕਾਤਾਂ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਇੰਡੋ TV ਦੀ ਟੀਮ ਅੱਜ ਫੇਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਰੋਡੇ ਵਿਖੇ ਪਹੁੰਚੇ ਹਾਂ, ਤਾਂ ਸਾਡੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਨੇ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕਣ ਤੋਂ ਬਾਅਦ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਵਰਾਜੇ, ਕਿੱਦਾਂ ਦਾ ਮਹਿਸੂਸ ਕੀ ਕਰ ਰਹੇ ਹੋ? ਪਹਿਲਾਂ ਤਾਂ ਜਿਹੜੀ ਨੌਜਵਾਨੀ ਇੰਨੀ ਭਰ ਕੇ ਆਈ ਤੁਹਾਡੇ ਨਾਲ, ਕਾਫੀ ਨੌਜਵਾਨੀ ਨੇ ਅੰਮ੍ਰਿਤ ਛਕਿਆ, ਮਹਿਸੂਸ ਕੀ ਹੋ ਰਿਹਾ? ਦੇਖੋ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਉਹਨਾਂ ਆਪ ਬੁਲਾ ਕੇ ਸੇਵਾ ਲਈ ਹੈ ਅਤੇ ਉਹਨਾਂ ਨੇ ਸਾਡਾ ਸੀਸ ਚਰਨਾਂ 'ਚ ਪ੍ਰਵਾਨ ਕੀਤਾ। ਇਸ ਗੱਲ ਲਈ ਉਹਨਾਂ ਦੇ ਸਦਾ ਰਿਣੀ ਹੈ। ਸੋ ਮਹਿਸੂਸ ਤਾਂ ਇੱਕ ਨਵੇਂ ਜਨਮ ਵਾਂਗ ਹੁੰਦਾ। ਜਿਹੜੇ ਵੀ ਮਨੁੱਖ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਤਨੋਂ ਮਨੋਂ ਤੁਹਾਨੂੰ ਗੁਰੂ ਦੇ ਚਰਨਾਂ 'ਚ ਆਪਣਾ ਸੀਸ ਭੇਟ ਕੀਤਾ, ਉਹਦੇ ਲਈ ਤਾਂ ਅਹਿਸਾਸ ਜਿਹੜਾ ਵਾ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ। ਸੰਗਤ ਕਾਫੀ ਆ ਰਹੀ ਹੈ ਮਿਲਣ ਦੇ ਲਈ, ਸੰਗਤ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਕਿ ਸਾਨੂੰ ਕੌਮ ਨੂੰ ਇੱਕ ਲੀਡਰ ਮਿਲਿਆ ਅਗਵਾਈ ਕਰਨ ਦੇ ਲਈ ਕਾਫੀ ਲੰਮੇ ਸਮੇਂ ਦੇ ਬਾਅਦ। ਜੇਕਰ ਅਸੀਂ 1966 ਦੀ ਗੱਲ ਕਰੀਏ, 1984 ਦੀ ਗੱਲ ਕਰੀਏ, ਤਾਂ ਸਿੱਖ ਕੌਮ ਹਮੇਸ਼ਾ ਉਹਨਾਂ ਦਾ ਬਾਰ ਸਹਿੰਦੀ ਰਹੀ ਹੈ, ਸੈਂਟਰ ਦੇ ਨਾਲ ਮੱਥਾ ਲਾਉਂਦੀ ਰਹੀ ਹੈ ਸਿੱਖ ਕੌਮ। ਤਾਂ ਸਿੱਖ ਕੌਮ ਨੂੰ ਬਣਦੇ ਅਧਿਕਾਰ ਨਹੀਂ ਮਿਲੇ। ਦੇਖੋ, ਸਿੱਖ 1849 'ਚ ਗੁਲਾਮ ਹੋਏ ਸੀ। ਉਸ ਤੋਂ ਬਾਅਦ ਸਿੱਖਾਂ ਨੂੰ ਕੋਈ ਆਜ਼ਾਦੀ ਨਹੀਂ ਮਿਲੀ। ਸਿਰਫ 1947 'ਚ ਪਾਵਰ ਜਿਹੜੀ ਉਹ ਟਰਾਂਸਫਰ ਹੋਈ ਹੈ, ਅੰਗਰੇਜ਼ਾਂ ਹੱਥੋਂ ਨਿਕਲ ਕੇ ਹਿੰਦੂ ਹਕੂਮਤ ਦੇ ਹੱਥ ਪਾਵਰ ਹੈਗੀ ਹੈ। ਸੋ ਉਹਨਾਂ ਨੇ ਸਿੱਖਾਂ ਨਾਲ ਉਹਨਾਂ ਨੂੰ ਵੀ ਭੈੜਾ ਵਤੀਰਾ ਕਰਨਾ ਸ਼ੁਰੂ ਕੀਤਾ ਜਿਹੜਾ ਅੰਗਰੇਜ਼ ਕਰਦੇ ਸੀ। ਪੰਜਾਬ ਨੂੰ ਬਸਤੀ ਵਾਂਗੂ ਟਰੀਟ ਕੀਤਾ ਜਾ ਰਿਹਾ। ਬਸਤੀਵਾਦ ਦਾ ਇੱਥੇ ਮਤਲਬ ਇੱਕ ਸੱਭਿਆਚਾਰ ਪੈਦਾ ਕੀਤਾ ਗਿਆ। ਪੰਜਾਬ ਦੇ ਰਿਸੋਰਸਸ ਦੀ ਜਿਹੜੀ ਆ ਉਹ ਲੁੱਟ ਕੀਤੀ ਜਾਂਦੀ ਹੈ। ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ ਵੱਖ-ਵੱਖ ਤਰੀਕਿਆਂ ਨਾਲ ਹੋ ਰਹੀ ਹੈ। ਪੰਜਾਬ ਦੇ ਵਿੱਚ ਨੌਜਵਾਨ ਇੱਥੋਂ ਮਾਸ ਮਾਈਗ੍ਰੇਸ਼ਨ ਪਲਾਨ ਕਰਕੇ ਇੱਥੋਂ ਵਿਦੇਸ਼ਾਂ 'ਚ ਵੱਸਣ ਨੂੰ ਮਜਬੂਰ ਹੋ ਗਏ ਆ। ਸੋ ਇਸ ਕਰਕੇ ਇਹ ਇੱਦਾਂ ਹੱਕ ਨਹੀਂ ਮਿਲਣੇ। ਕੌਮ ਨੂੰ ਲਾਮਬੰਦ ਹੋਣਾ ਪੈਣਾ, ਇਕੱਠੇ ਹੋ ਕੇ
ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕੌਮ ਨੂੰ ਸੰਘਰਸ਼ ਕਰਨਾ ਪੈਣਾ। ਤੁਸੀਂ ਕਿਹਾ ਕਿ ਜਿਹੜੇ ਪੰਜਾਬ ਦੀ ਨੌਜਵਾਨੀ ਆ ਇੱਥੋਂ ਪ੍ਰਵਾਸ ਕਰ ਰਹੀ ਆ, ਪਰ ਪੰਜਾਬ ਦੇ ਵਿੱਚ ਬਾਹਰਲੀਆਂ ਸਟੇਟਾਂ ਤੋਂ ਆ ਕੇ ਆਪਦਾ ਕੰਮ ਕਾਜ ਕਰ ਰਹੇ ਨੇ, ਕਿ ਪੰਜਾਬ ਦੀ ਨੌਜਵਾਨੀ ਨੂੰ ਇੱਥੇ ਕੰਮ ਨਹੀਂ ਦਿੰਦਾ ਜਾਂ ਭਵਿੱਖ ਨਹੀਂ ਦਿੰਦਾ? ਨਹੀਂ, ਇੱਕ ਤੇ ਸੈਂਸ ਆਫ ਸਿਕਿਉਰਿਟੀ ਹੁੰਦੀ ਹੈ ਵੀ ਇੱਥੇ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ ਹੈਗਾ ਨੌਜਵਾਨਾਂ ਨੂੰ। ਮਾਂ ਪਿਓ ਨੂੰ ਲੱਗਦਾ ਵੀ ਇੱਥੇ ਜਾਂ ਨਸ਼ਿਆਂ 'ਚ ਮਾਰੇ ਜਾਣਗੇ ਜਾਂ ਕੋਈ ਗੈਂਗਸਟਰਾਂ ਦੇ ਚਲ ਜਾਣਗੇ ਜਾਂ ਕੋਈ ਐਸੇ ਕਲਚਰ 'ਚ ਪੈਰ ਧਰ ਲੈਣਗੇ ਜਿੱਥੋਂ ਮੁੜਨਾ ਔਖਾ ਹੋ ਜਾਊਗਾ। ਸੋ ਇਸ ਕਰਕੇ ਮਾਂ ਪਿਓ ਬੱਚਿਆਂ ਨੂੰ ਬਾਹਰ ਘੱਲਣ 'ਚ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਆ। ਦੂਜੀ ਗੱਲ ਇਹ ਹੈ ਵੀ ਜਿਹੜਾ ਬਾਹਰ ਦਾ ਬੰਦਾ ਇੱਥੇ ਆਉਂਦਾ ਹੈ, ਉਹਦਾ ਲਿਵਿੰਗ ਸਟੈਂਡਰਡ ਅਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਲਿਵਿੰਗ ਸਟੈਂਡਰਡ 'ਚ ਬੜਾ ਫਰਕ ਹੈ। ਉਹ ਬਾਹਰੋਂ ਆਣ ਕੇ 100 ਰੁਪਏ ਦਿਹਾੜੀ 'ਤੇ ਵੀ ਕੰਮ ਕਰ ਸਕਦਾ, ਪੰਜਾਬ ਦਾ ਇੱਕ ਨੌਜਵਾਨ ਜਿਹੜਾ ਹੈ ਉਹ 100 ਰੁਪਏ 'ਤੇ ਕੰਮ ਨਹੀਂ ਕਰ ਸਕਦਾ। ਸੋ ਇਹ ਹਕੂਮਤ ਨੂੰ ਇੱਕ ਮਿਨੀਮਮ ਵੇਜ ਤੈਅ ਕਰਨੀ ਚਾਹੀਦੀ ਹੈ ਅਤੇ ਬਾਹਰੋਂ ਤਾਂ ਪਹਿਲੀ ਗੱਲ ਬੰਦਿਆਂ ਨੂੰ ਮੰਗਾਵਾ, ਕਿਉਂਕਿ ਜਦੋਂ ਇਹਨਾਂ ਫੈਕਟਰੀਆਂ ਭਰ ਰਹੀਆਂ ਬਾਹਰ ਦੇ ਮਜ਼ਦੂਰਾਂ ਨਾਲ, ਅਤੇ ਪੰਜਾਬੀ ਉੱਥੇ ਕੰਮ ਕੀ ਕਰੇਗਾ? ਪੰਜਾਬੀ ਦੇ ਬਹੁਤੇ ਸਿਕਿਉਰਿਟੀ ਗਾਰਡ ਰੱਖੇ ਹੋਏ ਨੇ, ਹੋਰ ਕੋਈ ਹਾਈ ਪੋਸਟ 'ਤੇ ਮੈਨੇਜਰ ਤੋਂ ਲੈ ਕੇ ਥੱਲੇ ਤੱਕ ਸਾਰੇ ਬੰਦੇ ਬਾਹਰੋਂ ਆਉਂਦੀ ਹੈ, ਲੇਬਰ ਅਤੇ ਮੈਨੇਜਮੈਂਟ ਵੀ। ਸੋ ਇਹ ਜਿਹੜੀ ਕੱਲ੍ਹ ਮਤਾ ਵੀ ਪਾਇਆ ਵੀ 95% ਕੋਟਾ ਹੋਣਾ ਚਾਹੀਦਾ, ਅਤੇ ਜੇ ਫਰਜ਼ ਕਰੋ ਕੋਟਾ ਪੂਰਾ ਨਹੀਂ ਹੁੰਦਾ ਤਾਂ ਸਰਕਾਰ ਡਾਟਾ ਪੇਸ਼ ਕਰੇ 95% ਸਾਨੂੰ ਬੰਦੇ ਪੰਜਾਬ 'ਚੋਂ ਨਹੀਂ ਮਿਲਦੇ, ਅਸੀਂ ਪ੍ਰੋਵਾਈਡ ਕਰਾ ਦਿਆਂਗੇ। ਸੋ ਇਹ ਸਰਕਾਰਾਂ ਦੀ ਪਾਲਿਸੀ ਦੇ ਤਹਿਤ ਇੱਥੇ ਲੋਕਾਂ ਨੂੰ ਵਸਾਇਆ ਜਾ ਰਿਹਾ ਲਿਆ ਕੇ। ਹਮੇਸ਼ਾ ਸਰਕਾਰਾਂ ਦੀ ਨਿਗਾਹ ਦੇ ਵਿੱਚ ਪੰਜਾਬ ਦੇ ਪੁੱਤ ਜਾਂ ਪੰਜਾਬ ਹੀ ਕਿਉਂ ਰੜਕਦਾ? ਕਿਉਂਕਿ ਪੰਜਾਬ ਹਿੰਦੁਸਤਾਨ ਦੀ ਇੱਕ ਬੋਲੀ, ਇੱਕ ਧਰਮ, ਇੱਕ ਸੱਭਿਆਚਾਰ ਦੀ ਨੀਤੀ ਦੇ ਉਲਟ ਖੜਦਾ ਆ ਰਿਹਾ ਅਤੇ ਖੜਦਾ ਰਹੇਗਾ। ਸਾਡੀ ਬੋਲੀ ਵੱਖ ਹੈ, ਸਾਡਾ ਧਰਮ ਵੱਖ ਹੈ, ਸਾਡਾ ਸੱਭਿਆਚਾਰ ਵੱਖ ਹੈ। ਜਿਹੜੀ 5 ਦਰਿਆਵਾਂ ਦੀ ਇਹ ਧਰਤੀ ਹੈ, ਇਹਨੇ ਹਮੇਸ਼ਾ ਜ਼ੁਲਮ ਨੂੰ ਟੱਕਰ ਦਿੱਤੀ, ਇਹ ਦਿੰਦੇ ਰਹੂਗੀ, ਇਸੇ ਕਰਕੇ ਰੜਕਦਾ ਪੰਜਾਬ। ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ, ਪੰਜਾਬ ਦੇ ਪਾਣੀ ਹਮੇਸ਼ਾ ਲੁੱਟੇ ਗਏ ਨੇ, ਪੰਜਾਬ ਨੂੰ ਹਮੇਸ਼ਾ ਕੁੱਟਿਆ ਗਿਆ ਗਾ। ਜੇਕਰ ਅਸੀਂ ਵੰਡ ਤੋਂ ਬਾਅਦ ਪੰਜਾਬ ਦੀ ਗੱਲ ਕਰੀਏ ਤਾਂ ਕੋਈ ਦੇਸ਼ ਨਹੀਂ ਵੰਡਿਆ ਗਿਆ, ਇਕੱਲਾ ਪੰਜਾਬ ਹੀ ਕਿਉਂ ਵੰਡਿਆ ਗਿਆ? ਕਿਉਂਕਿ ਜਿਹੜਾ ਪੰਜਾਬ ਦੀ ਵੰਡ ਕਰਕੇ ਸਿੱਖਾਂ ਨੂੰ ਕਮਜ਼ੋਰ ਕੀਤਾ ਗਿਆ ਵੀ ਖਾਲਸਾ ਰਾਜ ਮੁੜ ਕੇ ਛੇਤੀ ਨਾ ਆ ਸਕੇ, ਕਿਉਂਕਿ ਖਾਲਸੇ ਰਾਜ ਦੇ ਵਿੱਚ ਜਿਹੜਾ ਬ੍ਰਾਹਮਣ ਦੀ ਜਿਹੜੀ ਜਾਤ ਪਾਤ ਵਰਨ ਵੰਡ ਹੈ, ਜਿਹੜਾ ਵਿਪਰ ਦਾ ਸੰਸਕਾਰ ਹੈ, ਉਹ ਚੱਲ ਨਹੀਂ ਸਕਦਾ। ਸੋ ਇਹ ਹਕੂਮਤ ਅੰਗਰੇਜ਼ਾਂ ਨੇ ਵੀ ਅਤੇ ਇਹਨਾਂ ਹਿੰਦੁਸਤਾਨ ਦੇ ਲੀਡਰਾਂ ਨੇ ਮੌਕੇ ਦੇ ਉੱਤੇ ਵੰਡ ਹੀ ਇਸ ਤਰੀਕੇ ਨਾਲ ਕੀਤੀ ਵੀ ਪੰਜਾਬ ਦੇ ਸਿੱਖਾਂ ਨੂੰ ਆਰਥਿਕ ਪੱਖੋਂ, ਧਾਰਮਿਕ ਪੱਖੋਂ ਕਮਜ਼ੋਰ ਕੀਤਾ ਜਾ ਸਕੇ। ਤੁਸੀਂ ਪੰਜਾਬ ਦੇ ਸਿੱਖਾਂ ਦੀ ਗੱਲ ਕਰ ਰਹੇ ਹੋ, ਪੰਜਾਬ ਦੇ ਸਿੱਖਾਂ ਦੇ ਵਿੱਚ ਖੁਦ ਦੇ ਵਿੱਚ ਜਾਤਾਂ ਪਾਤਾਂ ਪਾਈਆਂ ਗਈਆਂ ਨੇ, ਕਿਤੇ ਸਿਵਿਆਂ ਦੀ ਲੜਾਈ ਹੋ ਜਾਂਦੀ ਹੈ ਜਾਤਾਂ ਪਿੱਛੇ, ਕਦੇ ਗੁਰਦੁਆਰਿਆਂ ਦੀ ਲੜਾਈ ਹੋ ਜਾਂਦੀ ਹੈ। ਅਸੀਂ ਕੱਲ੍ਹ ਵੀ ਮਤੇ ਦੇ ਰੂਪ 'ਚ ਕਹਿ ਰਹੇ ਹਾਂ, ਵੈਸੇ ਅਸੀਂ ਗੱਲ ਕੀਤੀ ਸਟੇਜ ਤੋਂ ਵੀ ਜਾਤਾਂ ਦੀ ਲੜਾਈ ਖਤਮ ਕਰਨੀ ਚਾਹੀਦੀ ਹੈ। ਬੇਸ਼ੱਕ ਇਹ ਹਿੰਦੁਸਤਾਨ ਦੀ ਹਕੂਮਤ ਦੀ ਸਾਜ਼ਿਸ਼ ਤਹਿਤ ਹੀ ਸਾਰਾ ਕੁਝ ਹੋ ਰਿਹਾ। ਸਿੱਖੀ 'ਚ ਕੋਈ ਜਾਤ ਪਾਤ ਨਹੀਂ ਹੈਗੀ। ਜਿਹੜਾ ਜਾਤ ਪਾਤ ਕਰਦਾ ਹੈ ਹਕੂਮਤ ਉਹਨੂੰ ਸਗੋਂ ਉਹਦੀ ਰਾਖੀ ਕਰਦੀ ਹੈ। ਜੇ ਸਿੱਖ ਕਿਸੇ ਦਾ ਵਿਰੋਧ ਕਰਦੇ ਨੇ, ਡੇਰੇਦਾਰ ਦਾ, ਡੰਮੀ ਦਾ, ਜਿਹੜਾ ਜਾਤ ਦੇ ਉੱਤੇ ਚੱਲਦਾ ਹੈ, ਜਾਤ ਪਾਤ ਨੂੰ ਜਿਹੜਾ ਪ੍ਰਮੁੱਖ ਕਰਦਾ, ਹਕੂਮਤ ਉਹਨੂੰ ਸਿਕਿਉਰਿਟੀ ਵੀ ਦਿੰਦੀ, ਸਾਰਾ ਕੁਝ ਕਰਦੀ ਹੈ। ਸੋ ਜਿੰਨਾ ਚਿਰ ਰਾਜ ਨਹੀਂ ਹੁੰਦਾ ਉਹਨਾਂ ਚਿਰ ਇਹ ਚੱਲਦਾ ਰਹਿਣਾ ਹੈ। ਪਰ ਪੰਜਾਬ ਦੇ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਦੂਜੀਆਂ ਸਟੇਟਾਂ ਨਾਲੋਂ ਬੜਾ ਫਰਕ ਹੈ। ਜਿਹੜਾ ਨੈਸ਼ਨਲ ਡਾਟਾ ਹੈ ਕ੍ਰਾਈਮ ਅਗੇਂਸਟ ਜਿਹੜਾ ਸ਼ਡਿਊਲ ਕਾਸਟ ਦੇ ਵਿੱਚ, ਉਹਦੇ ਵਿੱਚ ਵੀ ਪੰਜਾਬ ਸਭ ਤੋਂ ਥੱਲੇ ਆ, ਸਭ ਤੋਂ ਘੱਟ ਕ੍ਰਾਈਮ ਹੁੰਦੇ ਆ। ਪਰ ਉਹ ਵੀ ਨਹੀਂ ਹੋਣੇ ਚਾਹੀਦੇ। ਜਾਤੀ ਵਿਤਕਰਾ ਖਤਮ ਹੋਣਾ ਚਾਹੀਦਾ। ਗੁਰਸਿੱਖਾਂ ਨੂੰ ਇੱਕ ਦੂਜੇ ਦੇ ਭਰਾ ਬਣ ਕੇ ਰਹਿਣਾ ਚਾਹੀਦਾ। ਤੁਸੀਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਖਤਮ ਹੋਣਾ ਚਾਹੀਦਾ, ਪਰ ਪਿਛਲੇ ਦਿਨ ਹੀ ਕਾਫੀ ਗੈਂਗਵਾਰ ਆ ਜਿਹੜੀ ਉਹ ਦੇਖਣ ਨੂੰ ਮਿਲੀ ਆ। ਪੰਜਾਬ ਦੇ ਪੁੱਤ ਸੀ ਜਿਹੜੇ ਇੱਕ ਦੂਜੇ ਨੂੰ ਮਾਰਨ ਤੱਕ ਮਜਬੂਰ ਹੋ ਗਏ ਨੇ। ਇਹ ਬਹੁਤ ਮਾੜੀ ਗੱਲ ਹੈ ਵੀ ਨੌਜਵਾਨਾਂ ਦੇ ਕੋਲ ਕੋਈ ਕੰਮ ਕਰ ਨਹੀਂ ਰਿਹਾ ਅਤੇ ਸਰਕਾਰਾਂ ਨੇ ਝੂਠੇ ਪਰਚੇ ਪਾ ਕੇ ਨੌਜਵਾਨ ਕਈਆਂ ਨੂੰ ਮਜਬੂਰ ਕਰ ਦਿੱਤਾ ਇਹਨਾਂ ਰਾਹਾਂ 'ਤੇ ਤੁਰਨ ਵਾਸਤੇ, ਅਤੇ ਫਿਰ ਆਪ ਹੀ ਉਹਨਾਂ ਦਾ ਜਿਹੜਾ ਵਾ ਉਹ ਝੂਠੇ ਮੁਕਾਬਲੇ ਬਣਾ ਕੇ ਤੇ ਉਹਨਾਂ ਨੂੰ ਮਾਰ ਦਿੱਤਾ। ਉਹਨਾਂ ਕੋਲੋਂ ਰਾਜਸੀ ਲਾਭ ਲੈਣ ਲਈ ਕਦੀ ਕਿਸੇ ਨੌਜਵਾਨ ਦਾ ਕਤਲ ਕਰਾਤਾ, ਕਦੀ ਕਿਸੇ ਲੀਡਰ ਦਾ ਕਤਲ ਕਰਾਤਾ। ਸੋ ਇਹ ਜਿਹੜਾ ਔਰਗਨਾਈਜ਼ਡ ਕ੍ਰਾਈਮ ਦਾ ਨੈਟਵਰਕ ਚੱਲ ਰਿਹਾ ਹੈ, ਉਹ ਸਰਕਾਰਾਂ ਦੀ ਸ਼ਹਿ 'ਤੇ ਚੱਲ ਰਿਹਾ। ਉਹਨਾਂ ਨੂੰ ਪਤਾ ਹੁੰਦਾ ਜੇਲ੍ਹਾਂ ਦੇ ਵਿੱਚ ਜੈਮਰ ਨਹੀਂ ਲੱਗੇ ਹੋਏ, ਜੇਲ੍ਹਾਂ ਦੇ ਵਿੱਚੋਂ ਸਾਰਾ ਕੁਝ ਆਪਰੇਟ ਕੀਤਾ ਜਾ ਰਿਹਾ। ਸੋ ਉਹ ਹਕੂਮਤ ਨੂੰ ਪਤਾ ਹੈ ਕਿੱਥੇ ਕੀ ਚੱਲ ਰਿਹਾ। ਜੇ ਬੰਦ ਕਰਨਾ ਚਾਹੇ ਤਾਂ ਕਰ ਸਕਦੀ, ਉਹ ਜਾਣਬੁੱਝ ਕੇ ਨਹੀਂ ਕਰਦੀ। ਜਿਹੜੀ ਕਲਾਕਾਰੀ ਦੇ ਵੀ ਕੁਛ ਨਾ ਕੁਛ ਅੰਸ਼ ਮੰਨਦੇ ਹੋ, ਜਿਹੜੀ ਹਥਿਆਰਾਂ ਨੂੰ ਪ੍ਰਮੋਟ ਕਰ ਰਹੀ ਹੈ ਕਲਾਕਾਰੀ? ਨਹੀਂ, ਮੈਂ ਇੱਦਾਂ ਨਹੀਂ ਮੰਨਦਾ। ਹਥਿਆਰਾਂ ਦਾ ਪੰਜਾਬ ਦੀ ਇੱਕ ਹਥਿਆਰਾਂ ਨਾਲ ਫੈਸੀਨੇਸ਼ਨ ਰਹੀ ਹੈ ਸ਼ੁਰੂ ਤੋਂ, ਉਹ ਰਹਿਣੀ ਹੈ। ਮਹਾਰਾਜ ਦਾ ਵੀ ਬਚਨ ਹੈ ਸ਼ਸਤਰਾਂ ਬਾਰੇ, ਸ਼ਸਤਰ ਸਾਡੇ ਪੀਰ ਹੈ। ਉਹ ਕੋਈ ਮਾੜੀ ਗੱਲ ਨਹੀਂ। ਪੰਜਾਬ 'ਚ ਗਨ ਪੋਜੈਸ਼ਨ ਦਾ ਬੜਾ ਰੌਲਾ ਪੈ ਜਾਂਦਾ ਵੀ ਪੰਜਾਬ 'ਚ ਸਭ ਤੋਂ ਵੱਧ ਗਨ ਪੋਜੈਸ਼ਨ ਹੈ। ਪੰਜਾਬ 'ਚ ਗਨ ਬੇਸਡ ਕ੍ਰਾਈਮ ਘੱਟ ਆ ਬਹੁਤ। ਯੂਪੀ, ਬਿਹਾਰ, ਦੂਜੀਆਂ ਸਟੇਟਾਂ ਨੂੰ ਬਹੁਤ ਜ਼ਿਆਦਾ ਘੱਟ ਆ। ਗਨ ਪੋਜੈਸ਼ਨ ਹੋਣ ਦਾ ਅਰਥ ਇਹ ਨਹੀਂ ਹੁੰਦਾ ਵੀ ਗਨ ਵਾਇਲੈਂਸ ਜ਼ਿਆਦਾ ਹੈ। ਸੋ ਇਹ ਨੈਰੇਟਿਵ ਲੈਫਟ ਖੜਾ ਕਰ ਰਿਹਾ ਵੀ ਪੰਜਾਬ 'ਚ ਗਨ ਵਾਇਲੈਂਸ ਬਹੁਤ ਹੈ। ਇਹ ਝੂਠਾ ਨੈਰੇਟਿਵ ਹੈ। ਗੈਂਗਵਾਰ ਵੀ ਪੰਜਾਬ ਨਾਲੋਂ ਬਾਹਰ ਰਾਜਸਥਾਨ, ਯੂਪੀ, ਹਰਿਆਣਾ, ਇਹਨਾਂ ਜ਼ਿਲ੍ਹਿਆਂ 'ਚ ਜ਼ਿਆਦਾ ਹੈ। ਉਹ ਪਰ ਪੰਜਾਬ ਦੀ ਗੱਲ ਨੂੰ ਜ਼ਿਆਦਾ ਹਾਈਲਾਈਟ ਕਰਕੇ ਪੰਜਾਬ ਨੂੰ ਡੀਫੇਮ ਕਰਦੇ ਆ ਵੀ ਲੋਕਾਂ ਦੇ ਵਿੱਚ ਇਹ ਬਣਾਈ ਜਾਵੇ ਗੱਲ ਵੀ ਪੰਜਾਬ ਦੇ ਵਿੱਚ ਬਹੁਤ ਕੁਛ ਜੀ ਇਹੋ ਜਿਹਾ ਕ੍ਰਾਈਮ ਹੋ ਰਿਹਾ। 80 ਵਿੱਚ ਵੀ ਇੱਦਾਂ ਹੀ ਕੀਤਾ ਗਿਆ ਸੀ। ਸੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਵੀ
ਜੋ ਕਲਾਕਾਰ ਕਰਦੇ ਨੇ ਉਹਨਾਂ ਨੂੰ ਹਥਿਆਰ ਜਿਹੜੇ ਨੇ, ਹਥਿਆਰਾਂ ਪ੍ਰਤੀ ਗਾਣੇ ਗਾਉਣੇ ਮਾੜੀ ਗੱਲ ਨਹੀਂ, ਪਰ ਬਸ਼ਰਤੇ ਵੀ ਉਹਨਾਂ ਨੂੰ ਫੁਕਰਪੁਣੇ 'ਚ ਨਾ ਦਿਖਾਇਆ ਜਾਵੇ, ਹਥਿਆਰਾਂ ਦਾ ਅਸਲ ਰੂਪ ਲੋਕਾਂ ਸਾਹਮਣੇ ਰੱਖਿਆ ਜਾਵੇ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬੀ ਬੋਲੀ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ, ਧਾਰਮਿਕ ਗ੍ਰੰਥਾਂ ਨੂੰ ਗਲੀਆਂ ਨਾਲੀਆਂ ਦੇ ਵਿੱਚ ਰੋਲਿਆ ਗਿਆ। ਦੇਖੋ, ਸਰਕਾਰ ਨੇ ਇੱਕ ਸਾਜ਼ਿਸ਼ ਤਹਿਤ ਸਿੱਖਾਂ ਦਾ ਪ੍ਰੇਮ ਗੁਰੂ ਨਾਲ ਤੋੜਨ ਲਈ ਬਾਰ-ਬਾਰ ਬੇਅਦਬੀਆਂ ਕੀਤੀਆਂ, ਵੀ ਸਿੱਖਾਂ ਨੂੰ ਇਹ ਗੱਲ ਆਮ ਲੱਗਣ ਲੱਗ ਪਏ। ਉਹਦਾ ਅਸਰ ਵੀ ਹੋਇਆ। ਸਿੱਖਾਂ ਨੂੰ ਸਮਝਣਾ ਚਾਹੀਦਾ ਵੀ ਬੇਅਦਬੀ ਤੋਂ ਵੱਡਾ ਜੁਰਮ ਸਿੱਖਾਂ ਦੇ ਨਾਲ ਕੋਈ ਨਹੀਂ ਹੋ ਸਕਦਾ। ਜਦੋਂ ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਣ ਲੱਗ ਜਾਂਦੀ ਹੈ, ਉਸ ਤੋਂ ਉੱਤੇ ਕੁਛ ਨਹੀਂ ਹੈਗਾ। ਸੋ ਸਾਨੂੰ ਲਾਮਬੰਦ ਹੋ ਕੇ ਬੇਅਦਬੀ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਵਿੱਢ ਕੇ ਕੋਈ ਐਸਾ ਕਾਨੂੰਨ ਖੜਾ ਕਰਨਾ ਚਾਹੀਦਾ ਵੀ ਬੇਅਦਬੀ ਕਰਨ ਵਾਲੇ ਬੰਦੇ ਨੂੰ ਘੱਟੋ ਘੱਟ ਫਾਂਸੀ ਸਜ਼ਾ ਹੋਵੇ। ਜੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਸੱਤਾਧਾਰੀ ਸਰਕਾਰ ਕਹਿੰਦੀ ਰਹੀ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਫੈਸਲਾ ਕਰ ਦਾਂਗੇ, ਬਦਲਾਅ ਦੀ ਨੀਤੀ ਸ਼ੁਰੂ ਹੋਊਗੀ। ਪੰਜਾਬ ਦੇ ਪੁੱਤਾਂ ਨੇ ਉਸ ਸਰਕਾਰ ਨੂੰ ਚੁਣ ਕੇ ਇਹਦੇ ਵਿਧਾਨ ਸਭਾ ਦੇ ਵਿੱਚ ਭੇਜਿਆ। ਪੰਜਾਬ ਦੀ ਜਿਹੜੀ ਅਗਵਾਈ ਆ ਉਸ ਸਰਕਾਰ ਦੇ ਅੰਡਰ ਹੱਥ ਦਿੱਤੀ ਹੈ। ਦੇਖੋ, ਸਰਕਾਰ ਜਦੋਂ ਦੀ ਆਈ ਹੈ ਕੁਝ ਅੱਜ ਦਾ ਕੰਮ ਤਾਂ ਕਰ ਨਹੀਂ ਰਹੀ। ਕਦੀ ਇਹ ਸਿਕਿਉਰਟੀਆਂ ਵਾਪਸ ਲੈ ਕੇ ਲਿਸਟਾਂ ਜਨਤਕ ਕਰ ਦਿੰਦੇ ਨੇ ਇਹਨਾਂ ਦੇ ਕੋਈ ਪੱਤਰਕਾਰ, ਉਹ ਫਿਰ ਲਿਸਟਾਂ ਜਦੋਂ ਜਨਤਕ ਹੋ ਜਾਂਦੀਆਂ ਨੇ ਨੌਜਵਾਨਾਂ ਦਾ ਕਤਲ ਹੋ ਜਾਂਦਾ, ਫਿਰ ਇਹ ਚੁੱਪ ਚਪੀਤੇ ਨਾ ਕੋਈ ਇਨਸਾਫ ਮਿਲਦਾ ਹੈ, ਨਾ ਕੁਛ ਗੱਲਬਾਤ ਹੁੰਦੀ ਹੈ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਿਹੜਾ ਪੰਜਾਬ ਦੀ ਇਹ ਸਰਕਾਰ ਹੈ, ਇਹ ਅਸਲ 'ਚ ਜਿਹੜੇ ਰਾਹ 'ਤੇ ਤੁਰੀ ਹੈ, ਇਹ ਬੇਅੰਤੀ ਦੀ ਸਰਕਾਰ ਬਣੂਗੀ ਛੇਤੀ, ਕਿਉਂਕਿ ਇਹਨਾਂ ਨੇ ਇੱਕ ਤਹਈਆ ਕਰ ਲਿਆ ਵੀ ਸਿੱਖਾਂ ਦਾ ਖੁਰਾ ਕੁਝ ਮਿਟਾਉਣਾ ਹੈ। ਸਿੱਖਾਂ ਦੇ ਉੱਤੇ ਜਿਹੜੇ ਰੋਜ਼ ਬਰਾ ਹਮਲੇ ਹੋ ਰਹੇ ਆ, ਇਹ ਸਾਰਾ ਸਰਕਾਰ ਦਾ ਹੀ ਹੱਥ ਹੈ ਇਹਦੇ ਵਿੱਚ। ਚੈਨਲਾਂ ਦੇ ਉੱਪਰ ਕਾਫੀ ਚਰਚਾ ਬਣੀ ਹੋਈ ਹੈ ਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਪੰਜਾਬ ਦੀ ਗੱਲ ਕਰ ਰਿਹਾ, ਪੰਜਾਬ ਦੀ ਜਿਹੜੀ ਵੱਖਰੀ ਇੱਕ ਸਟੇਟ ਆ ਉਸ ਨੂੰ ਬਣਾਉਣ ਦੀ ਗੱਲ ਕਰ ਰਿਹਾ, ਵੱਖਰਾ ਰਾਜ ਦੀ ਗੱਲ ਕਰ ਰਿਹਾ ਅੰਮ੍ਰਿਤਪਾਲ ਸਿੰਘ। ਚੈਨਲਾਂ ਦੇ ਉੱਪਰ ਕੱਲ੍ਹ ਦੀ ਕਾਫੀ ਚਰਚਾ ਬਣੀ ਹੋਈ ਹੈ, ਕੀ ਇਹ ਸੱਚ ਹੈ? ਇਹਦੇ 'ਚ ਗੁਨਾਹ ਵਾਲੀ ਕਿਹੜੀ ਗੱਲ ਹੈ? ਲੋਕਤੰਤਰ ਦਾ ਪਹਿਲਾ ਰਾਈਟ ਹੈ, ਪਹਿਲਾ ਜਿਹੜਾ ਅਧਿਕਾਰ ਹੈ ਲੋਕਤੰਤਰ 'ਚ ਲੋਕਾਂ ਦਾ ਸੈਲਫ ਡਿਟਰਮੀਨੇਸ਼ਨ ਹੈ, ਵੀ ਸਵੈ ਪਛਾਣ, ਸਵੈ ਚੋਣ ਦਾ। ਸੋ ਜੇ ਸਿੱਖ ਇਹ ਚਾਹੁੰਦੇ ਨੇ ਵੀ ਸਾਡਾ ਰਾਜ ਵੱਖਰਾ ਹੋਵੇ, ਇਹ ਗੁਨਾਹ ਕਿਵੇਂ ਹੋ ਗਿਆ? ਦੁਨੀਆ ਭਰ ਦੇ ਵਿੱਚ ਇਹ ਗੁਨਾਹ ਨਹੀਂ ਮੰਨਿਆ ਗਿਆ। ਕੈਨੇਡਾ 'ਚ ਕਿਊਬਿਕ ਅੱਡ ਹੋਣਾ ਚਾਹੁੰਦਾ, ਉੱਥੇ ਰੈਫਰੈਂਡਮ ਹੋ ਜਾਂਦਾ, ਸਾਰਾ ਕੁਝ ਹੋ ਜਾਂਦਾ। ਸੋ ਇਸ ਗੱਲ ਲਈ ਜੇ ਕੋਈ ਸਿੱਖ, ਸੁਪਰੀਮ ਕੋਰਟ ਦਾ ਮੈਂਡੇਟ ਹੈ ਕਿ ਖਾਲਿਸਤਾਨ ਦੀ ਪੀਸਫੁਲੀ ਗੱਲ ਕਰਨਾ ਕੋਈ ਗੁਨਾਹ ਵਾਲੀ ਗੱਲ ਨਹੀਂ। ਸਰਕਾਰ ਨੂੰ ਚਾਹੀਦਾ ਵੀ ਐਵੇਂ ਬੇਦੋਸ਼ੀ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਸਿਰੇ 'ਚ ਫੜਨਾ, ਉਹਨਾਂ ਨੂੰ ਕੈਦ ਕਰਕੇ ਰੱਖਣਾ, ਇਹ ਸਰਕਾਰਾਂ ਵਾਸਤੇ ਜ਼ਬਰ ਦੀ ਗੱਲ ਹੈ। ਇਹ ਇੱਦਾਂ ਕੌਮਾਂ ਹਟਦੀਆਂ ਨਹੀਂ ਹੁੰਦੀਆਂ। ਜੇ ਤੁਸੀਂ ਵਾਕਿਆ ਸਿੱਖਾਂ ਨੂੰ ਹੱਕ ਦਿੱਤੇ ਹੁੰਦੇ ਕਿਸੇ ਮੌਕੇ ਦੇ ਉੱਤੇ, ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਹੁਣ ਤਾਂ ਪਿੱਛੇ ਮੁੜਨ ਦਾ ਗੁਨਾਹ ਹੀ ਨਹੀਂ ਹੈਗਾ। ਤੁਸੀਂ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ, ਉਹ ਨੀਂਹ ਰੱਖੀ ਗਈ ਹੈ, ਅਤੇ ਮਹਿਲ ਸਿਰਜਣਾ ਮਾਲਕ ਨੇ ਸਿਰਜਣਾ, ਆਪੇ ਹੋ ਜਾਣਾ। ਜੇਕਰ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੀ ਸਿਰਮੌਰ ਸੰਸਥਾ ਕਰਵਾਉਣ ਵਾਲੀ ਸ਼੍ਰੋਮਣੀ ਕਮੇਟੀ ਤੋਂ ਕੀ ਆਸ ਰੱਖਦੇ ਹੋ? ਦੇਖੋ, ਉਹਨਾਂ ਕੋਲ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਅਕਾਲ ਤਖਤ ਸਾਹਿਬ ਜਿਹੜੇ ਨੇ ਉਹਦੇ ਅਧੀਨ ਉਹਨਾਂ ਨੂੰ ਚੱਲਣਾ ਚਾਹੀਦਾ, ਅਤੇ ਸਿੱਖ ਪੰਥ ਦੇ ਮਸਲਿਆਂ ਦੇ ਉੱਤੇ ਕੰਮ ਕਰਨਾ ਚਾਹੀਦਾ। ਜਿਹੜਾ ਕੋਈ ਚੰਗਾ ਕੰਮ ਕਰਦੇ ਅਸੀਂ ਉਹਨੂੰ ਐਪਰੀਸ਼ੀਏਟ ਕਰਾਂਗੇ, ਪਰ ਜਿਹੜੇ ਕੰਮ ਉਹ ਚੰਗੇ ਨਹੀਂ ਕਰਦੇ ਉੱਥੇ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਕਰਨਾ ਸਾਡਾ ਹੱਕ ਬਣਦਾ। ਅਤੇ ਉਹਨਾਂ ਨੂੰ ਚਾਹੀਦਾ ਵੀ ਉਹ ਪੰਥਕ ਆਜ਼ਾਦੀ ਵਾਸਤੇ ਨੌਜਵਾਨਾਂ ਦੇ ਹੱਕ 'ਚ ਖੜ੍ਹਨ, ਅਤੇ ਜਿਹੜੇ ਵੀ ਕਿਸੇ ਪਰਿਵਾਰਾਂ ਦੇ ਅਧੀਨ ਉਹਨਾਂ ਨੂੰ ਚੱਲਣਾ ਪੈ ਰਿਹਾ ਉਹ ਤੋਂ ਆਪਣੇ ਆਪ ਨੂੰ ਆਜ਼ਾਦ ਦਿਵਾਉਣ। ਉਹਨਾਂ ਦੇ ਮੈਂਬਰ ਜਿਹੜੇ ਨੇ ਸਾਹਿਬਾਨ, ਜਿਹੜੇ ਉਹਨਾਂ ਦੇ ਵਰਕਰ ਨੇ, ਜਿਹੜੇ ਸੇਵਾਦਾਰ ਨੇ SGPC ਦੇ, ਉਹ ਚੰਗੇ ਨੇ, ਪਰ ਉਹਨਾਂ ਦੇ ਉੱਤੇ ਜਦੋਂ ਮੈਨੇਜਮੈਂਟ ਮਾੜੀ ਹੋ ਜਾਂਦੀ ਹੈ ਅਤੇ ਉਹਦੇ ਨਾਲ ਇਹ ਆ ਵੀ ਉਹ ਵੀ ਕੁਛ ਨਹੀਂ ਕਰ ਪਾਉਂਦੇ। ਸੋ ਉਹਨਾਂ ਨੂੰ ਚਾਹੀਦਾ ਵੀ ਆਪਣੇ ਆਪ ਸੁਧਾਰ ਲੈਣ, ਜਿਹੜੀਆਂ ਕਮੀਆਂ ਉਹਨਾਂ ਨੂੰ ਛੇਤੀ ਦੂਰ ਕਰ ਲੈਣ। ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਨੇ, ਉਹਨਾਂ ਦੇ ਉੱਪਰ ਵੀ ਵੱਡੇ ਹਮਲੇ ਹੋ ਰਹੇ ਨੇ ਜਿਹੜੇ ਵਿੱਦਿਅਕ ਅਦਾਰੇ ਨੇ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਜਿਹੜੀ ਪੰਜਾਬ ਦੀ ਅਸਲੀ ਪੜ੍ਹਾਈ ਆ ਉਹ ਖਤਮ ਕਰੀ ਜਾ ਰਹੀ ਹੈ। ਅਸਲ 'ਚ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਵਿੱਚ ਅੰਮ੍ਰਿਤਧਾਰੀ ਨਾ ਤਾਂ ਟੀਚਰ ਨੇ, ਨਾ ਪ੍ਰਿੰਸੀਪਲ ਨੇ, ਨਾ VC ਨੇ, ਨਾ ਕੁਛ ਹੈ। ਹਸਪਤਾਲਾਂ ਦਾ ਵੀ ਇਹੋ ਹਾਲ ਹੈ। ਸ਼੍ਰੋਮਣੀ ਕਮੇਟੀ ਨੂੰ ਇਹ ਕਾਇਦਾ ਕਰਨਾ ਚਾਹੀਦਾ ਹੈ ਵੀ ਘੱਟੋ ਘੱਟ ਸਿੱਖਾਂ ਦੇ ਬਣਾਏ ਹੋਏ ਵਿੱਦਿਅਕ ਅਦਾਰੇ ਜਿਹੜੇ ਨੇ, ਹਸਪਤਾਲ ਨੇ, ਉਹਨਾਂ 'ਚ ਅੰਮ੍ਰਿਤਧਾਰੀ ਹੀ ਸੇਵਾਵਾਂ ਨਿਭਾਉਣ, ਫਿਰ ਕੋਈ ਸੁਧਾਰ ਹੋ ਸਕਦਾ। ਤੁਸੀਂ ਗੱਲ ਕਰ ਰਹੇ ਸੀ ਕਿ ਡੇਰਾਬਾਦ ਵੱਲ ਜਿਹੜੀ ਸਿੱਖ ਕੌਮ ਆ ਉਹ ਵੀ ਵੱਧਦੀ ਨਜ਼ਰ ਆ ਰਹੀ ਹੈ। ਜੇਕਰ ਅਸੀਂ ਗੱਲ ਕਰੀਏ ਸਿੱਖਾਂ ਦੇ ਮੁੰਡੇ ਨੇ ਜਿਹੜੇ ਪਾਸਟਰਾਂ ਦੇ ਥੱਲੇ ਲੱਗ ਕੇ ਕੰਮ ਕਰਦੇ ਨੇ, ਈਸਾਈ ਧਰਮ ਨੂੰ ਅਪਣਾਉਂਦੇ ਨੇ, ਇਹਦੇ ਵਿੱਚ ਕਿਸ ਦੀ ਕਮੀ ਮੰਨਦੇ ਹੋ? ਕਮੀ ਤਾਂ ਹਕੂਮਤ ਦੀ ਹੈ। ਜਿਵੇਂ ਸਿੱਖਾਂ ਦੇ ਮੁੰਡੇ ਨਸ਼ਾ ਕਰਦੇ ਨੇ, ਹੁਣ ਆਪਾਂ ਮੰਨਦੇ ਹਾਂ ਵੀ ਨਸ਼ਾ ਹਕੂਮਤ ਚਲਾ ਰਹੀ ਹੈ, ਸਟੇਟ ਦੀ ਪਾਲਿਸੀ ਦੇ ਤਹਿਤ ਸਾਰਾ ਕੁਝ ਹੋ ਰਿਹਾ। ਇਸੇ ਤਰੀਕੇ ਨਾਲ ਜਿਹੜਾ ਨੌਜਵਾਨ ਭਟਕਿਆ ਹੈ, ਗੁਲਾਮੀ ਦੇ ਵਿੱਚ ਹੈਗਾ, ਉਹਦੀ ਸੋਚਣ ਸਮਝਣ ਦੀ ਸਮਰੱਥਾ ਘੱਟ ਚੁੱਕੀ ਹੈ, ਉਹਦੇ 'ਤੇ ਜ਼ੁਲਮ ਹੋਇਆ ਬਹੁਤ ਵੱਡਾ, ਉਹ ਫਿਰ ਕਿਤੇ ਆਸਰਾ ਲੱਭਦਾ ਫਿਰਦਾ ਹੁੰਦਾ। ਉਸ ਮੌਕੇ 'ਤੇ ਉਹਦੇ ਸਾਹਮਣੇ ਕੋਈ ਡੰਮੀ ਝੂਠਾ ਗੁਰੂ ਬਣਾ ਕੇ ਪੇਸ਼ ਕਰ ਦੇਣਾ, ਕੋਈ ਪਾਸਟਰ ਲਿਆ ਕੇ ਖੜ੍ਹਾ ਕਰ ਦੇਣਾ, ਉਹ ਉਹਦੇ 'ਚ ਫਸ ਜਾਂਦਾ। ਉਹ ਫਿਰ ਉਹ ਖੱਜਲ ਖੁਆਰ ਹੁੰਦਾ। ਮੋੜਨਾ ਤਾਂ ਸਾਰਿਆਂ ਨਹੀਂ ਹੈ, ਪਰ ਉਹ 10 ਸਾਲ ਜਿਹੜੇ ਖਰਾਬ ਕਰ ਦਿੰਦੇ ਨੇ ਪਾਸਟਰ। ਆਰਥਿਕ ਪੱਖੋਂ ਲੁੱਟ ਹੁੰਦੀ ਹੈ, ਸ਼ੋਸ਼ਣ ਹੁੰਦਾ ਹੈ। ਇੱਥੇ ਕਈ ਭੈਣਾਂ ਦੀ ਵੀਡੀਓ ਆਈਆਂ ਵੀ ਜਿਸਮਾਨੀ ਸ਼ੋਸ਼ਣ ਤੱਕ ਹੋਇਆ ਹੈ। ਕਈ ਬੱਚੀ ਇੱਕ ਕੈਂਸਰ ਦੀ ਪੀੜਤ ਸੀ,
ਉਹਨੂੰ ਹਸਪਤਾਲ 'ਚ ਇਲਾਜ ਕਰਦੀ ਨੂੰ ਚੁੱਕ ਕੇ ਪਾਸਟਰ ਗਾੜੀ ਲਿਆਂਦਾ, ਉੱਥੇ ਬੱਚੀ ਦੀ ਮੌਤ ਹੋ ਗਈ। ਸੋ ਇਹੋ ਜਿਹੇ ਜਿਹੜੇ ਕਾਰਨਾਮੇ ਹੋ ਰਹੇ, ਲੋਕਾਂ ਦਾ ਸ਼ੋਸ਼ਣ ਹੋ ਰਿਹਾ ਏਡੇ ਵੱਡੇ ਪੱਧਰ 'ਤੇ, ਇਹ ਹਕੂਮਤ ਦੀ ਸ਼ਹਿ ਤੋਂ ਬਿਨਾਂ ਤਾਂ ਨਹੀਂ ਹੋ ਸਕਦਾ ਨਾ। ਸੋ ਜੋ ਸਿੱਖਾਂ ਨੂੰ 5 ਮਿੰਟ 'ਚ ਹਕੂਮਤ ਫੜ ਲੈਂਦੀ ਹੈ ਅਤੇ ਉਹਨਾਂ ਨੂੰ ਵੀ ਫੜਿਆ ਜਾ ਸਕਦਾ, ਪਰ ਉਹ ਹਕੂਮਤ ਵੱਲੋਂ ਆਪ ਤੁਰੇ ਹੋਏ ਨੇ। ਜੇ ਅਸੀਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ, ਜਿਹੜਾ ਸਿੱਖਾਂ ਦਾ ਧਰਮ ਦੇ ਵਿੱਚੋਂ ਚਲੇ ਜਾਣਾ, ਸਿੱਖ ਕੌਮ 'ਚੋਂ ਚਲੇ ਜਾਣਾ, ਨਿਰਾਸ਼ਾ ਹੋ ਕੇ ਚਲੇ ਜਾਣਾ, ਕਿਤੇ ਨਾ ਕਿਤੇ ਜਾ ਕੇ ਜਾਤਾਂ ਪਾਤਾਂ ਜਾਂ ਗੁਰਦੁਆਰਾ ਸਾਹਿਬ ਅੱਡੋ ਅੱਡ ਉਸਾਰਦੇ ਨੇ, ਜਾਂ ਉਹਨਾਂ ਨੂੰ ਕਬੂਲਿਆ ਨਹੀਂ ਜਾਣਾ ਜਥੇਦਾਰਾਂ ਦੇ ਵੱਲੋਂ, ਇਹ ਵੀ ਕਮੀ ਮੰਨਦੇ ਹੋ? ਨਹੀਂ, ਜਾਤਾਂ ਪਾਤਾਂ ਕਿਹੜਾ ਕ੍ਰਿਸਚਨਾਂ 'ਚ ਨਹੀਂ ਹੈਗੀਆਂ। ਕੋਈ ਨੌਨ ਕ੍ਰਿਸਚਨ ਬੰਦਾ ਪੋਪ ਬਣ ਸਕਦਾ? ਨਹੀਂ ਬਣ ਸਕਦਾ। ਇੱਥੇ ਦੇ ਇੱਥੇ ਕੋਈ ਵੀ ਜਾਤ ਵਾਲਾ ਬੰਦਾ ਜਥੇਦਾਰ ਬਣ ਸਕਦਾ, ਬਣੇ ਵੀ ਨੇ ਆਪਣੇ। ਕੋਈ ਵੀ ਜਾਤ ਵਾਲਾ ਬੰਦਾ ਜਿਹੜਾ ਹੈ ਆਪਣਾ SGPC ਦਾ ਪ੍ਰਧਾਨ ਬਣ ਸਕਦਾ, ਬਣੇ ਵੀ ਨੇ। ਕੋਈ ਇੱਕ ਬੰਦਾ ਦਿਖਾਓ ਜਿਹੜਾ ਨੌਨ ਵਾਈਟ ਹੋਵੇ ਅਤੇ ਪੋਪ ਬਣ ਗਿਆ ਹੋਵੇ। ਸੋ ਇਸ ਕਰਕੇ ਜਾਤਾਂ ਪਾਤਾਂ ਉੱਥੇ ਤਾਂ ਨਸਲੀ ਭੇਦਭਾਵ ਹੈ, ਜਾਤਾਂ ਪਾਤਾਂ ਤੋਂ ਵੀ ਜਿਹੜਾ ਭੈੜਾ ਹੈ, ਰੰਗ ਦੇ ਆਧਾਰਿਤ। ਸੋ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਵੀ ਜਾਤਾਂ ਪਾਤਾਂ ਕੁਛ ਨਹੀਂ। ਇੱਥੇ ਜਿਹੜੀਆਂ ਮਾੜੇ ਮੋਟਾ ਕੋਈ ਚੱਲਦਾ ਹੈ ਨਾ ਜਾਤ ਪਾਤ ਦਾ, ਉਹ ਗੁਰੂ ਦੇ ਨੇ ਤਾਂ ਕੋਈ ਜਾਤ ਪਾਤ ਨਹੀਂ ਦਿਖਾਈ। ਗੁਰੂ ਜਦੋਂ ਖੰਡੇ ਬਾਟੇ ਦੀ ਪੌਲ ਛਕ ਕੇ ਇੱਕੋ ਬਾਟੇ 'ਚ ਅੰਮ੍ਰਿਤ ਛਕੀਦਾ ਨਾ, ਜਾਤ ਪਾਤ ਕਿੱਥੇ ਰਹਿੰਦੀ ਹੈ? ਪਰ ਜਦੋਂ ਆਪਾਂ ਖੰਡੇ ਬਾਟੇ ਦੀ ਪੌਲ ਨਹੀਂ ਛਕਣੀ, ਬਾਹਰ ਬੈਠੇ ਕਈ ਜਣਾ ਸਾਡੇ ਨਾਲ ਜਾਤ ਪਾਤ ਵਿਤਕਰਾ ਹੁੰਦਾ ਉਹ ਤਾਂ ਹੀ ਹੋਣਾ ਵੀ ਜਦੋਂ ਗੁਰੂ ਸਾਹਿਬ ਨੇ ਤੁਹਾਨੂੰ ਸਮਰੱਥ ਬਣਾਇਆ, ਗੁਰੂ ਸਾਹਿਬ ਨੇ ਤੁਹਾਨੂੰ ਬਰਾਬਰਤਾ ਦਿੱਤੀ ਹੈ, ਕਿ ਜੇ ਉਹ ਗੁਰੂ ਦੇ ਤੁਸੀਂ ਹੁਕਮ ਨਹੀਂ ਮੰਨਣਾ, ਫਿਰ ਜਾਤਾਂ ਪਾਤਾਂ ਤਾਂ ਹੋਣੀਆਂ ਹੀ। ਅੰਮ੍ਰਿਤਪਾਲ ਸਿੰਘ ਕੋਸ਼ਿਸ਼ ਕਰੇਗਾ ਕਿ ਜਿਹੜੇ ਪਾਸਟਰਾਂ ਦੇ ਹੱਥੇ ਚੜ੍ਹੇ ਨੇ ਜਾਂ ਡਿੱਕੇ ਚੜ੍ਹੇ ਨੇ, ਉਹਨਾਂ ਕੋਲ ਪਹੁੰਚਣ ਦੀ ਕੋਸ਼ਿਸ਼ ਕਰੇਗਾ ਕਿ ਵਾਪਸ ਆਪਣੇ ਧਰਮ ਦੇ ਵਿੱਚ ਮੁੜਿਆ ਆਉਣ, ਜਾਂ ਕੀ ਕੋਸ਼ਿਸ਼ਾਂ ਹੋਣੀਆਂ ਅੱਗੇ? ਦੇਖੋ, ਬਹੁਤ ਫੋਨ ਆ ਰਹੇ ਸਾਨੂੰ, ਅਤੇ ਉਹ ਥੋੜ੍ਹੇ ਇਸ ਗੱਲ ਦੇ ਉੱਤੇ ਪਛਤਾਵਾ ਵੀ ਕਰ ਰਹੇ ਵੀ ਅਸੀਂ ਵਰਗਲਾਏ ਗਏ ਸੀ। ਉਹਨਾਂ ਨੂੰ ਮੋੜ ਕੇ ਮਹਾਰਾਜ ਕੋਲੋਂ ਮਾਫੀ ਖਿਮਾ ਮੰਗ ਕੇ ਅਤੇ ਉਹ ਵਾਪਸ ਆਉਣਗੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਹੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਸਨ, ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁੱਖ ਸੇਵਾਦਾਰ। ਤਾਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ। ਤਾਂ ਅੱਗੇ ਜਿਹੜਾ ਆਉਣ ਵਾਲਾ ਸਮਾਂ ਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਪ੍ਰੋਗਰਾਮ ਮੁਲਾਕਾਤਾਂ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਇੰਡੋ TV ਦੀ ਟੀਮ ਅੱਜ ਫੇਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਰੋਡੇ ਵਿਖੇ ਪਹੁੰਚੇ ਹਾਂ। ਤਾਂ ਸਾਡੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਨੇ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕਣ ਤੋਂ ਬਾਅਦ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਵਿਰਾਜੇ, ਕਿੱਦਾਂ ਦਾ ਮਹਿਸੂਸ ਕੀ ਕਰ ਰਹੇ ਹੋ? ਪਹਿਲਾਂ ਤਾਂ ਜਿਹੜੀ ਨੌਜਵਾਨੀ ਇੰਨੀ ਭਰ ਕੇ ਆਈ ਤੁਹਾਡੇ ਨਾਲ, ਕਾਫੀ ਨੌਜਵਾਨੀ ਨੇ ਅੰਮ੍ਰਿਤ ਛਕਿਆ, ਮਹਿਸੂਸ ਕੀ ਹੋ ਰਿਹਾ? ਦੇਖੋ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਉਹਨਾਂ ਆਪ ਬੁਲਾ ਕੇ ਸੇਵਾ ਲਈ ਹੈ ਅਤੇ ਉਹਨਾਂ ਨੇ ਸਾਡਾ ਸੀਸ ਚਰਨਾਂ 'ਚ ਪ੍ਰਵਾਨ ਕੀਤਾ। ਇਸ ਗੱਲ ਲਈ ਉਹਨਾਂ ਦੇ ਸਦਾ ਰਹਿਣੀ ਹੈ। ਸੋ ਮਹਿਸੂਸ ਤਾਂ ਇੱਕ ਨਵੇਂ ਜਨਮ ਵਾਂਗ ਹੁੰਦਾ। ਜਿਹੜੇ ਵੀ ਮਨੁੱਖ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਤਨੋਂ ਮਨੋਂ ਤੁਹਾਨੂੰ ਗੁਰੂ ਦੇ ਚਰਨਾਂ 'ਚ ਆਪਣਾ ਸੀਸ ਭੇਟ ਕੀਤਾ, ਉਹਦੇ ਲਈ ਤਾਂ ਅਹਿਸਾਸ ਜਿਹੜਾ ਵਾ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ। ਸੰਗਤ ਕਾਫੀ ਆ ਰਹੀ ਹੈ ਮਿਲਣ ਦੇ ਲਈ, ਸੰਗਤ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਕਿ ਸਾਨੂੰ ਕੌਮ ਨੂੰ ਇੱਕ ਲੀਡਰ ਮਿਲਿਆ ਅਗਵਾਈ ਕਰਨ ਦੇ ਲਈ ਕਾਫੀ ਲੰਮੇ ਸਮੇਂ ਦੇ ਬਾਅਦ। ਜੇਕਰ ਅਸੀਂ 1966 ਦੀ ਗੱਲ ਕਰੀਏ ਜਾਂ 1984 ਦੀ ਗੱਲ ਕਰੀਏ, ਤਾਂ ਸਿੱਖ ਕੌਮ ਹਮੇਸ਼ਾ ਉਹਨਾਂ ਦਾ ਬਾਰ ਸਹਿੰਦੀ ਰਹੀ ਹੈ, ਸੈਂਟਰ ਦੇ ਨਾਲ ਮੱਥਾ ਲਾਉਂਦੀ ਰਹੀ ਹੈ ਸਿੱਖ ਕੌਮ। ਤਾਂ ਸਿੱਖ ਕੌਮ ਨੂੰ ਬਣਦੇ ਅਧਿਕਾਰ ਨਹੀਂ ਮਿਲੇ। ਦੇਖੋ, ਸਿੱਖ 1849 'ਚ ਗੁਲਾਮ ਹੋਏ ਸੀ। ਉਸ ਤੋਂ ਬਾਅਦ ਸਿੱਖਾਂ ਨੂੰ ਕੋਈ ਆਜ਼ਾਦੀ ਨਹੀਂ ਮਿਲੀ। ਸਿਰਫ 1947 'ਚ ਪਾਵਰ ਜਿਹੜੀ ਉਹ ਟਰਾਂਸਫਰ ਹੋਈ ਹੈ, ਅੰਗਰੇਜ਼ਾਂ ਹੱਥੋਂ ਨਿਕਲ ਕੇ ਹਿੰਦੂ ਹਕੂਮਤ ਦੇ ਹੱਥ ਪਾਵਰ ਹੈਗੀ ਹੈ। ਸੋ ਉਹਨਾਂ ਨੇ ਸਿੱਖਾਂ ਨਾਲ ਉਹਨਾਂ ਨੂੰ ਵੀ ਭੈੜਾ ਵਤੀਰਾ ਕਰਨਾ ਸ਼ੁਰੂ ਕੀਤਾ ਜਿਹੜਾ ਅੰਗਰੇਜ਼ ਕਰਦੇ ਸੀ। ਪੰਜਾਬ ਨੂੰ ਬਸਤੀ ਵਾਂਗੂ ਟਰੀਟ ਕੀਤਾ ਜਾ ਰਿਹਾ। ਬਸਤੀਵਾਦ ਦਾ ਇੱਥੇ ਮਤਲਬ ਇੱਕ ਸੱਭਿਆਚਾਰ ਪੈਦਾ ਕੀਤਾ ਗਿਆ। ਪੰਜਾਬ ਦੇ ਰਿਸੋਰਸਸ ਦੀ ਜਿਹੜੀ ਆ ਉਹ ਲੁੱਟ ਕੀਤੀ ਜਾਂਦੀ ਹੈ। ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ ਵੱਖ-ਵੱਖ ਤਰੀਕਿਆਂ ਨਾਲ ਹੋ ਰਹੀ ਹੈ। ਪੰਜਾਬ ਦੇ ਵਿੱਚ ਨੌਜਵਾਨ ਇੱਥੋਂ ਮਾਸ ਮਾਈਗ੍ਰੇਸ਼ਨ ਪਲਾਨ ਕਰਕੇ ਇੱਥੋਂ ਵਿਦੇਸ਼ਾਂ 'ਚ ਵੱਸਣ ਨੂੰ ਮਜਬੂਰ ਹੋ ਗਏ ਆ। ਸੋ ਇਸ ਕਰਕੇ ਇਹ ਇੱਦਾਂ ਹੱਕ ਨਹੀਂ ਮਿਲਣੇ। ਕੌਮ ਨੂੰ ਲਾਮਬੰਦ ਹੋਣਾ ਪੈਣਾ, ਇਕੱਠੇ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕੌਮ ਨੂੰ ਸੰਘਰਸ਼ ਕਰਨਾ ਪੈਣਾ। ਤੁਸੀਂ ਕਿਹਾ ਕਿ ਜਿਹੜੇ ਪੰਜਾਬ ਦੀ ਨੌਜਵਾਨੀ ਆ ਇੱਥੋਂ ਪ੍ਰਵਾਸ ਕਰ ਰਹੀ ਆ, ਪਰ ਪੰਜਾਬ ਦੇ ਵਿੱਚ ਬਾਹਰਲੀਆਂ ਸਟੇਟਾਂ ਤੋਂ ਆ ਕੇ ਆਪਦਾ ਕੰਮ ਕਾਜ ਕਰ ਰਹੇ ਨੇ। ਕੀ ਪੰਜਾਬ ਦੀ ਨੌਜਵਾਨੀ ਨੂੰ ਇੱਥੇ ਕੰਮ ਨਹੀਂ ਦਿੰਦਾ ਜਾਂ ਭਵਿੱਖ ਨਹੀਂ ਦਿੰਦਾ? ਨਹੀਂ, ਇੱਕ ਤਾਂ ਸੈਂਸ ਆਫ ਸਿਕਿਉਰਿਟੀ ਹੁੰਦੀ ਹੈ ਵੀ ਇੱਥੇ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ ਹੈਗਾ ਨੌਜਵਾਨਾਂ ਨੂੰ। ਮਾਂ ਪਿਓ ਨੂੰ ਲੱਗਦਾ ਵੀ ਇੱਥੇ ਜਾਂ ਨਸ਼ਿਆਂ 'ਚ ਮਾਰੇ ਜਾਣਗੇ, ਜਾਂ ਕੋਈ ਗੈਂਗਸਟਰਾਂ ਦੇ ਚਲ ਜਾਣਗੇ, ਜਾਂ ਕੋਈ ਐਸੇ ਕਲਚਰ 'ਚ ਪੈਰ ਧਰ ਲੈਣਗੇ ਜਿੱਥੋਂ ਮੁੜਨਾ ਔਖਾ ਹੋ ਜਾਊਗਾ। ਸੋ ਇਸ ਕਰਕੇ ਮਾਂ ਪਿਓ ਬੱਚਿਆਂ ਨੂੰ ਬਾਹਰ ਘੱਲਣ 'ਚ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਆ। ਦੂਜੀ ਗੱਲ ਇਹ ਹੈ ਵੀ ਜਿਹੜਾ ਬਾਹਰ ਦਾ ਬੰਦਾ ਇੱਥੇ ਆਉਂਦਾ ਹੈ, ਉਹਦਾ ਲਿਵਿੰਗ ਸਟੈਂਡਰਡ ਅਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਲਿਵਿੰਗ ਸਟੈਂਡਰਡ 'ਚ ਬੜਾ ਫਰਕ ਹੈ। ਉਹ ਬਾਹਰੋਂ ਆਣ ਕੇ 100 ਰੁਪਏ ਦਿਹਾੜੀ 'ਤੇ ਵੀ ਕੰਮ ਕਰ ਸਕਦਾ। ਪੰਜਾਬ ਦਾ ਇੱਕ ਨੌਜਵਾਨ ਜਿਹੜਾ ਹੈ ਉਹ 100 ਰੁਪਏ 'ਤੇ ਕੰਮ ਨਹੀਂ ਕਰ ਸਕਦਾ। ਸੋ ਇਹ ਹਕੂਮਤ ਨੂੰ ਇੱਕ ਮਿਨੀਮਮ ਵੇਜ ਤੈਅ ਕਰਨੀ ਚਾਹੀਦੀ ਹੈ
ਤੇ ਬਾਹਰੋਂ ਤਾਂ ਪਹਿਲੀ ਗੱਲ ਬੰਦਿਆਂ ਨੂੰ ਮੰਗਾਓ, ਕਿਉਂਕਿ ਜਦੋਂ ਇਹਨਾਂ ਫੈਕਟਰੀਆਂ ਭਰ ਰਹੀਆਂ ਬਾਹਰ ਦੇ ਮਜ਼ਦੂਰਾਂ ਨਾਲ, ਤੇ ਪੰਜਾਬੀ ਉੱਥੇ ਕੰਮ ਕੀ ਕਰੇਗਾ? ਪੰਜਾਬੀ ਦੇ ਬਹੁਤੇ ਸਿਕਿਉਰਿਟੀ ਗਾਰਡ ਰੱਖੇ ਹੋਏ ਨੇ, ਹੋਰ ਕੋਈ ਹਾਈ ਪੋਸਟ 'ਤੇ ਮੈਨੇਜਰ ਤੋਂ ਲੈ ਕੇ ਥੱਲੇ ਤੱਕ ਸਾਰੇ ਬੰਦੇ ਬਾਹਰੋਂ ਆਉਂਦੀ ਹੈ, ਲੇਬਰ ਅਤੇ ਮੈਨੇਜਮੈਂਟ ਵੀ। ਸੋ ਇਹ ਜਿਹੜੀ ਕੱਲ੍ਹ ਮਤਾ ਵੀ ਪਾਇਆ ਵੀ 95% ਕੋਟਾ ਹੋਣਾ ਚਾਹੀਦਾ ਹੈ, ਅਤੇ ਜੇ ਫਰਜ਼ ਕਰੋ ਕੋਟਾ ਪੂਰਾ ਨਹੀਂ ਹੁੰਦਾ ਤਾਂ ਸਰਕਾਰ ਡਾਟਾ ਪੇਸ਼ ਕਰੇ 95% ਸਾਨੂੰ ਬੰਦੇ ਪੰਜਾਬ 'ਚੋਂ ਨਹੀਂ ਮਿਲਦੇ, ਅਸੀਂ ਪ੍ਰੋਵਾਈਡ ਕਰਾ ਦਿਆਂਗੇ। ਸੋ ਇਹ ਸਰਕਾਰਾਂ ਦੀ ਪਾਲਿਸੀ ਦੇ ਤਹਿਤ ਇੱਥੇ ਲੋਕਾਂ ਨੂੰ ਵਸਾਇਆ ਜਾ ਰਿਹਾ ਲਿਆ ਕੇ। ਹਮੇਸ਼ਾ ਸਰਕਾਰਾਂ ਦੀ ਨਿਗਾਹ ਦੇ ਵਿੱਚ ਪੰਜਾਬ ਦੇ ਪੁੱਤ ਜਾਂ ਪੰਜਾਬ ਹੀ ਕਿਉਂ ਰੜਕਦਾ? ਕਿਉਂਕਿ ਪੰਜਾਬ ਹਿੰਦੁਸਤਾਨ ਦੀ ਇੱਕ ਬੋਲੀ, ਇੱਕ ਧਰਮ, ਇੱਕ ਸੱਭਿਆਚਾਰ ਦੀ ਨੀਤੀ ਦੇ ਉਲਟ ਖੜਦਾ ਆ ਰਿਹਾ ਅਤੇ ਖੜਦਾ ਰਹੇਗਾ। ਸਾਡੀ ਬੋਲੀ ਵੱਖ ਹੈ, ਸਾਡਾ ਧਰਮ ਵੱਖ ਹੈ, ਸਾਡਾ ਸੱਭਿਆਚਾਰ ਵੱਖ ਹੈ। ਜਿਹੜੀ 5 ਦਰਿਆਵਾਂ ਦੀ ਇਹ ਧਰਤੀ ਹੈ, ਇਹਨੇ ਹਮੇਸ਼ਾ ਜ਼ੁਲਮ ਨੂੰ ਟੱਕਰ ਦਿੱਤੀ, ਇਹ ਦਿੰਦੇ ਰਹੂਗੀ, ਇਸੇ ਕਰਕੇ ਰੜਕਦਾ ਪੰਜਾਬ। ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ, ਪੰਜਾਬ ਦੇ ਪਾਣੀ ਹਮੇਸ਼ਾ ਲੁੱਟੇ ਗਏ ਨੇ, ਪੰਜਾਬ ਨੂੰ ਹਮੇਸ਼ਾ ਕੁੱਟਿਆ ਗਿਆ ਗਾ। ਜੇਕਰ ਅਸੀਂ ਵੰਡ ਤੋਂ ਬਾਅਦ ਪੰਜਾਬ ਦੀ ਗੱਲ ਕਰੀਏ ਤਾਂ ਕੋਈ ਦੇਸ਼ ਨਹੀਂ ਵੰਡਿਆ ਗਿਆ, ਇਕੱਲਾ ਪੰਜਾਬ ਹੀ ਕਿਉਂ ਵੰਡਿਆ ਗਿਆ? ਕਿਉਂਕਿ ਜਿਹੜਾ ਪੰਜਾਬ ਦੀ ਵੰਡ ਕਰਕੇ ਸਿੱਖਾਂ ਨੂੰ ਕਮਜ਼ੋਰ ਕੀਤਾ ਗਿਆ ਕਿ ਖਾਲਸਾ ਰਾਜ ਮੁੜ ਕੇ ਛੇਤੀ ਨਾ ਆ ਸਕੇ, ਕਿਉਂਕਿ ਖਾਲਸੇ ਰਾਜ ਦੇ ਵਿੱਚ ਜਿਹੜਾ ਬ੍ਰਾਹਮਣ ਦੀ ਜਿਹੜੀ ਜਾਤ ਪਾਤ ਵਰਨ ਵੰਡ ਹੈ, ਜਿਹੜਾ ਵਿਪਰ ਦਾ ਸੰਸਕਾਰ ਹੈ, ਉਹ ਚੱਲ ਨਹੀਂ ਸਕਦਾ। ਸੋ ਇਹ ਹਕੂਮਤ ਅੰਗਰੇਜ਼ਾਂ ਨੇ ਵੀ ਅਤੇ ਇਹਨਾਂ ਹਿੰਦੁਸਤਾਨ ਦੇ ਲੀਡਰਾਂ ਨੇ ਮੌਕੇ ਦੇ ਉੱਤੇ ਵੰਡ ਹੀ ਇਸ ਤਰੀਕੇ ਨਾਲ ਕੀਤੀ ਵੀ ਪੰਜਾਬ ਦੇ ਸਿੱਖਾਂ ਨੂੰ ਆਰਥਿਕ ਪੱਖੋਂ, ਧਾਰਮਿਕ ਪੱਖੋਂ ਕਮਜ਼ੋਰ ਕੀਤਾ ਜਾ ਸਕੇ। ਤੁਸੀਂ ਪੰਜਾਬ ਦੇ ਸਿੱਖਾਂ ਦੀ ਗੱਲ ਕਰ ਰਹੇ ਹੋ, ਪੰਜਾਬ ਦੇ ਸਿੱਖਾਂ ਦੇ ਵਿੱਚ ਖੁਦ ਦੇ ਵਿੱਚ ਜਾਤਾਂ ਪਾਤਾਂ ਪਾਈਆਂ ਗਈਆਂ ਨੇ, ਕਿਤੇ ਸਿਵਿਆਂ ਦੀ ਲੜਾਈ ਹੋ ਜਾਂਦੀ ਹੈ ਜਾਤਾਂ ਪਿੱਛੇ, ਕਦੇ ਗੁਰਦੁਆਰਿਆਂ ਦੀ ਲੜਾਈ ਹੋ ਜਾਂਦੀ ਹੈ। ਅਸੀਂ ਕੱਲ੍ਹ ਵੀ ਮਤੇ ਦੇ ਰੂਪ 'ਚ ਕਹਿ ਰਹੇ ਹਾਂ, ਵੈਸੇ ਅਸੀਂ ਗੱਲ ਕੀਤੀ ਸਟੇਜ ਤੋਂ ਵੀ ਜਾਤਾਂ ਦੀ ਲੜਾਈ ਖਤਮ ਕਰਨੀ ਚਾਹੀਦੀ ਹੈ। ਬੇਸ਼ੱਕ ਇਹ ਹਿੰਦੁਸਤਾਨ ਦੀ ਹਕੂਮਤ ਦੀ ਸਾਜ਼ਿਸ਼ ਤਹਿਤ ਹੀ ਸਾਰਾ ਕੁਝ ਹੋ ਰਿਹਾ। ਸਿੱਖੀ 'ਚ ਕੋਈ ਜਾਤ ਪਾਤ ਨਹੀਂ ਹੈਗੀ। ਜਿਹੜਾ ਜਾਤ ਪਾਤ ਕਰਦਾ ਹੈ ਹਕੂਮਤ ਉਹਨੂੰ ਸਗੋਂ ਉਹਦੀ ਰਾਖੀ ਕਰਦੀ ਹੈ। ਜੇ ਸਿੱਖ ਕਿਸੇ ਦਾ ਵਿਰੋਧ ਕਰਦੇ ਨੇ, ਡੇਰੇਦਾਰ ਦਾ, ਡੰਮੀ ਦਾ, ਜਿਹੜਾ ਜਾਤ ਦੇ ਉੱਤੇ ਚੱਲਦਾ, ਜਾਤ ਪਾਤ ਨੂੰ ਜਿਹੜਾ ਪ੍ਰਮੁੱਖ ਕਰਦਾ, ਹਕੂਮਤ ਉਹਨੂੰ ਸਿਕਿਉਰਿਟੀ ਵੀ ਦਿੰਦੀ, ਸਾਰਾ ਕੁਝ ਕਰਦੀ ਹੈ। ਸੋ ਜਿੰਨਾ ਚਿਰ ਰਾਜ ਨਹੀਂ ਹੁੰਦਾ ਉਹਨਾਂ ਚਿਰ ਚੱਲਦਾ ਰਹਿਣਾ ਹੈ। ਪਰ ਪੰਜਾਬ ਦੇ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਦੂਜੀਆਂ ਸਟੇਟਾਂ ਨਾਲੋਂ ਬੜਾ ਫਰਕ ਹੈ। ਜਿਹੜਾ ਨੈਸ਼ਨਲ ਡਾਟਾ ਹੈ ਕ੍ਰਾਈਮ ਅਗੇਂਸਟ ਜਿਹੜਾ ਸ਼ਡਿਊਲ ਕਾਸਟ ਦੇ ਵਿੱਚ, ਉਹਦੇ ਵਿੱਚ ਵੀ ਪੰਜਾਬ ਸਭ ਤੋਂ ਥੱਲੇ ਆ, ਸਭ ਤੋਂ ਘੱਟ ਕ੍ਰਾਈਮ ਹੁੰਦੇ ਆ। ਪਰ ਉਹ ਵੀ ਨਹੀਂ ਹੋਣੇ ਚਾਹੀਦੇ। ਜਾਤੀ ਵਿਤਕਰਾ ਖਤਮ ਹੋਣਾ ਚਾਹੀਦਾ। ਗੁਰਸਿੱਖਾਂ ਨੂੰ ਇੱਕ ਦੂਜੇ ਦੇ ਭਰਾ ਬਣ ਕੇ ਰਹਿਣਾ ਚਾਹੀਦਾ। ਤੁਸੀਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਖਤਮ ਹੋਣਾ ਚਾਹੀਦਾ, ਪਰ ਪਿਛਲੇ ਦਿਨ ਹੀ ਕਾਫੀ ਗੈਂਗਵਾਰ ਆ ਜਿਹੜੀ ਉਹ ਦੇਖਣ ਨੂੰ ਮਿਲੀ ਆ। ਪੰਜਾਬ ਦੇ ਪੁੱਤ ਸੀ ਜਿਹੜੇ ਇੱਕ ਦੂਜੇ ਨੂੰ ਮਾਰਨ ਤੱਕ ਮਜਬੂਰ ਹੋ ਗਏ ਨੇ। ਇਹ ਬਹੁਤ ਮਾੜੀ ਗੱਲ ਹੈ ਵੀ ਨੌਜਵਾਨਾਂ ਦੇ ਕੋਲ ਕੋਈ ਕੰਮ ਕਰ ਨਹੀਂ ਰਿਹਾ। ਸਰਕਾਰਾਂ ਨੇ ਝੂਠੇ ਪਰਚੇ ਪਾ ਕੇ ਨੌਜਵਾਨ ਕਈਆਂ ਨੂੰ ਮਜਬੂਰ ਕਰ ਦਿੱਤਾ ਇਹਨਾਂ ਰਾਹਾਂ 'ਤੇ ਤੁਰਨ ਵਾਸਤੇ, ਅਤੇ ਫਿਰ ਆਪ ਹੀ ਉਹਨਾਂ ਦਾ ਜਿਹੜਾ ਵਾ ਉਹ ਝੂਠੇ ਮੁਕਾਬਲੇ ਬਣਾ ਕੇ ਤੇ ਉਹਨਾਂ ਨੂੰ ਮਾਰ ਦਿੱਤਾ। ਉਹਨਾਂ ਕੋਲੋਂ ਰਾਜਸੀ ਲਾਭ ਲੈਣ ਲਈ ਕਦੀ ਕਿਸੇ ਨੌਜਵਾਨ ਦਾ ਕਤਲ ਕਰਾਤਾ, ਕਦੀ ਕਿਸੇ ਲੀਡਰ ਦਾ ਕਤਲ ਕਰਾਤਾ। ਸੋ ਇਹ ਜਿਹੜਾ ਔਰਗਨਾਈਜ਼ਡ ਕ੍ਰਾਈਮ ਦਾ ਨੈਟਵਰਕ ਚੱਲ ਰਿਹਾ, ਉਹ ਸਰਕਾਰਾਂ ਦੀ ਸ਼ਹਿ 'ਤੇ ਚੱਲ ਰਿਹਾ। ਉਹਨਾਂ ਨੂੰ ਪਤਾ ਹੁੰਦਾ ਜੇਲ੍ਹਾਂ ਦੇ ਵਿੱਚ ਜੈਮਰ ਨਹੀਂ ਲੱਗੇ ਹੋਏ, ਜੇਲ੍ਹਾਂ ਦੇ ਵਿੱਚੋਂ ਸਾਰਾ ਕੁਝ ਆਪਰੇਟ ਕੀਤਾ ਜਾ ਰਿਹਾ। ਸੋ ਉਹ ਹਕੂਮਤ ਨੂੰ ਪਤਾ ਹੈ ਕਿੱਥੇ ਕੀ ਚੱਲ ਰਿਹਾ। ਜੇ ਬੰਦ ਕਰਨਾ ਚਾਹਵੇ ਤਾਂ ਕਰ ਸਕਦੀ, ਉਹ ਜਾਣ ਬੁੱਝ ਕੇ ਨਹੀਂ ਕਰਦੀ। ਜਿਹੜੀ ਕਲਾਕਾਰੀ ਦੇ ਵੀ ਕੁਛ ਨਾ ਕੁਛ ਅੰਸ਼ ਮੰਨਦੇ ਹੋ, ਜਿਹੜੀ ਹਥਿਆਰਾਂ ਨੂੰ ਪ੍ਰਮੋਟ ਕਰ ਰਹੀ ਹੈ ਕਲਾਕਾਰੀ? ਨਹੀਂ, ਮੈਂ ਇੱਦਾਂ ਨਹੀਂ ਮੰਨਦਾ। ਹਥਿਆਰਾਂ ਦਾ ਪੰਜਾਬ ਦੀ ਇੱਕ ਹਥਿਆਰਾਂ ਨਾਲ ਫੈਸੀਨੇਸ਼ਨ ਰਹੀ ਹੈ ਸ਼ੁਰੂ ਤੋਂ, ਉਹ ਰਹਿਣੀ ਹੈ। ਮਹਾਰਾਜ ਦਾ ਵੀ ਬਚਨ ਹੈ ਸ਼ਸਤਰਾਂ ਬਾਰੇ, ਸ਼ਸਤਰ ਸਾਡੇ ਪੀਰ ਹੈ। ਉਹ ਕੋਈ ਮਾੜੀ ਗੱਲ ਨਹੀਂ। ਪੰਜਾਬ 'ਚ ਗਨ ਪੋਜੈਸ਼ਨ ਦਾ ਬੜਾ ਰੌਲਾ ਪੈ ਜਾਂਦਾ ਵੀ ਪੰਜਾਬ 'ਚ ਸਭ ਤੋਂ ਵੱਧ ਗਨ ਪੋਜੈਸ਼ਨ ਹੈ। ਪੰਜਾਬ 'ਚ ਗਨ ਬੇਸਡ ਕ੍ਰਾਈਮ ਘੱਟ ਆ ਬਹੁਤ। ਯੂਪੀ, ਬਿਹਾਰ, ਦੂਜੀਆਂ ਸਟੇਟਾਂ ਨੂੰ ਬਹੁਤ ਜ਼ਿਆਦਾ ਘੱਟ ਆ। ਗਨ ਪੋਜੈਸ਼ਨ ਹੋਣ ਦਾ ਅਰਥ ਇਹ ਨਹੀਂ ਹੁੰਦਾ ਵੀ ਗਨ ਵਾਇਲੈਂਸ ਜ਼ਿਆਦਾ ਹੈ। ਸੋ ਇਹ ਨੈਰੇਟਿਵ ਲੈਫਟ ਖੜਾ ਕਰ ਰਿਹਾ ਵੀ ਪੰਜਾਬ 'ਚੋਂ ਗਨ ਵਾਇਲੈਂਸ ਬਹੁਤ ਹੈ। ਇਹ ਝੂਠਾ ਨੈਰੇਟਿਵ ਹੈ। ਗੈਂਗਵਾਰ ਵੀ ਪੰਜਾਬ ਨਾਲੋਂ ਬਾਹਰ ਰਾਜਸਥਾਨ, ਯੂਪੀ, ਹਰਿਆਣਾ, ਇਹਨਾਂ ਜ਼ਿਲ੍ਹਿਆਂ 'ਚ ਜ਼ਿਆਦਾ ਹੈ। ਉਹ ਪਰ ਪੰਜਾਬ ਦੀ ਗੱਲ ਨੂੰ ਜ਼ਿਆਦਾ ਹਾਈਲਾਈਟ ਕਰਕੇ ਪੰਜਾਬ ਨੂੰ ਡੀਫੇਮ ਕਰਦੇ ਆ ਵੀ ਲੋਕਾਂ ਦੇ ਵਿੱਚ ਇਹ ਬਣਾਈ ਜਾਵੇ ਗੱਲ ਵੀ ਪੰਜਾਬ ਦੇ ਵਿੱਚ ਬਹੁਤ ਕੁਛ ਜੀ ਇਹੋ ਜਿਹਾ ਕ੍ਰਾਈਮ ਹੋ ਰਿਹਾ। 80 ਵਿੱਚ ਵੀ ਇੱਦਾਂ ਹੀ ਕੀਤਾ ਗਿਆ ਸੀ। ਸੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਵੀ ਜੋ ਕਲਾਕਾਰ ਕਰਦੇ ਨੇ ਉਹਨਾਂ ਨੂੰ ਹਥਿਆਰਾਂ ਪ੍ਰਤੀ ਗਾਣੇ ਗਾਉਣੇ ਮਾੜੀ ਗੱਲ ਨਹੀਂ, ਪਰ ਬਸ਼ਰਤੇ ਵੀ ਉਹਨਾਂ ਨੂੰ ਫੁਕਰਪੁਣੇ 'ਚ ਨਾ ਦਿਖਾਇਆ ਜਾਵੇ। ਹਥਿਆਰਾਂ ਦਾ ਅਸਲ ਰੂਪ ਲੋਕਾਂ ਸਾਹਮਣੇ ਰੱਖਿਆ ਜਾਵੇ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬੀ ਬੋਲੀ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ, ਧਾਰਮਿਕ ਗ੍ਰੰਥਾਂ ਨੂੰ ਗਲੀਆਂ ਨਾਲੀਆਂ ਦੇ ਵਿੱਚ ਰੋਲਿਆ ਗਿਆ। ਦੇਖੋ, ਸਰਕਾਰ ਨੇ ਇੱਕ ਸਾਜ਼ਿਸ਼ ਤਹਿਤ ਸਿੱਖਾਂ ਦਾ ਪ੍ਰੇਮ ਗੁਰੂ ਨਾਲ ਤੋੜਨ ਲਈ ਬਾਰ-ਬਾਰ ਬੇਅਦਬੀਆਂ ਕੀਤੀਆਂ ਵੀ ਸਿੱਖਾਂ ਨੂੰ ਇਹ ਗੱਲ ਆਮ ਲੱਗਣ ਲੱਗ ਪਏ। ਉਹਦਾ ਅਸਰ ਵੀ ਹੋਇਆ। ਸਿੱਖਾਂ ਨੂੰ ਸਮਝਣਾ ਚਾਹੀਦਾ ਵੀ ਬੇਅਦਬੀ ਤੋਂ ਵੱਡਾ ਜੁਰਮ ਸਿੱਖਾਂ ਦੇ ਨਾਲ ਕੋਈ ਨਹੀਂ ਹੋ ਸਕਦਾ। ਜਦੋਂ ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਣ ਲੱਗ ਜਾਂਦੀ ਹੈ, ਉਸ ਤੋਂ ਉੱਤੇ ਕੁਛ ਨਹੀਂ ਹੈਗਾ। ਸੋ ਸਾਨੂੰ ਲਾਮਬੰਦ ਹੋ ਕੇ ਬੇਅਦਬੀ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਵਿੱਢ ਕੇ ਕੋਈ ਐਸਾ ਕਾਨੂੰਨ ਖੜਾ ਕਰਨਾ ਚਾਹੀਦਾ ਵੀ ਬੇਅਦਬੀ ਕਰਨ ਵਾਲੇ ਬੰਦੇ ਨੂੰ ਘੱਟੋ ਘੱਟ ਫਾਂਸੀ ਸਜ਼ਾ ਹੋਵੇ। ਜੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਸੱਤਾਧਾਰੀ ਸਰਕਾਰ ਕਹਿੰਦੀ ਰਹੀ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਫੈਸਲਾ ਕਰ ਦਾਂਗੇ, ਬਦਲਾਅ ਦੀ ਨੀਤੀ ਸ਼ੁਰੂ ਹੋਊਗੀ। ਪੰਜਾਬ ਦੇ ਪੁੱਤਾਂ ਨੇ ਉਸ ਸਰਕਾਰ ਨੂੰ ਚੁਣ ਕੇ ਇਹਦੇ ਵਿਧਾਨ ਸਭਾ ਦੇ ਵਿੱਚ ਭੇਜਿਆ। ਪੰਜਾਬ ਦੀ ਜਿਹੜੀ ਅਗਵਾਈ ਆ ਉਸ ਸਰਕਾਰ ਦੇ ਅੰਡਰ ਹੱਥ ਦਿੱਤੀ ਹੈ।
ਦੇਖੋ ਸਰਕਾਰ ਜਦੋਂ ਦੀ ਆਈ ਹੈ ਕੁਝ ਅੱਜ ਦਾ ਕੰਮ ਤੇ ਕਰ ਨਹੀਂ ਰਹੀ। ਕਦੀ ਇਹ ਸਿਕਿਉਰਟੀਆਂ ਵਾਪਸ ਲੈ ਕੇ ਲਿਸਟਾਂ ਜਨਤਕ ਕਰ ਦਿੰਦੇ ਨੇ ਇਹਨਾਂ ਦੇ ਕੋਈ ਪੱਤਰਕਾਰ, ਉਹ ਫਿਰ ਲਿਸਟਾਂ ਜਦੋਂ ਜਨਤਕ ਹੋ ਜਾਂਦੀਆਂ ਨੇ ਨੌਜਵਾਨਾਂ ਦਾ ਕਤਲ ਹੋ ਜਾਂਦਾ, ਫਿਰ ਇਹ ਚੁੱਪ ਚੁਪੀਤੇ ਨਾ ਕੋਈ ਇਨਸਾਫ ਮਿਲਦਾ ਹੈ ਨਾ ਕੁਛ ਗੱਲਬਾਤ ਹੁੰਦੀ ਹੈ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਿਹੜਾ ਪੰਜਾਬ ਦੀ ਇਹ ਸਰਕਾਰ ਹੈ, ਇਹ ਅਸਲ 'ਚ ਜਿਹੜੇ ਰਾਹ 'ਤੇ ਤੁਰੀ ਹੈ ਇਹ ਬੇਅੰਤੀ ਦੀ ਸਰਕਾਰ ਬਣੂਗੀ ਛੇਤੀ, ਕਿਉਂਕਿ ਇਹਨਾਂ ਨੇ ਇੱਕ ਤਹਈਆ ਕਰ ਲਿਆ ਵੀ ਸਿੱਖਾਂ ਦਾ ਖੁਰਾ ਕੁਝ ਮਿਟਾਉਣਾ ਹੈ। ਸਿੱਖਾਂ ਦੇ ਉੱਤੇ ਜਿਹੜੇ ਰੋਜ਼-ਬਰਾ ਹਮਲੇ ਹੋ ਰਹੇ ਆ, ਇਹ ਸਾਰਾ ਸਰਕਾਰ ਦਾ ਹੀ ਹੱਥ ਹੈ ਇਹਦੇ ਵਿੱਚ। ਚੈਨਲਾਂ ਦੇ ਉੱਪਰ ਕਾਫੀ ਚਰਚਾ ਬਣੀ ਹੋਈ ਹੈ ਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਪੰਜਾਬ ਦੀ ਗੱਲ ਕਰ ਰਿਹਾ, ਪੰਜਾਬ ਦੀ ਜਿਹੜੀ ਵੱਖਰੀ ਇੱਕ ਸਟੇਟ ਆ ਉਸ ਨੂੰ ਬਣਾਉਣ ਦੀ ਗੱਲ ਕਰ ਰਿਹਾ, ਵੱਖਰਾ ਰਾਜ ਦੀ ਗੱਲ ਕਰ ਰਿਹਾ ਅੰਮ੍ਰਿਤਪਾਲ ਸਿੰਘ। ਚੈਨਲਾਂ ਦੇ ਉੱਪਰ ਦੀ ਕਾਫੀ ਚਰਚਾ ਬਣੀ ਹੋਈ ਹੈ, ਕੀ ਇਹ ਸੱਚ ਹੈ? ਇਹਦੇ 'ਚ ਗੁਨਾਹ ਵਾਲੀ ਕਿਹੜੀ ਗੱਲ ਹੈ? ਲੋਕਤੰਤਰ ਦਾ ਪਹਿਲਾ ਰਾਈਟ ਹੈ, ਪਹਿਲਾ ਜਿਹੜਾ ਅਧਿਕਾਰ ਹੈ ਲੋਕਤੰਤਰ 'ਚ ਲੋਕਾਂ ਦਾ ਸੈਲਫ ਡਿਟਰਮੀਨੇਸ਼ਨ ਹੈ, ਵੀ ਸਵੈ ਪਛਾਣ ਸਵੈ ਚੋਣ ਦਾ। ਸੋ ਜੇ ਸਿੱਖ ਇਹ ਚਾਹੁੰਦੇ ਨੇ ਵੀ ਸਾਡਾ ਰਾਜ ਵੱਖਰਾ ਹੋਵੇ, ਇਹ ਗੁਨਾਹ ਕਿਵੇਂ ਹੋ ਗਿਆ? ਦੁਨੀਆ ਭਰ ਦੇ ਵਿੱਚ ਇਹ ਗੁਨਾਹ ਨਹੀਂ ਮੰਨਿਆ ਗਿਆ। ਕੈਨੇਡਾ 'ਚ ਕਿਊਬਿਕ ਅੱਡ ਹੋਣਾ ਚਾਹੁੰਦਾ, ਉੱਥੇ ਰੈਫਰੈਂਡਮ ਹੋ ਜਾਂਦਾ, ਸਾਰਾ ਕੁਝ ਹੋ ਜਾਂਦਾ। ਸੋ ਇਸ ਗੱਲ ਲਈ ਜੇ ਕੋਈ ਸਿੱਖ, ਸੁਪਰੀਮ ਕੋਰਟ ਦਾ ਮੈਂਡੇਟ ਹੈ ਵੀ ਖਾਲਿਸਤਾਨ ਦੀ ਪੀਸਫੁਲੀ ਗੱਲ ਕਰਨਾ ਕੋਈ ਗੁਨਾਹ ਵਾਲੀ ਗੱਲ ਨਹੀਂ। ਸਰਕਾਰ ਨੂੰ ਚਾਹੀਦਾ ਵੀ ਨਾ ਐਵੇਂ ਬੇਦੋਸ਼ੀ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਸਿਰੇ 'ਚ ਫੜਨਾ, ਉਹਨਾਂ ਨੂੰ ਕੈਦ ਕਰਕੇ ਰੱਖਣਾ, ਇਹ ਸਰਕਾਰਾਂ ਵਾਸਤੇ ਜ਼ਬਰ ਦੀ ਗੱਲ ਹੈ। ਇਹ ਇੱਦਾਂ ਕੌਮਾਂ ਹਟਦੀਆਂ ਨਹੀਂ ਹੁੰਦੀਆਂ। ਜੇ ਤੁਸੀਂ ਵਾਕਿਆ ਹੀ ਸਿੱਖਾਂ ਨੂੰ ਹੱਕ ਦਿੱਤੇ ਹੁੰਦੇ ਕਿਸੇ ਮੌਕੇ ਦੇ ਉੱਤੇ, ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਹੁਣ ਤਾਂ ਪਿੱਛੇ ਮੁੜਨ ਦਾ ਗੁਨਾਹ ਹੀ ਨਹੀਂ ਹੈਗਾ। ਤੁਸੀਂ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਹੈ, ਉਹ ਨੀਂਹ ਰੱਖੀ ਗਈ ਹੈ ਅਤੇ ਮਹਿਲ ਸਿਰਜਣਾ ਮਾਲਕ ਨੇ ਸਿਰਜਣਾ, ਆਪੇ ਹੋ ਜਾਣਾ। ਜੇਕਰ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੀ ਸਿਰਮੌਰ ਸੰਸਥਾ ਹੋਣ ਵਾਲੀ ਸ਼੍ਰੋਮਣੀ ਕਮੇਟੀ ਤੋਂ ਕੀ ਆਸ ਰੱਖਦੇ ਹੋ? ਦੇਖੋ ਉਹਨਾਂ ਕੋਲ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਅਕਾਲ ਤਖਤ ਸਾਹਿਬ ਜਿਹੜੇ ਨੇ ਉਹਦੇ ਅਧੀਨ ਉਹਨਾਂ ਨੂੰ ਚੱਲਣਾ ਚਾਹੀਦਾ ਅਤੇ ਸਿੱਖ ਪੰਥ ਦੇ ਮਸਲਿਆਂ ਦੇ ਉੱਤੇ ਕੰਮ ਕਰਨਾ ਚਾਹੀਦਾ। ਜਿਹੜਾ ਕੋਈ ਚੰਗਾ ਕੰਮ ਕਰਦੇ ਅਸੀਂ ਉਹਨੂੰ ਐਪਰੀਸ਼ੀਏਟ ਕਰਾਂਗੇ, ਪਰ ਜਿਹੜੇ ਕੰਮ ਉਹ ਚੰਗੇ ਨਹੀਂ ਕਰਦੇ ਉੱਥੇ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਕਰਨਾ ਸਾਡਾ ਹੱਕ ਬਣਦਾ। ਅਤੇ ਉਹਨਾਂ ਨੂੰ ਚਾਹੀਦਾ ਵੀ ਉਹ ਪੰਥ ਨੂੰ ਪੰਥਕ ਆਜ਼ਾਦੀ ਵਾਸਤੇ ਨੌਜਵਾਨਾਂ ਦੇ ਹੱਕ 'ਚ ਖੜ੍ਹਨ, ਅਤੇ ਜਿਹੜੇ ਵੀ ਕਿਸੇ ਪਰਿਵਾਰਾਂ ਦੇ ਅਧੀਨ ਉਹਨਾਂ ਨੂੰ ਚੱਲਣਾ ਪੈ ਰਿਹਾ ਉਹ ਤੋਂ ਆਪਣੇ ਆਪ ਨੂੰ ਆਜ਼ਾਦ ਦਿਵਾਉਣ। ਉਹਨਾਂ ਦੇ ਮੈਂਬਰ ਜਿਹੜੇ ਨੇ ਸਾਹਿਬਾਨ, ਜਿਹੜੇ ਉਹਨਾਂ ਦੇ ਵਰਕਰ ਨੇ, ਜਿਹੜੇ ਸੇਵਾਦਾਰ ਨੇ SGPC ਦੇ, ਉਹ ਚੰਗੇ ਨੇ, ਪਰ ਉਹਨਾਂ ਦੇ ਉੱਤੇ ਜਦੋਂ ਮੈਨੇਜਮੈਂਟ ਮਾੜੀ ਹੋ ਜਾਂਦੀ ਹੈ ਅਤੇ ਉਹਦੇ ਨਾਲ ਇਹ ਆ ਵੀ ਉਹ ਵੀ ਕੁਛ ਨਹੀਂ ਕਰ ਪਾਉਂਦੇ। ਸੋ ਉਹਨਾਂ ਨੂੰ ਚਾਹੀਦਾ ਵੀ ਆਪਣੇ ਆਪ ਸੁਧਾਰ ਲੈਣ, ਜਿਹੜੀਆਂ ਕਮੀਆਂ ਉਹਨਾਂ ਨੂੰ ਛੇਤੀ ਦੂਰ ਕਰ ਲੈਣ। ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਨੇ, ਉਹਨਾਂ ਦੇ ਉੱਪਰ ਵੀ ਵੱਡੇ ਹਮਲੇ ਹੋ ਰਹੇ ਨੇ ਜਿਹੜੇ ਵਿੱਦਿਅਕ ਅਦਾਰੇ ਨੇ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਜਿਹੜੀ ਪੰਜਾਬ ਦੀ ਅਸਲੀ ਪੜ੍ਹਾਈ ਆ ਉਹ ਖ਼ਤਮ ਕਰੀ ਜਾ ਰਹੀ ਹੈ। ਅਸਲ 'ਚ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਵਿੱਚ ਅੰਮ੍ਰਿਤਧਾਰੀ ਨਾ ਤਾਂ ਟੀਚਰ ਨੇ, ਨਾ ਪ੍ਰਿੰਸੀਪਲ ਨੇ, ਨਾ VC ਨੇ, ਨਾ ਕੁਛ ਹੈ। ਹਸਪਤਾਲਾਂ ਦਾ ਵੀ ਇਹੋ ਹਾਲ ਹੈ। ਸ਼੍ਰੋਮਣੀ ਕਮੇਟੀ ਨੂੰ ਇਹ ਕਾਇਦਾ ਕਰਨਾ ਚਾਹੀਦਾ ਹੈ ਵੀ ਘੱਟੋ ਘੱਟ ਸਿੱਖਾਂ ਦੇ ਬਣਾਏ ਹੋਏ ਵਿੱਦਿਅਕ ਅਦਾਰੇ ਜਿਹੜੇ ਨੇ, ਹਸਪਤਾਲ ਨੇ, ਉਹਨਾਂ 'ਚ ਅੰਮ੍ਰਿਤਧਾਰੀ ਹੀ ਸੇਵਾਵਾਂ ਨਿਭਾਉਣ, ਫਿਰ ਕੋਈ ਸੁਧਾਰ ਹੋ ਸਕਦਾ। ਤੁਸੀਂ ਗੱਲ ਕਰ ਰਹੇ ਸੀ ਕਿ ਡੇਰਾਬਾਦ ਵੱਲ ਜਿਹੜੀ ਸਿੱਖ ਕੌਮ ਆ ਉਹ ਵੀ ਵੱਧਦੀ ਨਜ਼ਰ ਆ ਰਹੀ ਹੈ। ਜੇਕਰ ਅਸੀਂ ਗੱਲ ਕਰੀਏ ਸਿੱਖਾਂ ਦੇ ਮੁੰਡੇ ਨੇ ਜਿਹੜੇ ਪਾਸਟਰਾਂ ਦੇ ਥੱਲੇ ਲੱਗ ਕੇ ਕੰਮ ਕਰਦੇ ਨੇ, ਈਸਾਈ ਧਰਮ ਨੂੰ ਅਪਣਾਉਂਦੇ ਨੇ, ਇਹਦੇ ਵਿੱਚ ਕਿਸ ਦੀ ਕਮੀ ਮੰਨਦੇ ਹੋ? ਕਮੀ ਤਾਂ ਹਕੂਮਤ ਦੀ ਹੈ। ਜਿਵੇਂ ਸਿੱਖਾਂ ਦੇ ਮੁੰਡੇ ਨਸ਼ਾ ਕਰਦੇ ਨੇ, ਹੁਣ ਆਪਾਂ ਮੰਨਦੇ ਹਾਂ ਵੀ ਨਸ਼ਾ ਹਕੂਮਤ ਚਲਾ ਰਹੀ ਹੈ, ਸਟੇਟ ਦੀ ਪਾਲਿਸੀ ਦੇ ਤਹਿਤ ਸਾਰਾ ਕੁਝ ਹੋ ਰਿਹਾ। ਇਸੇ ਤਰੀਕੇ ਨਾਲ ਜਿਹੜਾ ਨੌਜਵਾਨ ਭਟ ਗਿਆ, ਗੁਲਾਮੀ ਦੇ ਵਿੱਚ ਹੈਗਾ, ਉਹਦੀ ਸੋਚਣ ਸਮਝਣ ਦੀ ਸਮਰੱਥਾ ਘੱਟ ਚੁੱਕੀ ਹੈ, ਉਹਦੇ 'ਤੇ ਜ਼ੁਲਮ ਹੋਇਆ ਬਹੁਤ ਵੱਡਾ, ਉਹ ਫਿਰ ਕਿਤੇ ਆਸਰਾ ਲੱਭਦਾ ਫਿਰਦਾ ਹੁੰਦਾ। ਉਸ ਮੌਕੇ 'ਤੇ ਉਹਦੇ ਸਾਹਮਣੇ ਕੋਈ ਡੰਮੀ ਝੂਠਾ ਗੁਰੂ ਬਣਾ ਕੇ ਪੇਸ਼ ਕਰ ਦੇਣਾ, ਕੋਈ ਪਾਸਟਰ ਲਿਆ ਕੇ ਖੜ੍ਹਾ ਕਰ ਦੇਣਾ, ਉਹ ਉਹਦੇ 'ਚ ਫਸ ਜਾਂਦਾ। ਉਹ ਫਿਰ ਉਹ ਖੱਜਲ ਖੁਆਰ ਹੁੰਦਾ। ਮੋੜਨਾ ਤਾਂ ਸਾਰਿਆਂ ਨਹੀਂ ਹੈ, ਪਰ ਉਹ 10 ਸਾਲ ਜਿਹੜੇ ਖਰਾਬ ਕਰ ਦਿੰਦੇ ਨੇ ਪਾਸਟਰ। ਆਰਥਿਕ ਪੱਖੋਂ ਲੁੱਟ ਹੁੰਦੀ ਹੈ, ਸ਼ੋਸ਼ਣ ਹੁੰਦਾ ਹੈ। ਇੱਥੇ ਕਈ ਭੈਣਾਂ ਦੀ ਵੀਡੀਓ ਆਈਆਂ ਵੀ ਜਿਸਮਾਨੀ ਸ਼ੋਸ਼ਣ ਤੱਕ ਹੋਇਆ ਹੈ। ਕਈ ਬੱਚੀ ਇੱਕ ਕੈਂਸਰ ਦੀ ਪੀੜਤ ਸੀ, ਉਹਨੂੰ ਹਸਪਤਾਲ 'ਚ ਇਲਾਜ ਕਰਦੀ ਨਹੀਂ, ਚੁੱਕ ਕੇ ਪਾਸਟਰ ਗਾੜੀ ਲਿਆਂਦਾ, ਉੱਥੇ ਬੱਚੀ ਦੀ ਮੌਤ ਹੋ ਗਈ। ਸੋ ਇਹੋ ਜਿਹੇ ਜਿਹੜੇ ਕਾਰਨਾਮੇ ਹੋ ਰਹੇ, ਲੋਕਾਂ ਦਾ ਸ਼ੋਸ਼ਣ ਹੋ ਰਿਹਾ ਐਡੇ ਵੱਡੇ ਪੱਧਰ 'ਤੇ, ਇਹ ਹਕੂਮਤ ਦੀ ਸ਼ਹਿ ਤੋਂ ਬਿਨਾਂ ਤਾਂ ਨਹੀਂ ਹੋ ਸਕਦਾ ਨਾ। ਸੋ ਜੋ ਸਿੱਖਾਂ ਨੂੰ 5 ਮਿੰਟ 'ਚ ਹਕੂਮਤ ਫੜ ਲੈਂਦੀ ਹੈ ਅਤੇ ਉਹਨਾਂ ਨੂੰ ਵੀ ਫੜਿਆ ਜਾ ਸਕਦਾ, ਪਰ ਉਹ ਹਕੂਮਤ ਵੱਲੋਂ ਆਪ ਤੁਰੇ ਹੋਏ ਨੇ। ਜੇ ਅਸੀਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ, ਜਿਹੜਾ ਸਿੱਖਾਂ ਦਾ ਧਰਮ ਦੇ ਵਿੱਚੋਂ ਚਲੇ ਜਾਣਾ, ਸਿੱਖ ਕੌਮ 'ਚੋਂ ਚਲੇ ਜਾਣਾ, ਨਿਰਾਸ਼ਾ ਹੋ ਕੇ ਚਲੇ ਜਾਣਾ, ਕਿਤੇ ਨਾ ਕਿਤੇ ਜਾ ਕੇ ਜਾਤਾਂ ਪਾਤਾਂ ਜਾਂ ਗੁਰਦੁਆਰਾ ਸਾਹਿਬ ਅੱਡੋ ਅੱਡ ਉਸਾਰਦੇ ਨੇ, ਜਾਂ ਉਹਨਾਂ ਨੂੰ ਕਬੂਲਿਆ ਨਹੀਂ ਜਾਣਾ ਜਥੇਦਾਰਾਂ ਦੇ ਵੱਲੋਂ, ਇਹ ਵੀ ਕਮੀ ਮੰਨਦੇ? ਨਹੀਂ, ਜਾਤਾਂ ਪਾਤਾਂ ਕਿਹੜਾ ਕ੍ਰਿਸਚਨਾਂ 'ਚ ਨਹੀਂ ਹੈਗੀਆਂ। ਕੋਈ ਨੌਨ ਕ੍ਰਿਸਚਨ ਬੰਦਾ ਪੋਪ ਬਣ ਸਕਦਾ? ਨਹੀਂ ਬਣ ਸਕਦਾ। ਇੱਥੇ ਦੇ ਇੱਥੇ ਕੋਈ ਵੀ ਜਾਤ ਵਾਲਾ ਬੰਦਾ ਜਥੇਦਾਰ ਬਣ ਸਕਦਾ, ਬਣੇ ਵੀ ਨੇ ਆਪਣੇ। ਕੋਈ ਵੀ ਜਾਤ ਵਾਲਾ ਬੰਦਾ ਜਿਹੜਾ ਹੈ ਆਪਣਾ SGPC ਦਾ ਪ੍ਰਧਾਨ ਬਣ ਸਕਦਾ, ਬਣੇ ਵੀ ਨੇ। ਕੋਈ ਇੱਕ ਬੰਦਾ ਦਿਖਾਓ ਜਿਹੜਾ ਨੌਨ ਵਾਈਟ ਹੋਵੇ ਅਤੇ ਪੋਪ ਬਣ ਗਿਆ ਹੋਵੇ। ਸੋ ਇਸ ਕਰਕੇ ਜਾਤਾਂ ਪਾਤਾਂ ਉੱਥੇ ਤਾਂ ਨਸਲੀ ਭੇਦਭਾਵ ਹੈ, ਜਾਤਾਂ ਪਾਤਾਂ ਤੋਂ ਵੀ ਜਿਹੜਾ ਭੈੜਾ ਹੈ, ਰੰਗ ਦੇ ਆਧਾਰ 'ਤੇ।
ਸੋ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਵੀ ਜਾਤਾਂ ਪਾਤਾਂ ਕੁਛ ਨਹੀਂ ਇੱਥੇ, ਜਿਹੜੀਆਂ ਮਾੜੇ ਮੋਟਾ ਕੋਈ ਚੱਲਦਾ ਹੈ ਨਾ ਜਾਤ ਪਾਤ ਦਾ, ਉਹ ਗੁਰੂ ਦੇ ਨੇ ਤਾਂ ਕੋਈ ਜਾਤ ਪਾਤ ਨਹੀਂ ਦਿਖਾਈ। ਗੁਰੂ ਜਦੋਂ ਖੰਡੇ ਬਾਟੇ ਦੀ ਪੌਲ ਛਕ ਕੇ ਇੱਕੋ ਬਾਟੇ 'ਚ ਅੰਮ੍ਰਿਤ ਛਕੀਦਾ ਨਾ, ਜਾਤ ਪਾਤ ਕਿੱਥੇ ਰਹਿੰਦੀ ਹੈ। ਪਰ ਜਦੋਂ ਆਪਾਂ ਖੰਡੇ ਬਾਟੇ ਦੀ ਪੌਲ ਨਹੀਂ ਛਕਣੀ, ਬਾਹਰ ਬੈਠੇ ਕਈ ਜਣਾ ਸਾਨੂੰ ਜਾਤ ਪਾਤ ਵਿਤਕਰਾ ਹੁੰਦਾ ਉਹ ਤਾਂ ਹੀ ਹੋਣਾ ਵੀ ਜਦੋਂ ਗੁਰੂ ਸਾਹਿਬ ਨੇ ਤੁਹਾਨੂੰ ਸਮਰੱਥ ਬਣਾਇਆ, ਗੁਰੂ ਸਾਹਿਬ ਨੇ ਤੁਹਾਨੂੰ ਬਰਾਬਰਤਾ ਦਿੱਤੀ ਹੈ, ਤੇ ਜੇ ਉਹ ਗੁਰੂ ਦੇ ਤੁਸੀਂ ਹੁਕਮ ਨਹੀਂ ਮੰਨਣਾ, ਫਿਰ ਜਾਤਾਂ ਪਾਤਾਂ ਤਾਂ ਹੋਣੀਆਂ ਹੀ। ਅੰਮ੍ਰਿਤਪਾਲ ਸਿੰਘ ਕੋਸ਼ਿਸ਼ ਕਰੇਗਾ ਕਿ ਜਿਹੜੇ ਪਾਸਟਰਾਂ ਦੇ ਹੱਥੇ ਚੜੇ ਨੇ ਜਾਂ ਡਿੱਕੇ ਚੜੇ ਨੇ ਉਹਨਾਂ ਕੋਲ ਪਹੁੰਚਣ ਦੀ ਕੋਸ਼ਿਸ਼ ਕਰੇਗਾ ਕਿ ਵਾਪਸ ਆਪਣੇ ਧਰਮ ਦੇ ਵਿੱਚ ਮੁੜਿਆ ਆਉਣ, ਜਾਂ ਕੀ ਕੋਸ਼ਿਸ਼ਾਂ ਹੋਣੀਆਂ ਅੱਗੇ? ਦੇਖੋ ਬਹੁਤ ਫੋਨ ਆ ਰਹੇ ਸਾਨੂੰ, ਤੇ ਉਹ ਥੋੜ੍ਹੇ ਇਸ ਗੱਲ ਦੇ ਉੱਤੇ ਪਛਤਾਵਾ ਵੀ ਕਰ ਰਹੇ ਵੀ ਅਸੀਂ ਵਰਗਲਾਏ ਗਏ ਸੀ। ਉਹਨਾਂ ਨੂੰ ਮੋੜ ਕੇ ਮਹਾਰਾਜ ਕੋਲੋਂ ਮਾਫੀ ਖਿਮਾ ਮੰਗ ਕੇ ਤੇ ਉਹ ਵਾਪਸ ਆਉਣਗੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਹੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਸਨ, ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁੱਖ ਸੇਵਾਦਾਰ। ਤਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ। ਤਾਂ ਅੱਗੇ ਜਿਹੜਾ ਆਉਣ ਵਾਲਾ ਸਮਾਂ ਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਪ੍ਰੋਗਰਾਮ ਮੁਲਾਕਾਤਾਂ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਇੰਡੋ ਟੀਵੀ ਦੀ ਟੀਮ ਅੱਜ ਫੇਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਰੋਡੇ ਵਿਖੇ ਪਹੁੰਚੇ ਹਾਂ। ਤਾਂ ਸਾਡੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਨੇ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕਣ ਤੋਂ ਬਾਅਦ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਵਿਰਾਜੇ, ਕਿੱਦਾਂ ਦਾ ਮਹਿਸੂਸ ਕੀ ਕਰ ਰਹੇ ਹੋ? ਪਹਿਲਾਂ ਤਾਂ ਜਿਹੜੀ ਨੌਜਵਾਨੀ ਇੰਨੀ ਭਰ ਕੇ ਆਈ ਤੁਹਾਡੇ ਨਾਲ, ਕਾਫੀ ਨੌਜਵਾਨੀ ਨੇ ਅੰਮ੍ਰਿਤ ਛਕਿਆ, ਮਹਿਸੂਸ ਕੀ ਹੋ ਰਿਹਾ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਉਹਨਾਂ ਆਪ ਬੁਲਾ ਕੇ ਸੇਵਾ ਲਈ ਹੈ ਤੇ ਉਹਨਾਂ ਨੇ ਸਾਡਾ ਸੀਸ ਚਰਨਾਂ 'ਚ ਪ੍ਰਵਾਨ ਕੀਤਾ ਹੈ। ਇਸ ਗੱਲ ਲਈ ਉਹਨਾਂ ਦੇ ਸਦਾ ਰਹਿਣੀ ਹੈ। ਸੋ ਮਹਿਸੂਸ ਤੇ ਇੱਕ ਨਵੇਂ ਜਨਮ ਵਾਂਗ ਹੁੰਦਾ ਹੈ। ਜਿਹੜੇ ਵੀ ਮਨੁੱਖ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਤਨੋਂ ਮਨੋਂ ਤੁਹਾਨੂੰ ਗੁਰੂ ਦੇ ਚਰਨਾਂ 'ਚ ਆਪਣਾ ਸੀਸ ਭੇਟ ਕੀਤਾ ਹੈ, ਉਹਦੇ ਲਈ ਤੇ ਅਹਿਸਾਸ ਜਿਹੜਾ ਵਾ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ। ਸੰਗਤ ਕਾਫੀ ਆ ਰਹੀ ਹੈ ਮਿਲਣ ਦੇ ਲਈ। ਸੰਗਤ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਕਿ ਸਾਨੂੰ ਕੌਮ ਨੂੰ ਇੱਕ ਲੀਡਰ ਮਿਲਿਆ ਅਗਵਾਈ ਕਰਨ ਦੇ ਲਈ ਕਾਫੀ ਲੰਮੇ ਸਮੇਂ ਦੇ ਬਾਅਦ। ਜੇਕਰ ਅਸੀਂ 1966 ਦੀ ਗੱਲ ਕਰੀਏ, 1984 ਦੀ ਗੱਲ ਕਰੀਏ, ਤਾਂ ਸਿੱਖ ਕੌਮ ਹਮੇਸ਼ਾ ਉਹਨਾਂ ਦਾ ਬਾਰ ਸਹਿੰਦੀ ਰਹੀ ਹੈ, ਸੈਂਟਰ ਦੇ ਨਾਲ ਮੱਥਾ ਲਾਉਂਦੀ ਰਹੀ ਹੈ ਸਿੱਖ ਕੌਮ। ਤਾਂ ਸਿੱਖ ਕੌਮ ਨੂੰ ਬਣਦੇ ਅਧਿਕਾਰ ਨਹੀਂ ਮਿਲੇ। ਦੇਖੋ ਸਿੱਖ 1849 'ਚ ਗੁਲਾਮ ਹੋਏ ਸੀ। ਉਸ ਤੋਂ ਬਾਅਦ ਸਿੱਖਾਂ ਨੂੰ ਕੋਈ ਆਜ਼ਾਦੀ ਨਹੀਂ ਮਿਲੀ। ਸਿਰਫ 1947 'ਚ ਪਾਵਰ ਜਿਹੜੀ ਉਹ ਟਰਾਂਸਫਰ ਹੋਈ ਹੈ, ਅੰਗਰੇਜ਼ਾਂ ਹੱਥੋਂ ਨਿਕਲ ਕੇ ਹਿੰਦੂ ਹਕੂਮਤ ਦੇ ਹੱਥ ਪਾਵਰ ਹੈਗੀ ਹੈ। ਸੋ ਉਹਨਾਂ ਨੇ ਸਿੱਖਾਂ ਨਾਲ ਉਹਨਾਂ ਨੂੰ ਵੀ ਭੈੜਾ ਵਤੀਰਾ ਕਰਨਾ ਸ਼ੁਰੂ ਕੀਤਾ ਜਿਹੜਾ ਅੰਗਰੇਜ਼ ਕਰਦੇ ਸੀ। ਪੰਜਾਬ ਨੂੰ ਬਸਤੀ ਵਾਂਗੂ ਟਰੀਟ ਕੀਤਾ ਜਾ ਰਿਹਾ। ਬਸਤੀਵਾਦ ਦਾ ਇੱਥੇ ਮਤਲਬ ਇੱਕ ਸੱਭਿਆਚਾਰ ਪੈਦਾ ਕੀਤਾ ਗਿਆ। ਪੰਜਾਬ ਦੇ ਰਿਸੋਰਸਸ ਦੀ ਜਿਹੜੀ ਆ ਉਹ ਲੁੱਟ ਕੀਤੀ ਜਾਂਦੀ ਹੈ। ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ ਵੱਖ-ਵੱਖ ਤਰੀਕਿਆਂ ਨਾਲ ਹੋ ਰਹੀ ਹੈ। ਪੰਜਾਬ ਦੇ ਵਿੱਚ ਨੌਜਵਾਨ ਇੱਥੋਂ ਮਾਸ ਮਾਈਗ੍ਰੇਸ਼ਨ ਪਲਾਨ ਕਰਕੇ ਇੱਥੋਂ ਵਿਦੇਸ਼ਾਂ 'ਚ ਵੱਸਣ ਨੂੰ ਮਜਬੂਰ ਹੋ ਗਏ ਆ। ਸੋ ਇਸ ਕਰਕੇ ਇਹ ਇੱਦਾਂ ਹੱਕ ਨਹੀਂ ਮਿਲਣੇ। ਕੌਮ ਨੂੰ ਲਾਮਬੰਦ ਹੋਣਾ ਪੈਣਾ, ਇਕੱਠੇ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕੌਮ ਨੂੰ ਸੰਘਰਸ਼ ਕਰਨਾ ਪੈਣਾ। ਤੁਸੀਂ ਕਿਹਾ ਕਿ ਜਿਹੜੇ ਪੰਜਾਬ ਦੀ ਨੌਜਵਾਨੀ ਆ ਇੱਥੋਂ ਪ੍ਰਵਾਸ ਕਰ ਰਹੀ ਆ, ਪਰ ਪੰਜਾਬ ਦੇ ਵਿੱਚ ਬਾਹਰਲੀਆਂ ਸਟੇਟਾਂ ਤੋਂ ਆ ਕੇ ਆਪਦਾ ਕੰਮ ਕਾਜ ਕਰ ਰਹੇ ਨੇ। ਕੀ ਪੰਜਾਬ ਦੀ ਨੌਜਵਾਨੀ ਨੂੰ ਇੱਥੇ ਕੰਮ ਨਹੀਂ ਦਿੰਦਾ ਜਾਂ ਭਵਿੱਖ ਨਹੀਂ ਦਿੰਦਾ? ਨਹੀਂ, ਇੱਕ ਤੇ ਸੈਂਸ ਆਫ ਸਿਕਿਉਰਿਟੀ ਹੁੰਦੀ ਹੈ ਵੀ ਇੱਥੇ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ ਹੈਗਾ ਨੌਜਵਾਨਾਂ ਨੂੰ। ਮਾਂ ਪਿਓ ਨੂੰ ਲੱਗਦਾ ਵੀ ਇੱਥੇ ਜਾਂ ਨਸ਼ਿਆਂ 'ਚ ਮਾਰੇ ਜਾਣਗੇ, ਜਾਂ ਕੋਈ ਗੈਂਗਸਟਰਾਂ ਦੇ ਚਲ ਜਾਣਗੇ, ਜਾਂ ਕੋਈ ਐਸੇ ਕਲਚਰ 'ਚ ਪੈਰ ਧਰ ਲੈਣਗੇ ਜਿੱਥੋਂ ਮੁੜਨਾ ਔਖਾ ਹੋ ਜਾਊਗਾ। ਸੋ ਇਸ ਕਰਕੇ ਮਾਂ ਪਿਓ ਬੱਚਿਆਂ ਨੂੰ ਬਾਹਰ ਘੱਲਣ 'ਚ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਆ। ਦੂਜੀ ਗੱਲ ਇਹ ਹੈ ਵੀ ਜਿਹੜਾ ਬਾਹਰ ਦਾ ਬੰਦਾ ਇੱਥੇ ਆਉਂਦਾ ਹੈ, ਉਹਦਾ ਲਿਵਿੰਗ ਸਟੈਂਡਰਡ ਅਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਲਿਵਿੰਗ ਸਟੈਂਡਰਡ 'ਚ ਬੜਾ ਫਰਕ ਹੈ। ਉਹ ਬਾਹਰੋਂ ਆਣ ਕੇ 100 ਰੁਪਏ ਦਿਹਾੜੀ 'ਤੇ ਵੀ ਕੰਮ ਕਰ ਸਕਦਾ। ਪੰਜਾਬ ਦਾ ਇੱਕ ਨੌਜਵਾਨ ਜਿਹੜਾ ਹੈ ਉਹ 100 ਰੁਪਏ 'ਤੇ ਕੰਮ ਨਹੀਂ ਕਰ ਸਕਦਾ। ਸੋ ਇਹ ਹਕੂਮਤ ਨੂੰ ਇੱਕ ਮਿਨੀਮਮ ਵੇਜ ਤੈਅ ਕਰਨੀ ਚਾਹੀਦੀ ਹੈ। ਅਤੇ ਬਾਹਰੋਂ ਤਾਂ ਪਹਿਲੀ ਗੱਲ ਬੰਦਿਆਂ ਨੂੰ ਮੰਗਾਓ, ਕਿਉਂਕਿ ਜਦੋਂ ਇਹਨਾਂ ਫੈਕਟਰੀਆਂ ਭਰ ਰਹੀਆਂ ਬਾਹਰ ਦੇ ਮਜ਼ਦੂਰਾਂ ਨਾਲ, ਅਤੇ ਪੰਜਾਬੀ ਉੱਥੇ ਕੰਮ ਕੀ ਕਰੇਗਾ? ਪੰਜਾਬੀ ਦੇ ਬਹੁਤੇ ਸਿਕਿਉਰਿਟੀ ਗਾਰਡ ਰੱਖੇ ਹੋਏ ਨੇ, ਹੋਰ ਕੋਈ ਹਾਈ ਪੋਸਟ 'ਤੇ ਮੈਨੇਜਰ ਤੋਂ ਲੈ ਕੇ ਥੱਲੇ ਤੱਕ ਸਾਰੇ ਬੰਦੇ ਬਾਹਰੋਂ ਆਉਂਦੀ ਹੈ, ਲੇਬਰ ਅਤੇ ਮੈਨੇਜਮੈਂਟ ਵੀ। ਸੋ ਇਹ ਜਿਹੜੀ ਕੱਲ੍ਹ ਮਤਾ ਵੀ ਪਾਇਆ ਵੀ 95% ਕੋਟਾ ਹੋਣਾ ਚਾਹੀਦਾ ਹੈ। ਅਤੇ ਜੇ ਫਰਜ਼ ਕਰੋ ਕੋਟਾ ਪੂਰਾ ਨਹੀਂ ਹੁੰਦਾ ਤਾਂ ਸਰਕਾਰ ਡਾਟਾ ਪੇਸ਼ ਕਰੇ 95% ਸਾਨੂੰ ਬੰਦੇ ਪੰਜਾਬ 'ਚੋਂ ਨਹੀਂ ਮਿਲਦੇ, ਅਸੀਂ ਪ੍ਰੋਵਾਈਡ ਕਰਾ ਦਿਆਂਗੇ। ਸੋ ਇਹ ਸਰਕਾਰਾਂ ਦੀ ਪਾਲਿਸੀ ਦੇ ਤਹਿਤ ਇੱਥੇ ਲੋਕਾਂ ਨੂੰ ਵਸਾਇਆ ਜਾ ਰਿਹਾ ਲਿਆ ਕੇ। ਹਮੇਸ਼ਾ ਸਰਕਾਰਾਂ ਦੀ ਨਿਗਾਹ ਦੇ ਵਿੱਚ ਪੰਜਾਬ ਦੇ ਪੁੱਤ ਜਾਂ ਪੰਜਾਬ ਹੀ ਕਿਉਂ ਰੜਕਦਾ? ਕਿਉਂਕਿ ਪੰਜਾਬ ਹਿੰਦੁਸਤਾਨ ਦੀ ਇੱਕ ਬੋਲੀ, ਇੱਕ ਧਰਮ, ਇੱਕ ਸੱਭਿਆਚਾਰ ਦੀ ਨੀਤੀ ਦੇ ਉਲਟ ਖੜਦਾ ਆ ਰਿਹਾ ਅਤੇ ਖੜਦਾ ਰਹੇਗਾ। ਸਾਡੀ ਬੋਲੀ ਵੱਖ ਹੈ, ਸਾਡਾ ਧਰਮ ਵੱਖ ਹੈ, ਸਾਡਾ ਸੱਭਿਆਚਾਰ ਵੱਖ ਹੈ। ਜਿਹੜੀ 5 ਦਰਿਆਵਾਂ ਦੀ ਇਹ ਧਰਤੀ ਹੈ, ਇਹਨੇ ਹਮੇਸ਼ਾ ਜ਼ੁਲਮ ਨੂੰ ਟੱਕਰ ਦਿੱਤੀ ਹੈ, ਦਿੰਦੇ ਰਹੂਗੀ। ਇਸੇ ਕਰਕੇ ਰੜਕਦਾ ਪੰਜਾਬ। ਪੰਜਾਬ ਦੇ ਪਾਣੀ ਦੀ ਗੱਲ ਕਰੀਏ, ਪੰਜਾਬ ਦੇ ਪਾਣੀ ਹਮੇਸ਼ਾ ਲੁੱਟੇ ਗਏ ਨੇ, ਪੰਜਾਬ ਨੂੰ ਹਮੇਸ਼ਾ ਕੁੱਟਿਆ ਗਿਆ ਗਾ। ਜੇਕਰ ਅਸੀਂ ਵੰਡ ਤੋਂ ਬਾਅਦ ਪੰਜਾਬ ਦੀ ਗੱਲ ਕਰੀਏ ਤਾਂ ਕੋਈ ਦੇਸ਼ ਨਹੀਂ ਵੰਡਿਆ ਗਿਆ, ਅਗਲਾ ਪੰਜਾਬ ਹੀ ਕਿਉਂ ਵੰਡਿਆ ਗਿਆ?
ਕਿਉਂਕਿ ਜਿਹੜਾ ਪੰਜਾਬ ਦੀ ਵੰਡ ਕਰਕੇ ਸਿੱਖਾਂ ਨੂੰ ਕਮਜ਼ੋਰ ਕੀਤਾ ਗਿਆ ਹੈ, ਵੀ ਖਾਲਸਾ ਰਾਜ ਮੁੜ ਕੇ ਛੇਤੀ ਨਾ ਆ ਸਕੇ, ਕਿਉਂਕਿ ਖਾਲਸੇ ਰਾਜ ਦੇ ਵਿੱਚ ਜਿਹੜਾ ਬ੍ਰਾਹਮਣ ਦੀ ਜਿਹੜੀ ਜਾਤ ਪਾਤ ਵਰਨ ਵੰਡ ਹੈ, ਜਿਹੜਾ ਵਿਪਰ ਦਾ ਸੰਸਕਾਰ ਹੈ, ਉਹ ਚੱਲ ਨਹੀਂ ਸਕਦਾ। ਸੋ ਇਹ ਹਕੂਮਤ ਅੰਗਰੇਜ਼ਾਂ ਨੇ ਵੀ ਅਤੇ ਇਹਨਾਂ ਹਿੰਦੁਸਤਾਨ ਦੇ ਲੀਡਰਾਂ ਨੇ ਮੌਕੇ ਦੇ ਉੱਤੇ ਵੰਡ ਹੀ ਇਸ ਤਰੀਕੇ ਨਾਲ ਕੀਤੀ ਵੀ ਪੰਜਾਬ ਦੇ ਸਿੱਖਾਂ ਨੂੰ ਆਰਥਿਕ ਪੱਖੋਂ ਧਾਰਮਿਕ ਪੱਖੋਂ ਕਮਜ਼ੋਰ ਕੀਤਾ ਜਾ ਸਕੇ। ਤੁਸੀਂ ਪੰਜਾਬ ਦੇ ਸਿੱਖਾਂ ਦੀ ਗੱਲ ਕਰ ਰਹੇ ਹੋ, ਪੰਜਾਬ ਦੇ ਸਿੱਖਾਂ ਦੇ ਵਿੱਚ ਖੁਦ ਦੇ ਵਿੱਚ ਜਾਤਾਂ ਪਾਤਾਂ ਪਾਈਆਂ ਗਈਆਂ ਨੇ, ਕਿਤੇ ਸਿਵਿਆਂ ਦੀ ਲੜਾਈ ਹੋ ਜਾਂਦੀ ਹੈ ਜਾਤਾਂ ਪਿੱਛੇ, ਕਦੇ ਗੁਰਦੁਆਰਿਆਂ ਦੀ ਲੜਾਈ ਹੋ ਜਾਂਦੀ ਹੈ। ਅਸੀਂ ਕੱਲ੍ਹ ਵੀ ਮਤੇ ਦੇ ਰੂਪ 'ਚ ਕਹਿ ਰਹੇ ਹਾਂ, ਵੈਸੇ ਅਸੀਂ ਗੱਲ ਕੀਤੀ ਸਟੇਜ ਤੋਂ ਵੀ ਜਾਤਾਂ ਦੀ ਲੜਾਈ ਖਤਮ ਕਰਨੀ ਚਾਹੀਦੀ ਹੈ। ਬੇਸ਼ੱਕ ਇਹ ਹਿੰਦੁਸਤਾਨ ਦੀ ਹਕੂਮਤ ਦੀ ਸਾਜ਼ਿਸ਼ ਤਹਿਤ ਹੀ ਸਾਰਾ ਕੁਝ ਹੋ ਰਿਹਾ ਹੈ। ਸਿੱਖੀ 'ਚ ਕੋਈ ਜਾਤ ਪਾਤ ਨਹੀਂ ਹੈਗੀ। ਜਿਹੜਾ ਜਾਤ ਪਾਤ ਕਰਦਾ ਹੈ ਹਕੂਮਤ ਉਹਨੂੰ ਸਗੋਂ ਉਹਦੀ ਰਾਖੀ ਕਰਦੀ ਹੈ। ਜੇ ਸਿੱਖ ਕਿਸੇ ਦਾ ਵਿਰੋਧ ਕਰਦੇ ਨੇ, ਡੇਰੇਦਾਰ ਦਾ, ਡੰਮੀ ਦਾ, ਜਿਹੜਾ ਜਾਤ ਦੇ ਉੱਤੇ ਚੱਲਦਾ ਹੈ, ਜਾਤ ਪਾਤ ਨੂੰ ਜਿਹੜਾ ਪ੍ਰਮੁੱਖ ਕਰਦਾ ਹੈ, ਹਕੂਮਤ ਉਹਨੂੰ ਸਿਕਿਉਰਿਟੀ ਵੀ ਦਿੰਦੀ, ਸਾਰਾ ਕੁਝ ਕਰਦੀ ਹੈ। ਸੋ ਜਿੰਨਾ ਚਿਰ ਰਾਜ ਨਹੀਂ ਹੁੰਦਾ ਉਹਨਾਂ ਚਿਰ ਇਹ ਚੱਲਦਾ ਰਹਿਣਾ ਹੈ। ਪਰ ਪੰਜਾਬ ਦੇ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਦੂਜੀਆਂ ਸਟੇਟਾਂ ਨਾਲੋਂ ਬੜਾ ਫਰਕ ਹੈ। ਜਿਹੜਾ ਨੈਸ਼ਨਲ ਡਾਟਾ ਹੈ ਕ੍ਰਾਈਮ ਅਗੇਂਸਟ ਜਿਹੜਾ ਸ਼ਡਿਊਲ ਕਾਸਟ ਦੇ ਵਿੱਚ, ਉਹਦੇ ਵਿੱਚ ਵੀ ਪੰਜਾਬ ਸਭ ਤੋਂ ਥੱਲੇ ਆ, ਸਭ ਤੋਂ ਘੱਟ ਕ੍ਰਾਈਮ ਹੁੰਦੇ ਆ। ਪਰ ਉਹ ਵੀ ਨਹੀਂ ਹੋਣੇ ਚਾਹੀਦੇ। ਜਾਤੀ ਵਿਤਕਰਾ ਖਤਮ ਹੋਣਾ ਚਾਹੀਦਾ। ਗੁਰਸਿੱਖਾਂ ਨੂੰ ਇੱਕ ਦੂਜੇ ਦੇ ਭਰਾ ਬਣ ਕੇ ਰਹਿਣਾ ਚਾਹੀਦਾ। ਤੁਸੀਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਖਤਮ ਹੋਣਾ ਚਾਹੀਦਾ, ਪਰ ਪਿਛਲੇ ਦਿਨ ਹੀ ਕਾਫੀ ਗੈਂਗਵਾਰ ਆ ਜਿਹੜੀ ਉਹ ਦੇਖਣ ਨੂੰ ਮਿਲੀ ਹੈ। ਪੰਜਾਬ ਦੇ ਪੁੱਤ ਸੀ ਜਿਹੜੇ ਇੱਕ ਦੂਜੇ ਨੂੰ ਮਾਰਨ ਤੱਕ ਮਜਬੂਰ ਹੋ ਗਏ ਨੇ। ਇਹ ਬਹੁਤ ਮਾੜੀ ਗੱਲ ਹੈ ਵੀ ਨੌਜਵਾਨਾਂ ਦੇ ਕੋਲ ਕੋਈ ਕੰਮ ਕਰ ਨਹੀਂ ਰਿਹਾ ਅਤੇ ਸਰਕਾਰਾਂ ਨੇ ਝੂਠੇ ਪਰਚੇ ਪਾ ਕੇ ਨੌਜਵਾਨ ਕਈਆਂ ਨੂੰ ਮਜਬੂਰ ਕਰ ਦਿੱਤਾ ਇਹਨਾਂ ਰਾਹਾਂ 'ਤੇ ਤੁਰਨ ਵਾਸਤੇ, ਅਤੇ ਫਿਰ ਆਪ ਹੀ ਉਹਨਾਂ ਦਾ ਜਿਹੜਾ ਵਾ ਉਹ ਝੂਠੇ ਮੁਕਾਬਲੇ ਬਣਾ ਕੇ ਤੇ ਉਹਨਾਂ ਨੂੰ ਮਾਰ ਦਿੱਤਾ। ਉਹਨਾਂ ਕੋਲੋਂ ਰਾਜਸੀ ਲਾਭ ਲੈਣ ਲਈ ਕਦੀ ਕਿਸੇ ਨੌਜਵਾਨ ਦਾ ਕਤਲ ਕਰਾਤਾ, ਕਦੀ ਕਿਸੇ ਲੀਡਰ ਦਾ ਕਤਲ ਕਰਾਤਾ। ਸੋ ਇਹ ਜਿਹੜਾ ਔਰਗਨਾਈਜ਼ਡ ਕ੍ਰਾਈਮ ਦਾ ਨੈਟਵਰਕ ਚੱਲ ਰਿਹਾ ਹੈ ਉਹ ਸਰਕਾਰਾਂ ਦੀ ਸ਼ਹਿ 'ਤੇ ਚੱਲ ਰਿਹਾ। ਉਹਨਾਂ ਨੂੰ ਪਤਾ ਹੁੰਦਾ ਜੇਲ੍ਹਾਂ ਦੇ ਵਿੱਚ ਜੈਮਰ ਨਹੀਂ ਲੱਗੇ ਹੋਏ, ਜੇਲ੍ਹਾਂ ਦੇ ਵਿੱਚੋਂ ਸਾਰਾ ਕੁਝ ਆਪਰੇਟ ਕੀਤਾ ਜਾ ਰਿਹਾ। ਸੋ ਉਹ ਹਕੂਮਤ ਨੂੰ ਪਤਾ ਹੈ ਕਿੱਥੇ ਕੀ ਚੱਲ ਰਿਹਾ। ਜੇ ਬੰਦ ਕਰਨਾ ਚਾਹੇ ਤਾਂ ਕਰ ਸਕਦੀ, ਉਹ ਜਾਣ ਬੁੱਝ ਕੇ ਨਹੀਂ ਕਰਦੀ। ਜਿਹੜੀ ਕਲਾਕਾਰੀ ਦੇ ਵੀ ਕੁਛ ਨਾ ਕੁਛ ਅੰਸ਼ ਮੰਨਦੇ ਹੋ, ਜਿਹੜੀ ਹਥਿਆਰਾਂ ਨੂੰ ਪ੍ਰਮੋਟ ਕਰ ਰਹੀ ਹੈ ਕਲਾਕਾਰੀ? ਨਹੀਂ, ਮੈਂ ਇੱਦਾਂ ਨਹੀਂ ਮੰਨਦਾ। ਹਥਿਆਰਾਂ ਦਾ ਪੰਜਾਬ ਦੀ ਇੱਕ ਹਥਿਆਰਾਂ ਨਾਲ ਫੈਸੀਨੇਸ਼ਨ ਰਹੀ ਹੈ ਸ਼ੁਰੂ ਤੋਂ, ਉਹ ਰਹਿਣੀ ਹੈ। ਮਹਾਰਾਜ ਦਾ ਵੀ ਬਚਨ ਹੈ ਸ਼ਸਤਰਾਂ ਬਾਰੇ, ਸ਼ਸਤਰ ਸਾਡੇ ਪੀਰ ਹੈ। ਉਹ ਕੋਈ ਮਾੜੀ ਗੱਲ ਨਹੀਂ। ਪੰਜਾਬ 'ਚ ਗਨ ਪੋਜੈਸ਼ਨ ਦਾ ਬੜਾ ਰੌਲਾ ਪੈ ਜਾਂਦਾ ਵੀ ਪੰਜਾਬ 'ਚ ਸਭ ਤੋਂ ਵੱਧ ਗਨ ਪੋਜੈਸ਼ਨ ਹੈ। ਪੰਜਾਬ 'ਚ ਗਨ ਬੇਸਡ ਕ੍ਰਾਈਮ ਘੱਟ ਆ ਬਹੁਤ। ਯੂਪੀ, ਬਿਹਾਰ, ਦੂਜੀਆਂ ਸਟੇਟਾਂ ਨੂੰ ਬਹੁਤ ਜ਼ਿਆਦਾ ਘੱਟ ਆ। ਗਨ ਪੋਜੈਸ਼ਨ ਹੋਣ ਦਾ ਅਰਥ ਇਹ ਨਹੀਂ ਹੁੰਦਾ ਵੀ ਗਨ ਵਾਇਲੈਂਸ ਜ਼ਿਆਦਾ ਹੈ। ਸੋ ਇਹ ਨੈਰੇਟਿਵ ਲੈਫਟ ਖੜਾ ਕਰ ਰਿਹਾ ਵੀ ਪੰਜਾਬ 'ਚ ਗਨ ਵਾਇਲੈਂਸ ਬਹੁਤ ਹੈ। ਇਹ ਝੂਠਾ ਨੈਰੇਟਿਵ ਹੈ। ਗੈਂਗਵਾਰ ਵੀ ਪੰਜਾਬ ਨਾਲੋਂ ਬਾਹਰ ਰਾਜਸਥਾਨ, ਯੂਪੀ, ਹਰਿਆਣਾ ਇਹਨਾਂ ਜ਼ਿਲ੍ਹਿਆਂ 'ਚ ਜ਼ਿਆਦਾ ਹੈ। ਉਹ ਪਰ ਪੰਜਾਬ ਦੀ ਗੱਲ ਨੂੰ ਜ਼ਿਆਦਾ ਹਾਈਲਾਈਟ ਕਰਕੇ ਪੰਜਾਬ ਨੂੰ ਡੀਫੇਮ ਕਰਦੇ ਆ ਵੀ ਲੋਕਾਂ ਦੇ ਵਿੱਚ ਇਹ ਬਣਾਈ ਜਾਵੇ ਗੱਲ ਵੀ ਪੰਜਾਬ ਦੇ ਵਿੱਚ ਬਹੁਤ ਕੁਛ ਜੀ ਇਹੋ ਜਿਹਾ ਕ੍ਰਾਈਮ ਹੋ ਰਿਹਾ। 80 ਵਿੱਚ ਵੀ ਇੱਦਾਂ ਹੀ ਕੀਤਾ ਗਿਆ ਸੀ। ਸੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਵੀ ਜੋ ਕਲਾਕਾਰ ਕਰਦੇ ਨੇ ਉਹਨਾਂ ਨੂੰ ਹਥਿਆਰ ਜਿਹੜੇ ਹਥਿਆਰਾਂ ਪ੍ਰਤੀ ਗਾਣੇ ਗਾਉਣੇ ਮਾੜੀ ਗੱਲ ਨਹੀਂ, ਪਰ ਬਸ਼ਰਤੇ ਵੀ ਉਹਨਾਂ ਨੂੰ ਫੁਕਰਪੁਣੇ 'ਚ ਨਾ ਦਿਖਾਇਆ ਜਾਵੇ। ਹਥਿਆਰਾਂ ਦਾ ਅਸਲ ਰੂਪ ਲੋਕਾਂ ਸਾਹਮਣੇ ਰੱਖਿਆ ਜਾਵੇ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬੀ ਬੋਲੀ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ, ਧਾਰਮਿਕ ਗ੍ਰੰਥਾਂ ਨੂੰ ਗਲੀਆਂ ਨਾਲੀਆਂ ਦੇ ਵਿੱਚ ਰੋਲਿਆ ਗਿਆ। ਦੇਖੋ, ਸਰਕਾਰ ਨੇ ਇੱਕ ਸਾਜ਼ਿਸ਼ ਤਹਿਤ ਸਿੱਖਾਂ ਦਾ ਪ੍ਰੇਮ ਗੁਰੂ ਨਾਲ ਤੋੜਨ ਲਈ ਬਾਰ-ਬਾਰ ਬੇਅਦਬੀਆਂ ਕੀਤੀਆਂ ਵੀ ਸਿੱਖਾਂ ਨੂੰ ਇਹ ਗੱਲ ਆਮ ਲੱਗਣ ਲੱਗ ਪਏ। ਉਹਦਾ ਅਸਰ ਵੀ ਹੋਇਆ। ਸਿੱਖਾਂ ਨੂੰ ਸਮਝਣਾ ਚਾਹੀਦਾ ਵੀ ਬੇਅਦਬੀ ਤੋਂ ਵੱਡਾ ਜੁਰਮ ਸਿੱਖਾਂ ਦੇ ਨਾਲ ਕੋਈ ਨਹੀਂ ਹੋ ਸਕਦਾ। ਜਦੋਂ ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਣ ਲੱਗ ਜਾਂਦੀ ਹੈ, ਉਸ ਤੋਂ ਉੱਤੇ ਕੁਛ ਨਹੀਂ ਹੈਗਾ। ਸੋ ਸਾਨੂੰ ਲਾਮਬੰਦ ਹੋ ਕੇ ਬੇਅਦਬੀ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਵਿੱਢ ਕੇ ਕੋਈ ਐਸਾ ਕਾਨੂੰਨ ਖੜਾ ਕਰਨਾ ਚਾਹੀਦਾ ਵੀ ਬੇਅਦਬੀ ਕਰਨ ਵਾਲੇ ਬੰਦੇ ਨੂੰ ਘੱਟੋ ਘੱਟ ਫਾਂਸੀ ਸਜ਼ਾ ਹੋਵੇ। ਜੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਸੱਤਾਧਾਰੀ ਸਰਕਾਰ ਕਹਿੰਦੀ ਰਹੀ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਫੈਸਲਾ ਕਰ ਦਾਂਗੇ, ਬਦਲਾਅ ਦੀ ਨੀਤੀ ਸ਼ੁਰੂ ਹੋਊਗੀ। ਪੰਜਾਬ ਦੇ ਪੁੱਤਾਂ ਨੇ ਉਸ ਸਰਕਾਰ ਨੂੰ ਚੁਣ ਕੇ ਇਹਦੇ ਵਿਧਾਨ ਸਭਾ ਦੇ ਵਿੱਚ ਭੇਜਿਆ। ਪੰਜਾਬ ਦੀ ਜਿਹੜੀ ਅਗਵਾਈ ਆ ਉਸ ਸਰਕਾਰ ਦੇ ਅੰਡਰ ਹੱਥ ਦਿੱਤੀ ਹੈ। ਦੇਖੋ, ਸਰਕਾਰ ਜਦੋਂ ਦੀ ਆਈ ਹੈ ਕੁਝ ਅੱਜ ਦਾ ਕੰਮ ਤਾਂ ਕਰ ਨਹੀਂ ਰਹੀ। ਕਦੀ ਇਹ ਸਿਕਿਉਰਟੀਆਂ ਵਾਪਸ ਲੈ ਕੇ ਲਿਸਟਾਂ ਜਨਤਕ ਕਰ ਦਿੰਦੇ ਨੇ ਇਹਨਾਂ ਦੇ ਕੋਈ ਪੱਤਰਕਾਰ, ਉਹ ਫਿਰ ਲਿਸਟਾਂ ਜਦੋਂ ਜਨਤਕ ਹੋ ਜਾਂਦੀਆਂ ਨੇ ਨੌਜਵਾਨਾਂ ਦਾ ਕਤਲ ਹੋ ਜਾਂਦਾ। ਫਿਰ ਇਹ ਚੁੱਪ ਚਪੀਤੇ ਨਾ ਕੋਈ ਇਨਸਾਫ ਮਿਲਦਾ ਹੈ, ਨਾ ਕੁਛ ਗੱਲਬਾਤ ਹੁੰਦੀ ਹੈ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਿਹੜਾ ਪੰਜਾਬ ਦੀ ਇਹ ਸਰਕਾਰ ਹੈ, ਇਹ ਅਸਲ 'ਚ ਜਿਹੜੇ ਰਾਹ 'ਤੇ ਤੁਰੀ ਹੈ, ਇਹ ਬੇਅੰਤੀ ਦੀ ਸਰਕਾਰ ਬਣੂਗੀ ਛੇਤੀ। ਕਿਉਂਕਿ ਇਹਨਾਂ ਨੇ ਇੱਕ ਤਹਈਆ ਕਰ ਲਿਆ ਵੀ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਹੈ। ਸਿੱਖਾਂ ਦੇ ਉੱਤੇ ਜਿਹੜੇ ਰੋਜ਼ ਬਰਾ ਹਮਲੇ ਹੋ ਰਹੇ ਆ, ਇਹ ਸਾਰਾ ਸਰਕਾਰ ਦਾ ਹੀ ਹੱਥ ਹੈ ਇਹਦੇ ਵਿੱਚ। ਚੈਨਲਾਂ ਦੇ ਉੱਪਰ ਕਾਫੀ ਚਰਚਾ ਬਣੀ ਹੋਈ ਹੈ ਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਪੰਜਾਬ ਦੀ ਗੱਲ ਕਰ ਰਿਹਾ, ਪੰਜਾਬ ਦੀ ਜਿਹੜੀ ਵੱਖਰੀ ਇੱਕ ਸਟੇਟ ਆ ਉਸ ਨੂੰ ਬਣਾਉਣ ਦੀ ਗੱਲ ਕਰ ਰਿਹਾ, ਵੱਖਰਾ ਰਾਜ ਦੀ ਗੱਲ ਕਰ ਰਿਹਾ ਅੰਮ੍ਰਿਤਪਾਲ ਸਿੰਘ। ਚੈਨਲਾਂ ਦੇ ਉੱਪਰ ਕੱਲ੍ਹ ਦੀ ਕਾਫੀ ਚਰਚਾ ਬਣੀ ਹੋਈ ਹੈ, ਕੀ ਇਹ ਸੱਚ ਹੈ? ਇਹਦੇ 'ਚ ਗੁਨਾਹ ਵਾਲੀ ਕਿਹੜੀ ਗੱਲ ਹੈ? ਲੋਕਤੰਤਰ ਦਾ ਪਹਿਲਾ ਰਾਈਟ ਹੈ, ਪਹਿਲਾ ਜਿਹੜਾ ਅਧਿਕਾਰ ਹੈ ਲੋਕਤੰਤਰ 'ਚ ਲੋਕਾਂ ਦਾ ਸੈਲਫ ਡਿਟਰਮੀਨੇਸ਼ਨ ਹੈ, ਵੀ ਸਵੈ ਪਛਾਣ, ਸਵੈ ਚੋਣ ਦਾ। ਸੋ ਜੇ ਸਿੱਖ ਇਹ ਚਾਹੁੰਦੇ ਨੇ ਵੀ ਸਾਡਾ ਰਾਜ ਵੱਖਰਾ ਹੋਵੇ,
ਇਹ ਗੁਨਾਹ ਕਿਵੇਂ ਹੋ ਗਿਆ? ਦੁਨੀਆ ਭਰ ਦੇ ਵਿੱਚ ਇਹ ਗੁਨਾਹ ਨਹੀਂ ਮੰਨਿਆ ਗਿਆ। ਕੈਨੇਡਾ 'ਚ ਕਿਊਬਿਕ ਅੱਡ ਹੋਣਾ ਚਾਹੁੰਦਾ, ਉੱਥੇ ਰੈਫਰੈਂਡਮ ਹੋ ਜਾਂਦਾ, ਸਾਰਾ ਕੁਝ ਹੋ ਜਾਂਦਾ। ਸੋ ਇਸ ਗੱਲ ਲਈ ਜੇ ਕੋਈ ਸਿੱਖ, ਸੁਪਰੀਮ ਕੋਰਟ ਦਾ ਮੈਂਡੇਟ ਹੈ ਕਿ ਖਾਲਿਸਤਾਨ ਦੀ ਪੀਸਫੁਲੀ ਗੱਲ ਕਰਨਾ ਕੋਈ ਗੁਨਾਹ ਵਾਲੀ ਗੱਲ ਨਹੀਂ। ਸਰਕਾਰ ਨੂੰ ਚਾਹੀਦਾ ਵੀ ਐਵੇਂ ਬੇਦੋਸ਼ੀ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਉਸ ਸਿਰੇ 'ਚ ਫੜਨਾ, ਉਹਨਾਂ ਨੂੰ ਕੈਦ ਕਰਕੇ ਰੱਖਣਾ, ਇਹ ਸਰਕਾਰਾਂ ਵਾਸਤੇ ਜ਼ਬਰ ਦੀ ਗੱਲ ਹੈ। ਇਹ ਇੱਦਾਂ ਕੌਮਾਂ ਹਟਦੀਆਂ ਨਹੀਂ ਹੁੰਦੀਆਂ। ਜੇ ਤੁਸੀਂ ਵਾਕਿਆ ਹੀ ਸਿੱਖਾਂ ਨੂੰ ਹੱਕ ਦਿੱਤੇ ਹੁੰਦੇ ਕਿਸੇ ਮੌਕੇ ਦੇ ਉੱਤੇ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਹੁਣ ਤੇ ਪਿੱਛੇ ਮੁੜਨ ਦਾ ਗੁਨਾਹ ਹੀ ਨਹੀਂ ਹੈਗਾ। ਤੁਸੀਂ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ, ਉਹ ਨਹੀਂ ਰੱਖੀ ਗਈ ਹੈ ਅਤੇ ਮਹਿਲ ਸਿਰਜਣਾ ਮਾਲਕ ਨੇ ਸਿਰਜਣਾ, ਆਪੇ ਹੋ ਜਾਣਾ। ਜੇਕਰ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੀ ਸਿਰਮੌਰ ਸੰਸਥਾ ਹੋਣ ਵਾਲੀ ਸ਼੍ਰੋਮਣੀ ਕਮੇਟੀ ਤੋਂ ਕੀ ਆਸ ਰੱਖਦੇ ਹੋ? ਦੇਖੋ, ਉਹਨਾਂ ਕੋਲ ਸਿੱਖਾਂ ਦੀ ਸਿਰਮੌਰ ਸੰਸਥਾ ਹੈ। ਅਕਾਲ ਤਖਤ ਸਾਹਿਬ ਜਿਹੜੇ ਨੇ ਉਹਦੇ ਅਧੀਨ ਉਹਨਾਂ ਨੂੰ ਚੱਲਣਾ ਚਾਹੀਦਾ ਅਤੇ ਸਿੱਖ ਪੰਥ ਦੇ ਮਸਲਿਆਂ ਦੇ ਉੱਤੇ ਕੰਮ ਕਰਨਾ ਚਾਹੀਦਾ। ਜਿਹੜਾ ਕੋਈ ਚੰਗਾ ਕੰਮ ਕਰਦੇ ਅਸੀਂ ਉਹਨੂੰ ਐਪਰੀਸ਼ੀਏਟ ਕਰਾਂਗੇ, ਪਰ ਜਿਹੜੇ ਕੰਮ ਉਹ ਚੰਗੇ ਨਹੀਂ ਕਰਦੇ ਉੱਥੇ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਕਰਨਾ ਸਾਡਾ ਹੱਕ ਬਣਦਾ। ਅਤੇ ਉਹਨਾਂ ਨੂੰ ਚਾਹੀਦਾ ਵੀ ਉਹ ਪੰਥ ਨੂੰ ਪੰਥਕ ਆਜ਼ਾਦੀ ਵਾਸਤੇ ਨੌਜਵਾਨਾਂ ਦੇ ਹੱਕ 'ਚ ਖੜ੍ਹਨ, ਅਤੇ ਜਿਹੜੇ ਵੀ ਕਿਸੇ ਪਰਿਵਾਰਾਂ ਦੇ ਅਧੀਨ ਉਹਨਾਂ ਨੂੰ ਚੱਲਣਾ ਪੈ ਰਿਹਾ ਉਹ ਤੋਂ ਆਪਣੇ ਆਪ ਨੂੰ ਆਜ਼ਾਦ ਦਿਵਾਉਣ। ਉਹਨਾਂ ਦੇ ਮੈਂਬਰ ਜਿਹੜੇ ਨੇ ਸਾਹਿਬਾਨ, ਜਿਹੜੇ ਉਹਨਾਂ ਦੇ ਵਰਕਰ ਨੇ, ਜਿਹੜੇ ਸੇਵਾਦਾਰ ਨੇ SGPC ਦੇ, ਉਹ ਚੰਗੇ ਨੇ, ਪਰ ਉਹਨਾਂ ਦੇ ਉੱਤੇ ਜਦੋਂ ਮੈਨੇਜਮੈਂਟ ਮਾੜੀ ਹੋ ਜਾਂਦੀ ਹੈ ਅਤੇ ਉਹਦੇ ਨਾਲ ਇਹ ਆ ਵੀ ਉਹ ਵੀ ਕੁਛ ਨਹੀਂ ਕਰ ਪਾਉਂਦੇ। ਸੋ ਉਹਨਾਂ ਨੂੰ ਚਾਹੀਦਾ ਵੀ ਆਪਣੇ ਆਪ ਸੁਧਾਰ ਲੈਣ, ਜਿਹੜੀਆਂ ਕਮੀਆਂ ਉਹਨਾਂ ਨੂੰ ਛੇਤੀ ਦੂਰ ਕਰ ਲੈਣ। ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਨੇ ਉਹਨਾਂ ਦੇ ਉੱਪਰ ਵੀ ਵੱਡੇ ਹਮਲੇ ਹੋ ਰਹੇ ਨੇ, ਜਿਹੜੇ ਵਿੱਦਿਅਕ ਅਦਾਰੇ ਨੇ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਜਿਹੜੀ ਪੰਜਾਬ ਦੀ ਅਸਲੀ ਪੜ੍ਹਾਈ ਆ ਉਹ ਖਤਮ ਕਰੀ ਜਾ ਰਹੀ ਹੈ। ਅਸਲ 'ਚ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਵਿੱਚ ਅੰਮ੍ਰਿਤਧਾਰੀ ਨਾ ਤਾਂ ਟੀਚਰ ਨੇ, ਨਾ ਪ੍ਰਿੰਸੀਪਲ ਨੇ, ਨਾ VC ਨੇ, ਨਾ ਕੁਛ ਹੈ। ਹਸਪਤਾਲਾਂ ਦਾ ਵੀ ਇਹੋ ਹਾਲ ਹੈ। ਸ਼੍ਰੋਮਣੀ ਕਮੇਟੀ ਨੂੰ ਇਹ ਕਾਇਦਾ ਕਰਨਾ ਚਾਹੀਦਾ ਹੈ ਵੀ ਘੱਟੋ ਘੱਟ ਸਿੱਖਾਂ ਦੇ ਬਣਾਏ ਹੋਏ ਵਿੱਦਿਅਕ ਅਦਾਰੇ ਜਿਹੜੇ ਨੇ, ਹਸਪਤਾਲ ਨੇ, ਉਹਨਾਂ 'ਚ ਅੰਮ੍ਰਿਤਧਾਰੀ ਹੀ ਸੇਵਾਵਾਂ ਨਿਭਾਉਣ, ਫਿਰ ਕੋਈ ਸੁਧਾਰ ਹੋ ਸਕਦਾ। ਤੁਸੀਂ ਗੱਲ ਕਰ ਰਹੇ ਸੀ ਕਿ ਡੇਰਾਬਾਦ ਵੱਲ ਜਿਹੜੀ ਸਿੱਖ ਕੌਮ ਆ ਉਹ ਵੀ ਵੱਧਦੀ ਨਜ਼ਰ ਆ ਰਹੀ ਹੈ। ਜੇਕਰ ਅਸੀਂ ਗੱਲ ਕਰੀਏ ਸਿੱਖਾਂ ਦੇ ਮੁੰਡੇ ਨੇ ਜਿਹੜੇ ਪਾਸਟਰਾਂ ਦੇ ਥੱਲੇ ਲੱਗ ਕੇ ਕੰਮ ਕਰਦੇ ਨੇ, ਈਸਾਈ ਧਰਮ ਨੂੰ ਅਪਣਾਉਂਦੇ ਨੇ, ਇਹਦੇ ਵਿੱਚ ਕਿਸ ਦੀ ਕਮੀ ਮੰਨਦੇ ਹੋ? ਕਮੀ ਤਾਂ ਹਕੂਮਤ ਦੀ ਹੈ। ਜਿਵੇਂ ਸਿੱਖਾਂ ਦੇ ਮੁੰਡੇ ਨਸ਼ਾ ਕਰਦੇ ਨੇ, ਹੁਣ ਆਪਾਂ ਮੰਨਦੇ ਹਾਂ ਵੀ ਨਸ਼ਾ ਹਕੂਮਤ ਚਲਾ ਰਹੀ ਹੈ, ਸਟੇਟ ਦੀ ਪਾਲਿਸੀ ਦੇ ਤਹਿਤ ਸਾਰਾ ਕੁਝ ਹੋ ਰਿਹਾ। ਇਸੇ ਤਰੀਕੇ ਨਾਲ ਜਿਹੜਾ ਨੌਜਵਾਨ ਭਟਕਿਆ ਹੈ, ਗੁਲਾਮੀ ਦੇ ਵਿੱਚ ਹੈਗਾ, ਉਹਦੀ ਸੋਚਣ ਸਮਝਣ ਦੀ ਸਮਰੱਥਾ ਘੱਟ ਚੁੱਕੀ ਹੈ, ਉਹਦੇ 'ਤੇ ਜ਼ੁਲਮ ਹੋਇਆ ਬਹੁਤ ਵੱਡਾ, ਉਹ ਫਿਰ ਕਿਤੇ ਆਸਰਾ ਲੱਭਦਾ ਫਿਰਦਾ ਹੁੰਦਾ। ਉਸ ਮੌਕੇ 'ਤੇ ਉਹਦੇ ਸਾਹਮਣੇ ਕੋਈ ਡੰਮੀ ਝੂਠਾ ਗੁਰੂ ਬਣਾ ਕੇ ਪੇਸ਼ ਕਰ ਦੇਣਾ, ਕੋਈ ਪਾਸਟਰ ਲਿਆ ਕੇ ਖੜ੍ਹਾ ਕਰ ਦੇਣਾ, ਉਹ ਉਹਦੇ 'ਚ ਫਸ ਜਾਂਦਾ। ਉਹ ਫਿਰ ਉਹ ਖੱਜਲ ਖੁਆਰ ਹੁੰਦਾ। ਮੋੜਨਾ ਤਾਂ ਸਾਰਿਆਂ ਨਹੀਂ ਹੈ, ਪਰ ਉਹ 10 ਸਾਲ ਜਿਹੜੇ ਖਰਾਬ ਕਰ ਦਿੰਦੇ ਨੇ ਪਾਸਟਰ। ਆਰਥਿਕ ਪੱਖੋਂ ਲੁੱਟ ਹੁੰਦੀ ਹੈ, ਸ਼ੋਸ਼ਣ ਹੁੰਦਾ ਹੈ। ਇੱਥੇ ਕਈ ਭੈਣਾਂ ਦੀ ਵੀਡੀਓ ਆਈਆਂ ਵੀ ਜਿਸਮਾਨੀ ਸ਼ੋਸ਼ਣ ਤੱਕ ਹੋਇਆ ਹੈ। ਕਈ ਬੱਚੀ ਇੱਕ ਕੈਂਸਰ ਦੀ ਪੀੜਤ ਸੀ, ਉਹਨੂੰ ਹਸਪਤਾਲ 'ਚ ਇਲਾਜ ਕਰਦੀ ਨੂੰ ਚੁੱਕ ਕੇ ਪਾਸਟਰ ਗਾੜੀ ਲਿਆਂਦਾ, ਉੱਥੇ ਬੱਚੀ ਦੀ ਮੌਤ ਹੋ ਗਈ। ਸੋ ਇਹੋ ਜਿਹੇ ਜਿਹੜੇ ਕਾਰਨਾਮੇ ਹੋ ਰਹੇ, ਲੋਕਾਂ ਦਾ ਸ਼ੋਸ਼ਣ ਹੋ ਰਿਹਾ ਐਡੇ ਵੱਡੇ ਪੱਧਰ 'ਤੇ, ਇਹ ਹਕੂਮਤ ਦੀ ਸ਼ਹਿ ਤੋਂ ਬਿਨਾਂ ਤਾਂ ਨਹੀਂ ਹੋ ਸਕਦਾ ਨਾ। ਸੋ ਜੋ ਸਿੱਖਾਂ ਨੂੰ 5 ਮਿੰਟ 'ਚ ਹਕੂਮਤ ਫੜ ਲੈਂਦੀ ਹੈ ਅਤੇ ਉਹਨਾਂ ਨੂੰ ਵੀ ਫੜਿਆ ਜਾ ਸਕਦਾ, ਪਰ ਉਹ ਹਕੂਮਤ ਵੱਲੋਂ ਆਪ ਤੁਰੇ ਹੋਏ ਨੇ। ਜੇ ਅਸੀਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ, ਜਿਹੜਾ ਸਿੱਖਾਂ ਦਾ ਧਰਮ ਦੇ ਵਿੱਚੋਂ ਚਲੇ ਜਾਣਾ, ਸਿੱਖ ਕੌਮ 'ਚੋਂ ਚਲੇ ਜਾਣਾ, ਨਿਰਾਸ਼ਾ ਹੋ ਕੇ ਚਲੇ ਜਾਣਾ, ਕਿਤੇ ਨਾ ਕਿਤੇ ਜਾ ਕੇ ਜਾਤਾਂ ਪਾਤਾਂ ਜਾਂ ਗੁਰਦੁਆਰਾ ਸਾਹਿਬ ਅੱਡੋ ਅੱਡ ਉਸਾਰਦੇ ਨੇ, ਜਾਂ ਉਹਨਾਂ ਨੂੰ ਕਬੂਲਿਆ ਨਹੀਂ ਜਾਣਾ ਜਥੇਦਾਰਾਂ ਦੇ ਵੱਲੋਂ, ਇਹ ਵੀ ਕਮੀ ਮੰਨਦੇ? ਨਹੀਂ, ਜਾਤਾਂ ਪਾਤਾਂ ਕਿਹੜਾ ਕ੍ਰਿਸਚਨਾਂ 'ਚ ਨਹੀਂ ਹੈਗੀਆਂ। ਕੋਈ ਨੌਨ ਕ੍ਰਿਸਚਨ ਬੰਦਾ ਪੋਪ ਬਣ ਸਕਦਾ? ਨਹੀਂ ਬਣ ਸਕਦਾ। ਇੱਥੇ ਦੇ ਇੱਥੇ ਕੋਈ ਵੀ ਜਾਤ ਵਾਲਾ ਬੰਦਾ ਜਥੇਦਾਰ ਬਣ ਸਕਦਾ, ਬਣੇ ਵੀ ਨੇ ਆਪਣੇ। ਕੋਈ ਵੀ ਜਾਤ ਵਾਲਾ ਬੰਦਾ ਜਿਹੜਾ ਹੈ ਆਪਣਾ SGPC ਦਾ ਪ੍ਰਧਾਨ ਬਣ ਸਕਦਾ, ਬਣੇ ਵੀ ਨੇ। ਕੋਈ ਇੱਕ ਬੰਦਾ ਦਿਖਾਓ ਜਿਹੜਾ ਨੌਨ ਵਾਈਟ ਹੋਵੇ ਅਤੇ ਪੋਪ ਬਣ ਗਿਆ ਹੋਵੇ। ਸੋ ਇਸ ਕਰਕੇ ਜਾਤਾਂ ਪਾਤਾਂ, ਉੱਥੇ ਤਾਂ ਨਸਲੀ ਭੇਦਭਾਵ ਹੈ ਜਾਤਾਂ ਪਾਤਾਂ ਤੋਂ ਵੀ ਜਿਹੜਾ ਭੈੜਾ ਹੈ, ਰੰਗ ਦੇ ਆਧਾਰਿਤ। ਸੋ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਵੀ ਜਾਤਾਂ ਪਾਤਾਂ ਕੁਛ ਨਹੀਂ। ਇੱਥੇ ਜਿਹੜੀਆਂ ਮਾੜੇ ਮੋਟਾ ਕੋਈ ਚੱਲਦਾ ਹੈ ਨਾ ਜਾਤ ਪਾਤ ਦਾ, ਉਹ ਗੁਰੂ ਦੇ ਨੇ ਤਾਂ ਕੋਈ ਜਾਤ ਪਾਤ ਨਹੀਂ ਦਿਖਾਈ। ਗੁਰੂ ਜਦੋਂ ਖੰਡੇ ਬਾਟੇ ਦੀ ਪੌਲ ਛਕ ਕੇ ਇੱਕੋ ਬਾਟੇ 'ਚ ਅੰਮ੍ਰਿਤ ਛਕੀਦਾ ਨਾ, ਜਾਤ ਪਾਤ ਕਿੱਥੇ ਰਹਿੰਦੀ ਹੈ? ਪਰ ਜਦੋਂ ਆਪਾਂ ਖੰਡੇ ਬਾਟੇ ਦੀ ਪੌਲ ਨਹੀਂ ਛਕਣੀ, ਬਾਹਰ ਬੈਠੇ ਕਈ ਜਣਾ ਸਾਨੂੰ ਜਾਤ ਪਾਤ ਵਿਤਕਰਾ ਹੁੰਦਾ ਹੈ, ਹੁੰਦਾ ਉਹ ਤਾਂ ਹੀ ਹੋਣਾ ਵੀ ਜਦੋਂ ਗੁਰੂ ਸਾਹਿਬ ਨੇ ਤੁਹਾਨੂੰ ਸਮਰੱਥ ਬਣਾਇਆ, ਗੁਰੂ ਸਾਹਿਬ ਨੇ ਤੁਹਾਨੂੰ ਬਰਾਬਰਤਾ ਦਿੱਤੀ ਹੈ, ਅਤੇ ਜੇ ਉਹ ਗੁਰੂ ਦੇ ਤੁਸੀਂ ਹੁਕਮ ਨਹੀਂ ਮੰਨਣਾ, ਫਿਰ ਜਾਤਾਂ ਪਾਤਾਂ ਤਾਂ ਹੋਣੀਆਂ ਹੀ। ਅੰਮ੍ਰਿਤਪਾਲ ਸਿੰਘ ਕੋਸ਼ਿਸ਼ ਕਰੇਗਾ ਕਿ ਜਿਹੜੇ ਪਾਸਟਰਾਂ ਦੇ ਹੱਥੇ ਚੜ੍ਹੇ ਨੇ ਜਾਂ ਡਿੱਕੇ ਚੜ੍ਹੇ ਨੇ, ਉਹਨਾਂ ਕੋਲ ਪਹੁੰਚਣ ਦੀ ਕੋਸ਼ਿਸ਼ ਕਰੇਗਾ ਕਿ ਵਾਪਸ ਆਪਣੇ ਧਰਮ ਦੇ ਵਿੱਚ ਮੁੜਿਆ ਆਉਣ, ਜਾਂ ਕੀ ਕੋਸ਼ਿਸ਼ਾਂ ਹੋਣੀਆਂ ਅੱਗੇ? ਦੇਖੋ, ਬਹੁਤ ਫੋਨ ਆ ਰਹੇ ਸਾਨੂੰ, ਅਤੇ ਉਹ ਥੋੜ੍ਹੇ ਇਸ ਗੱਲ ਦੇ ਉੱਤੇ ਪਛਤਾਵਾ ਵੀ ਕਰ ਰਹੇ ਵੀ ਅਸੀਂ ਵਰਗਲਾਏ ਗਏ ਸੀ। ਉਹਨਾਂ ਨੂੰ ਮੋੜ ਕੇ ਮਹਾਰਾਜ ਕੋਲੋਂ ਮਾਫੀ ਖਿਮਾ ਮੰਗ ਕੇ ਅਤੇ ਉਹ ਵਾਪਸ ਆਉਣਗੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਹੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਸਨ, ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁੱਖ ਸੇਵਾਦਾਰ। ਤਾਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ। ਤਾਂ ਅੱਗੇ ਜਿਹੜਾ ਆਉਣ ਵਾਲਾ ਸਮਾਂ ਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਪ੍ਰੋਗਰਾਮ ਮੁਲਾਕਾਤਾਂ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ।
ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਇੰਡੋ ਟੀਵੀ ਦੀ ਟੀਮ ਅੱਜ ਫੇਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਰੋਡੇ ਵਿਖੇ ਪਹੁੰਚੇ ਹਾਂ ਤਾਂ ਸਾਡੇ ਨਾਲ ਭਾਈ ਅਮਰਤਪਾਲ ਸਿੰਘ ਮੌਜੂਦ ਨੇ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕਣ ਤੋਂ ਬਾਅਦ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਬਰਾਜੇ, ਕਿੱਦਾਂ ਦਾ ਮਹਿਸੂਸ ਕੀ ਕਰ ਰਹੇ ਹੋ? ਪਹਿਲਾਂ ਤਾਂ ਜਿਹੜੀ ਨੌਜਵਾਨੀ ਇੰਨੀ ਭਰ ਕੇ ਆਈ ਤੁਹਾਡੇ ਨਾਲ, ਕਾਫੀ ਨੌਜਵਾਨੀ ਨੇ ਅੰਮ੍ਰਿਤ ਛਕਿਆ, ਮਹਿਸੂਸ ਕੀ ਹੋ ਰਿਹਾ? ਦੇਖੋ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਉਹਨਾਂ ਆਪ ਬੁਲਾ ਕੇ ਸੇਵਾ ਲਈ ਹੈ ਅਤੇ ਉਹਨਾਂ ਨੇ ਸਾਡਾ ਸੀਸ ਚਰਨਾਂ 'ਚ ਪ੍ਰਵਾਨ ਕੀਤਾ, ਇਸ ਗੱਲ ਲਈ ਉਹਨਾਂ ਦੇ ਸਦਾ ਰਿਣੀ ਹੈ। ਸੋ ਮਹਿਸੂਸ ਤਾਂ ਇੱਕ ਨਵੇਂ ਜਨਮ ਵਾਂਗ ਹੁੰਦਾ ਹੈ। ਜਿਹੜੇ ਵੀ ਮਨੁੱਖ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਤਨੋਂ ਮਨੋਂ ਤੁਹਾਨੂੰ ਗੁਰੂ ਦੇ ਚਰਨਾਂ 'ਚ ਆਪਣਾ ਸੀਸ ਭੇਟ ਕੀਤਾ, ਉਹਦੇ ਲਈ ਤਾਂ ਅਹਿਸਾਸ ਜਿਹੜਾ ਵਾ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ। ਸੰਗਤ ਕਾਫੀ ਆ ਰਹੀ ਹੈ ਮਿਲਣ ਦੇ ਲਈ, ਸੰਗਤ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਕਿ ਸਾਨੂੰ ਕੌਮ ਨੂੰ ਇੱਕ ਲੀਡਰ ਮਿਲਿਆ ਅਗਵਾਈ ਕਰਨ ਦੇ ਲਈ ਕਾਫੀ ਲੰਮੇ ਸਮੇਂ ਦੇ ਬਾਅਦ। ਜੇਕਰ ਅਸੀਂ 1966 ਦੀ ਗੱਲ ਕਰੀਏ, 1984 ਦੀ ਗੱਲ ਕਰੀਏ, ਤਾਂ ਸਿੱਖ ਕੌਮ ਹਮੇਸ਼ਾ ਉਹਨਾਂ ਦਾ ਬਾਰ ਸਹਿੰਦੀ ਰਹੀ ਹੈ, ਸੈਂਟਰ ਦੇ ਨਾਲ ਮੱਥਾ ਲਾਉਂਦੀ ਰਹੀ ਹੈ ਸਿੱਖ ਕੌਮ। ਤਾਂ ਸਿੱਖ ਕੌਮ ਨੂੰ ਬਣਦੇ ਅਧਿਕਾਰ ਨਹੀਂ ਮਿਲੇ। ਦੇਖੋ, ਸਿੱਖ 1849 'ਚ ਗੁਲਾਮ ਹੋਏ ਸੀ, ਉਸ ਤੋਂ ਬਾਅਦ ਸਿੱਖਾਂ ਨੂੰ ਕੋਈ ਆਜ਼ਾਦੀ ਨਹੀਂ ਮਿਲੀ। ਸਿਰਫ 1947 'ਚ ਪਾਵਰ ਜਿਹੜੀ ਉਹ ਟਰਾਂਸਫਰ ਹੋਈ ਹੈ, ਅੰਗਰੇਜ਼ਾਂ ਹੱਥੋਂ ਨਿਕਲ ਕੇ ਹਿੰਦੂ ਹਕੂਮਤ ਦੇ ਹੱਥ ਪਾਵਰ ਹੈਗੀ ਹੈ। ਸੋ ਉਹਨਾਂ ਨੇ ਸਿੱਖਾਂ ਨਾਲ ਉਹਨਾਂ ਨੂੰ ਵੀ ਭੈੜਾ ਵਤੀਰਾ ਕਰਨਾ ਸ਼ੁਰੂ ਕੀਤਾ ਜਿਹੜਾ ਅੰਗਰੇਜ਼ ਕਰਦੇ ਸੀ। ਪੰਜਾਬ ਨੂੰ ਬਸਤੀ ਵਾਂਗੂ ਟਰੀਟ ਕੀਤਾ ਜਾ ਰਿਹਾ। ਬਸਤੀਵਾਦ ਦਾ ਇੱਥੇ ਮਤਲਬ ਇੱਕ ਸੱਭਿਆਚਾਰ ਪੈਦਾ ਕੀਤਾ ਗਿਆ। ਪੰਜਾਬ ਦੇ ਰਿਸੋਰਸਸ ਦੀ ਜਿਹੜੀ ਆ ਉਹ ਲੁੱਟ ਕੀਤੀ ਜਾਂਦੀ ਹੈ। ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ ਵੱਖ-ਵੱਖ ਤਰੀਕਿਆਂ ਨਾਲ ਹੋ ਰਹੀ ਹੈ। ਪੰਜਾਬ ਦੇ ਵਿੱਚ ਨੌਜਵਾਨ ਇੱਥੋਂ ਮਾਸ ਮਾਈਗ੍ਰੇਸ਼ਨ ਪਲਾਨ ਕਰਕੇ ਇੱਥੋਂ ਵਿਦੇਸ਼ਾਂ 'ਚ ਵੱਸਣ ਨੂੰ ਮਜਬੂਰ ਹੋ ਗਏ ਆ। ਸੋ ਇਸ ਕਰਕੇ ਇਹ ਇੱਦਾਂ ਹੱਕ ਨਹੀਂ ਮਿਲਣੇ, ਕੌਮ ਨੂੰ ਲਾਮਬੰਦ ਹੋਣਾ ਪੈਣਾ, ਇਕੱਠੇ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕੌਮ ਨੂੰ ਸੰਘਰਸ਼ ਕਰਨਾ ਪੈਣਾ। ਤੁਸੀਂ ਕਿਹਾ ਕਿ ਜਿਹੜੇ ਪੰਜਾਬ ਦੀ ਨੌਜਵਾਨੀ ਆ ਇੱਥੋਂ ਪ੍ਰਵਾਸ ਕਰ ਰਹੀ ਆ, ਪਰ ਪੰਜਾਬ ਦੇ ਵਿੱਚ ਬਾਹਰਲੀਆਂ ਸਟੇਟਾਂ ਤੋਂ ਆ ਕੇ ਆਪਦਾ ਕੰਮ ਕਾਜ ਕਰ ਰਹੇ ਨੇ। ਕੀ ਪੰਜਾਬ ਦੀ ਨੌਜਵਾਨੀ ਨੂੰ ਇੱਥੇ ਕੰਮ ਨਹੀਂ ਦਿੰਦਾ ਜਾਂ ਭਵਿੱਖ ਨਹੀਂ ਦਿੰਦਾ? ਨਹੀਂ, ਇੱਕ ਤਾਂ ਸੈਂਸ ਆਫ ਸਿਕਿਉਰਿਟੀ ਹੁੰਦੀ ਹੈ ਵੀ ਇੱਥੇ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ ਹੈਗਾ ਨੌਜਵਾਨਾਂ ਨੂੰ। ਮਾਂ ਪਿਓ ਨੂੰ ਲੱਗਦਾ ਵੀ ਇੱਥੇ ਜਾਂ ਨਸ਼ਿਆਂ 'ਚ ਮਾਰੇ ਜਾਣਗੇ ਜਾਂ ਕੋਈ ਗੈਂਗਸਟਰਾਂ ਦੇ ਚਲ ਜਾਣਗੇ ਜਾਂ ਕੋਈ ਐਸੇ ਕਲਚਰ 'ਚ ਪੈਰ ਧਰ ਲੈਣਗੇ ਜਿੱਥੋਂ ਮੁੜਨਾ ਔਖਾ ਹੋ ਜਾਊਗਾ। ਸੋ ਇਸ ਕਰਕੇ ਮਾਂ ਪਿਓ ਬੱਚਿਆਂ ਨੂੰ ਬਾਹਰ ਘੱਲਣ 'ਚ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਆ। ਦੂਜੀ ਗੱਲ ਇਹ ਹੈ ਵੀ ਜਿਹੜਾ ਬਾਹਰ ਦਾ ਬੰਦਾ ਇੱਥੇ ਆਉਂਦਾ ਹੈ, ਉਹਦਾ ਲਿਵਿੰਗ ਸਟੈਂਡਰਡ ਅਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਲਿਵਿੰਗ ਸਟੈਂਡਰਡ 'ਚ ਬੜਾ ਫਰਕ ਹੈ। ਉਹ ਬਾਹਰੋਂ ਆਣ ਕੇ 100 ਰੁਪਏ ਦਿਹਾੜੀ 'ਤੇ ਵੀ ਕੰਮ ਕਰ ਸਕਦਾ, ਪੰਜਾਬ ਦਾ ਇੱਕ ਨੌਜਵਾਨ ਜਿਹੜਾ ਹੈ ਉਹ 100 ਰੁਪਏ 'ਤੇ ਕੰਮ ਨਹੀਂ ਕਰ ਸਕਦਾ। ਸੋ ਇਹ ਹਕੂਮਤ ਨੂੰ ਇੱਕ ਮਿਨੀਮਮ ਵੇਜ ਤੈਅ ਕਰਨੀ ਚਾਹੀਦੀ ਹੈ ਅਤੇ ਬਾਹਰੋਂ ਤਾਂ ਪਹਿਲੀ ਗੱਲ ਬੰਦਿਆਂ ਨੂੰ ਮੰਗਾਉ, ਕਿਉਂਕਿ ਜਦੋਂ ਇਹਨਾਂ ਫੈਕਟਰੀਆਂ ਭਰ ਰਹੀਆਂ ਬਾਹਰ ਦੇ ਮਜ਼ਦੂਰਾਂ ਨਾਲ, ਅਤੇ ਪੰਜਾਬੀ ਉੱਥੇ ਕੰਮ ਕੀ ਕਰੇਗਾ? ਪੰਜਾਬੀ ਦੇ ਬਹੁਤੇ ਸਿਕਿਉਰਿਟੀ ਗਾਰਡ ਰੱਖੇ ਹੋਏ ਨੇ, ਹੋਰ ਕੋਈ ਹਾਈ ਪੋਸਟ 'ਤੇ ਮੈਨੇਜਰ ਤੋਂ ਲੈ ਕੇ ਥੱਲੇ ਤੱਕ ਸਾਰੇ ਬੰਦੇ ਬਾਹਰੋਂ ਆਉਂਦੀ ਹੈ, ਲੇਬਰ ਅਤੇ ਮੈਨੇਜਮੈਂਟ ਵੀ। ਸੋ ਇਹ ਜਿਹੜੀ ਕੱਲ੍ਹ ਮਤਾ ਵੀ ਪਾਇਆ ਵੀ 95% ਕੋਟਾ ਹੋਣਾ ਚਾਹੀਦਾ ਹੈ, ਅਤੇ ਜੇ ਫਰਜ਼ ਕਰੋ ਕੋਟਾ ਪੂਰਾ ਨਹੀਂ ਹੁੰਦਾ ਤਾਂ ਸਰਕਾਰ ਡਾਟਾ ਪੇਸ਼ ਕਰੇ 95% ਸਾਨੂੰ ਬੰਦੇ ਪੰਜਾਬ 'ਚੋਂ ਨਹੀਂ ਮਿਲਦੇ, ਅਸੀਂ ਪ੍ਰੋਵਾਈਡ ਕਰਾ ਦਿਆਂਗੇ। ਸੋ ਇਹ ਸਰਕਾਰਾਂ ਦੀ ਪਾਲਿਸੀ ਦੇ ਤਹਿਤ ਇੱਥੇ ਲੋਕਾਂ ਨੂੰ ਵਸਾਇਆ ਜਾ ਰਿਹਾ ਲਿਆ ਕੇ। ਹਮੇਸ਼ਾ ਸਰਕਾਰਾਂ ਦੀ ਨਿਗਾਹ ਦੇ ਵਿੱਚ ਪੰਜਾਬ ਦੇ ਪੁੱਤ ਜਾਂ ਪੰਜਾਬ ਹੀ ਕਿਉਂ ਰੜਕਦਾ? ਕਿਉਂਕਿ ਪੰਜਾਬ ਹਿੰਦੁਸਤਾਨ ਦੀ ਇੱਕ ਬੋਲੀ, ਇੱਕ ਧਰਮ, ਇੱਕ ਸੱਭਿਆਚਾਰ ਦੀ ਨੀਤੀ ਦੇ ਉਲਟ ਖੜਦਾ ਆ ਰਿਹਾ ਅਤੇ ਖੜਦਾ ਰਹੇਗਾ। ਸਾਡੀ ਬੋਲੀ ਵੱਖ ਹੈ, ਸਾਡਾ ਧਰਮ ਵੱਖ ਹੈ, ਸਾਡਾ ਸੱਭਿਆਚਾਰ ਵੱਖ ਹੈ। ਜਿਹੜੀ 5 ਦਰਿਆਵਾਂ ਦੀ ਇਹ ਧਰਤੀ ਹੈ, ਇਹਨੇ ਹਮੇਸ਼ਾ ਜ਼ੁਲਮ ਨੂੰ ਟੱਕਰ ਦਿੱਤੀ, ਇਹ ਦਿੰਦੇ ਰਹੂਗੀ, ਇਸੇ ਕਰਕੇ ਰੜਕਦਾ ਪੰਜਾਬ। ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ, ਪੰਜਾਬ ਦੇ ਪਾਣੀ ਹਮੇਸ਼ਾ ਲੁੱਟੇ ਗਏ ਨੇ, ਪੰਜਾਬ ਨੂੰ ਹਮੇਸ਼ਾ ਕੁੱਟਿਆ ਗਿਆ ਗਾ। ਜੇਕਰ ਅਸੀਂ ਵੰਡ ਤੋਂ ਬਾਅਦ ਪੰਜਾਬ ਦੀ ਗੱਲ ਕਰੀਏ ਤਾਂ ਕੋਈ ਦੇਸ਼ ਨਹੀਂ ਵੰਡਿਆ ਗਿਆ, ਇਕੱਲਾ ਪੰਜਾਬ ਹੀ ਕਿਉਂ ਵੰਡਿਆ ਗਿਆ? ਕਿਉਂਕਿ ਜਿਹੜਾ ਪੰਜਾਬ ਦੀ ਵੰਡ ਕਰਕੇ ਸਿੱਖਾਂ ਨੂੰ ਕਮਜ਼ੋਰ ਕੀਤਾ ਗਿਆ ਵੀ ਖਾਲਸਾ ਰਾਜ ਮੁੜ ਕੇ ਛੇਤੀ ਨਾ ਆ ਸਕੇ। ਕਿਉਂਕਿ ਖਾਲਸੇ ਰਾਜ ਦੇ ਵਿੱਚ ਜਿਹੜਾ ਬ੍ਰਾਹਮਣ ਦੀ ਜਿਹੜੀ ਜਾਤ ਪਾਤ ਵਰਨ ਵੰਡ ਹੈ, ਜਿਹੜਾ ਵਿਪਰ ਦਾ ਸੰਸਕਾਰ ਹੈ, ਉਹ ਚੱਲ ਨਹੀਂ ਸਕਦਾ। ਸੋ ਇਹ ਹਕੂਮਤ ਅੰਗਰੇਜ਼ਾਂ ਨੇ ਵੀ ਅਤੇ ਇਹਨਾਂ ਹਿੰਦੁਸਤਾਨ ਦੇ ਲੀਡਰਾਂ ਨੇ ਮੌਕੇ ਦੇ ਉੱਤੇ ਵੰਡ ਹੀ ਇਸ ਤਰੀਕੇ ਨਾਲ ਕੀਤੀ ਵੀ ਪੰਜਾਬ ਦੇ ਸਿੱਖਾਂ ਨੂੰ ਆਰਥਿਕ ਪੱਖੋਂ, ਧਾਰਮਿਕ ਪੱਖੋਂ ਕਮਜ਼ੋਰ ਕੀਤਾ ਜਾ ਸਕੇ। ਤੁਸੀਂ ਪੰਜਾਬ ਦੇ ਸਿੱਖਾਂ ਦੀ ਗੱਲ ਕਰ ਰਹੇ ਹੋ, ਪੰਜਾਬ ਦੇ ਸਿੱਖਾਂ ਦੇ ਵਿੱਚ ਖੁਦ ਦੇ ਵਿੱਚ ਜਾਤਾਂ ਪਾਤਾਂ ਪਾਈਆਂ ਗਈਆਂ ਨੇ, ਕਿਤੇ ਸਿਵਿਆਂ ਦੀ ਲੜਾਈ ਹੋ ਜਾਂਦੀ ਹੈ ਜਾਤਾਂ ਪਿੱਛੇ, ਕਦੇ ਗੁਰਦੁਆਰਿਆਂ ਦੀ ਲੜਾਈ ਹੋ ਜਾਂਦੀ ਹੈ। ਅਸੀਂ ਕੱਲ੍ਹ ਵੀ ਮਤੇ ਦੇ ਰੂਪ 'ਚ ਕਹਿ ਰਹੇ ਹਾਂ, ਵੈਸੇ ਅਸੀਂ ਗੱਲ ਕੀਤੀ ਸਟੇਜ ਤੋਂ ਵੀ ਜਾਤਾਂ ਦੀ ਲੜਾਈ ਖਤਮ ਕਰਨੀ ਚਾਹੀਦੀ ਹੈ। ਬੇਸ਼ੱਕ ਇਹ ਹਿੰਦੁਸਤਾਨ ਦੀ ਹਕੂਮਤ ਦੀ ਸਾਜ਼ਿਸ਼ ਤਹਿਤ ਹੀ ਸਾਰਾ ਕੁਝ ਹੋ ਰਿਹਾ ਹੈ। ਸਿੱਖੀ 'ਚ ਕੋਈ ਜਾਤ ਪਾਤ ਨਹੀਂ ਹੈਗੀ। ਜਿਹੜਾ ਜਾਤ ਪਾਤ ਕਰਦਾ ਹੈ, ਹਕੂਮਤ ਉਹਨੂੰ ਸਗੋਂ ਉਹਦੀ ਰਾਖੀ ਕਰਦੀ ਹੈ। ਜੇ ਸਿੱਖ ਕਿਸੇ ਦਾ ਵਿਰੋਧ ਕਰਦੇ ਨੇ, ਡੇਰੇਦਾਰ ਦਾ, ਡੰਮੀ ਦਾ, ਜਿਹੜਾ ਜਾਤ ਦੇ ਉੱਤੇ ਚੱਲਦਾ ਹੈ, ਜਾਤ ਪਾਤ ਨੂੰ ਜਿਹੜਾ ਪ੍ਰਮੁੱਖ ਕਰਦਾ ਹੈ, ਹਕੂਮਤ ਉਹਨੂੰ ਸਿਕਿਉਰਿਟੀ ਵੀ ਦਿੰਦੀ, ਸਾਰਾ ਕੁਝ ਕਰਦੀ ਹੈ। ਸੋ ਜਿੰਨਾ ਚਿਰ ਰਾਜ ਨਹੀਂ ਹੁੰਦਾ ਉਹਨਾਂ ਚਿਰ ਚੱਲਦਾ ਰਹਿਣਾ ਹੈ। ਪਰ ਪੰਜਾਬ ਦੇ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਦੂਜੀਆਂ ਸਟੇਟਾਂ ਨਾਲੋਂ ਬੜਾ ਫਰਕ ਹੈ। ਜਿਹੜਾ ਨੈਸ਼ਨਲ ਡਾਟਾ ਹੈ ਕ੍ਰਾਈਮ ਦਾ, ਕ੍ਰਾਈਮ ਅਗੇਂਸਟ ਜਿਹੜਾ ਸ਼ਡਿਊਲ ਕਾਸਟ ਦੇ ਵਿੱਚ,
ਉਹਦੇ ਵਿੱਚ ਵੀ ਪੰਜਾਬ ਸਭ ਤੋਂ ਥੱਲੇ ਆ, ਸਭ ਤੋਂ ਘੱਟ ਕ੍ਰਾਈਮ ਹੁੰਦੇ ਆ, ਪਰ ਉਹ ਵੀ ਨਹੀਂ ਹੋਣੇ ਚਾਹੀਦੇ। ਜਾਤੀ ਵਿਤਕਰਾ ਖਤਮ ਹੋਣਾ ਚਾਹੀਦਾ, ਗੁਰਸਿੱਖਾਂ ਨੂੰ ਇੱਕ ਦੂਜੇ ਦੇ ਭਰਾ ਬਣ ਕੇ ਰਹਿਣਾ ਚਾਹੀਦਾ। ਤੁਸੀਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਖਤਮ ਹੋਣਾ ਚਾਹੀਦਾ, ਪਰ ਪਿਛਲੇ ਦਿਨ ਹੀ ਕਾਫੀ ਗੈਂਗਵਾਰ ਆ ਜਿਹੜੀ ਉਹ ਦੇਖਣ ਨੂੰ ਮਿਲੀ ਆ। ਪੰਜਾਬ ਦੇ ਪੁੱਤ ਸੀ ਜਿਹੜੇ ਇੱਕ ਦੂਜੇ ਨੂੰ ਮਾਰਨ ਤੱਕ ਮਜਬੂਰ ਹੋ ਗਏ ਨੇ। ਇਹ ਬਹੁਤ ਮਾੜੀ ਗੱਲ ਹੈ ਵੀ ਨੌਜਵਾਨਾਂ ਦੇ ਕੋਲ ਕੋਈ ਕੰਮ ਕਰ ਨਹੀਂ ਰਿਹਾ ਤੇ ਸਰਕਾਰਾਂ ਨੇ ਝੂਠੇ ਪਰਚੇ ਪਾ ਕੇ ਨੌਜਵਾਨ ਕਈਆਂ ਨੂੰ ਮਜਬੂਰ ਕਰ ਦਿੱਤਾ ਇਹਨਾਂ ਰਾਹਾਂ 'ਤੇ ਤੁਰਨ ਵਾਸਤੇ, ਅਤੇ ਫਿਰ ਆਪ ਹੀ ਉਹਨਾਂ ਦਾ ਜਿਹੜਾ ਵਾ ਉਹ ਝੂਠੇ ਮੁਕਾਬਲੇ ਬਣਾ ਕੇ ਤੇ ਉਹਨਾਂ ਨੂੰ ਮਾਰ ਦਿੱਤਾ। ਉਹਨਾਂ ਕੋਲੋਂ ਰਾਜਸੀ ਲਾਭ ਲੈਣ ਲਈ ਕਦੀ ਕਿਸੇ ਨੌਜਵਾਨ ਦਾ ਕਤਲ ਕਰਾਤਾ, ਕਦੀ ਕਿਸੇ ਲੀਡਰ ਦਾ ਕਤਲ ਕਰਾਤਾ। ਸੋ ਇਹ ਜਿਹੜਾ ਔਰਗਨਾਈਜ਼ਡ ਕ੍ਰਾਈਮ ਦਾ ਨੈਟਵਰਕ ਚੱਲ ਰਿਹਾ ਉਹ ਸਰਕਾਰਾਂ ਦੀ ਸ਼ਹਿ 'ਤੇ ਚੱਲ ਰਿਹਾ। ਉਹਨਾਂ ਨੂੰ ਪਤਾ ਹੁੰਦਾ ਜੇਲ੍ਹਾਂ ਦੇ ਵਿੱਚ ਜੈਮਰ ਨਹੀਂ ਲੱਗੇ ਹੋਏ, ਜੇਲ੍ਹਾਂ ਦੇ ਵਿੱਚੋਂ ਸਾਰਾ ਕੁਝ ਆਪਰੇਟ ਕੀਤਾ ਜਾ ਰਿਹਾ। ਸੋ ਉਹ ਹਕੂਮਤ ਨੂੰ ਪਤਾ ਹੈ ਕਿੱਥੇ ਕੀ ਚੱਲ ਰਿਹਾ, ਜੇ ਬੰਦ ਕਰਨਾ ਚਾਹਵੇ ਤਾਂ ਕਰ ਸਕਦੀ, ਉਹ ਜਾਣਬੁੱਝ ਕੇ ਨਹੀਂ ਕਰਦੀ। ਜਿਹੜੀ ਕਲਾਕਾਰੀ ਦੇ ਵੀ ਕੁਛ ਨਾ ਕੁਛ ਅੰਸ਼ ਮੰਨਦੇ ਹੋ ਜਿਹੜੀ ਹਥਿਆਰਾਂ ਨੂੰ ਪ੍ਰਮੋਟ ਕਰ ਰਹੀ ਹੈ ਕਲਾਕਾਰੀ? ਨਹੀਂ, ਮੈਂ ਇੱਦਾਂ ਨਹੀਂ ਮੰਨਦਾ। ਹਥਿਆਰਾਂ ਦਾ ਪੰਜਾਬ ਦੀ ਇੱਕ ਹਥਿਆਰਾਂ ਨਾਲ ਫੈਸੀਨੇਸ਼ਨ ਰਹੀ ਹੈ ਸ਼ੁਰੂ ਤੋਂ, ਉਹ ਰਹਿਣੀ ਹੈ। ਮਹਾਰਾਜ ਦਾ ਵੀ ਬਚਨ ਹੈ ਸ਼ਸਤਰਾਂ ਬਾਰੇ, ਸ਼ਸਤਰ ਸਾਡੇ ਪੀਰ ਹੈ, ਉਹ ਕੋਈ ਮਾੜੀ ਗੱਲ ਨਹੀਂ। ਪੰਜਾਬ 'ਚ ਗਨ ਪੋਜੈਸ਼ਨ ਦਾ ਬੜਾ ਰੌਲਾ ਪੈ ਜਾਂਦਾ ਵੀ ਪੰਜਾਬ 'ਚ ਸਭ ਤੋਂ ਵੱਧ ਗਨ ਪੋਜੈਸ਼ਨ ਹੈ। ਪੰਜਾਬ 'ਚ ਗਨ ਬੇਸਡ ਕ੍ਰਾਈਮ ਘੱਟ ਆ ਬਹੁਤ, ਯੂਪੀ ਬਿਹਾਰ ਦੂਜੀਆਂ ਸਟੇਟਾਂ ਨੂੰ ਬਹੁਤ ਜ਼ਿਆਦਾ ਘੱਟ ਆ। ਗਨ ਪੋਜੈਸ਼ਨ ਹੋਣ ਦਾ ਅਰਥ ਇਹ ਨਹੀਂ ਹੁੰਦਾ ਵੀ ਗਨ ਵਾਇਲੈਂਸ ਜ਼ਿਆਦਾ ਹੈ। ਸੋ ਇਹ ਨੈਰੇਟਿਵ ਲੈਫਟ ਖੜਾ ਕਰ ਰਿਹਾ ਵੀ ਪੰਜਾਬ 'ਚ ਗਨ ਵਾਇਲੈਂਸ ਬਹੁਤ ਹੈ, ਇਹ ਝੂਠਾ ਨੈਰੇਟਿਵ ਹੈ। ਗੈਂਗਵਾਰ ਵੀ ਪੰਜਾਬ ਨਾਲੋਂ ਬਾਹਰ ਰਾਜਸਥਾਨ, ਯੂਪੀ, ਹਰਿਆਣਾ ਇਹਨਾਂ ਜ਼ਿਲ੍ਹਿਆਂ 'ਚ ਜ਼ਿਆਦਾ ਹੈ। ਉਹ ਪਰ ਪੰਜਾਬ ਦੀ ਗੱਲ ਨੂੰ ਜ਼ਿਆਦਾ ਹਾਈਲਾਈਟ ਕਰਕੇ ਪੰਜਾਬ ਨੂੰ ਡੀਫੇਮ ਕਰਦੇ ਆ ਵੀ ਲੋਕਾਂ ਦੇ ਵਿੱਚ ਇਹ ਬਣਾਈ ਜਾਵੇ ਗੱਲ ਵੀ ਪੰਜਾਬ ਦੇ ਵਿੱਚ ਬਹੁਤ ਕੁਛ ਜੀ ਇਹੋ ਜਿਹਾ ਕ੍ਰਾਈਮ ਹੋ ਰਿਹਾ। 80 ਵਿੱਚ ਵੀ ਇੱਦਾਂ ਹੀ ਕੀਤਾ ਗਿਆ ਸੀ। ਸੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਵੀ ਜੋ ਕਲਾਕਾਰ ਕਰਦੇ ਨੇ ਉਹਨਾਂ ਨੂੰ ਹਥਿਆਰ ਜਿਹੜੇ ਹਥਿਆਰਾਂ ਪ੍ਰਤੀ ਗਾਣੇ ਗਾਉਣੇ ਮਾੜੀ ਗੱਲ ਨਹੀਂ, ਪਰ ਬਸ਼ਰਤੇ ਵੀ ਉਹਨਾਂ ਨੂੰ ਫੁਕਰਪੁਣੇ 'ਚ ਨਾ ਦਿਖਾਇਆ ਜਾਵੇ, ਹਥਿਆਰਾਂ ਦਾ ਅਸਲ ਰੂਪ ਲੋਕਾਂ ਸਾਹਮਣੇ ਰੱਖਿਆ ਜਾਵੇ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬੀ ਬੋਲੀ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ, ਧਾਰਮਿਕ ਗ੍ਰੰਥਾਂ ਨੂੰ ਗਲੀਆਂ ਨਾਲੀਆਂ ਦੇ ਵਿੱਚ ਰੋਲਿਆ ਗਿਆ। ਦੇਖੋ, ਸਰਕਾਰ ਨੇ ਇੱਕ ਸਾਜ਼ਿਸ਼ ਤਹਿਤ ਸਿੱਖਾਂ ਦਾ ਪ੍ਰੇਮ ਗੁਰੂ ਨਾਲ ਤੋੜਨ ਲਈ ਬਾਰ-ਬਾਰ ਬੇਅਦਬੀਆਂ ਕੀਤੀਆਂ, ਵੀ ਸਿੱਖਾਂ ਨੂੰ ਇਹ ਗੱਲਾਂ ਆਮ ਲੱਗਣ ਲੱਗ ਪਏ। ਉਹਦਾ ਅਸਰ ਵੀ ਹੋਇਆ। ਸਿੱਖਾਂ ਨੂੰ ਸਮਝਣਾ ਚਾਹੀਦਾ ਵੀ ਬੇਅਦਬੀ ਤੋਂ ਵੱਡਾ ਜੁਰਮ ਸਿੱਖਾਂ ਦੇ ਨਾਲ ਕੋਈ ਨਹੀਂ ਹੋ ਸਕਦਾ। ਜਦੋਂ ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਣ ਲੱਗ ਜਾਂਦੀ ਹੈ, ਉਸ ਤੋਂ ਉੱਤੇ ਕੁਛ ਨਹੀਂ ਹੈਗਾ। ਸੋ ਸਾਨੂੰ ਲਾਮਬੰਦ ਹੋ ਕੇ ਬੇਅਦਬੀ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਵਿੱਢ ਕੇ ਕੋਈ ਐਸਾ ਕਾਨੂੰਨ ਖੜਾ ਕਰਨਾ ਚਾਹੀਦਾ ਵੀ ਬੇਅਦਬੀ ਕਰਨ ਵਾਲੇ ਬੰਦੇ ਨੂੰ ਘੱਟੋ ਘੱਟ ਫਾਂਸੀ ਸਜ਼ਾ ਹੋਵੇ। ਜੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਸੱਤਾਧਾਰੀ ਸਰਕਾਰ ਕਹਿੰਦੀ ਰਹੀ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਫੈਸਲਾ ਕਰ ਦਾਂਗੇ, ਬਦਲਾਅ ਦੀ ਨੀਤੀ ਸ਼ੁਰੂ ਹੋਊਗੀ। ਪੰਜਾਬ ਦੇ ਪੁੱਤਾਂ ਨੇ ਉਸ ਸਰਕਾਰ ਨੂੰ ਚੁਣ ਕੇ ਇਹਦੇ ਵਿਧਾਨ ਸਭਾ ਦੇ ਵਿੱਚ ਭੇਜਿਆ। ਪੰਜਾਬ ਦੀ ਜਿਹੜੀ ਅਗਵਾਈ ਆ ਉਸ ਸਰਕਾਰ ਦੇ ਅੰਡਰ ਹੱਥ ਦਿੱਤੀ ਹੈ। ਦੇਖੋ, ਸਰਕਾਰ ਜਦੋਂ ਦੀ ਆਈ ਹੈ ਕੋਈ ਚੱਜ ਦਾ ਕੰਮ ਤਾਂ ਕਰ ਨਹੀਂ ਰਹੀ। ਕਦੀ ਇਹ ਸਿਕਿਉਰਟੀਆਂ ਵਾਪਸ ਲੈ ਕੇ ਲਿਸਟਾਂ ਜਨਤਕ ਕਰ ਦਿੰਦੇ ਨੇ ਇਹਨਾਂ ਦੇ ਕੋਈ ਪੱਤਰਕਾਰ, ਉਹ ਫਿਰ ਲਿਸਟਾਂ ਜਦੋਂ ਜਨਤਕ ਹੋ ਜਾਂਦੀਆਂ ਨੇ ਨੌਜਵਾਨਾਂ ਦਾ ਕਤਲ ਹੋ ਜਾਂਦਾ, ਫਿਰ ਇਹ ਚੁੱਪ ਚਪੀਤੇ ਨਾ ਕੋਈ ਇਨਸਾਫ ਮਿਲਦਾ ਹੈ, ਨਾ ਕੁਛ ਗੱਲਬਾਤ ਹੁੰਦੀ ਹੈ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਿਹੜਾ ਪੰਜਾਬ ਦੀ ਇਹ ਸਰਕਾਰ ਹੈ, ਇਹ ਅਸਲ 'ਚ ਜਿਹੜੇ ਰਾਹ 'ਤੇ ਤੁਰੀ ਹੈ, ਇਹ ਬੇਅੰਤੀ ਦੀ ਸਰਕਾਰ ਬਣੂਗੀ ਛੇਤੀ, ਕਿਉਂਕਿ ਇਹਨਾਂ ਨੇ ਇੱਕ ਤਹਈਆ ਕਰ ਲਿਆ ਵੀ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਹੈ। ਸਿੱਖਾਂ ਦੇ ਉੱਤੇ ਜਿਹੜੇ ਰੋਜ਼ ਬਰਾ ਹਮਲੇ ਹੋ ਰਹੇ ਆ, ਇਹ ਸਾਰਾ ਸਰਕਾਰ ਦਾ ਹੀ ਹੱਥ ਹੈ ਇਹਦੇ ਵਿੱਚ। ਚੈਨਲਾਂ ਦੇ ਉੱਪਰ ਕਾਫੀ ਚਰਚਾ ਬਣੀ ਹੋਈ ਹੈ ਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਪੰਜਾਬ ਦੀ ਗੱਲ ਕਰ ਰਿਹਾ, ਪੰਜਾਬ ਦੀ ਜਿਹੜੀ ਵੱਖਰੀ ਇੱਕ ਸਟੇਟ ਆ ਉਸ ਨੂੰ ਬਣਾਉਣ ਦੀ ਗੱਲ ਕਰ ਰਿਹਾ, ਵੱਖਰਾ ਰਾਜ ਦੀ ਗੱਲ ਕਰ ਰਿਹਾ ਅੰਮ੍ਰਿਤਪਾਲ ਸਿੰਘ। ਚੈਨਲਾਂ ਦੇ ਉੱਪਰ ਕੱਲ੍ਹ ਦੀ ਕਾਫੀ ਚਰਚਾ ਬਣੀ ਹੋਈ ਹੈ, ਕੀ ਇਹ ਸੱਚ ਹੈ? ਇਹਦੇ 'ਚ ਗੁਨਾਹ ਵਾਲੀ ਕਿਹੜੀ ਗੱਲ ਹੈ? ਲੋਕਤੰਤਰ ਦਾ ਪਹਿਲਾ ਰਾਈਟ ਹੈ, ਪਹਿਲਾ ਜਿਹੜਾ ਅਧਿਕਾਰ ਹੈ ਲੋਕਤੰਤਰ 'ਚ ਲੋਕਾਂ ਦਾ ਸੈਲਫ ਡਿਟਰਮੀਨੇਸ਼ਨ ਹੈ, ਇਹ ਸਵੈ ਪਛਾਣ, ਸਵੈ ਚੋਣ ਦਾ। ਸੋ ਜੇ ਸਿੱਖ ਇਹ ਚਾਹੁੰਦੇ ਨੇ ਵੀ ਸਾਡਾ ਰਾਜ ਵੱਖਰਾ ਹੋਵੇ, ਇਹ ਗੁਨਾਹ ਕਿਵੇਂ ਹੋ ਗਿਆ? ਦੁਨੀਆ ਭਰ ਦੇ ਵਿੱਚ ਇਹ ਗੁਨਾਹ ਨਹੀਂ ਮੰਨਿਆ ਗਿਆ। ਕੈਨੇਡਾ 'ਚ ਕਿਊਬਿਕ ਅੱਡ ਹੋਣਾ ਚਾਹੁੰਦਾ ਹੈ, ਉੱਥੇ ਰੈਫਰੈਂਡਮ ਹੋ ਜਾਂਦਾ, ਸਾਰਾ ਕੁਝ ਹੋ ਜਾਂਦਾ। ਸੋ ਇਸ ਗੱਲ ਲਈ ਜੇ ਕੋਈ ਸਿੱਖ, ਸੁਪਰੀਮ ਕੋਰਟ ਦਾ ਮੈਂਡੇਟ ਹੈ ਕਿ ਖਾਲਿਸਤਾਨ ਦੀ ਪੀਸਫੁਲੀ ਗੱਲ ਕਰਨਾ ਕੋਈ ਗੁਨਾਹ ਵਾਲੀ ਗੱਲ ਨਹੀਂ। ਸਰਕਾਰ ਨੂੰ ਚਾਹੀਦਾ ਵੀ ਨਾ ਐਵੇਂ ਬੇਦੋਸ਼ੀ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਸਿਰੇ 'ਚ ਫੜਨਾ, ਉਹਨਾਂ ਨੂੰ ਕੈਦ ਕਰਕੇ ਰੱਖਣਾ, ਇਹ ਸਰਕਾਰਾਂ ਵਾਸਤੇ ਜ਼ਬਰ ਦੀ ਗੱਲ ਹੈ। ਇਹ ਇੱਦਾਂ ਕੌਮਾਂ ਹਟਦੀਆਂ ਨਹੀਂ ਹੁੰਦੀਆਂ। ਜੇ ਤੁਸੀਂ ਵਾਕਿਆ ਸਿੱਖਾਂ ਨੂੰ ਹੱਕ ਦਿੱਤੇ ਹੁੰਦੇ ਕਿਸੇ ਮੌਕੇ ਦੇ ਉੱਤੇ, ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਹੁਣ ਤਾਂ ਪਿੱਛੇ ਮੁੜਨ ਦਾ ਗੁਨਾਹ ਹੀ ਨਹੀਂ ਹੈਗਾ। ਤੁਸੀਂ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਹੈ, ਉਹ ਨਹੀਂ ਰੱਖੀ ਗਈ ਹੈ, ਅਤੇ ਮਹਿਲ ਸਿਰਜਣਾ ਮਾਲਕ ਨੇ ਸਿਰਜਣਾ, ਆਪੇ ਹੋ ਜਾਣਾ। ਜੇਕਰ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੀ ਸਿਰਮੌਰ ਸੰਸਥਾ ਹੋਣ ਵਾਲੀ ਸ਼੍ਰੋਮਣੀ ਕਮੇਟੀ ਤੋਂ ਕੀ ਆਸ ਰੱਖਦੇ ਹੋ? ਦੇਖੋ, ਉਹਨਾਂ ਕੋਲ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਅਕਾਲ ਤਖਤ ਸਾਹਿਬ ਜਿਹੜੇ ਨੇ ਉਹਦੇ ਅਧੀਨ ਉਹਨਾਂ ਨੂੰ ਚੱਲਣਾ ਚਾਹੀਦਾ, ਅਤੇ ਸਿੱਖ ਪੰਥ ਦੇ ਮਸਲਿਆਂ ਦੇ ਉੱਤੇ ਕੰਮ ਕਰਨਾ ਚਾਹੀਦਾ। ਜਿਹੜਾ ਕੋਈ ਚੰਗਾ ਕੰਮ ਕਰਦੇ ਅਸੀਂ ਉਹਨੂੰ ਐਪਰੀਸ਼ੀਏਟ ਕਰਾਂਗੇ, ਪਰ ਜਿਹੜੇ ਕੰਮ ਉਹ ਚੰਗੇ ਨਹੀਂ ਕਰਦੇ ਉੱਤੇ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਕਰਨਾ ਸਾਡਾ ਹੱਕ ਬਣਦਾ ਹੈ। ਅਤੇ ਉਹਨਾਂ ਨੂੰ ਚਾਹੀਦਾ ਵੀ ਉਹ ਪੰਥ ਨੂੰ
ਪੰਥਕ ਆਜ਼ਾਦੀ ਵਾਸਤੇ ਨੌਜਵਾਨਾਂ ਦੇ ਹੱਕ 'ਚ ਖੜਨ, ਅਤੇ ਜਿਹੜੇ ਵੀ ਕਿਸੇ ਪਰਿਵਾਰਾਂ ਦੇ ਅਧੀਨ ਉਹਨਾਂ ਨੂੰ ਚੱਲਣਾ ਪੈ ਰਿਹਾ ਉਹ ਤੋਂ ਆਪਣੇ ਆਪ ਨੂੰ ਆਜ਼ਾਦ ਦਿਵਾਉਣ। ਉਹਨਾਂ ਦੇ ਮੈਂਬਰ ਜਿਹੜੇ ਨੇ ਸਾਹਿਬਾਨ, ਜਿਹੜੇ ਉਹਨਾਂ ਦੇ ਵਰਕਰ ਨੇ, ਜਿਹੜੇ ਸੇਵਾਦਾਰ ਨੇ SGPC ਦੇ, ਉਹ ਚੰਗੇ ਨੇ, ਪਰ ਉਹਨਾਂ ਦੇ ਉੱਤੇ ਜਦੋਂ ਮੈਨੇਜਮੈਂਟ ਮਾੜੀ ਹੋ ਜਾਂਦੀ ਹੈ ਅਤੇ ਉਹਦੇ ਨਾਲ ਇਹ ਆ ਵੀ ਉਹ ਵੀ ਕੁਛ ਨਹੀਂ ਕਰ ਪਾਉਂਦੇ। ਸੋ ਉਹਨਾਂ ਨੂੰ ਚਾਹੀਦਾ ਵੀ ਆਪਣੇ ਆਪ ਸੁਧਾਰ ਲੈਣ, ਜਿਹੜੀਆਂ ਕਮੀਆਂ ਉਹਨਾਂ ਨੂੰ ਛੇਤੀ ਦੂਰ ਕਰ ਲੈਣ। ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਨੇ ਉਹਨਾਂ ਦੇ ਉੱਪਰ ਵੀ ਵੱਡੇ ਹਮਲੇ ਹੋ ਰਹੇ ਨੇ, ਜਿਹੜੇ ਵਿੱਦਿਅਕ ਅਦਾਰੇ ਨੇ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਜਿਹੜੀ ਪੰਜਾਬ ਦੀ ਅਸਲੀ ਪੜ੍ਹਾਈ ਆ ਉਹ ਖ਼ਤਮ ਕਰੀ ਜਾ ਰਹੀ ਹੈ। ਅਸਲ 'ਚ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਵਿੱਚ ਅੰਮ੍ਰਿਤਧਾਰੀ ਨਾ ਤਾਂ ਟੀਚਰ ਨੇ, ਨਾ ਪ੍ਰਿੰਸੀਪਲ ਨੇ, ਨਾ VC ਨੇ, ਨਾ ਕੁਛ ਹੈ। ਹਸਪਤਾਲਾਂ ਦਾ ਵੀ ਇਹੋ ਹਾਲ ਹੈ। ਸ਼੍ਰੋਮਣੀ ਕਮੇਟੀ ਨੂੰ ਇਹ ਕਾਇਦਾ ਘੜਨਾ ਚਾਹੀਦਾ ਹੈ ਵੀ ਘੱਟੋ ਘੱਟ ਸਿੱਖਾਂ ਦੇ ਬਣਾਏ ਹੋਏ ਵਿੱਦਿਅਕ ਅਦਾਰੇ ਜਿਹੜੇ ਨੇ, ਹਸਪਤਾਲ ਨੇ, ਉਹਨਾਂ 'ਚ ਅੰਮ੍ਰਿਤਧਾਰੀ ਹੀ ਸੇਵਾਵਾਂ ਨਿਭਾਉਣ, ਫਿਰ ਕੋਈ ਸੁਧਾਰ ਹੋ ਸਕਦਾ। ਤੁਸੀਂ ਗੱਲ ਕਰ ਰਹੇ ਸੀ ਕਿ ਡੇਰਾਵਾਦ ਵੱਲ ਜਿਹੜੀ ਸਿੱਖ ਕੌਮ ਆ ਉਹ ਵੀ ਵੱਧਦੀ ਨਜ਼ਰ ਆ ਰਹੀ ਹੈ। ਜੇਕਰ ਅਸੀਂ ਗੱਲ ਕਰੀਏ ਸਿੱਖਾਂ ਦੇ ਮੁੰਡੇ ਨੇ ਜਿਹੜੇ ਪਾਸਟਰਾਂ ਦੇ ਥੱਲੇ ਲੱਗ ਕੇ ਕੰਮ ਕਰਦੇ ਨੇ, ਈਸਾਈ ਧਰਮ ਨੂੰ ਅਪਣਾਉਂਦੇ ਨੇ, ਇਹਦੇ ਵਿੱਚ ਕਿਸ ਦੀ ਕਮੀ ਮੰਨਦੇ ਹੋ? ਕਮੀ ਤਾਂ ਹਕੂਮਤ ਦੀ ਹੈ। ਜਿਵੇਂ ਸਿੱਖਾਂ ਦੇ ਮੁੰਡੇ ਨਸ਼ਾ ਕਰਦੇ ਨੇ, ਹੁਣ ਆਪਾਂ ਮੰਨਦੇ ਹਾਂ ਨਾ ਵੀ ਨਸ਼ਾ ਹਕੂਮਤ ਚਲਾ ਰਹੀ ਹੈ, ਸਟੇਟ ਦੀ ਪਾਲਿਸੀ ਦੇ ਤਹਿਤ ਸਾਰਾ ਕੁਝ ਹੋ ਰਿਹਾ। ਇਸੇ ਤਰੀਕੇ ਨਾਲ ਜਿਹੜਾ ਨੌਜਵਾਨ ਭਟ ਗਿਆ, ਗੁਲਾਮੀ ਦੇ ਵਿੱਚ ਹੈਗਾ, ਉਹਦੀ ਸੋਚਣ ਸਮਝਣ ਦੀ ਸਮਰੱਥਾ ਘੱਟ ਚੁੱਕੀ ਹੈ, ਉਹਦੇ 'ਤੇ ਜ਼ੁਲਮ ਹੋਇਆ ਬਹੁਤ ਵੱਡਾ, ਉਹ ਫਿਰ ਕਿਤੇ ਆਸਰਾ ਲੱਭਦਾ ਫਿਰਦਾ ਹੁੰਦਾ। ਉਸ ਮੌਕੇ 'ਤੇ ਉਹਦੇ ਸਾਹਮਣੇ ਕੋਈ ਡੰਮੀ ਝੂਠਾ ਗੁਰੂ ਬਣਾ ਕੇ ਪੇਸ਼ ਕਰ ਦੇਣਾ, ਕੋਈ ਪਾਸਟਰ ਲਿਆ ਕੇ ਖੜਾ ਕਰ ਦੇਣਾ, ਉਹ ਉਹਦੇ 'ਚ ਫਸ ਜਾਂਦਾ ਹੈ। ਉਹ ਫਿਰ ਉਹ ਖੱਜਲ ਖੁਆਰ ਹੁੰਦਾ। ਮੁੜਨਾ ਤਾਂ ਸਾਰਿਆਂ ਨਹੀਂ ਹੈ, ਪਰ ਉਹ 10 ਸਾਲ ਜਿਹੜੇ ਖਰਾਬ ਕਰ ਦਿੰਦੇ ਨੇ ਪਾਸਟਰ। ਆਰਥਿਕ ਪੱਖੋਂ ਲੁੱਟ ਹੁੰਦੀ ਹੈ, ਸ਼ੋਸ਼ਣ ਹੁੰਦਾ ਹੈ। ਇੱਥੇ ਕਈ ਭੈਣਾਂ ਦੀ ਵੀਡੀਓ ਆਈਆਂ ਵੀ ਜਿਸਮਾਨੀ ਸ਼ੋਸ਼ਣ ਤੱਕ ਹੋਇਆ ਹੈ। ਕਈ ਬੱਚੀ ਇੱਕ ਕੈਂਸਰ ਦੀ ਪੀੜਤ ਸੀ, ਉਹਨੂੰ ਹਸਪਤਾਲ 'ਚ ਇਲਾਜ ਕਰਦੀ ਨੂੰ ਚੁੱਕ ਕੇ ਪਾਸਟਰ ਗਾੜੀ ਲਿਆਂਦਾ, ਉੱਥੇ ਬੱਚੀ ਦੀ ਮੌਤ ਹੋ ਗਈ। ਸੋ ਇਹੋ ਜਿਹੇ ਜਿਹੜੇ ਕਾਰਨਾਮੇ ਹੋ ਰਹੇ, ਲੋਕਾਂ ਦਾ ਸ਼ੋਸ਼ਣ ਹੋ ਰਿਹਾ ਏਡੇ ਵੱਡੇ ਪੱਧਰ 'ਤੇ, ਇਹ ਹਕੂਮਤ ਦੀ ਸ਼ਹਿ ਤੋਂ ਬਿਨਾਂ ਤਾਂ ਨਹੀਂ ਹੋ ਸਕਦਾ ਨਾ। ਸੋ ਜੋ ਸਿੱਖਾਂ ਨੂੰ 5 ਮਿੰਟ 'ਚ ਹਕੂਮਤ ਫੜ ਲੈਂਦੀ ਹੈ ਅਤੇ ਉਹਨਾਂ ਨੂੰ ਵੀ ਫੜਿਆ ਜਾ ਸਕਦਾ, ਪਰ ਉਹ ਹਕੂਮਤ ਵੱਲੋਂ ਆਪ ਤੁਰੇ ਹੋਏ ਨੇ। ਜੇ ਅਸੀਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ, ਜਿਹੜਾ ਸਿੱਖਾਂ ਦਾ ਧਰਮ ਦੇ ਵਿੱਚੋਂ ਚਲੇ ਜਾਣਾ, ਸਿੱਖ ਕੌਮ 'ਚੋਂ ਚਲੇ ਜਾਣਾ, ਨਿਰਾਸ਼ਾ ਹੋ ਕੇ ਚਲੇ ਜਾਣਾ, ਕਿਤੇ ਨਾ ਕਿਤੇ ਜਾ ਕੇ ਜਾਤਾਂ ਪਾਤਾਂ ਜਾਂ ਗੁਰਦੁਆਰਾ ਸਾਹਿਬ ਅੱਡੋ ਅੱਡ ਉਸਾਰਦੇ ਨੇ, ਜਾਂ ਉਹਨਾਂ ਨੂੰ ਕਬੂਲਿਆ ਨਹੀਂ ਜਾਣਾ ਜਥੇਦਾਰਾਂ ਦੇ ਵੱਲੋਂ, ਇਹ ਵੀ ਕਮੀ ਮੰਨਦੇ? ਨਹੀਂ, ਜਾਤਾਂ ਪਾਤਾਂ ਕਿਹੜਾ ਕ੍ਰਿਸਚਨਾਂ 'ਚ ਨਹੀਂ ਹੈਗੀਆਂ। ਕੋਈ ਨੌਨ ਕ੍ਰਿਸਚਨ ਬੰਦਾ ਪੋਪ ਬਣ ਸਕਦਾ? ਨਹੀਂ ਬਣ ਸਕਦਾ। ਇੱਥੇ ਦੇ ਇੱਥੇ ਕੋਈ ਵੀ ਜਾਤ ਵਾਲਾ ਬੰਦਾ ਜਥੇਦਾਰ ਬਣ ਸਕਦਾ, ਬਣੇ ਵੀ ਨੇ ਆਪਣੇ। ਕੋਈ ਵੀ ਜਾਤ ਵਾਲਾ ਬੰਦਾ ਜਿਹੜਾ ਹੈ ਆਪਣਾ SGPC ਦਾ ਪ੍ਰਧਾਨ ਬਣ ਸਕਦਾ, ਬਣੇ ਵੀ ਨੇ। ਕੋਈ ਇੱਕ ਬੰਦਾ ਦਿਖਾਓ ਜਿਹੜਾ ਨੌਨ ਵਾਈਟ ਹੋਵੇ ਅਤੇ ਪੋਪ ਬਣ ਗਿਆ ਹੋਵੇ। ਸੋ ਇਸ ਕਰਕੇ ਜਾਤਾਂ ਪਾਤਾਂ, ਉੱਥੇ ਤਾਂ ਨਸਲੀ ਭੇਦਭਾਵ ਹੈ ਜਾਤਾਂ ਪਾਤਾਂ ਤੋਂ ਵੀ ਜਿਹੜਾ ਭੈੜਾ ਹੈ, ਰੰਗ ਦੇ ਆਧਾਰਿਤ। ਸੋ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਵੀ ਜਾਤਾਂ ਪਾਤਾਂ ਕੁਛ ਨਹੀਂ। ਇੱਥੇ ਜਿਹੜੀਆਂ ਮਾੜੇ ਮੋਟਾ ਕੋਈ ਚੱਲਦਾ ਹੈ ਨਾ ਜਾਤ ਪਾਤ ਦਾ, ਉਹ ਗੁਰੂ ਦੇ ਨੇ ਤਾਂ ਕੋਈ ਜਾਤ ਪਾਤ ਨਹੀਂ ਦਿਖਾਈ। ਗੁਰੂ ਜਦੋਂ ਖੰਡੇ ਬਾਟੇ ਦੀ ਪੌਲ ਛਕ ਕੇ ਇੱਕੋ ਬਾਟੇ 'ਚ ਅੰਮ੍ਰਿਤ ਛਕੀਦਾ ਨਾ, ਜਾਤ ਪਾਤ ਕਿੱਥੇ ਰਹਿੰਦੀ ਹੈ? ਪਰ ਜਦੋਂ ਆਪਾਂ ਖੰਡੇ ਬਾਟੇ ਦੀ ਪੌਲ ਨਹੀਂ ਛਕਣੀ, ਬਾਹਰ ਬੈਠੇ ਕਈ ਜਣਾ ਸਾਨੂੰ ਜਾਤ ਪਾਤ ਵਿਤਕਰਾ ਹੁੰਦਾ ਉਹ ਤਾਂ ਹੀ ਹੋਣਾ ਵੀ ਜਦੋਂ ਗੁਰੂ ਸਾਹਿਬ ਨੇ ਤੁਹਾਨੂੰ ਸਮਰੱਥ ਬਣਾਇਆ, ਗੁਰੂ ਸਾਹਿਬ ਨੇ ਤੁਹਾਨੂੰ ਬਰਾਬਰਤਾ ਦਿੱਤੀ ਹੈ, ਅਤੇ ਜੇ ਉਹ ਗੁਰੂ ਦੇ ਤੁਸੀਂ ਹੁਕਮ ਨਹੀਂ ਮੰਨਣਾ, ਫਿਰ ਜਾਤਾਂ ਪਾਤਾਂ ਤਾਂ ਹੋਣੀਆਂ ਹੀ। ਅੰਮ੍ਰਿਤਪਾਲ ਸਿੰਘ ਕੋਸ਼ਿਸ਼ ਕਰੇਗਾ ਕਿ ਜਿਹੜੇ ਪਾਸਟਰਾਂ ਦੇ ਹੱਥੇ ਚੜ੍ਹੇ ਨੇ ਜਾਂ ਡਿੱਕੇ ਚੜ੍ਹੇ ਨੇ, ਉਹਨਾਂ ਕੋਲ ਪਹੁੰਚਣ ਦੀ ਕੋਸ਼ਿਸ਼ ਕਰੇਗਾ ਕਿ ਵਾਪਸ ਆਪਣੇ ਧਰਮ ਦੇ ਵਿੱਚ ਮੁੜਿਆ ਆਉਣ, ਜਾਂ ਕੀ ਕੋਸ਼ਿਸ਼ਾਂ ਹੋਣੀਆਂ ਅੱਗੇ? ਦੇਖੋ, ਬਹੁਤ ਫੋਨ ਆ ਰਹੇ ਸਾਨੂੰ, ਅਤੇ ਉਹ ਥੋੜ੍ਹੇ ਇਸ ਗੱਲ ਦੇ ਉੱਤੇ ਪਛਤਾਵਾ ਵੀ ਕਰ ਰਹੇ ਵੀ ਅਸੀਂ ਵਰਗਲਾਏ ਗਏ ਸੀ। ਉਹਨਾਂ ਨੂੰ ਮੋੜ ਕੇ ਮਹਾਰਾਜ ਕੋਲੋਂ ਮਾਫੀ ਖਿਮਾ ਮੰਗ ਕੇ ਅਤੇ ਉਹ ਵਾਪਸ ਆਉਣਗੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਹੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਸਨ, ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁੱਖ ਸੇਵਾਦਾਰ। ਤਾਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ। ਤਾਂ ਅੱਗੇ ਜਿਹੜਾ ਆਉਣ ਵਾਲਾ ਸਮਾਂ ਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਪ੍ਰੋਗਰਾਮ ਮੁਲਾਕਾਤਾਂ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਇੰਡੋ TV ਦੀ ਟੀਮ ਅੱਜ ਫੇਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਰੋਡੇ ਵਿਖੇ ਪਹੁੰਚੇ ਹਾਂ। ਤਾਂ ਸਾਡੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਨੇ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕਣ ਤੋਂ ਬਾਅਦ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਵਿਰਾਜੇ, ਕਿੱਦਾਂ ਦਾ ਮਹਿਸੂਸ ਕੀ ਕਰ ਰਹੇ ਹੋ? ਪਹਿਲਾਂ ਤਾਂ ਜਿਹੜੀ ਨੌਜਵਾਨੀ ਇੰਨੀ ਭਰ ਕੇ ਆਈ ਤੁਹਾਡੇ ਨਾਲ, ਕਾਫੀ ਨੌਜਵਾਨੀ ਨੇ ਅੰਮ੍ਰਿਤ ਛਕਿਆ, ਮਹਿਸੂਸ ਕੀ ਹੋ ਰਿਹਾ? ਦੇਖੋ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਉਹਨਾਂ ਆਪ ਬੁਲਾ ਕੇ ਸੇਵਾ ਲਈ ਹੈ ਅਤੇ ਉਹਨਾਂ ਨੇ ਸਾਡਾ ਸੀਸ ਚਰਨਾਂ 'ਚ ਪ੍ਰਵਾਨ ਕੀਤਾ। ਇਸ ਗੱਲ ਲਈ ਉਹਨਾਂ ਦੇ ਸਦਾ ਰਹਿਣੀ ਹੈ। ਸੋ ਮਹਿਸੂਸ ਤਾਂ ਇੱਕ ਨਵੇਂ ਜਨਮ ਵਾਂਗ ਹੁੰਦਾ। ਜਿਹੜੇ ਵੀ ਮਨੁੱਖ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਤਨੋਂ ਮਨੋਂ ਤੁਹਾਨੂੰ ਗੁਰੂ ਦੇ ਚਰਨਾਂ 'ਚ ਆਪਣਾ ਸੀਸ ਭੇਟ ਕੀਤਾ, ਉਹਦੇ ਲਈ ਤਾਂ ਅਹਿਸਾਸ ਜਿਹੜਾ ਵਾ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ।
ਸੰਗਤ ਕਾਫੀ ਆ ਰਹੀ ਹੈ ਮਿਲਣ ਦੇ ਲਈ। ਸੰਗਤ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਕਿ ਸਾਨੂੰ ਕੌਮ ਨੂੰ ਇੱਕ ਲੀਡਰ ਮਿਲਿਆ ਅਗਵਾਈ ਕਰਨ ਦੇ ਲਈ ਕਾਫੀ ਲੰਮੇ ਸਮੇਂ ਦੇ ਬਾਅਦ। ਜੇਕਰ ਅਸੀਂ 1966 ਦੀ ਗੱਲ ਕਰੀਏ ਜਾਂ 1984 ਦੀ ਗੱਲ ਕਰੀਏ ਤਾਂ ਸਿੱਖ ਕੌਮ ਹਮੇਸ਼ਾ ਉਹਨਾਂ ਦਾ ਬਾਰ ਸਹਿੰਦੀ ਰਹੀ ਹੈ, ਸੈਂਟਰ ਦੇ ਨਾਲ ਮੱਥਾ ਲਾਉਂਦੀ ਰਹੀ ਹੈ ਸਿੱਖ ਕੌਮ। ਤਾਂ ਸਿੱਖ ਕੌਮ ਨੂੰ ਬਣਦੇ ਅਧਿਕਾਰ ਨਹੀਂ ਮਿਲੇ। ਦੇਖੋ, ਸਿੱਖ 1849 'ਚ ਗੁਲਾਮ ਹੋਏ ਸੀ। ਉਸ ਤੋਂ ਬਾਅਦ ਸਿੱਖਾਂ ਨੂੰ ਕੋਈ ਆਜ਼ਾਦੀ ਨਹੀਂ ਮਿਲੀ। ਸਿਰਫ 1947 'ਚ ਪਾਵਰ ਜਿਹੜੀ ਉਹ ਟਰਾਂਸਫਰ ਹੋਈ ਹੈ, ਅੰਗਰੇਜ਼ਾਂ ਹੱਥੋਂ ਨਿਕਲ ਕੇ ਹਿੰਦੂ ਹਕੂਮਤ ਦੇ ਹੱਥ ਪਾਵਰ ਹੈਗੀ ਹੈ। ਸੋ ਉਹਨਾਂ ਨੇ ਸਿੱਖਾਂ ਨਾਲ ਉਹਨਾਂ ਨੂੰ ਵੀ ਭੈੜਾ ਵਤੀਰਾ ਕਰਨਾ ਸ਼ੁਰੂ ਕੀਤਾ ਜਿਹੜਾ ਅੰਗਰੇਜ਼ ਕਰਦੇ ਸੀ। ਪੰਜਾਬ ਨੂੰ ਬਸਤੀ ਵਾਂਗੂ ਟਰੀਟ ਕੀਤਾ ਜਾ ਰਿਹਾ। ਬਸਤੀਵਾਦ ਦਾ ਇੱਥੇ ਮਤਲਬ ਇੱਕ ਸੱਭਿਆਚਾਰ ਪੈਦਾ ਕੀਤਾ ਗਿਆ। ਪੰਜਾਬ ਦੇ ਰਿਸੋਰਸਸ ਦੀ ਜਿਹੜੀ ਆ ਉਹ ਲੁੱਟ ਕੀਤੀ ਜਾਂਦੀ ਹੈ। ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ ਵੱਖ-ਵੱਖ ਤਰੀਕਿਆਂ ਨਾਲ ਹੋ ਰਹੀ ਹੈ। ਪੰਜਾਬ ਦੇ ਵਿੱਚ ਨੌਜਵਾਨ ਇੱਥੋਂ ਮਾਸ ਮਾਈਗ੍ਰੇਸ਼ਨ ਪਲਾਨ ਕਰਕੇ ਇੱਥੋਂ ਵਿਦੇਸ਼ਾਂ 'ਚ ਵੱਸਣ ਨੂੰ ਮਜਬੂਰ ਹੋ ਗਏ ਆ। ਸੋ ਇਸ ਕਰਕੇ ਇਹ ਇੱਦਾਂ ਹੱਕ ਨਹੀਂ ਮਿਲਣੇ। ਕੌਮ ਨੂੰ ਲਾਮਬੰਦ ਹੋਣਾ ਪੈਣਾ, ਇਕੱਠੇ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕੌਮ ਨੂੰ ਸੰਘਰਸ਼ ਕਰਨਾ ਪੈਣਾ। ਤੁਸੀਂ ਕਿਹਾ ਕਿ ਜਿਹੜੇ ਪੰਜਾਬ ਦੀ ਨੌਜਵਾਨੀ ਆ ਇੱਥੋਂ ਪ੍ਰਵਾਸ ਕਰ ਰਹੀ ਆ, ਪਰ ਪੰਜਾਬ ਦੇ ਵਿੱਚ ਬਾਹਰਲੀਆਂ ਸਟੇਟਾਂ ਤੋਂ ਆ ਕੇ ਆਪਦਾ ਕੰਮ ਕਾਜ ਕਰ ਰਹੇ ਨੇ। ਕਿ ਪੰਜਾਬ ਦੀ ਨੌਜਵਾਨੀ ਨੂੰ ਇੱਥੇ ਕੰਮ ਨਹੀਂ ਦਿੰਦਾ ਜਾਂ ਭਵਿੱਖ ਨਹੀਂ ਦਿੰਦਾ? ਨਹੀਂ, ਇੱਕ ਤਾਂ ਸੈਂਸ ਆਫ ਸਿਕਿਉਰਿਟੀ ਹੁੰਦੀ ਹੈ ਵੀ ਇੱਥੇ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ ਹੈਗਾ ਨੌਜਵਾਨਾਂ ਨੂੰ। ਮਾਂ ਪਿਓ ਨੂੰ ਲੱਗਦਾ ਵੀ ਇੱਥੇ ਜਾਂ ਨਸ਼ਿਆਂ 'ਚ ਮਾਰੇ ਜਾਣਗੇ ਜਾਂ ਕੋਈ ਗੈਂਗਸਟਰਾਂ ਦੇ ਚਲ ਜਾਣਗੇ ਜਾਂ ਕੋਈ ਐਸੇ ਕਲਚਰ 'ਚ ਪੈਰ ਧਰ ਲੈਣਗੇ ਜਿੱਥੋਂ ਮੁੜਨਾ ਔਖਾ ਹੋ ਜਾਊਗਾ। ਸੋ ਇਸ ਕਰਕੇ ਮਾਂ ਪਿਓ ਬੱਚਿਆਂ ਨੂੰ ਬਾਹਰ ਘੱਲਣ 'ਚ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਆ। ਦੂਜੀ ਗੱਲ ਇਹ ਹੈ ਵੀ ਜਿਹੜਾ ਬਾਹਰ ਦਾ ਬੰਦਾ ਹੈ ਇੱਥੇ ਆਉਂਦਾ ਹੈ, ਉਹਦਾ ਲਿਵਿੰਗ ਸਟੈਂਡਰਡ ਅਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਲਿਵਿੰਗ ਸਟੈਂਡਰਡ 'ਚ ਬੜਾ ਫਰਕ ਹੈ। ਉਹ ਬਾਹਰੋਂ ਆਣ ਕੇ 100 ਰੁਪਏ ਦਿਹਾੜੀ 'ਤੇ ਵੀ ਕੰਮ ਕਰ ਸਕਦਾ। ਪੰਜਾਬ ਦਾ ਇੱਕ ਨੌਜਵਾਨ ਜਿਹੜਾ ਹੈ ਉਹ 100 ਰੁਪਏ 'ਤੇ ਕੰਮ ਨਹੀਂ ਕਰ ਸਕਦਾ। ਸੋ ਇਹ ਹਕੂਮਤ ਨੂੰ ਇੱਕ ਮਿਨੀਮਮ ਵੇਜ ਤੈਅ ਕਰਨੀ ਚਾਹੀਦੀ ਹੈ। ਅਤੇ ਬਾਹਰੋਂ ਤਾਂ ਪਹਿਲੀ ਗੱਲ ਬੰਦਿਆਂ ਨੂੰ ਮੰਗਾਉਣਾ, ਕਿਉਂਕਿ ਜਦੋਂ ਇਹਨਾਂ ਫੈਕਟਰੀਆਂ ਭਰ ਰਹੀਆਂ ਬਾਹਰ ਦੇ ਮਜ਼ਦੂਰਾਂ ਨਾਲ, ਅਤੇ ਪੰਜਾਬੀ ਉੱਥੇ ਕੰਮ ਕੀ ਕਰੇਗਾ? ਪੰਜਾਬੀ ਦੇ ਬਹੁਤੇ ਸਿਕਿਉਰਿਟੀ ਗਾਰਡ ਰੱਖੇ ਹੋਏ ਨੇ। ਹੋਰ ਕੋਈ ਹਾਈ ਪੋਸਟ 'ਤੇ ਮੈਨੇਜਰ ਤੋਂ ਲੈ ਕੇ ਥੱਲੇ ਤੱਕ ਸਾਰੇ ਬੰਦੇ ਬਾਹਰੋਂ ਆਉਂਦੀ ਹੈ, ਲੇਬਰ ਅਤੇ ਮੈਨੇਜਮੈਂਟ ਵੀ। ਸੋ ਇਹ ਜਿਹੜੀ ਕੱਲ੍ਹ ਮਤਾ ਵੀ ਪਾਇਆ ਵੀ 95% ਕੋਟਾ ਹੋਣਾ ਚਾਹੀਦਾ। ਅਤੇ ਜੇ ਫਰਜ਼ ਕਰੋ ਕੋਟਾ ਪੂਰਾ ਨਹੀਂ ਹੁੰਦਾ ਤਾਂ ਸਰਕਾਰ ਡਾਟਾ ਪੇਸ਼ ਕਰੇ 95% ਸਾਨੂੰ ਬੰਦੇ ਪੰਜਾਬ 'ਚੋਂ ਨਹੀਂ ਮਿਲਦੇ, ਅਸੀਂ ਪ੍ਰੋਵਾਈਡ ਕਰਾ ਦਿਆਂਗੇ। ਸੋ ਇਹ ਸਰਕਾਰਾਂ ਦੀ ਪਾਲਿਸੀ ਦੇ ਤਹਿਤ ਇੱਥੇ ਲੋਕਾਂ ਨੂੰ ਵਸਾਇਆ ਜਾ ਰਿਹਾ ਲਿਆ ਕੇ। ਹਮੇਸ਼ਾ ਸਰਕਾਰਾਂ ਦੀ ਨਿਗਾਹ ਦੇ ਵਿੱਚ ਪੰਜਾਬ ਦੇ ਪੁੱਤ ਜਾਂ ਪੰਜਾਬ ਹੀ ਕਿਉਂ ਰੜਕਦਾ? ਕਿਉਂਕਿ ਪੰਜਾਬ ਹਿੰਦੁਸਤਾਨ ਦੀ ਇੱਕ ਬੋਲੀ, ਇੱਕ ਧਰਮ, ਇੱਕ ਸੱਭਿਆਚਾਰ ਦੀ ਨੀਤੀ ਦੇ ਉਲਟ ਖੜਦਾ ਆ ਰਿਹਾ ਅਤੇ ਖੜਦਾ ਰਹੇਗਾ। ਸਾਡੀ ਬੋਲੀ ਵੱਖ ਹੈ, ਸਾਡਾ ਧਰਮ ਵੱਖ ਹੈ, ਸਾਡਾ ਸੱਭਿਆਚਾਰ ਵੱਖ ਹੈ। ਜਿਹੜੀ 5 ਦਰਿਆਵਾਂ ਦੀ ਇਹ ਧਰਤੀ ਹੈ, ਇਹਨੇ ਹਮੇਸ਼ਾ ਜ਼ੁਲਮ ਨੂੰ ਟੱਕਰ ਦਿੱਤੀ, ਇਹ ਦਿੰਦੇ ਰਹੂਗੀ। ਇਸੇ ਕਰਕੇ ਰੜਕਦਾ ਪੰਜਾਬ। ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ, ਪੰਜਾਬ ਦੇ ਪਾਣੀ ਹਮੇਸ਼ਾ ਲੁੱਟੇ ਗਏ ਨੇ, ਪੰਜਾਬ ਨੂੰ ਹਮੇਸ਼ਾ ਕੁੱਟਿਆ ਗਿਆ ਗਾ। ਜੇਕਰ ਅਸੀਂ ਵੰਡ ਤੋਂ ਬਾਅਦ ਪੰਜਾਬ ਦੀ ਗੱਲ ਕਰੀਏ ਤਾਂ ਕੋਈ ਦੇਸ਼ ਨਹੀਂ ਵੰਡਿਆ ਗਿਆ, ਇਕੱਲਾ ਪੰਜਾਬ ਹੀ ਕਿਉਂ ਵੰਡਿਆ ਗਿਆ? ਕਿਉਂਕਿ ਜਿਹੜਾ ਪੰਜਾਬ ਦੀ ਵੰਡ ਕਰਕੇ ਸਿੱਖਾਂ ਨੂੰ ਕਮਜ਼ੋਰ ਕੀਤਾ ਗਿਆ ਕਿ ਖਾਲਸਾ ਰਾਜ ਮੁੜ ਕੇ ਛੇਤੀ ਨਾ ਆ ਸਕੇ। ਕਿਉਂਕਿ ਖਾਲਸੇ ਰਾਜ ਦੇ ਵਿੱਚ ਜਿਹੜਾ ਬ੍ਰਾਹਮਣ ਦੀ ਜਿਹੜੀ ਜਾਤ ਪਾਤ ਵਰਨ ਵੰਡ ਹੈ, ਜਿਹੜਾ ਵਿਪਰ ਦਾ ਸੰਸਕਾਰ ਹੈ, ਉਹ ਚੱਲ ਨਹੀਂ ਸਕਦਾ। ਸੋ ਇਹ ਹਕੂਮਤ ਅੰਗਰੇਜ਼ਾਂ ਨੇ ਵੀ ਅਤੇ ਇਹਨਾਂ ਹਿੰਦੁਸਤਾਨ ਦੇ ਲੀਡਰਾਂ ਨੇ ਮੌਕੇ ਦੇ ਉੱਤੇ ਵੰਡ ਹੀ ਇਸ ਤਰੀਕੇ ਨਾਲ ਕੀਤੀ ਵੀ ਪੰਜਾਬ ਦੇ ਸਿੱਖਾਂ ਨੂੰ ਆਰਥਿਕ ਪੱਖੋਂ, ਧਾਰਮਿਕ ਪੱਖੋਂ ਕਮਜ਼ੋਰ ਕੀਤਾ ਜਾ ਸਕੇ। ਤੁਸੀਂ ਪੰਜਾਬ ਦੇ ਸਿੱਖਾਂ ਦੀ ਗੱਲ ਕਰ ਰਹੇ ਹੋ। ਪੰਜਾਬ ਦੇ ਸਿੱਖਾਂ ਦੇ ਵਿੱਚ ਖੁਦ ਦੇ ਵਿੱਚ ਜਾਤਾਂ ਪਾਤਾਂ ਪਾਈਆਂ ਗਈਆਂ ਨੇ। ਕਿਤੇ ਸਿਵਿਆਂ ਦੀ ਲੜਾਈ ਹੋ ਜਾਂਦੀ ਹੈ ਜਾਤਾਂ ਪਿੱਛੇ, ਕਦੇ ਗੁਰਦੁਆਰਿਆਂ ਦੀ ਲੜਾਈ ਹੋ ਜਾਂਦੀ ਹੈ। ਅਸੀਂ ਕੱਲ੍ਹ ਵੀ ਮਤੇ ਦੇ ਰੂਪ 'ਚ ਕਹਿ ਰਹੇ ਹਾਂ। ਵੈਸੇ ਅਸੀਂ ਗੱਲ ਕੀਤੀ ਸਟੇਜ ਤੋਂ ਵੀ ਜਾਤਾਂ ਦੀ ਲੜਾਈ ਖਤਮ ਕਰਨੀ ਚਾਹੀਦੀ ਹੈ। ਬੇਸ਼ੱਕ ਇਹ ਹਿੰਦੁਸਤਾਨ ਦੀ ਹਕੂਮਤ ਦੀ ਸਾਜ਼ਿਸ਼ ਤਹਿਤ ਹੀ ਸਾਰਾ ਕੁਝ ਹੋ ਰਿਹਾ। ਸਿੱਖੀ 'ਚ ਕੋਈ ਜਾਤ ਪਾਤ ਨਹੀਂ ਹੈਗੀ। ਜਿਹੜਾ ਜਾਤ ਪਾਤ ਕਰਦਾ ਹੈ ਹਕੂਮਤ ਉਹਨੂੰ ਸਗੋਂ ਉਹਦੀ ਰਾਖੀ ਕਰਦੀ ਹੈ। ਜੇ ਸਿੱਖ ਕਿਸੇ ਦਾ ਵਿਰੋਧ ਕਰਦੇ ਨੇ, ਡੇਰੇਦਾਰ ਦਾ, ਡੰਮੀ ਦਾ, ਜਿਹੜਾ ਜਾਤ ਦੇ ਉੱਤੇ ਚੱਲਦਾ ਹੈ, ਜਾਤ ਪਾਤ ਨੂੰ ਜਿਹੜਾ ਪ੍ਰਮੁੱਖ ਕਰਦਾ ਹੈ, ਹਕੂਮਤ ਉਹਨੂੰ ਸਿਕਿਉਰਿਟੀ ਵੀ ਦਿੰਦੀ, ਸਾਰਾ ਕੁਝ ਕਰਦੀ ਹੈ। ਸੋ ਜਿੰਨਾ ਚਿਰ ਰਾਜ ਨਹੀਂ ਹੁੰਦਾ ਉਹਨਾਂ ਚਿਰ ਚੱਲਦਾ ਰਹਿਣਾ ਹੈ। ਪਰ ਪੰਜਾਬ ਦੇ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਦੂਜੀਆਂ ਸਟੇਟਾਂ ਨਾਲੋਂ ਬੜਾ ਫਰਕ ਹੈ। ਜਿਹੜਾ ਨੈਸ਼ਨਲ ਡਾਟਾ ਹੈ ਕ੍ਰਾਈਮ ਦਾ, ਕ੍ਰਾਈਮ ਅਗੇਂਸਟ ਜਿਹੜਾ ਸ਼ਡਿਊਲ ਕਾਸਟ ਦੇ ਵਿੱਚ, ਉਹਦੇ ਵਿੱਚ ਵੀ ਪੰਜਾਬ ਸਭ ਤੋਂ ਥੱਲੇ ਆ। ਸਭ ਤੋਂ ਘੱਟ ਕ੍ਰਾਈਮ ਹੁੰਦੇ ਆ, ਪਰ ਉਹ ਵੀ ਨਹੀਂ ਹੋਣੇ ਚਾਹੀਦੇ। ਜਾਤੀ ਵਿਤਕਰਾ ਖਤਮ ਹੋਣਾ ਚਾਹੀਦਾ। ਗੁਰਸਿੱਖਾਂ ਨੂੰ ਇੱਕ ਦੂਜੇ ਦੇ ਭਰਾ ਬਣ ਕੇ ਰਹਿਣਾ ਚਾਹੀਦਾ। ਤੁਸੀਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਖਤਮ ਹੋਣਾ ਚਾਹੀਦਾ, ਪਰ ਪਿਛਲੇ ਦਿਨ ਹੀ ਕਾਫੀ ਗੈਂਗਵਾਰ ਆ ਜਿਹੜੀ ਉਹ ਦੇਖਣ ਨੂੰ ਮਿਲੀ ਆ। ਪੰਜਾਬ ਦੇ ਪੁੱਤ ਸੀ ਜਿਹੜੇ ਇੱਕ ਦੂਜੇ ਨੂੰ ਮਾਰਨ ਤੱਕ ਮਜਬੂਰ ਹੋ ਗਏ ਨੇ। ਇਹ ਬਹੁਤ ਮਾੜੀ ਗੱਲ ਹੈ ਵੀ ਨੌਜਵਾਨਾਂ ਦੇ ਕੋਲ ਕੋਈ ਕੰਮ ਕਰ ਨਹੀਂ ਰਿਹਾ ਅਤੇ ਸਰਕਾਰਾਂ ਨੇ ਝੂਠੇ ਪਰਚੇ ਪਾ ਕੇ ਨੌਜਵਾਨ ਕਈਆਂ ਨੂੰ ਮਜਬੂਰ ਕਰ ਦਿੱਤਾ ਇਹਨਾਂ ਰਾਹਾਂ 'ਤੇ ਤੁਰਨ ਵਾਸਤੇ, ਅਤੇ ਫਿਰ ਆਪ ਹੀ ਉਹਨਾਂ ਦਾ ਜਿਹੜਾ ਵਾ ਉਹ ਝੂਠੇ ਮੁਕਾਬਲੇ ਬਣਾ ਕੇ ਤੇ ਉਹਨਾਂ ਨੂੰ ਮਾਰ ਦਿੱਤਾ। ਉਹਨਾਂ ਕੋਲੋਂ ਰਾਜਸੀ ਲਾਭ ਲੈਣ ਲਈ ਕਦੀ ਕਿਸੇ ਨੌਜਵਾਨ ਦਾ ਕਤਲ ਕਰਾਤਾ, ਕਦੀ ਕਿਸੇ ਲੀਡਰ ਦਾ ਕਤਲ ਕਰਾਤਾ। ਸੋ ਇਹ ਜਿਹੜਾ ਔਰਗਨਾਈਜ਼ਡ ਕ੍ਰਾਈਮ ਦਾ ਨੈਟਵਰਕ ਚੱਲ ਰਿਹਾ ਹੈ, ਉਹ ਸਰਕਾਰਾਂ ਦੀ ਸ਼ਹਿ 'ਤੇ ਚੱਲ ਰਿਹਾ। ਉਹਨਾਂ ਨੂੰ ਪਤਾ ਹੁੰਦਾ ਜੇਲ੍ਹਾਂ ਦੇ ਵਿੱਚ ਜੈਮਰ ਨਹੀਂ ਲੱਗੇ ਹੋਏ, ਜੇਲ੍ਹਾਂ ਦੇ ਵਿੱਚੋਂ ਸਾਰਾ ਕੁਝ ਓਪਰੇਟ ਕੀਤਾ ਜਾ ਰਿਹਾ।
ਸੋ ਉਹ ਹਕੂਮਤ ਨੂੰ ਪਤਾ ਹੈ ਕਿੱਥੇ ਕੀ ਚੱਲ ਰਿਹਾ, ਜੇ ਬੰਦ ਕਰਨਾ ਚਾਹੇ ਤਾਂ ਕਰ ਸਕਦੀ, ਉਹ ਜਾਣਬੁੱਝ ਕੇ ਨਹੀਂ ਕਰਦੀ। ਜਿਹੜੀ ਕਲਾਕਾਰੀ ਦੇ ਵੀ ਕੁਛ ਨਾ ਕੁਛ ਅੰਸ਼ ਮੰਨਦੇ ਹੋ ਜਿਹੜੀ ਹਥਿਆਰਾਂ ਨੂੰ ਪ੍ਰਮੋਟ ਕਰ ਰਹੀ ਹੈ ਕਲਾਕਾਰੀ? ਨਹੀਂ, ਮੈਂ ਇੱਦਾਂ ਨਹੀਂ ਮੰਨਦਾ। ਹਥਿਆਰਾਂ ਦਾ ਪੰਜਾਬ ਦੀ ਇੱਕ ਹਥਿਆਰਾਂ ਨਾਲ ਫੈਸੀਨੇਸ਼ਨ ਰਹੀ ਹੈ ਸ਼ੁਰੂ ਤੋਂ, ਉਹ ਰਹਿਣੀ ਹੈ। ਮਹਾਰਾਜ ਦਾ ਵੀ ਬਚਨ ਹੈ ਸ਼ਸਤਰਾਂ ਬਾਰੇ, ਸ਼ਸਤਰ ਸਾਡੇ ਪੀਰ ਹੈ, ਉਹ ਕੋਈ ਮਾੜੀ ਗੱਲ ਨਹੀਂ। ਪੰਜਾਬ 'ਚ ਗਨ ਪੋਜੈਸ਼ਨ ਦਾ ਬੜਾ ਰੌਲਾ ਪੈ ਜਾਂਦਾ ਵੀ ਪੰਜਾਬ 'ਚ ਸਭ ਤੋਂ ਵੱਧ ਗਨ ਪੋਜੈਸ਼ਨ ਹੈ। ਪੰਜਾਬ 'ਚ ਗਨ ਬੇਸਡ ਕ੍ਰਾਈਮ ਘਟਿਆ ਬਹੁਤ, ਯੂਪੀ ਬਿਹਾਰ ਦੂਜੀਆਂ ਸਟੇਟਾਂ ਨੂੰ ਬਹੁਤ ਜ਼ਿਆਦਾ ਘਟਿਆ। ਗਨ ਪੋਜੈਸ਼ਨ ਹੋਣ ਦਾ ਅਰਥ ਇਹ ਨਹੀਂ ਹੁੰਦਾ ਵੀ ਗਨ ਵਾਇਲੈਂਸ ਜ਼ਿਆਦਾ ਹੈ। ਸੋ ਇਹ ਨੈਰੇਟਿਵ ਲੈਫਟ ਖੜਾ ਕਰ ਰਿਹਾ ਵੀ ਪੰਜਾਬ 'ਚ ਗਨ ਵਾਇਲੈਂਸ ਬਹੁਤ ਹੈ, ਇਹ ਝੂਠਾ ਨੈਰੇਟਿਵ ਹੈ। ਗੈਂਗਵਾਰ ਵੀ ਪੰਜਾਬ ਨਾਲੋਂ ਬਾਹਰ ਰਾਜਸਥਾਨ, ਯੂਪੀ, ਹਰਿਆਣਾ ਇਹਨਾਂ ਜ਼ਿਲ੍ਹਿਆਂ 'ਚ ਜ਼ਿਆਦਾ ਹੈ। ਉਹ ਪਰ ਪੰਜਾਬ ਦੀ ਗੱਲ ਨੂੰ ਜ਼ਿਆਦਾ ਹਾਈਲਾਈਟ ਕਰਕੇ ਪੰਜਾਬ ਨੂੰ ਡੀਫੇਮ ਕਰਦੇ ਆ ਵੀ ਲੋਕਾਂ ਦੇ ਵਿੱਚ ਇਹ ਬਣਾਈ ਜਾਵੇ ਗੱਲ ਵੀ ਪੰਜਾਬ ਦੇ ਵਿੱਚ ਬਹੁਤ ਕੁਛ ਜੀ ਇਹੋ ਜਿਹਾ ਕ੍ਰਾਈਮ ਹੋ ਰਿਹਾ। 80 ਵਿੱਚ ਵੀ ਇੱਦਾਂ ਹੀ ਕੀਤਾ ਗਿਆ ਸੀ। ਸੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਵੀ ਜੋ ਕਲਾਕਾਰ ਕਰਦੇ ਨੇ ਉਹਨਾਂ ਨੂੰ ਹਥਿਆਰ ਜਿਹੜੇ ਹਥਿਆਰਾਂ ਪ੍ਰਤੀ ਗਾਣੇ ਗਾਉਣੇ ਮਾੜੀ ਗੱਲ ਨਹੀਂ, ਪਰ ਬਸ਼ਰਤੇ ਵੀ ਉਹਨਾਂ ਨੂੰ ਫੁਕਰਪੁਣੇ 'ਚ ਨਾ ਦਿਖਾਇਆ ਜਾਵੇ, ਹਥਿਆਰਾਂ ਦਾ ਅਸਲ ਰੂਪ ਲੋਕਾਂ ਸਾਹਮਣੇ ਰੱਖਿਆ ਜਾਵੇ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬੀ ਬੋਲੀ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ, ਧਾਰਮਿਕ ਗ੍ਰੰਥਾਂ ਨੂੰ ਗਲੀਆਂ ਨਾਲੀਆਂ ਦੇ ਵਿੱਚ ਰੋਲਿਆ ਗਿਆ। ਦੇਖੋ, ਸਰਕਾਰ ਨੇ ਇੱਕ ਸਾਜ਼ਿਸ਼ ਤਹਿਤ ਸਿੱਖਾਂ ਦਾ ਪ੍ਰੇਮ ਗੁਰੂ ਨਾਲ ਤੋੜਨ ਲਈ ਬਾਰ-ਬਾਰ ਬੇਅਦਬੀਆਂ ਕੀਤੀਆਂ ਵੀ ਸਿੱਖਾਂ ਨੂੰ ਇਹ ਗੱਲ ਆਮ ਲੱਗਣ ਲੱਗ ਪਏ। ਉਹਦਾ ਅਸਰ ਵੀ ਹੋਇਆ। ਸਿੱਖਾਂ ਨੂੰ ਸਮਝਣਾ ਚਾਹੀਦਾ ਵੀ ਬੇਅਦਬੀ ਤੋਂ ਵੱਡਾ ਜੁਰਮ ਸਿੱਖਾਂ ਦੇ ਨਾਲ ਕੋਈ ਨਹੀਂ ਹੋ ਸਕਦਾ। ਜਦੋਂ ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਣ ਲੱਗ ਜਾਂਦੀ ਹੈ, ਉਸ ਤੋਂ ਉੱਤੇ ਕੁਛ ਨਹੀਂ ਹੈਗਾ। ਸੋ ਸਾਨੂੰ ਲਾਮਬੰਦ ਹੋ ਕੇ ਬੇਅਦਬੀ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਵਿੱਢ ਕੇ ਕੋਈ ਐਸਾ ਕਾਨੂੰਨ ਖੜਾ ਕਰਨਾ ਚਾਹੀਦਾ ਵੀ ਬੇਅਦਬੀ ਕਰਨ ਵਾਲੇ ਬੰਦੇ ਨੂੰ ਘੱਟੋ ਘੱਟ ਫਾਂਸੀ ਸਜ਼ਾ ਹੋਵੇ। ਜੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਸੱਤਾਧਾਰੀ ਸਰਕਾਰ ਕਹਿੰਦੀ ਰਹੀ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਫੈਸਲਾ ਕਰ ਦਾਂਗੇ, ਬਦਲਾਅ ਦੀ ਨੀਤੀ ਸ਼ੁਰੂ ਹੋਊਗੀ। ਪੰਜਾਬ ਦੇ ਪੁੱਤਾਂ ਨੇ ਉਸ ਸਰਕਾਰ ਨੂੰ ਚੁਣ ਕੇ ਇਹਦੇ ਵਿਧਾਨ ਸਭਾ ਦੇ ਵਿੱਚ ਭੇਜਿਆ। ਪੰਜਾਬ ਦੀ ਜਿਹੜੀ ਅਗਵਾਈ ਆ ਉਸ ਸਰਕਾਰ ਦੇ ਅੰਡਰ ਹੱਥ ਦਿੱਤੀ ਹੈ। ਦੇਖੋ, ਸਰਕਾਰ ਜਦੋਂ ਦੀ ਆਈ ਹੈ ਕੋਈ ਚੱਜ ਦਾ ਕੰਮ ਤਾਂ ਕਰ ਨਹੀਂ ਰਹੀ। ਕਦੀ ਇਹ ਸਿਕਿਉਰਟੀਆਂ ਵਾਪਸ ਲੈ ਕੇ ਲਿਸਟਾਂ ਜਨਤਕ ਕਰ ਦਿੰਦੇ ਨੇ ਇਹਨਾਂ ਦੇ ਕੋਈ ਪੱਤਰਕਾਰ, ਉਹ ਫਿਰ ਲਿਸਟਾਂ ਜਦੋਂ ਜਨਤਕ ਹੋ ਜਾਂਦੀਆਂ ਨੇ ਨੌਜਵਾਨਾਂ ਦਾ ਕਤਲ ਹੋ ਜਾਂਦਾ। ਫਿਰ ਇਹ ਚੁੱਪ ਚਪੀਤੇ ਨਾ ਕੋਈ ਇਨਸਾਫ ਮਿਲਦਾ ਹੈ, ਨਾ ਕੁਛ ਗੱਲਬਾਤ ਹੁੰਦੀ ਹੈ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਿਹੜਾ ਪੰਜਾਬ ਦੀ ਇਹ ਸਰਕਾਰ ਹੈ, ਇਹ ਅਸਲ 'ਚ ਜਿਹੜੇ ਰਾਹ 'ਤੇ ਤੁਰੀ ਹੈ, ਇਹ ਬੇਅੰਤੀ ਦੀ ਸਰਕਾਰ ਬਣੂਗੀ ਛੇਤੀ। ਕਿਉਂਕਿ ਇਹਨਾਂ ਨੇ ਇੱਕ ਤਹਈਆ ਕਰ ਲਿਆ ਵੀ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਹੈ। ਸਿੱਖਾਂ ਦੇ ਉੱਤੇ ਜਿਹੜੇ ਰੋਜ਼ ਭਰਾ ਹਮਲੇ ਹੋ ਰਹੇ ਆ, ਇਹ ਸਾਰਾ ਸਰਕਾਰ ਦਾ ਹੀ ਹੱਥ ਹੈ ਇਹਦੇ ਵਿੱਚ। ਚੈਨਲਾਂ ਦੇ ਉੱਪਰ ਕਾਫੀ ਚਰਚਾ ਬਣੀ ਹੋਈ ਹੈ ਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਪੰਜਾਬ ਦੀ ਗੱਲ ਕਰ ਰਿਹਾ, ਪੰਜਾਬ ਦੀ ਜਿਹੜੀ ਵੱਖਰੀ ਇੱਕ ਸਟੇਟ ਆ ਉਸ ਨੂੰ ਬਣਾਉਣ ਦੀ ਗੱਲ ਕਰ ਰਿਹਾ, ਵੱਖਰਾ ਰਾਜ ਦੀ ਗੱਲ ਕਰ ਰਿਹਾ ਅੰਮ੍ਰਿਤਪਾਲ ਸਿੰਘ। ਚੈਨਲਾਂ ਦੇ ਉੱਪਰ ਕੱਲ੍ਹ ਦੀ ਕਾਫੀ ਚਰਚਾ ਬਣੀ ਹੋਈ ਹੈ, ਕੀ ਇਹ ਸੱਚ ਹੈ? ਇਹਦੇ 'ਚ ਗੁਨਾਹ ਵਾਲੀ ਕਿਹੜੀ ਗੱਲ ਹੈ? ਲੋਕਤੰਤਰ ਦਾ ਪਹਿਲਾ ਰਾਈਟ ਹੈ, ਪਹਿਲਾ ਜਿਹੜਾ ਅਧਿਕਾਰ ਹੈ ਲੋਕਤੰਤਰ 'ਚ ਲੋਕਾਂ ਦਾ ਸੈਲਫ ਡਿਟਰਮੀਨੇਸ਼ਨ ਹੈ, ਵੀ ਸਵੈ ਪਛਾਣ, ਸਵੈ ਚੋਣ ਦਾ। ਸੋ ਜੇ ਸਿੱਖ ਇਹ ਚਾਹੁੰਦੇ ਨੇ ਵੀ ਸਾਡਾ ਰਾਜ ਵੱਖਰਾ ਹੋਵੇ, ਇਹ ਗੁਨਾਹ ਕਿਵੇਂ ਹੋ ਗਿਆ? ਦੁਨੀਆ ਭਰ ਦੇ ਵਿੱਚ ਇਹ ਗੁਨਾਹ ਨਹੀਂ ਮੰਨਿਆ ਗਿਆ। ਕੈਨੇਡਾ 'ਚ ਕਿਊਬਿਕ ਅੱਡ ਹੋਣਾ ਚਾਹੁੰਦਾ, ਉੱਥੇ ਰੈਫਰੈਂਡਮ ਹੋ ਜਾਂਦਾ, ਸਾਰਾ ਕੁਝ ਹੋ ਜਾਂਦਾ। ਸੋ ਇਸ ਗੱਲ ਲਈ ਜੇ ਕੋਈ ਸਿੱਖ, ਸੁਪਰੀਮ ਕੋਰਟ ਦਾ ਮੈਂਡੇਟ ਹੈ ਕਿ ਖਾਲਿਸਤਾਨ ਦੀ ਪੀਸਫੁਲੀ ਗੱਲ ਕਰਨਾ ਕੋਈ ਗੁਨਾਹ ਵਾਲੀ ਗੱਲ ਨਹੀਂ। ਸਰਕਾਰ ਨੂੰ ਚਾਹੀਦਾ ਵੀ ਨਾ ਐਵੇਂ ਬੇਦੋਸ਼ੀ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਸਿਰੇ 'ਚ ਫੜਨਾ, ਉਹਨਾਂ ਨੂੰ ਕੈਦ ਕਰਕੇ ਰੱਖਣਾ, ਇਹ ਸਰਕਾਰਾਂ ਵਾਸਤੇ ਜ਼ਬਰ ਦੀ ਗੱਲ ਹੈ। ਇਹ ਇੱਦਾਂ ਕੌਮਾਂ ਹਟਦੀਆਂ ਨਹੀਂ ਹੁੰਦੀਆਂ। ਜੇ ਤੁਸੀਂ ਵਾਕਿਆ ਸਿੱਖਾਂ ਨੂੰ ਹੱਕ ਦਿੱਤੇ ਹੁੰਦੇ ਕਿਸੇ ਮੌਕੇ ਦੇ ਉੱਤੇ, ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਹੁਣ ਤਾਂ ਪਿੱਛੇ ਮੁੜਨ ਦਾ ਗੁਨਾਹ ਹੀ ਨਹੀਂ ਹੈਗਾ। ਤੁਸੀਂ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਹੈ, ਉਹ ਨੀਂਹ ਰੱਖੀ ਗਈ ਹੈ, ਅਤੇ ਮਹਿਲ ਸਿਰਜਣਾ ਮਾਲਕ ਨੇ ਸਿਰਜਣਾ, ਆਪੇ ਹੋ ਜਾਣਾ। ਜੇਕਰ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੀ ਸਿਰਮੌਰ ਸੰਸਥਾ ਕਰਵਾਉਣ ਵਾਲੀ ਸ਼੍ਰੋਮਣੀ ਕਮੇਟੀ ਤੋਂ ਕੀ ਆਸ ਰੱਖਦੇ ਹੋ? ਦੇਖੋ, ਉਹਨਾਂ ਕੋਲ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਅਕਾਲ ਤਖਤ ਸਾਹਿਬ ਜਿਹੜੇ ਨੇ ਉਹਦੇ ਅਧੀਨ ਉਹਨਾਂ ਨੂੰ ਚੱਲਣਾ ਚਾਹੀਦਾ ਅਤੇ ਸਿੱਖ ਪੰਥ ਦੇ ਮਸਲਿਆਂ ਦੇ ਉੱਤੇ ਕੰਮ ਕਰਨਾ ਚਾਹੀਦਾ। ਜਿਹੜਾ ਕੋਈ ਚੰਗਾ ਕੰਮ ਕਰਦੇ ਅਸੀਂ ਉਹਨੂੰ ਐਪਰੀਸ਼ੀਏਟ ਕਰਾਂਗੇ, ਪਰ ਜਿਹੜੇ ਕੰਮ ਉਹ ਚੰਗੇ ਨਹੀਂ ਕਰਦੇ ਉੱਥੇ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਕਰਨਾ ਸਾਡਾ ਹੱਕ ਬਣਦਾ। ਅਤੇ ਉਹਨਾਂ ਨੂੰ ਚਾਹੀਦਾ ਵੀ ਉਹ ਪੰਥ ਨੂੰ ਪੰਥਕ ਆਜ਼ਾਦੀ ਵਾਸਤੇ ਨੌਜਵਾਨਾਂ ਦੇ ਹੱਕ 'ਚ ਖੜ੍ਹਨ, ਅਤੇ ਜਿਹੜੇ ਵੀ ਕਿਸੇ ਪਰਿਵਾਰਾਂ ਦੇ ਅਧੀਨ ਉਹਨਾਂ ਨੂੰ ਚੱਲਣਾ ਪੈ ਰਿਹਾ ਉਹ ਤੋਂ ਆਪਣੇ ਆਪ ਨੂੰ ਨਿਜਾਤ ਦਿਵਾਉਣ। ਉਹਨਾਂ ਦੇ ਮੈਂਬਰ ਜਿਹੜੇ ਨੇ ਸਾਹਿਬਾਨ, ਜਿਹੜੇ ਉਹਨਾਂ ਦੇ ਵਰਕਰ ਨੇ, ਜਿਹੜੇ ਸੇਵਾਦਾਰ ਨੇ SGPC ਦੇ, ਉਹ ਚੰਗੇ ਨੇ, ਪਰ ਉਹਨਾਂ ਦੇ ਉੱਤੇ ਜਦੋਂ ਮੈਨੇਜਮੈਂਟ ਮਾੜੀ ਹੋ ਜਾਂਦੀ ਹੈ ਅਤੇ ਉਹਦੇ ਨਾਲ ਇਹ ਆ ਵੀ ਉਹ ਵੀ ਕੁਛ ਨਹੀਂ ਕਰ ਪਾਉਂਦੇ। ਸੋ ਉਹਨਾਂ ਨੂੰ ਚਾਹੀਦਾ ਵੀ ਆਪਣੇ ਆਪ ਸੁਧਾਰ ਲਿਆਉਣ, ਜਿਹੜੀਆਂ ਕਮੀਆਂ ਉਹਨਾਂ ਨੂੰ ਛੇਤੀ ਦੂਰ ਕਰ ਲੈਣ। ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਨੇ ਉਹਨਾਂ ਦੇ ਉੱਪਰ ਵੀ ਵੱਡੇ ਹਮਲੇ ਹੋ ਰਹੇ ਨੇ, ਜਿਹੜੇ ਵਿੱਦਿਅਕ ਅਦਾਰੇ ਨੇ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਜਿਹੜੀ ਪੰਜਾਬ ਦੀ ਅਸਲੀ ਪੜ੍ਹਾਈ ਆ ਉਹ ਖਤਮ ਕਰੀ ਜਾ ਰਹੀ ਹੈ। ਅਸਲ 'ਚ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਵਿੱਚ ਅੰਮ੍ਰਿਤਧਾਰੀ ਨਾ ਤਾਂ ਟੀਚਰ ਨੇ, ਨਾ ਪ੍ਰਿੰਸੀਪਲ ਨੇ, ਨਾ VC ਨੇ, ਨਾ ਕੁਛ ਹੈ। ਹਸਪਤਾਲਾਂ ਦਾ ਵੀ ਇਹੋ ਹਾਲ ਹੈ। ਸ਼੍ਰੋਮਣੀ ਕਮੇਟੀ ਨੂੰ ਇਹ ਕਾਇਦਾ ਘੜਨਾ ਚਾਹੀਦਾ ਹੈ ਵੀ ਘੱਟੋ ਘੱਟ ਸਿੱਖਾਂ ਦੇ ਬਣਾਏ ਹੋਏ ਵਿੱਦਿਅਕ ਅਦਾਰੇ ਜਿਹੜੇ ਨੇ, ਹਸਪਤਾਲ ਨੇ, ਉਹਨਾਂ 'ਚ ਅੰਮ੍ਰਿਤਧਾਰੀ ਹੀ
ਸੇਵਾਵਾਂ ਨਿਭਾਉਣ, ਫਿਰ ਕੋਈ ਸੁਧਾਰ ਹੋ ਸਕਦਾ। ਤੁਸੀਂ ਗੱਲ ਕਰ ਰਹੇ ਸੀ ਕਿ ਡੇਰਾਵਾਦ ਵੱਲ ਜਿਹੜੀ ਸਿੱਖ ਕੌਮ ਆ ਉਹ ਵੀ ਵੱਧਦੀ ਨਜ਼ਰ ਆ ਰਹੀ ਹੈ। ਜੇਕਰ ਅਸੀਂ ਗੱਲ ਕਰੀਏ ਸਿੱਖਾਂ ਦੇ ਮੁੰਡੇ ਨੇ ਜਿਹੜੇ ਪਾਸਟਰਾਂ ਦੇ ਥੱਲੇ ਲੱਗ ਕੇ ਕੰਮ ਕਰਦੇ ਨੇ, ਈਸਾਈ ਧਰਮ ਨੂੰ ਅਪਣਾਉਂਦੇ ਨੇ, ਇਹਦੇ ਵਿੱਚ ਕਿਸ ਦੀ ਕਮੀ ਮੰਨਦੇ ਹੋ? ਕਮੀ ਤਾਂ ਹਕੂਮਤ ਦੀ ਹੈ। ਜਿਵੇਂ ਸਿੱਖਾਂ ਦੇ ਮੁੰਡੇ ਨਸ਼ਾ ਕਰਦੇ ਨੇ, ਹੁਣ ਆਪਾਂ ਮੰਨਦੇ ਹਾਂ ਨਾ ਵੀ ਨਸ਼ਾ ਹਕੂਮਤ ਚਲਾ ਰਹੀ ਹੈ, ਸਟੇਟ ਦੀ ਪਾਲਿਸੀ ਦੇ ਤਹਿਤ ਸਾਰਾ ਕੁਝ ਹੋ ਰਿਹਾ। ਇਸੇ ਤਰੀਕੇ ਨਾਲ ਜਿਹੜਾ ਨੌਜਵਾਨ ਭਟ ਗਿਆ ਹੈ, ਗੁਲਾਮੀ ਦੇ ਵਿੱਚ ਹੈਗਾ, ਉਹਦੀ ਸੋਚਣ ਸਮਝਣ ਦੀ ਸਮਰੱਥਾ ਘੱਟ ਚੁੱਕੀ ਹੈ, ਉਹਦੇ 'ਤੇ ਜ਼ੁਲਮ ਹੋਇਆ ਬਹੁਤ ਵੱਡਾ, ਉਹ ਫਿਰ ਕਿਤੇ ਆਸਰਾ ਲੱਭਦਾ ਫਿਰਦਾ ਹੁੰਦਾ। ਉਸ ਮੌਕੇ 'ਤੇ ਉਹਦੇ ਸਾਹਮਣੇ ਕੋਈ ਡੰਮੀ ਝੂਠਾ ਗੁਰੂ ਬਣਾ ਕੇ ਪੇਸ਼ ਕਰ ਦੇਣਾ, ਕੋਈ ਪਾਸਟਰ ਲਿਆ ਕੇ ਖੜਾ ਕਰ ਦੇਣਾ, ਉਹ ਉਹਦੇ 'ਚ ਫਸ ਜਾਂਦਾ ਹੈ। ਉਹ ਫਿਰ ਉਹ ਖੱਜਲ ਖੁਆਰ ਹੁੰਦਾ। ਮੁੜਨਾ ਤਾਂ ਸਾਰਿਆਂ ਨਹੀਂ ਹੈ, ਪਰ ਉਹ 10 ਸਾਲ ਜਿਹੜੇ ਖਰਾਬ ਕਰ ਦਿੰਦੇ ਨੇ ਪਾਸਟਰ। ਆਰਥਿਕ ਪੱਖੋਂ ਲੁੱਟ ਹੁੰਦੀ ਹੈ, ਸ਼ੋਸ਼ਣ ਹੁੰਦਾ ਹੈ। ਇੱਥੇ ਕਈ ਭੈਣਾਂ ਦੀ ਵੀਡੀਓ ਆਈਆਂ ਵੀ ਜਿਸਮਾਨੀ ਸ਼ੋਸ਼ਣ ਤੱਕ ਹੋਇਆ ਹੈ। ਕਈ ਬੱਚੀ ਇੱਕ ਕੈਂਸਰ ਦੀ ਪੀੜਤ ਸੀ, ਉਹਨੂੰ ਹਸਪਤਾਲ 'ਚ ਇਲਾਜ ਕਰਦੀ ਨੂੰ ਚੁੱਕ ਕੇ ਪਾਸਟਰ ਗਾੜੀ ਲਿਆਂਦਾ, ਉੱਥੇ ਬੱਚੀ ਦੀ ਮੌਤ ਹੋ ਗਈ। ਸੋ ਇਹੋ ਜਿਹੇ ਜਿਹੜੇ ਕਾਰਨਾਮੇ ਹੋ ਰਹੇ, ਲੋਕਾਂ ਦਾ ਸ਼ੋਸ਼ਣ ਹੋ ਰਿਹਾ ਏਡੇ ਵੱਡੇ ਪੱਧਰ 'ਤੇ, ਇਹ ਹਕੂਮਤ ਦੀ ਸ਼ਹਿ ਤੋਂ ਬਿਨਾਂ ਤਾਂ ਨਹੀਂ ਹੋ ਸਕਦਾ ਨਾ। ਸੋ ਜੋ ਸਿੱਖਾਂ ਨੂੰ 5 ਮਿੰਟ 'ਚ ਹਕੂਮਤ ਫੜ ਲੈਂਦੀ ਹੈ ਅਤੇ ਉਹਨਾਂ ਨੂੰ ਵੀ ਫੜਿਆ ਜਾ ਸਕਦਾ ਹੈ, ਪਰ ਉਹ ਹਕੂਮਤ ਵੱਲੋਂ ਆਪ ਤੁਰੇ ਹੋਏ ਨੇ। ਜੇ ਅਸੀਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ, ਜਿਹੜਾ ਸਿੱਖਾਂ ਦਾ ਧਰਮ ਦੇ ਵਿੱਚੋਂ ਚਲੇ ਜਾਣਾ, ਸਿੱਖ ਕੌਮ 'ਚੋਂ ਚਲੇ ਜਾਣਾ, ਨਿਰਾਸ਼ਾ ਹੋ ਕੇ ਚਲੇ ਜਾਣਾ, ਕਿਤੇ ਨਾ ਕਿਤੇ ਜਾ ਕੇ ਜਾਤਾਂ ਪਾਤਾਂ ਜਾਂ ਗੁਰਦੁਆਰਾ ਸਾਹਿਬ ਅੱਡੋ ਅੱਡ ਉਸਾਰਦੇ ਨੇ, ਜਾਂ ਉਹਨਾਂ ਨੂੰ ਕਬੂਲਿਆ ਨਹੀਂ ਜਾਣਾ ਜਥੇਦਾਰਾਂ ਦੇ ਵੱਲੋਂ, ਇਹ ਵੀ ਕਮੀ ਮੰਨਦੇ? ਨਹੀਂ, ਜਾਤਾਂ ਪਾਤਾਂ ਕਿਹੜਾ ਕ੍ਰਿਸਚਨਾਂ 'ਚ ਨਹੀਂ ਹੈਗੀਆਂ। ਕੋਈ ਨੌਨ ਕ੍ਰਿਸਚਨ ਬੰਦਾ ਪੋਪ ਬਣ ਸਕਦਾ? ਨਹੀਂ ਬਣ ਸਕਦਾ। ਇੱਥੇ ਦੇ ਇੱਥੇ ਕੋਈ ਵੀ ਜਾਤ ਵਾਲਾ ਬੰਦਾ ਜਥੇਦਾਰ ਬਣ ਸਕਦਾ, ਬਣੇ ਵੀ ਨੇ ਆਪਣੇ। ਕੋਈ ਵੀ ਜਾਤ ਵਾਲਾ ਬੰਦਾ ਜਿਹੜਾ ਹੈ ਆਪਣਾ